ਟੀਵੀ 84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ। ਸਮੇਂ-ਸਮੇਂ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਸਿੱਖ ਪੰਥ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਵੱਡੇ ਇਕੱਠ ਸੱਦੇ ਜਾਂਦੇ ਨੇ, ਵੱਡੇ ਮਤੇ ਪਾਸ ਕੀਤੇ ਜਾਂਦੇ ਨੇ ਤੇ ਅਜਿਹੇ ਦੇ ਵਿੱਚ ਦਲ ਖਾਲਸਾ ਦੇ ਵੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਾਂ ਮਿਸਲ ਸਤਲੁਜ ਦੇ ਸਮੇਤ तमाम ਸਾਰੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਇਕੱਠ ਸੱਦਿਆ ਗਿਆ ਹੈ, ਜਿਹਦੇ ਵਿੱਚ ਅੱਜ ਦਾ ਮੁੱਖ ਤੌਰ ਤੇ ਮਤਾ ਪਾਸ ਹੋਵੇਗਾ ਭਾਈ ਨਰੈਣ ਸਿੰਘ ਚੌੜਾ ਦੀ ਹਮਾਇਤ ਕਰਦਾ ਹੋਇਆ। ਭਾਈ ਨਰੈਣ ਸਿੰਘ ਚੌੜਾ ਦੀ ਹਮਾਇਤ ਕਿਉਂ ਕੀਤੀ ਜਾ ਰਹੀ ਹੈ, ਆਖਿਰ ਕਹਾਣੀ ਕੀ ਹੈ, ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਪਿਛਲੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ, ਜਿਹਦੇ ਵਿੱਚ ਆਪਣੀ ਸੁਰੱਖਿਆ ਦੇ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਬਾਰ-ਬਾਰ ਚੌਬਦਾਰ ਦੀ ਡਿਊਟੀ ਕਰ ਰਹੇ ਸੁਖਬੀਰ ਬਾਦਲ ਦੇ ਉੱਪਰ ਸਿੱਖ ਆਗੂ ਭਾਈ ਨਰੈਣ ਸਿੰਘ ਚੌੜਾ ਦੇ ਵੱਲੋਂ ਰੋਸ ਵਜੋਂ ਅਟੈਕ ਕੀਤਾ ਜਾਂਦਾ ਹੈ ਔਰ ਆਪਣਾ ਜਿਹੜਾ ਗੁੱਸਾ ਹੈ ਜਾਂ ਆਪਣਾ ਜਿਹੜਾ ਰੋਸ ਹੈ ਜ਼ਾਹਰ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅੰਤਰਿੰਗ ਕਮੇਟੀ ਦੀ ਮੀਟਿੰਗ ਬੁਲਾਉਣ ਤੋਂ ਬਾਅਦ ਪ੍ਰੈਸ ਵਾਰਤਾਲਾਪ ਕੀਤਾ ਜਾਂਦਾ ਹੈ ਤੇ ਸਿੰਘ ਸਾਹਿਬਾਨ ਦੇ ਪੇਸ਼ ਹੋ ਕੇ ਸਕੱਤਰੇਤ ਦੇ ਵਿੱਚ ਇੱਕ ਮੈਮੋਰੰਡਮ ਦਿੱਤਾ ਜਾਂਦਾ ਹੈ ਤੇ ਮੰਗ ਕੀਤੀ ਜਾਂਦੀ ਹੈ ਕਿ ਸਿੱਖ ਆਗੂ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਤੋਂ ਬਰਖਾਸਤ ਕੀਤਾ ਜਾਵੇ, ਪੰਥ ਤੋਂ ਲਾਂਭੇ ਕੀਤਾ ਜਾਵੇ, ਭਾਵ ਕਿ ਜਿਹੜੀ ਸਿੱਖਾਂ ਦੀ ਰਵਾਇਤ ਹੈ ਪੰਥ ਦੇ ਵਿੱਚੋਂ ਛੇਕਿਆ ਜਾਵੇ। ਇਸੇ ਦੇ ਮੱਦੇਨਜ਼ਰ ਸਿੱਖ ਜਥੇਬੰਦੀਆਂ ਦੇ ਵਿੱਚ ਇੱਕ ਵੱਡਾ ਰੋਸ ਨਜ਼ਰ ਆ ਰਿਹਾ ਸੀ ਕਿ ਜਦੋਂ ਭਾਈ ਨਰੈਣ ਸਿੰਘ ਚੌੜਾ ਨੂੰ ਫੜਿਆ ਜਾਂਦਾ ਹੈ, ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਨਾਲ ਜੁੜੇ ਹੋਏ ਕੁਝ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਬੇਹੂਦਾ ਹਰਕਤ ਕੀਤੀ ਜਾਂਦੀ ਹੈ, ਜਿਹਦੇ ਵਿੱਚ ਭਾਈ ਨਰੈਣ ਸਿੰਘ ਚੌੜਾ ਦੀ ਦਸਤਾਰ ਉਤਾਰੀ ਜਾਂਦੀ ਹੈ, ਕਿਉਂਕਿ ਸਿੱਖਾਂ ਦੇ ਵਿੱਚ ਦਸਤਾਰ ਦੀ ਬਹੁਤ ਵੱਡੀ ਮਹਾਨਤਾ ਹੈ ਔਰ ਇਸੇ तमाम ਸਾਰੀਆਂ ਚੀਜ਼ਾਂ ਦੇ ਰੋਸ ਵਜੋਂ ਅੱਜ ਪੰਥਕ ਇਕੱਠ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਸਾਰਾਗੜ੍ਹੀ ਸਰਾਂ ਦੇ ਸਾਹਮਣੇ ਹੋਇਆ ਏ ਔਰ ਇਹ ਪੰਥਕ ਇਕੱਠ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਕਰਦਾ ਹੋਇਆ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਜਾਵੇਗਾ ਔਰ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਜਾ ਕੇ ਇੱਕ ਮਤਾ ਪਾ ਕੇ ਦੇਵੇਗਾ ਕਿ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਤੋਂ ਲਾਂਭੇ ਨਾ ਕੀਤਾ ਜਾਵੇ ਕਿਸੇ ਵੀ ਕੀਮਤ ਦੇ ਉੱਪਰ। ਤੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਭਾਈ ਨਰੈਣ ਸਿੰਘ ਚੌੜਾ ਦੀ ਸਿਰ ਦੀ ਦਸਤਾਰ ਉਤਾਰੀ ਹੈ, ਕਿਉਂਕਿ ਭਾਈ ਨਰੈਣ ਸਿੰਘ ਚੌੜਾ ਇੱਕ ਅੰਮ੍ਰਿਤਧਾਰੀ ਸਿੱਖ ਨੇ, ਕਿਸੇ ਵੀ ਅੰਮ੍ਰਿਤਧਾਰੀ ਸਿੱਖ ਦੀ ਸਿਰ ਦੇ ਉੱਪਰੋਂ ਦਸਤਾਰ ਉਤਾਰ ਦੇਣੀ ਬੇਹੂਦਾ ਹਰਕਤ ਹੈ। ਤੇ ਇਹਨਾਂ तमाम ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜਿਹੜੀਆਂ ਪੰਥ ਦੀਆਂ ਵੱਡੀਆਂ ਤੇ ਸਰਮੌਰ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇਕੱਠ ਸੱਦਿਆ ਗਿਆ ਹੈ, ਮਤਾ ਪਾਇਆ ਗਿਆ ਹੈ ਔਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤ ਦੀ ਗਿਣਤੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਾਂਝਾ ਕਰ ਰਹੀ ਹੈ ਔਰ ਦੇਖਣਾ ਹੋਵੇਗਾ ਕਿ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਪਹੁੰਚ ਕੇ ਕਿਸ ਤਰੀਕੇ ਦੀ ਡਿਮਾਂਡ ਰੱਖੀ ਜਾਂਦੀ ਹੈ, ਕਿਹੜੀਆਂ तमाम ਸਾਰੀਆਂ ਚੀਜ਼ਾਂ ਪੰਥ ਦੇ ਸਨਮੁਖ ਰੱਖੀਆਂ ਜਾਂਦੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਿੰਘ ਸਾਹਿਬਾਨ ਦੇ ਵੱਲੋਂ ਜਿਹੜਾ ਦੋਸ਼ੀ ਦਸਤਾਰ ਉਤਾਰਨ ਵਾਲਾ ਏ ਉਹਦੇ ਨਾਲ ਕਿਸ ਤਰੀਕੇ ਦਾ ਵਰਤਾਓ ਕੀਤਾ ਜਾਂਦਾ ਹੈ, ਉਹਦੇ ਉੱਪਰ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਤੇ ਖਾਸ ਤੌਰ ਤੇ ਇਹ ਵੀ ਇੱਕ ਮਾਣ ਮਰਿਆਦਾ ਹੈ ਜਿਹੜੀ ਇਹਨੂੰ ਢਾਹ ਲੱਗਦੀ ਹੋਈ ਕੁਝ ਸਮੇਂ ਤੋਂ ਨਜ਼ਰ ਆ ਰਹੀ ਹੈ, ਕੁਝ ਦਿਨਾਂ ਤੋਂ ਨਜ਼ਰ ਆ ਰਹੀ ਹੈ ਤੇ ਦੇਖਣਾ ਹੋਵੇਗਾ ਇਹਨਾਂ तमाम ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਸਿੰਘ ਸਾਹਿਬਾਨ ਦੇ ਵੱਲੋਂ ਕਿਸ ਤਰੀਕੇ ਦਾ ਫੈਸਲਾ ਲਿਆ ਜਾਂਦਾ ਹੈ। ਤੇ ਦੂਜੇ ਪਾਸੇ ਭਾਈ ਨਰੈਣ ਸਿੰਘ ਚੌੜਾ ਨੂੰ ਛੇਕਣ ਵਾਸਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮਤਾ ਪਾਇਆ ਗਿਆ ਹੈ, ਉਹਨਾਂ ਦੀ ਖਿਲਾਫਤ ਕਰਦਿਆਂ ਹੋਇਆਂ, ਉਹਨਾਂ ਦੇ ਵਿਰੋਧ ਦੇ ਵਿੱਚ ਉਸ ਮਤੇ ਨੂੰ ਰੱਦ ਕਰਦਿਆਂ ਹੋਇਆਂ ਪੰਥ ਦੀਆਂ ਸਰਮੌਰ ਜਥੇਬੰਦੀਆਂ ਦੇ ਵੱਲੋਂ तमाम ਸਾਰੀਆਂ ਦਲੀਲਾਂ ਤੇ तमाम ਸਾਰੇ ਮਤੇ ਵੀ ਰੱਖੇ ਗਏ ਨੇ। ਪੰਥਕ ਸ਼ਖਸੀਅਤਾਂ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਪਹੁੰਚ ਕੇ ਜੋ ਸੰਗਤ ਦੇ ਨਾਲ ਸਮੁੱਚਾ ਵਾਰਤਾਲਾਪ ਸਾਂਝਾ ਕੀਤਾ ਜਾ ਰਿਹਾ ਹੈ, ਇੱਕ ਵਾਰ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਕਰਦਾ, ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਪਹੁੰਚਣ ਦਾ ਸਾਡਾ ਜਿਹੜਾ ਮਕਸਦ ਆ, ਪੰਥ ਦੇ ਵਿੱਚ ਇਸ ਟਾਈਮ ਬਹੁਤ ਸਾਰੇ ਇਸ਼ੂਜ਼ ਨੇ, ਇੰਨੇ ਇਸ਼ੂਜ਼ ਨੇ, ਇੰਨੇ ਮਸਲੇ ਨੇ ਕਿ ਜੇ ਉਹਨਾਂ ਸਾਰਿਆਂ ਦੇ ਉੱਤੇ ਬੋਲਣ ਲੱਗੀਏ ਤੇ ਅੱਜ ਦਾ ਦਿਨ ਸਾਡੇ ਲਈ ਘੱਟ ਪੈ ਜਾਣਾ। ਪਰ ਅੱਜ ਦੀ ਇਸ ਇਕੱਤਰਤਾ ਦਾ ਇੱਕ ਨੁਕਤਾ ਪ੍ਰੋਗਰਾਮ ਆ, ਉਹ ਆ ਭਾਈ ਨਰੈਣ ਸਿੰਘ ਚੌੜੇ ਦੇ ਹੱਕ ਦੇ ਵਿੱਚ ਇੱਥੇ ਇਕੱਤਰ ਹੋਣਾ ਔਰ ਖਾਸ ਤੌਰ ਦੇ ਉੱਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਤਰਕਹੀਣ ਮਤਾ, ਇਲੌਜੀਕਲ ਮਤਾ ਭਾਈ ਨਰੈਣ ਸਿੰਘ ਚੌੜੇ ਨੂੰ ਪੰਥ ਚੋਂ ਛੇਕਣ ਦਾ ਪਾਇਆ ਗਿਆ ਆ, ਉਸ ਨੂੰ ਰੱਦ ਕਰਨ ਦਾ
ਔਰ ਉਸੇ ਹੀ ਘਟਨਾਕ੍ਰਮ ਦੇ ਵਿੱਚ ਜਿਹੜੀ ਭਾਈ ਨਰੈਣ ਸਿੰਘ ਚੌੜਾ ਦੀ ਪੱਗ ਲਾ ਕੇ ਅਕਾਲੀ ਦਲ ਦੇ ਵਰਕਰ ਵੱਲੋਂ ਨਿਰਾਦਰ ਕੀਤਾ ਗਿਆ ਆ, ਇਹਨਾਂ 2 ਪੁਆਇੰਟਸ ਦੇ ਉੱਤੇ ਅਸੀਂ ਅੱਜ ਇੱਥੇ ਇਕੱਤਰ ਹੋਏ ਹਾਂ। ਸੋ ਮੇਰੀ ਅਗਲੇ ਬੁਲਾਰਿਆਂ ਨੂੰ ਵੀ ਇਹ ਬੇਨਤੀ ਆ ਕਿ ਮੈਂ ਜੋ ਅੱਜ ਦਾ ਸਾਡਾ ਪ੍ਰਸਤਾਵਿਤ ਮਤਾ ਆ ਉਹ ਮੈਂ ਤੁਹਾਡੇ ਸਾਹਮਣੇ ਪੜ੍ਹ ਦਿਆਂਗਾ, ਔਰ ਉਸ ਤੋਂ ਬਾਅਦ ਜਿੰਨੇ ਵੀ ਤੁਸੀਂ ਵਿਚਾਰ ਰੱਖਣੇ ਨੇ ਉਹ ਇਸੇ ਦੇ ਆਲੇ ਦੁਆਲੇ ਰੱਖੇ ਜਾਣ। ਸੋ ਅਸੀਂ ਇਸ਼ੂ ਸੈਂਟਰਿਕ ਰਹੀਏ, ਮੁੱਦੇ ਦੇ ਆਲੇ ਦੁਆਲੇ ਰਹੀਏ। ਮੈਂ ਫੇਰ ਕਹਿ ਰਿਹਾ ਸਾਰੇ ਮੁੱਦੇ ਇੰਪੋਰਟੈਂਟ ਨੇ, ਪਰ ਅੱਜ ਜਿਸ ਮਸਲੇ ਨੂੰ ਲੈ ਕੇ ਅਸੀਂ ਇਕੱਤਰ ਹੋਏ ਆ ਸਾਡੀ ਵਿਚਾਰ ਉਹਦੇ ਆਲੇ ਦੁਆਲੇ ਹੀ ਘੁੰਮਣੀ ਚਾਹੀਦੀ ਆ। ਸੋ ਮਤਾ ਮੈਂ ਪੜ੍ਹ ਕੇ ਤੇ ਆਪਣੀਆਂ ਜਿਹੜੀਆਂ 2 ਗੱਲਾਂ ਕਰਨੀਆਂ ਨੇ ਉਹਦੇ ਨਾਲ ਹੀ ਕਰ ਦੇਣੀਆਂ ਆ। ਪਰ ਸਭ ਤੋਂ ਪਹਿਲਾਂ ਜਿਹੜਾ ਸਾਡਾ ਪ੍ਰਸਤਾਵਿਤ ਮਤਾ ਮੈਂ ਕਹਿ ਰਿਹਾ, ਜਿਹੜੇ ਅੱਗੇ ਬੁਲਾਰਿਆਂ ਨੇ ਬੋਲਣਾ ਹੈ, ਜੋ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਤਬਦੀਲੀ ਹੋਣੀ ਚਾਹੀਦੀ ਆ ਜਾਂ ਇਹਦੇ ਵਿੱਚੋਂ ਕੁਝ ਕੱਟਣਾ ਚਾਹੀਦਾ ਜਾਂ ਇਹਦੇ ਵਿੱਚ ਕੁਝ ਪਾਉਣਾ ਚਾਹੀਦਾ, ਉਹ ਜ਼ਰੂਰ ਆਪਣੇ ਸੁਝਾਅ ਦੇ ਸਕਦੇ ਨੇ। ਪਰ ਮੈਂ ਫੇਰ ਕਹਿ ਰਿਹਾ ਕਿ ਉਹ ਸੁਝਾਅ ਜਿਹੜੇ ਨੇ ਸਿਰਫ ਇਸੇ ਇਸ਼ੂ ਦੇ ਆਲੇ ਦੁਆਲੇ ਰਹਿਣ। ਸੋ ਜਿਹੜਾ ਸਾਡਾ ਪ੍ਰਸਤਾਵਿਤ ਮਤਾ ਮੈਂ ਉਹ ਪੜਨ ਜਾ ਰਿਹਾ, ਸੋ ਸਾਰਿਆਂ ਨੇ ਗੌਰ ਜ਼ਰੂਰ ਕਰਨੀ ਆ। ਏਕ ਓਂਕਾਰ ਅਕਾਲ ਸਹਾਇ, 5 ਸਿੰਘ ਸਾਹਿਬਾਨ, ਸ਼੍ਰੀ ਅਕਾਲ ਤਖਤ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ਾ ਪੰਥ ਪ੍ਰਸਤ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦੀ ਸ਼੍ਰੋਮਣੀ ਕਮੇਟੀ ਦੀ ਤਜਵੀਜ਼ ਨੂੰ ਮੁੱਢੋਂ ਰੱਦ ਕਰਨ ਸੰਬੰਧੀ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਸਨਮੁਖ ਸੁਖਬੀਰ ਸਿੰਘ ਬਾਦਲ ਵੱਲੋਂ ਪੰਥ ਨਾਲ ਕੀਤੇ ਧਰੋਹ ਅਤੇ ਗੁਨਾਹਾਂ ਨੂੰ ਦੇ ਦੋਸ਼ਾਂ ਨੂੰ ਕਬੂਲਣ ਤੋਂ ਬਾਅਦ 5 ਸਿੰਘ ਸਾਹਿਬਾਨਾਂ ਵੱਲੋਂ ਲੱਗੀ ਧਾਰਮਿਕ ਤਨਖਾਹ ਤਹਿਤ 4 ਦਸੰਬਰ ਨੂੰ ਦਰਬਾਰ ਸਾਹਿਬ ਦੇ ਪ੍ਰਮੁੱਖ ਦੁਆਰ ਉੱਤੇ ਜਦੋਂ ਉਹ ਚੌਬਦਾਰ ਦੀ ਸੇਵਾ ਨਿਭਾ ਰਿਹਾ ਸੀ ਤਾਂ ਭਾਈ ਨਰੈਣ ਸਿੰਘ ਵੱਲੋਂ ਉਸ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ ਨੇ ਦੱਸ ਦਿੱਤਾ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਸਮੇਤ ਹੋਰਨਾਂ ਅਕਾਲੀਆਂ ਨੂੰ ਦਿੱਤੀ ਗਈ ਧਾਰਮਿਕ ਤਨਖਾਹ ਪੰਥ ਦੇ ਇੱਕ ਹਿੱਸੇ ਦੇ ਤਪਦੇ ਤੇ ਛਲਣੀ ਹਿਰਦਿਆਂ ਨੂੰ ਸ਼ਾਂਤ ਨਹੀਂ ਕਰ ਸਕੀ। ਉਸ ਹਿੱਸੇ ਦੀ ਸੋਚ ਅਤੇ ਨਜ਼ਰ ਵਿੱਚ ਸੁਖਬੀਰ ਦੇ ਗੁਨਾਹ ਵੱਡੇ ਅਤੇ ਗੰਭੀਰ ਸਨ, ਪਰ ਤਨਖਾਹ ਘੱਟ ਅਤੇ ਮਾਮੂਲੀ ਲਾਈ ਗਈ ਅਤੇ ਉਸ ਹਿੱਸੇ ਦੀ ਪ੍ਰਤੀਨਿਧਤਾ ਭਾਈ ਨਰੈਣ ਸਿੰਘ ਚੌੜਾ ਨੇ ਆਪਣੀ ਜਾਨ ਦਾਅ ਉੱਤੇ ਲਾ ਕੇ ਕੀਤੀ ਹੈ। ਕੌਮ ਦੇ ਚੇਤਨ ਅਤੇ ਜਾਗਦੇ ਵਰਗ ਦਾ ਮੰਨਣਾ ਹੈ ਕਿ 5 ਸਿੰਘ ਸਾਹਿਬਾਨਾਂ ਨੇ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੂਰਾ ਇਨਸਾਫ ਨਹੀਂ ਕੀਤਾ। ਭਾਈ ਨਰੈਣ ਸਿੰਘ ਜੋ ਪਿੰਡ ਚੌੜਾ ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀ ਹਨ ਅਤੇ ਜਿਨ੍ਹਾਂ ਦੀ ਸਾਰੀ ਉਮਰ ਤਕਰੀਬਨ 69 ਸਾਲ ਨੂੰ ਇਸ ਹਮਲੇ ਦੇ ਦੋਸ਼ ਹੇਠ ਮੌਕੇ ਉੱਤੇ ਹਿਰਾਸਤ ਵਿੱਚ ਲਿਆ ਗਿਆ। ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਮੁਲਾਜ਼ਮ ਜਦ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਤਾਂ ਪਿੱਛੋਂ ਇੱਕ ਯੂਥ ਅਕਾਲੀ ਵਰਕਰ ਨੇ ਆ ਕੇ ਮਿੱਥ ਕੇ ਉਹਨਾਂ ਦੀ ਦਸਤਾਰ ਲਾਉਣ ਦੀ ਹਿਮਾਕਤ ਕੀਤੀ। ਦਸਤਾਰ ਦੇ ਅਪਮਾਨ ਦਾ ਮਸਲਾ ਅਕਾਲ ਤਖਤ ਸਾਹਿਬ ਉੱਤੇ ਇਨਸਾਫ ਦੀ ਉਡੀਕ ਵਿੱਚ ਅੱਜ ਵੀ ਅਣਗੌਲਿਆ ਪਿਆ ਹੋਇਆ ਹੈ। ਭਾਈ ਨਰੈਣ ਸਿੰਘ 1982 ਤੋਂ ਆਰੰਭ ਹੋਏ ਧਰਮ ਯੁੱਧ ਮੋਰਚੇ ਤੋਂ ਹੀ ਪੰਥਕ ਸਭਾ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਪੰਥ ਦੇ ਹਰ ਹਿੱਸੇ ਤੇ ਹਰ ਵਰਗ ਵਿੱਚ ਉਹਨਾਂ ਦੀ ਮਕਬੂਲੀਅਤ ਹੈ। ਉਹ ਡਬਲ ਐਮਏ ਹਨ, ਇੱਕ ਮਜ਼ਬੂਤ ਅਤੇ ਦ੍ਰਿੜ ਇਰਾਦੇ ਵਾਲੀ ਜੁਝਾਰੂ ਸੋਚ ਦੇ ਮਾਲਕ ਹਨ। ਖਾਲਿਸਤਾਨ ਦੀ ਸਿਰਜਣਾ ਲਈ ਲੜੇ ਜਾ ਰਹੇ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਉਣ ਕਾਰਨ ਉਹਨਾਂ ਨੂੰ ਕਈ ਵਾਰ ਪੁਲਿਸ ਤਸ਼ੱਦਦ ਝੱਲਣਾ ਪਿਆ ਅਤੇ ਲੰਮਾ ਸਮਾਂ ਜੇਲ੍ਹਾਂ ਵੀ ਕੱਟਣੀਆਂ ਪਈਆਂ। ਉਹਨਾਂ ਕੋਲ ਗੁਰਮਤਿ ਦਾ ਗਿਆਨ, ਸਿਧਾਂਤ ਦੀ ਸੋਝੀ ਦੇ ਨਾਲ-ਨਾਲ ਰਾਜਸੀ ਚੇਤਨਾ ਦੀ ਕੋਈ ਘਾਟ ਨਹੀਂ ਹੈ। ਉਹ ਬੇਬਾਕ ਲੇਖਕ ਹੋਣ ਦੇ ਨਾਲ-ਨਾਲ ਇਨਕਲਾਬੀ ਕਵੀ ਵੀ ਹਨ। ਅਕਾਲੀ ਦਲ ਬਾਦਲ ਵੱਲੋਂ ਬੀਤੇ ਸਮੇਂ ਵਿੱਚ ਨਰੈਣ ਸਿੰਘ ਖਿਲਾਫ ਦਰਜਨਾਂ ਕੇਸਾਂ ਦਾ ਹਵਾਲਾ ਦੇ ਕੇ ਉਸ ਦੇ ਅਕਸ ਨੂੰ ਧੁੰਦਲਾ ਕਰਨ ਦੀ ਚਾਲ ਖੇਡੀ ਗਈ, ਜਦੋਂ ਕਿ ਭਾਈ ਨਰੈਣ ਸਿੰਘ ਆਪਣੇ ਵਿਰੁੱਧ ਕਰੀਬ 2 ਦਰਜਨ ਕੇਸਾਂ ਵਿੱਚੋਂ ਬਾਇਜ਼ਤ ਬਰੀ ਹੋ ਚੁੱਕੇ ਹਨ। ਸੁਖਬੀਰ ਬਾਦਲ ਦੇ ਪੰਥ ਵਿਰੋਧੀ ਕਾਰਿਆਂ ਕਾਰਨ ਸਿੱਖ ਸੰਗਤਾਂ ਦੇ ਮਨਾਂ ਅੰਦਰ ਉਸ ਵਿਰੁੱਧ ਚਿਰਾਂ ਤੋਂ ਪਨਪ ਰਹੇ ਗੁੱਸੇ ਅਤੇ ਰੋਹ ਦੀ ਗਹਿਰਾਈ ਅਤੇ ਅਸਲੀਅਤ ਨੂੰ ਸਮਝਣ ਦੀ ਥਾਂ ਅਕਾਲੀ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਮੋਢਾ ਵਰਤ ਕੇ
ਅੰਤਰੰਗ ਕਮੇਟੀ ਵੱਲੋਂ ਭਾਈ ਨਰੈਣ ਸਿੰਘ ਨੂੰ ਪੰਥ ਚੋਂ ਛੇਕਣ ਦਾ ਮਤਾ ਪਾਸ ਕਰਵਾ ਕੇ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਲਈ ਭੇਜਿਆ ਹੈ। ਸ਼੍ਰੋਮਣੀ ਕਮੇਟੀ ਦਾ ਇਹ ਮਤਾ ਸਿੱਖ ਸਿਧਾਂਤਾਂ ਦੀ ਕਸਵੱਟੀ ਤੇ ਕਿਸੇ ਵੀ ਪੱਖ ਤੋਂ ਖਰਾ ਨਹੀਂ ਉਤਰਦਾ। ਸ਼੍ਰੋਮਣੀ ਕਮੇਟੀ ਦਾ ਇਹ ਫੈਸਲਾ ਜੇਕਰ ਅਮਲ ਵਿੱਚ ਲਿਆਂਦਾ ਗਿਆ ਤਾਂ ਇਹ ਨਾ ਕੇਵਲ ਗਲਤ ਪਿਰਤ ਪਾਵੇਗਾ ਸਗੋਂ ਕੌਮ ਨੂੰ ਆਪਸੀ ਖਾਨਾ ਜੰਗੀ ਵੱਲ ਲੈ ਕੇ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਮਤੇ ਦੀ ਇਬਾਰਤ ਝੂਠ ਅਤੇ ਮਕਾਰੀ ਤੇ ਟਿਕੀ ਹੈ। ਤੱਥਾਂ ਨੂੰ ਤੋੜ ਮਰੋੜ ਕੇ ਤਨਖਾਹ ਭੁਗਤ ਰਹੇ ਸੁਖਬੀਰ ਬਾਦਲ ਉੱਤੇ ਹਮਲੇ ਨੂੰ ਦਰਬਾਰ ਸਾਹਿਬ ਵੱਲ ਚਲਾਈ ਗੋਲੀ ਪ੍ਰਚਾਰ ਕੇ ਕੁਫਰ ਤੋਲਿਆ ਗਿਆ ਹੈ, ਜਦ ਕਿ ਮੀਡੀਆ ਦੇ ਕੈਮਰਿਆਂ ਨੇ ਸਪਸ਼ਟ ਦਿਖਾਇਆ ਹੈ ਕਿ ਗੋਲੀ ਭਾਈ ਨਰੈਣ ਸਿੰਘ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਹੋਈ ਗੁੱਥਾ ਮੌਕੇ ਚੱਲੀ ਹੈ। ਸੱਚਾਈ ਇਹ ਹੈ ਕਿ ਹਮਲਾ ਸੁਖਬੀਰ ਸਿੰਘ ਬਾਦਲ ਨਾਂ ਦੇ ਵਿਅਕਤੀ ਉੱਤੇ ਹੋਇਆ ਹੈ ਜੋ ਪੰਥ ਦੇ ਗੁਨਾਹਗਾਰ ਵਜੋਂ ਲੱਗੀ ਤਨਖਾਹ ਭੁਗਤ ਰਿਹਾ ਸੀ। ਸ਼੍ਰੋਮਣੀ ਕਮੇਟੀ ਦੇ ਮਤੇ ਵਿੱਚ ਦਰਜ ਇਹ ਤਰਕ ਵੀ ਤਰਕਹੀਣ ਹੈ ਕਿ ਗੋਲੀ ਇੱਕ ਸੇਵਾਦਾਰ ਉੱਤੇ ਚਲਾਈ ਗਈ ਸੀ। ਸੁਖਬੀਰ ਸਿੰਘ ਨੂੰ ਨਿਮਾਣਾ ਸਿੱਖ ਸਮਝਣ ਵਾਲਿਆਂ ਦੀ ਸਮਝ ਉੱਤੇ ਤਰਸ ਆਉਂਦਾ ਹੈ। ਇਹ ਗੱਲ ਸਾਡੀ ਕੌਮ ਦੀ ਧਾਰਮਿਕ ਲੀਡਰਸ਼ਿਪ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਕੌਮ ਦੀ ਸਮੂਹਕ ਚੇਤਨਾ ਨੇ ਸੁਖਬੀਰ ਬਾਦਲ ਨੂੰ ਉਸ ਦੇ ਗੰਭੀਰ ਗੁਨਾਹਾਂ ਕਰਕੇ ਮੁਆਫ ਨਹੀਂ ਕੀਤਾ। ਅੱਜ ਮਿਤੀ 18/2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੁੜ ਬੈਠੀਆਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਜਥੇਬੰਦੀਆਂ, ਸੰਸਥਾਵਾਂ ਅਤੇ ਸ਼ਖਸੀਅਤਾਂ ਭਾਈ ਨਰੈਣ ਸਿੰਘ ਨੂੰ ਪੰਥ ਵਿੱਚੋਂ ਛੇਕਣ ਦੇ ਸ਼੍ਰੋਮਣੀ ਕਮੇਟੀ ਦੇ ਬੇਤੁਕੇ ਅਤੇ ਸਿਧਾਂਤਹੀਣ ਮਤੇ ਨੂੰ ਮੂਲੋਂ ਰੱਦ ਕਰਦੀਆਂ ਹਨ ਅਤੇ ਪੰਜ ਸਿੰਘ ਸਾਹਿਬਾਨਾਂ ਨੂੰ ਅਪੀਲ ਕਰਦੀਆਂ ਹਨ ਕਿ ਉਹ ਸ਼੍ਰੋਮਣੀ ਕਮੇਟੀ ਦੇ ਮਤੇ ਨੂੰ ਪ੍ਰਵਾਨ ਨਾ ਕਰਦਿਆਂ ਇਸ ਮਤੇ ਰੂਪੀ ਮੰਗ ਨੂੰ ਖਾਰਜ ਕਰ ਦੇਣ, ਇਸ ਦੇ ਨਾਲ ਦਸਤਾਰ ਦੀ ਬੇਅਦਬੀ ਕਰਨ ਵਾਲੇ ਯੂਥ ਅਕਾਲੀ ਦਲ ਦੇ ਅਹੁਦੇਦਾਰ ਜਸਪ੍ਰੀਤ ਸਿੰਘ ਰਾਣਾ ਦੇ ਵਿਰੁੱਧ ਸਖਤ ਕਾਰਵਾਈ ਕਰਨ। ਭਾਈ ਨਰੈਣ ਸਿੰਘ ਵੱਲੋਂ ਧਰਮ ਅਤੇ ਕੌਮੀ ਸਵੈਮਾਨ ਖਾਤਰ ਦਿਖਾਈ ਜੁਝਾਰੂ ਸਪਿਰਿਟ ਨੇ ਕੌਮ ਅੰਦਰ ਉਸ ਦਾ ਮਾਣ ਵਧਾਇਆ ਹੈ ਅਤੇ ਇਸ ਮਾਣ ਨੂੰ ਛਟਿਆਉਣ ਜਾਂ ਘਟਾਉਣ ਵਾਲਾ ਕੋਈ ਵੀ ਫੈਸਲਾ ਪੰਥ ਨੇ ਕਦਾਚਿਤ ਪ੍ਰਵਾਨ ਨਹੀਂ ਕਰਨਾ। ਗੁਰੂ ਸਾਹਿਬ ਮਿਹਰ ਕਰਨ, ਸਭ ਥਾਈਂ ਸਹਾਈ ਹੋਣ। ਸੋ ਇਹ ਇੱਕ ਪ੍ਰਸਤਾਵਤ ਮਤਾ ਮੈਂ ਤੁਹਾਡੇ ਸਾਹਮਣੇ ਰੱਖਿਆ ਆ, ਜਿਹਦੀ ਇਬਾਰਤ ਅੱਖਰ ਬਾਏ ਅੱਖਰ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ। ਮੋਟੇ ਰੂਪ ਦੇ ਵਿੱਚ ਇਹਦਾ ਮਤਲਬ ਮੈਂ 4 ਲਾਈਨਾਂ ਦੇ ਵਿੱਚ ਸਿੰਪਲ ਵਰਨੈਕੂਲਰ ਲੈਂਗੁਏਜ ਦੇ ਵਿੱਚ ਤੁਹਾਨੂੰ ਦੱਸ ਦਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕੁਫਰ ਤੋਲਿਆ ਗਿਆ ਕਿ ਜਿਹੜੀ ਗੋਲੀ ਇੱਕ ਗੁਨਾਹਗਾਰ ਵੱਲ ਨੂੰ ਚੱਲੀ ਆ, ਜਿਹੜੀ ਗੋਲੀ ਨੂੰ ਇਹ ਕਹਿ ਰਹੇ ਕਿ ਇੱਕ ਨਿਮਾਣੇ ਸਿੱਖ ਤੇ ਚੱਲ ਗਈ, ਇੱਕ ਗੁਨਾਹਗਾਰ ਸਜ਼ਾ ਭੁਗਤ ਰਹੇ ਬੰਦੇ ਤੇ ਨਿਮਾਣੇ ਸਿੱਖ ਨੂੰ ਇਕਜੁੱਟ ਕਰਨਾ। ਕੀ ਸ਼੍ਰੋਮਣੀ ਕਮੇਟੀ ਨੂੰ ਸਿਧਾਂਤ ਦੀ ਇੰਨੀ ਵੀ ਸਮਝ ਨਹੀਂ ਆ ਵੀ ਨਿਮਾਣਾ ਸਿੱਖ ਕੌਣ ਹੁੰਦਾ ਤੇ ਗੁਨਾਹਗਾਰ ਕੌਣ ਹੁੰਦਾ? ਇੰਨੀ ਕੁ ਬੇਸਿਕ ਸਮਝ ਤਾਂ ਸਾਨੂੰ ਹੋਣੀ ਚਾਹੀਦੀ ਹੈ ਨਾ। ਔਰ ਫਿਰ ਉਹ ਗੋਲੀ ਜੇ ਭਾਈ ਨਰੈਣ ਸਿੰਘ ਨੇ ਦਰਬਾਰ ਸਾਹਿਬ ਤੇ ਚਲਾਉਣੀ ਸੀ ਤੇ ਉਦੋਂ ਉੱਥੇ ਸਿਕਿਉਰਿਟੀ ਫੋਰਸਿਸ ਨਾਲ ਗੁੱਥਮ ਗੁੱਥੀ ਹੋਣ ਦੀ ਕੀ ਲੋੜ ਸੀ? ਦੂਰੋਂ ਮਾਰਦੇ। ਇਹ ਝੂਠ ਬੋਲਿਆ ਗਿਆ ਕਿ ਦਰਬਾਰ ਸਾਹਿਬ ਤੇ ਗੋਲੀ ਚੱਲ ਗਈ। ਔਰ ਵੇਖੋ ਇਹਨਾਂ ਦੇ ਤਰਕ, ਕਹਿੰਦੇ 84 ਤੋਂ ਬਾਅਦ ਇਹ ਦੂਸਰੀ ਵਾਰ ਦਰਬਾਰ ਸਾਹਿਬ ਤੇ ਹਮਲਾ ਆ। ਇਹ ਗੱਲਾਂ ਇਹਨਾਂ ਨੇ ਕਹੀਆਂ ਨੇ ਵੀ 84 ਚ ਗੋਲੀਆਂ ਲੱਗੀਆਂ ਸੀ, ਹੁਣ ਫੇਰ ਦਰਬਾਰ ਸਾਹਿਬ ਤੇ ਗੋਲੀਆਂ ਲੱਗੀਆਂ। ਮਤਲਬ ਉਸ ਹਮਲੇ ਦੇ ਨਾਲ ਇੱਥੇ ਜੋੜ ਰਹੇ ਨੇ। ਤੇ ਫਰਕ ਇੰਨਾ ਵੱਡਾ ਆ ਕਿ 84 ਦੇ ਵਿੱਚ ਸਾਡੇ ਯੋਧਿਆਂ ਨੇ ਹਿੰਦੁਸਤਾਨੀ ਫੌਜ ਦਾ ਮੁਕਾਬਲਾ ਕੀਤਾ ਸੀ ਤੇ ਜਿਹੜੇ ਅੰਦਰ ਸਿੰਘ ਬੈਠੇ ਸੀ ਉਹ ਸਾਡੇ ਹੱਕਾਂ ਦੇ ਲਈ ਸਾਡੀ ਆਜ਼ਾਦੀ ਦੀ ਜੰਗ ਲੜਦੇ ਪਏ ਸੀ ਤੇ ਭਾਰਤੀ ਫੌਜ ਦੁਸ਼ਮਣ ਹੋ ਕੇ ਸਾਡੇ ਤੇ ਚੜ੍ਹ ਕੇ ਆਈ ਸੀ। ਤੇ ਇੱਥੇ ਕੰਮ ਉਲਟਾ ਆ। ਇੱਥੇ ਜਿੱਤੇ ਗੋਲੀ ਚੱਲੀ ਆ ਉਹਦੇ ਉੱਤੇ ਦੋਸ਼ ਕੋਈ ਛੋਟੇ ਨਹੀਂ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲਿਆਂ ਦੇ ਨਾਲ ਭਾਈਵਾਲਤਾ ਨਿਭਾਉਂਦੇ ਨੇ। ਔਰ ਉਹ ਦੋਸ਼ ਜਿਹੜਾ ਪੰਥ ਪਿਛਲੇ 9 ਸਾਲਾਂ ਤੋਂ ਕੂਕ ਕੇ ਕਹਿ ਰਿਹਾ ਵੀ ਇਹਨਾਂ ਨੇ ਕੀਤੇ ਨੇ ਤੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੇ, ਹੁਣ ਅਕਾਲ ਤਖਤ ਸਾਹਿਬ ਦੇ ਸਨਮੁਖ ਖਲੋ ਕੇ ਆਪ ਮੰਨੇ ਨੇ ਵੀ ਸਾਡੀ ਉਹਨਾਂ ਦੇ ਵਿੱਚ ਭਾਈਵਾਲਤਾ ਰਹੀ ਆ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ। ਉਹਨਾਂ ਪੁਲਿਸ ਅਫਸਰਾਂ ਨੂੰ ਉੱਚ ਅਹੁਦਿਆਂ ਤੇ ਬਿਠਾਇਆ ਇਹਨਾਂ ਨੇ ਜਿਨ੍ਹਾਂ ਨੇ ਦਹਾਕਿਆਂ ਬੱਧੀ ਸਿੱਖਾਂ ਦੇ ਖੂਨ ਦੀ ਹੋਲੀ ਪੰਜਾਬ ਦੀ ਧਰਤੀ ਤੇ ਖੇਡੀ ਆ। ਕੱਲਾ ਕੁਰਸੀਆਂ ਨਹੀਂ ਉੱਚੀਆਂ ਦਿੱਤੀਆਂ, ਅਕਾਲੀ ਦਲ ਦਾ ਵਕਾਰ ਇਹਨਾਂ ਗਿਰ ਗਿਆ ਕਿ ਇਜ਼ਹਾਰ ਆਲਮ ਵਰਗਿਆਂ ਨੂੰ ਇਹਨਾਂ ਨੇ ਟਿਕਟਾਂ ਤੱਕ ਦੇ ਦਿੱਤੀਆਂ ਆਪਣੀ ਪਾਰਟੀ ਚੋਂ। ਤੇ ਜਦੋਂ ਪੰਥ ਨੇ ਵਿਰੋਧ ਕੀਤਾ ਤੇ ਇਜ਼ਹਾਰ ਆਲਮ ਕੋਲੋਂ ਟਿਕਟ ਲੈ ਲਈ ਤੇ ਉਹਦੀ ਘਰ ਦੇਣ ਦੇਤੀ। ਫਰਕ ਕੀ ਪਿਆ ਜੀ? ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋਈਆਂ
ਪਰ ਇਸ ਹਮਲੇ ਨੂੰ ਇਹ ਦਰਸਾਇਆ ਗਿਆ ਕਿ ਦਰਬਾਰ ਸਾਹਿਬ ਤੇ ਗੋਲੀ ਚੱਲ ਗਈ ਨਿਮਾਣੇ ਸਿੱਖ ਤੇ, ਜੋ ਕਿ ਬੇਤੁਕਾ ਆ। ਔਰ ਭਾਈ ਨਰੈਣ ਸਿੰਘ ਚੌੜਾ ਨੂੰ ਇਸ ਝੂਠੇ ਤਰਕ ਦੇ ਬਿਹਾਫ ਦੇ ਉੱਤੇ ਅਕਾਲ ਤਖਤ ਸਾਹਿਬ ਤੇ ਇਹ ਮਤਾ ਪਾਸ ਕਰਕੇ ਅੰਤਰਿੰਗ ਕਮੇਟੀ ਨੇ ਭੇਜਤਾ ਕਿ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਵੇ। ਇਸ ਬੇਤੁਕੇ ਮਤੇ ਨੂੰ ਬਿਲਕੁਲ ਮੁੱਢੋਂ ਰੱਦ ਕਰਕੇ ਰੱਦੀ ਦੀ ਟੋਕਰੀ 'ਚ ਸੁੱਟ ਦੇਣਾ ਚਾਹੀਦਾ। ਔਰ ਦੂਸਰਾ ਮਸਲਾ ਜਿਹੜਾ ਵੱਡਾ ਆ, ਇੱਥੇ ਗੋਲੀ ਚੱਲੀ ਗੁਨਾਹਗਾਰ ਵੱਲ ਤੇ ਹਾਹਾਕਾਰ ਮਚਾਲੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਕਮੇਟੀ ਨੇ, ਤੇ ਦੂਸਰੇ ਪਾਸੇ ਇਹਨਾਂ ਦੇ ਇੱਕ ਜ਼ਿੰਮੇਵਾਰ ਵਰਕਰ ਜਸਪ੍ਰੀਤ ਰਾਣਾ ਨੇ ਬੰਦੇ ਨੂੰ, ਜਿਹਨੂੰ 10 ਬੰਦਿਆਂ ਨੇ ਫੜਿਆ, ਜਿਹਦੀਆਂ ਬਾਹਾਂ ਵੀ ਫੜੀਆਂ, ਜਿਹਦੀ ਧੌਣ ਵੀ ਫੜੀ, ਉਸ ਜਕੜੇ ਹੋਏ ਬੰਦੇ ਨੂੰ, ਉਸ ਜੁਝਾਰੂ ਸੋਚ ਦੇ ਮਾਲਕ ਨੂੰ ਇਹਨਾਂ ਦੇ ਅਕਾਲੀ ਵਰਕਰ ਨੇ ਪਠਾਨਕੋਟ ਦਾ ਜਿਹੜਾ ਇਹਨਾਂ ਨੇ ਯੂਥ ਦਾ ਪ੍ਰਧਾਨ ਲਾਇਆ, ਉਸ ਬੰਦੇ ਨੇ ਮਗਰੋਂ ਆ ਕੇ ਛਾਲ ਮਾਰ ਕੇ ਉਹਨਾਂ ਦੀ ਪੱਗ ਲਾ ਕੇ ਔਰ ਉਹਨਾਂ ਦੀ ਪੱਗ ਦੀ ਬੇਅਦਬੀ ਕੀਤੀ ਆ। ਪਰ ਉਸ ਗੱਲ ਦੇ ਉੱਤੇ ਨਾ ਅਕਾਲੀ ਦਲ ਬੋਲਿਆ ਨਾ ਸ਼੍ਰੋਮਣੀ ਕਮੇਟੀ ਬੋਲੀ। ਤੇ ਜਦੋਂ ਸ਼੍ਰੋਮਣੀ ਕਮੇਟੀ ਨੂੰ ਪੁੱਛਿਆ ਗਿਆ ਇਹ ਸਵਾਲ ਕਿ ਉਸ ਬੰਦੇ ਦੇ ਉੱਤੇ ਕੀ ਕਾਰਵਾਈ ਕੀਤੀ, ਤੇ ਪ੍ਰਧਾਨ ਸਾਹਿਬ ਦਾ ਜਵਾਬ ਪਤਾ ਕੀ ਹੈ? ਕਹਿੰਦੇ ਜਦੋਂ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਉਦੋਂ ਵਿੱਚ ਇਹੋ ਜਿਹੀ ਨਿੱਕੀ ਚੀਜ਼ ਹੋ ਜਾਂਦੀ। ਹੱਦ ਹੋ ਗਈ। ਫਿਰ ਤੁਹਾਡੇ ਤੇ ਰਾਜੀਵ ਗਾਂਧੀ 'ਚ ਫਰਕ ਕੀ ਆ? ਰਾਜੀਵ ਵੀ ਕਹਿੰਦਾ ਹੈ ਜਦੋਂ ਵੱਡਾ ਦਰਖਤ ਡਿੱਗਦਾ ਧਰਤੀ ਹਿਲਦੀ ਆ, ਉਦੋਂ ਤਾਂ ਤੁਸੀਂ ਦਵਾਈ ਚੁੱਕ ਲੈਂਦੇ ਹੋ। ਤੇ ਇਹ ਤੁਸੀਂ ਕਹਿਤਾ ਜੀ ਵੱਡੀਆਂ ਦੇ ਵਿੱਚ ਨਿੱਕੀ ਹੋ ਗਈ। ਜਾਣ ਬੁੱਝ ਕੇ ਦਸਤਾਰ ਲਾ ਦੇਣੀ ਇਹਨਾਂ ਨੂੰ ਨਿੱਕੀ ਲੱਗਦੀ ਆ, ਤੇ ਇੱਕ ਗੁਨਾਹਗਾਰ ਦੇ ਉੱਤੇ ਹਮਲਾ ਹੋ ਜਾਣਾ ਇਹਨਾਂ ਨੂੰ ਬਹੁਤ ਵੱਡਾ ਤੇ ਪਾਪ ਲੱਗਦਾ ਹੈ। ਇਹ ਤੇ ਸਾਡੀਆਂ ਕਮੇਟੀਆਂ ਦਾ ਅੱਜ ਦਾ ਹਾਲ ਹੋ ਗਿਆ। ਸੋ ਸਾਡੀ ਸਿੰਘ ਸਾਹਿਬਾਨਾਂ ਨੂੰ ਅਪੀਲ ਆ, ਜਿੱਥੇ ਤੁਸੀਂ ਹਰ ਗੱਲ ਸ਼੍ਰੋਮਣੀ ਕਮੇਟੀ ਦੀ ਸੁਣਦੇ ਹੋ ਤੇ ਉਹਨਾਂ ਦੇ ਮਤੇ ਨੂੰ ਵਿਚਾਰਦੇ ਹੋ, ਤੇ ਜਦੋਂ ਉਹ ਸਮਾਂ ਮੰਗਣ ਤੁਸੀਂ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਦਫ਼ਤਰ 'ਚ ਬਿਠਾ ਕੇ ਗੱਲ ਸੁਣ ਲੈਂਦੇ ਹੋ। ਤੇ ਪੰਥ ਦੀ ਵੀ ਇੰਨੀ ਕੁ ਗੱਲ ਸੁਣ ਲਓ ਕਿ ਜਿੱਥੇ ਇਸ ਮਤੇ ਨੂੰ ਰੱਦ ਕੀਤਾ ਜਾਵੇ, ਜੇ ਨਾ ਰੱਦ ਹੈ ਤੇ ਇਹਦੇ ਨਾਲ ਖਾਨਾ ਜੰਗੀ ਸ਼ੁਰੂ ਹੋਏਗੀ। ਫਿਰ ਨਾ ਕਹਿਣਾ ਆਪਸ ਦੇ ਵਿੱਚ ਹੀ ਪੰਥ ਲੜਦਾ ਫਿਰਦਾ। ਸੋ ਇਹ ਮਤਾ ਰੱਦ ਕੀਤਾ ਜਾਵੇ ਔਰ ਉਸ ਬੰਦੇ ਦੇ ਖਿਲਾਫ, ਜਸਪ੍ਰੀਤ ਰਾਣੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤੇ ਜੇ ਨਹੀਂ ਕਰਨੀ ਤੇ 2 ਟੁਕ ਜਵਾਬ ਦੇ ਦਿਓ ਠੋਕ ਕੇ ਵੀ ਅਸੀਂ ਉਹਨੂੰ ਹੱਥ ਤੱਕ ਨਹੀਂ ਲਾਉਣਾ। ਉਹ ਤੇ ਜੀ ਅਕਾਲੀ ਵਰਕਰ ਆ, ਉਹ ਤੇ ਤੁਹਾਡਾ ਨਿਮਾਣਾ ਸਿੱਖ ਆ, ਤੇ ਫਿਰ ਉਸ ਤੋਂ ਬਾਅਦ ਪੰਥ ਆਪੇ ਨਿਬੜ ਲੇਗਾ ਉਹਦੇ ਨਾਲ। ਪਰ ਅਸੀਂ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਮਨ 'ਚ ਰੱਖਦੇ ਹੋਏ, ਉਹਨੂੰ ਹਕੀਕਤ ਪਹਿਨਾਉਂਦੇ ਹੋਏ ਹਮੇਸ਼ਾ ਤੁਹਾਨੂੰ ਲੂਪ 'ਚ ਰੱਖਿਆ ਆ। ਕਿਉਂਕਿ ਦਸਤਾਰ ਲੱਥਣ ਦਾ ਮਸਲਾ ਸਾਡਾ ਬਾਹਰਲੀ ਅਦਾਲਤਾਂ 'ਚ ਨਹੀਂ ਜਾਂਦਾ। ਬਾਹਰਲੀਆਂ ਅਦਾਲਤਾਂ ਨੇ ਜੋ ਸਜ਼ਾਵਾਂ ਦੇਣੀਆਂ ਭਾਈ ਨਰੈਣ ਸਿੰਘ ਚੌੜਾ ਨੂੰ ਦੇਣਗੇ, ਪਰ ਪੱਗ ਸਾਡੀ ਧਾਰਮਿਕ ਪਹਿਚਾਣ ਆ ਔਰ ਉਸ ਬੰਦੇ ਦੇ ਖਿਲਾਫ ਜੇ ਕਾਰਵਾਈ ਹੋਣੀ ਚਾਹੀਦੀ ਆ। ਤੇ ਅਸੀਂ ਨਹੀਂ ਚਾਹੁੰਦੇ ਦੁਨਿਆਵੀ ਅਦਾਲਤਾਂ ਜਾਂ ਦੁਨਿਆਵੀ ਥਾਣਿਆਂ ਦੇ ਵਿੱਚ ਉਹਨੂੰ ਘਸੀਟਦੇ ਫਿਰੀਏ। ਅਸੀਂ ਚਾਹੁੰਦੇ ਆ ਕਿ ਸਾਡੀ ਸਰਵਉੱਚ ਸੰਸਥਾ ਅਕਾਲ ਤਖਤ ਸਾਹਿਬ ਦੇ ਉੱਤੇ ਬੈਠੇ ਅਹੁਦੇਦਾਰ ਇਸ ਗੱਲ ਦਾ ਨੋਟਿਸ ਲੈਣ ਔਰ ਇਨਸਾਫ ਕਰਨ। ਪਰ ਮੈਂ ਫੇਰ ਕਹਿ ਰਿਹਾ, ਅਸੀਂ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ ਚਾਹੁੰਦੇ, ਨਾ ਲਵਾਂਗੇ। ਪਰ ਜੇ ਅਕਾਲ ਤਖਤ ਸਾਹਿਬ ਇਹੋ ਜਿਹੀਆਂ ਚੀਜ਼ਾਂ ਤੋਂ ਮੁਨਕਰ ਹੋਏਗਾ ਤੇ ਫਿਰ ਕੋਈ ਨਾ ਕੋਈ ਜਜ਼ਬਾਤੀ ਸਿੱਖ ਤੇ ਫੈਸਲਾ ਕਰੇਗਾ ਹੀ ਕਰੇਗਾ। ਤੇ ਫਿਰ ਉਦਣ ਹਾਲ ਦਵਾਈ ਨਾ ਚੁੱਕੀ ਜਾਵੇ ਕਿ ਕਾਨੂੰਨ ਨੂੰ ਲੋਕਾਂ ਨੇ ਹੱਥਾਂ 'ਚ ਲੈਣਾ ਸ਼ੁਰੂ ਕਰਤਾ। ਅੱਜ ਕਾਨੂੰਨ ਤੁਹਾਡੇ ਦੇ ਕੋਲ ਅਸੀਂ ਮੰਗ ਕਰਨਾ ਹੈ, ਜਿਹੜਾ ਸਾਡਾ ਆਪਣਾ ਕਾਨੂੰਨ ਹੈ ਅਕਾਲ ਤਖਤ ਸਾਹਿਬ ਦਾ। ਸੋ ਜਲਦੀ ਤੋਂ ਜਲਦੀ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ। ਅਕਾਲੀ ਦਲ ਇਸ ਭੁਲੇਖੇ 'ਚ ਨਾ ਰਵੇ ਕਿ ਤੁਸੀਂ 20 ਦਿਨ ਵਿੱਚ ਪਾਲੇ ਤੇ ਤੁਸੀਂ ਸੋਚੋ ਕਿ ਭਾਈ ਨਰੈਣ ਸਿੰਘ ਚੌੜੇ ਦੀ ਲੱਥੀ ਪੱਗ ਨੂੰ ਪੰਥ ਭੁੱਲ ਜਾਏਗਾ। ਅਸੀਂ ਇਹ ਨਹੀਂ ਭੁੱਲਣੀ। ਔਰ ਜਦੋਂ ਤੱਕ ਉਸ ਬੰਦੇ ਦੇ ਉੱਤੇ ਕਾਰਵਾਈ ਹੋ ਨਹੀਂ ਜਾਂਦੀ ਪੰਥਕ ਰਵਾਇਤਾਂ ਅਨੁਸਾਰ, ਉਦੋਂ ਤੱਕ ਤੇ ਬਿਲਕੁਲ ਨਹੀਂ। ਔਰ ਉਸ ਬੰਦੇ ਨੂੰ ਅਸੀਂ ਇਸ ਗੱਲ ਦੀ ਮਤਲਬ ਉਹਨੂੰ ਕਿਹਾ ਵੀ ਸੀ ਕਿ ਸਮਾਂ ਰਹਿੰਦੇ ਮਾਫੀ ਮੰਗ, ਪਰ ਨਹੀਂ। ਅਕਾਲੀ ਦਲ ਦੀ ਹੈਕੜ ਵੇਖੋ ਤੁਸੀਂ ਵੀ ਅੱਜ ਤੱਕ ਉਹ ਬੰਦਾ ਸਾਹਮਣੇ ਨਹੀਂ ਆਇਆ। ਪਰ ਮੈਂ ਫੇਰ ਕਹਿ ਰਿਹਾ, ਅਸੀਂ ਕਾਨੂੰਨ ਨੂੰ ਕਿਸੇ ਵੀ ਤਰੀਕੇ ਨਾਲ ਆਪਣੇ ਹੱਥ 'ਚ ਲੈਣਾ ਨਹੀਂ ਚਾਹੁੰਦੇ। ਪਰ ਜੇ ਜ਼ਿੰਮੇਵਾਰ ਅਹੁਦੇਦਾਰ ਇਹਨਾਂ ਤੋਂ ਭੱਜਣਗੇ ਤੇ ਫਿਰ ਇੱਕ ਨਾ ਇੱਕ ਦਿਨ ਕੋਈ ਨਾ ਕੋਈ ਤਾਂ ਕਾਨੂੰਨ ਹੱਥ 'ਚ ਲੈ ਲਏਗਾ। ਸੋ ਇੰਨੀਆਂ ਗੱਲਾਂ ਕਹਿੰਦਾ ਆ, ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਆ। ਅਗਲੇ ਬੁਲਾਰਿਆਂ ਨੇ ਤੁਹਾਡੇ ਨਾਲ ਇਸ ਮਤੇ ਦੇ ਸੰਬੰਧ ਦੇ ਵਿੱਚ ਵਿਚਾਰ ਰੱਖਣੇ ਨੇ। ਜੋ ਵੀ ਇਹਦੇ ਵਿੱਚ ਬਦਲਾਅ ਕਰਨਾ ਆ, ਜੇ ਐਡ ਕਰਨਾ ਆ ਜਾਂ ਕੱਟਣਾ ਆ, ਉਹ ਕੱਟ ਕੇ ਤੇ ਸਿੰਘ ਸਾਹਿਬਾਨਾਂ ਨੂੰ ਇਹ ਸੌਂਪ ਦਿੱਤਾ ਜਾਏਗਾ। ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਖਿਮਾ ਮੰਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਬੇਨਤੀ ਆ, ਜਦੋਂ ਤੱਕ ਇਹ ਮਤਾ ਅਖੀਰਲੇ ਸ਼ਬਦਾਂ ਤੱਕ ਪਾਸ ਨਹੀਂ ਹੋ ਜਾਂਦਾ ਇੱਥੋਂ, ਜਦੋਂ ਤੱਕ ਬੁਲਾਰੇ ਬੋਲ ਨਹੀਂ ਲੈਂਦੇ, ਸਾਰੀ ਸੰਗਤ ਨੇ ਇਸੇ ਤਰੀਕੇ ਦੇ ਨਾਲ ਜੁੜੇ ਰਹਿਣਾ ਆ। ਇਹ ਮੇਰੀ ਤੁਹਾਡੇ ਅੱਗੇ ਬੇਨਤੀ ਆ। ਇੱਕ ਸ਼ਖਸ ਨੇ ਆਪਣੀ ਜਾਨ ਦੀ ਬਾਜੀ ਲਾ ਕੇ ਇਹ ਸੁਨੇਹਾ ਦਿੱਤਾ ਆ ਇਹਨਾਂ ਨੂੰ,
ਤੇ ਅਸੀਂ ਕੀ ਇੱਥੇ ਹੋਰ ਘੰਟਾ ਜਾਂ ਅੱਧਾ ਘੰਟਾ ਖੜ ਵੀ ਨਹੀਂ ਸਕਦੇ। ਸੋ ਅਸੀਂ ਖਲੋਣਾ ਹੈ ਉਸ ਬੰਦੇ ਦੇ ਹੱਕ ਦੇ ਵਿੱਚ। ਸੋ ਇੰਨੀਆਂ ਗੱਲਾਂ ਦੇ ਨਾਲ ਤੁਹਾਡੇ ਤੋਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਭਾਈ ਇਮਾਨ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ, ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪਰਮ ਸਤਿਕਾਰਯੋਗ ਭਾਈ ਨਰੈਣ ਸਿੰਘ ਹੋਣਾ ਦੇ ਹੱਕ 'ਚ ਕਤਰਤ ਹੋਈ ਸਾਧ ਸੰਗਤ ਜੀ ਨਿਮਰਤਾ ਸਹਿਤ ਫਤਿਹ ਅਰਜ਼ ਕਰਦੇ ਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੰਨਣ ਵਾਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਇਸ SGPC ਨੂੰ ਦਿੱਤੇ ਮਤੇ ਦੇ ਵਿੱਚ ਹਮਾਇਤ ਕਰਦੀ ਹੈ। ਔਰ ਅਸੀਂ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਬਾ ਪ੍ਰਿਥੀ ਚੰਦ ਨੂੰ ਛੇਕਿਆ ਸੀਗਾ, ਕਿਉਂਕਿ ਉਹ ਸੈਂਟਰ ਦੀ ਸਰਕਾਰ ਵਾਂਗੂ ਮੁਗਲ ਹਕੂਮਤ ਨਾਲ ਮਿਲ ਕੇ ਗੁਰੂ ਘਰ ਦੇ ਵਿੱਚ ਦਖਲਅੰਦਾਜ਼ੀ ਦੇ ਰਹੀ ਸੀ ਤੇ ਪਾਬੰਦੀਆਂ ਲਾ ਰਹੀਆਂ ਸੀ ਸਿੱਖਾਂ ਤੇ। ਇਸ ਤੋਂ ਉਪਰੰਤ ਬਾਬਾ ਮਿਹਰਬਾਨ ਔਰ ਫਿਰ ਗੁਰੂ ਹਰਰਾਏ ਸਾਹਿਬ ਨੇ ਬਾਬਾ ਰਾਮ ਰਾਏ ਸਾਹਿਬ ਨੂੰ ਛੇਕਿਆ। ਕਿਉਂ? ਕਿਉਂਕਿ ਉਹਨਾਂ ਨੇ ਜਾ ਕੇ ਗੁਰਬਾਣੀ ਨੂੰ ਤਬਦੀਲ ਕੀਤਾ। ਉੱਥੇ ਮਿੱਟੀ ਮੁਸਲਮਾਨ ਦੀ ਥਾਂ ਮਿੱਟੀ ਬੇਈਮਾਨ ਦੀ ਕਹਿ ਕੇ ਦਿੱਲੀ ਹਕੂਮਤ ਨੂੰ ਮੋਹਣ ਦਾ ਯਤਨ ਕੀਤਾ। ਇਹ ਅੱਜ ਦੇ ਸਮੇਂ 'ਚ ਕਦੋਂ ਹੋਇਆ? ਜਦ 2014 ਦੇ ਵਿੱਚ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਉਹਨੇ ਦੇਸ਼ ਬਾਬਰ ਮੋਹੇ ਉਹਦੀ ਸ਼ਬਦਾਵਲੀ ਗੁਰੂ ਸਾਹਿਬ ਦੇ ਵਚਨਾਂ ਦੀ ਤਬਦੀਲ ਕਰਕੇ ਨਿਸ਼ਚੈ ਕਰ ਆਪਣੀ ਜੀਤ ਕਰੋ ਦੇ ਥਾਂ ਨਿਸ਼ਚੈ ਕਰਕੇ ਉਹਨੇ ਅਰੁਣ ਜੇਤਲੀ ਦਾ ਨਾਮ ਲੈ ਲਿਆ। ਇਹ ਗੁਰਬਾਣੀ ਨੂੰ ਤਬਦੀਲ ਕਰਕੇ ਦਿੱਲੀ ਹੁਕਮਰਾਨ ਨੂੰ ਜਾ ਕੇ ਆਪਣਾ ਸੀਸ ਝੁਕਾਉਣ ਦਾ ਇੱਕ ਬਹੁਤ ਵੱਡਾ ਸਾਡੇ ਸਾਹਮਣੇ ਇੱਕ ਇਤਿਹਾਸ ਹੈ। ਉਸ ਸਮੇਂ ਗੁਰੂ ਹਰਰਾਏ ਸਾਹਿਬ ਨੇ ਆਪਣੇ ਸਪੁੱਤ ਰਾਮ ਰਾਏ ਨੂੰ ਪੰਥ ਚੋਂ ਛੇਕਿਆ ਸੀਗਾ। ਕੀ ਗੁਰਬਚਨ ਸਿੰਘ ਨੇ ਗਿਆਨੀ ਨੇ ਇਹ ਕੰਮ ਕੀਤਾ? ਉਹਨੂੰ ਸਧਾਰਨ ਸੇਵਾ ਲਾ ਕੇ ਬਿਕਰਮਜੀਤ ਸਿੰਘ ਨੂੰ ਇੱਥੇ ਮਾਫੀਨਾਮਾ ਦੇਤਾ, ਪਰ ਗੁਰਬਾਣੀ ਉਹਨੇ ਤਬਦੀਲ ਕਰਤੀ। ਦੂਜਾ ਸਾਨੂੰ ਚੇਤੇ ਹੈ ਜਦ ਦਸਮ ਪਿਤਾ ਨੇ ਉਰੇ ਮਸੰਦਾ ਨੂੰ ਕੱਢਿਆ, ਕਾਤੇ ਕੱਢਿਆ? ਉਹਨਾਂ ਨੂੰ ਆਪਣੇ ਪੰਥ ਚੋਂ ਕਿਉਂ ਛੇਕਿਆ? ਉਹਨਾਂ ਨੇ ਕੁੜੈਤਾਂ ਸਾਡੇ ਗੁਰੂ ਘਰ 'ਚ ਲਿਆਤੀਆਂ ਸੀਗੀਆਂ, ਉਹਨਾਂ ਨੇ ਲੁੱਟ ਖੋਹ ਕਰਤੀ ਸੀ। ਔਰ ਅੱਜ ਦੇ ਦਿਨ ਗੁਰੂ ਘਰ ਦੀ ਗੁਰਬਾਣੀ ਕੀਰਤਨ ਦਰਬਾਰ PTC ਚੈਨਲ ਅੱਜ ਉਹਦੇ ਉੱਤੇ ਹਾਵੀ ਹੋ ਕੇ ਲੁੱਟਾਂ ਖੋਹਾਂ ਕਰ ਰਿਹਾ। ਇੱਥੇ 6 ਜੂਨ ਨੂੰ ਸੰਗਤਾਂ ਨੂੰ ਦਰਸ਼ਨ ਕਰਨ ਤੇ ਰੋਕਾਂ ਲਾਈਆਂ ਜਾਂਦੀਆਂ। ਇੱਥੇ ਸਾਡੇ ਗੁਰੂ ਘਰ ਦੇ ਵਿੱਚ ਤੰਬਾਕੂ ਕੰਪਨੀ ਤੋਂ ਪੈਸੇ ਲੈ ਕੇ ਅਕਾਲੀ ਦਲ ਨੇ ਆਪਣੇ ਇਲੈਕਸ਼ਨ ਕੈਂਪੇਨ ਚਲਾਏ ਹੈਗੇ ਆ, ਜਿੱਥੇ ਗੁਰੂ ਸਾਹਿਬ ਅਬ ਦਾ ਘੋੜਾ ਵੀ ਨਹੀਂ ਸੀ ਤੰਬਾਕੂ ਵਿੱਚੋਂ ਲੰਘਦਾ। ਇੱਥੇ ਜਿਹੜਾ ਇੱਕ ਸੁਖਬੀਰ ਬਾਦਲ ਦਾ ਪਰਸਨਲ ਸੈਕਟਰੀ ਸੀਏ ਸਤਿੰਦਰਪਾਲ ਸਿੰਘ ਕੋਹਲੀ, ਉਹਨੂੰ 10 ਕਰੋੜ ਦੀ ਤਨਖਾਹ ਦੇ ਕੇ ਉਹਦੇ ਬਰਖਲਾਫ ਇੱਥੇ ਦੇ ਐਗਜ਼ੈਕਟਿਵ ਕਮੇਟੀ ਨੇ ਮਤਾ ਪਾਇਆ ਕਿ ਇਹ ਪੈਸਾ ਮੋੜਿਆ ਜਾਏ, ਕਿਉਂਕਿ ਜਿਹੜੀ ਉਰੇ 328 ਸਰੂਪਾਂ ਦੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਲਿਖਿਆ ਬਿਆਨ ਉਹਦਾ ਹੈਗਾ ਕਿ ਮੈਂ ਇੱਕ ਦਿਨ ਕੰਮ ਨਹੀਂ ਕੀਤਾ। ਕਹਿਣ ਦਾ ਭਾਵ ਸੁਖਬੀਰ ਬਾਦਲ ਨੇ ਆਪਣੇ ਪਰਸਨਲ ਬੰਦੇ ਨੂੰ ਗੁਰੂ ਘਰ ਦੀ ਦੌਲਤ ਤੇ ਧਨ ਚੋਂ ਪੈਸਾ ਇਕੱਠਾ ਕਰਕੇ ਤਨਖਾਹ ਇੱਥੋਂ ਦਿੱਤੀ ਹੈ। ਫਿਰ ਇਹ ਮਸੰਦਾ ਦੇ ਕੰਮ ਨਹੀਂ। ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਛੇਕਿਆ ਤਾਂ ਆ ਸੌਖੀ ਹਾਲ ਦੇ ਵਿੱਚ ਸੁਖਬੀਰ ਬਾਦਲ ਨੂੰ ਮਾਫੀਨਾਮਾ ਕਿਵੇਂ ਮਿਲ ਰਿਹਾ? ਸਾਧ ਸੰਗਤ ਜੀ, ਇਹ ਕਿਉਂ ਹੋ ਰਿਹਾ? ਇਹ ਤਾਂ ਹੋ ਰਿਹਾ ਕਿਉਂਕਿ ਬਾਦਲ ਦਲ ਨੇ ਲਗਾਤਾਰ ਇੱਥੇ ਚੋਣ ਨਹੀਂ ਹੋਣ ਦਿੱਤੇ। ਗੁਰੂ ਕੀ ਸੰਗਤ ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਸੰਗਤ 21 ਬਿਸਵੇ ਗੁਰੂ 20 ਬਿਸਵੇ, ਉਹਦੇ ਚੋਣ ਨਹੀਂ ਹੋਣ ਦੇ ਰਹੇ। ਸੈਂਟਰ ਦੀ ਸਰਕਾਰ, ਆਮ ਆਦਮੀ ਸਰਕਾਰ, ਕਾਂਗਰਸ ਨੇ ਔਰ ਅਕਾਲੀ ਦਲ ਬਾਦਲ ਨੇ ਇਹ ਚੋਣ ਰੋਕ ਕੇ ਇਸ ਗੁਰੂ ਕੀ ਸੰਸਥਾ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਲਾਇਆ ਹੋਇਆ। ਦਾਗੀ ਇੱਕ ਹਾਊਸ ਹੈ, ਇਹਦਾ ਸਮਾਂ 2016 ਚ ਖਤਮ ਸੀ। ਅੱਜ ਵੀ ਇਹ ਗਲਤ ਤਰੀਕੇ ਨਾਲ ਹੁਕਮਰਾਨ ਬਣਿਆ ਹੋਇਆ ਹੈ। ਇਹਨੇ ਆਪਣੇ ਚੁਣੇ ਹੋਏ ਲਿਫਾਫਿਆਂ ਚੋਂ ਕੱਢ ਕੇ ਬੜੇ ਗਲਤ ਅਨਸਰ ਉਰੇ ਖੜਾਏ ਹੈ, ਜਿਨ੍ਹਾਂ ਨੂੰ ਪੰਥ ਨੇ ਛੇਕਿਆ ਤੇ ਅਹੁਦਾ ਤੇ ਲਾਇਆ। ਮੈਂ ਬੇਨਤੀ ਕਰਦਾ ਕਿ ਮੁੜ ਕੇ ਇਹੋ ਜਿਹੇ ਕੰਮ ਨਾ ਕਰਿਓ। ਭਾਈ ਨਰੈਣ ਸਿੰਘ ਹੋਣਾ ਨੇ ਮੇਰੇ ਨਾਲ ਉਹਨਾਂ ਦੇ ਸੁਪੁੱਤਰ ਬਾਜਵਾ ਸਾਹਿਬ ਖੜੇ ਆ, ਬਲਜਿੰਦਰ ਸਿੰਘ,
ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਜਿਹੜੇ ਅਫਸਰਾਂ ਨੂੰ ਤੁਸੀਂ ਮਾਫੀਆਂ ਦਿੱਤੀਆਂ, ਡੀਜੀਪੀ ਲਾਇਆ, ਜਿਨ੍ਹਾਂ ਨੇ ਉਰੇ ਸਿੱਖਾਂ ਦਾ ਕਤਲ ਕੀਤਾ, ਉਹਨਾਂ ਦੇ ਬਰਖਲਾਫ ਖੜ ਕੇ ਉਹ ਪਰਿਵਾਰ ਜਿਨ੍ਹਾਂ ਦੇ ਘਰੋਂ ਨੌਜਵਾਨ ਚੱਕ ਕੇ ਕਿਸੇ ਦਾ ਭਰਾ, ਕਿਸੇ ਦਾ ਧਰਮ ਸਾਥੀ, ਕਿਸੇ ਦਾ ਪੁੱਤ ਉਹ ਚੱਕ ਕੇ ਫਾਲਸ ਐਨਕਾਊਂਟਰਸ 'ਚ ਸਾਮੰਤ ਗੋਇਲ ਵਰਗੇ ਐਸਐਸਪੀ ਨੇ ਕੀਤੇ ਹੈਗੇ ਆ। ਅੱਜ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜਾ ਕੰਮ ਬਾਦਲ ਦਲ ਨੇ ਆਪਣੇ 96-97 ਦੇ ਮੈਨੀਫੈਸਟੋ 'ਚ ਕਿਹਾ ਸੀਗਾ ਕਿ ਅਸੀਂ ਉਹ ਅਫਸਰ ਜਿਨ੍ਹਾਂ ਨੇ ਵਧੀਕੀਆਂ ਕੀਤੀਆਂ ਉਹਦਾ ਲੇਖਾ ਜੋਖਾ ਕਰਾਂਗੇ, ਉਹ ਬਾਦਲ ਦਲ ਨੇ ਨਹੀਂ ਕੀਤਾ। ਜਿਵੇਂ ਦੱਸਿਆ ਉਹਨਾਂ ਨੂੰ ਤਰੱਕੀਆਂ ਬਖਸ਼ੀਆਂ, ਪਰ ਸਰ ਨਰਾਇਣ ਸਿੰਘ ਚੋੜਾ ਕਿਸੇ ਵੀ 128 ਜਿਹੜੇ parivarinsaaf.org ਤੇ ਸਾਮੰਤ ਗੋਇਲ ਦੇ ਅਫੈਕਟਡ ਹੈਗੇ ਆ, ਉਹਨਾਂ ਦੇ ਘਰ ਜਾ ਕੇ ਪੁੱਛ ਲਓ। ਹੋਣਹਾਰ ਉਹਨਾਂ ਦਾ ਸਪੁੱਤਰ ਵਕੀਲ, ਉਹ ਖੁਦ ਉਹਨਾਂ ਨੇ ਘਰ ਘਰ ਜਾ ਕੇ ਕੇਸ ਲੜੇ ਆ। ਅਮਨ ਪਸੰਦ ਤੇ ਕਾਨੂੰਨ ਪਸੰਦ ਤਰੀਕੇ ਨਾਲ ਉਹਨਾਂ ਨੇ ਉਹ ਦੋਸ਼ੀਆਂ ਨੂੰ ਕਚਹਿਰੀਆਂ 'ਚ ਖੜੇ ਕਰਕੇ ਪੁਲਿਸ ਅਫਸਰਾਂ ਨੂੰ ਸਜ਼ਾ ਦਿਵਾਈਆਂ। ਇਹ ਇੱਕ ਬਹੁਤ ਹੀਰਾ ਬੰਦਾ ਸਾਡੇ ਕੌਮ ਦਾ ਹੈਗਾ, ਜਿਸ ਨੇ ਅਮਨ ਤੇ ਕਾਨੂੰਨ ਪਸੰਦ ਤਰੀਕੇ ਨਾਲ ਸਿੱਖ ਪੰਥ ਦੀ ਡਿੱਗੀ ਪੱਗ ਨੂੰ ਚੱਕ ਕੇ ਸਾਡੇ ਸਿਰ ਤੇ ਰੱਖਿਆ। ਇਹਦੀ ਪੱਗ ਰੋਲਣ 'ਚ ਇਹ ਜਿਹੜਾ ਗੁਨਾਹਗਾਰ ਹੈ ਉਹਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ, ਔਰ ਸਾਨੂੰ ਇਕੱਠੇ ਹੋ ਕੇ ਇਹਨਾਂ ਦੀ ਪੱਗ ਲੱਥਣ ਨਹੀਂ ਦੇਣੀ ਚਾਹੀਦੀ। ਅਸੀਂ ਇਸ ਮਤੇ ਨਾਲ ਬਿਲਕੁਲ ਹਮਾਇਤ ਕਰਦੇ ਹਾਂ ਤੇ ਐਸਜੀਪੀਸੀ ਨੂੰ ਇਹ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸੋ ਸਾਡੇ ਕੋਲ ਤਕਰੀਬਨ 2 ਤੋਂ 3 ਬੁਲਾਰਿਆਂ ਨੇ ਔਰ ਆਪਣੇ ਵਿਚਾਰ ਰੱਖਣੇ ਨੇ। ਮੇਰੀ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਿ ਇਸੇ ਤਰ੍ਹਾਂ ਦੇ ਨਾਲ ਹੀ ਤੁਸੀਂ ਟਿਕਾ ਰੱਖਣਾ ਆ। ਸੋ ਹੁਣ ਮੈਂ ਬੇਨਤੀ ਕਰਾਂ ਭਾਈ ਮੋਹਕਮ ਸਿੰਘ ਜੀ, ਜਿਨ੍ਹਾਂ ਨੇ ਸੰਘਰਸ਼ ਕੀਤਾ ਹੈ, ਮੂਵਮੈਂਟ ਦੇ ਵਿੱਚ ਰਹੇ ਨੇ ਲੰਮਾ ਸਮਾਂ, ਉਹ ਆਪਣੇ ਵਿਚਾਰ ਇਸ ਮਤੇ ਦੇ ਸੰਬੰਧ ਵਿੱਚ ਰੱਖਣ। ਉਹਨਾਂ ਤੋਂ ਬਾਅਦ ਸਿੰਘ ਸਾਹਿਬ ਹੋਣਾ ਨੇ ਵੀ ਆਪਣੇ ਵਿਚਾਰ ਰੱਖਣੇ ਨੇ, ਸਾਰਿਆਂ ਸੁਣ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਮਹਾਰਾਜ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ ਵਿੱਚ ਸ਼ਸ਼ੋਭਤ ਗੁਰੂ ਖਾਲਸਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਭਾਈ ਨਰਾਇਣ ਸਿੰਘ ਜੀ ਚੌੜਾ ਦੇ ਵਿਰੁੱਧ ਜਿਹੜੀ ਰਿਜੈਕਟ ਕੀਤੀ ਹੋਈ, ਜਾਨੀ ਕਿ 16 ਤੱਕ ਉਹਨਾਂ ਨੂੰ ਅਧਿਕਾਰ ਸੀ, ਉਸ ਤੋਂ ਬਾਅਦ ਉਹ ਆਰਐਸਐਸ, ਭਾਜਪਾ, ਕਾਂਗਰਸ ਤੇ ਹੋਰ ਜਮਾਤਾਂ ਨਾਲ ਰਲ ਕੇ ਗੁਰਦੁਆਰਿਆਂ ਤੇ ਕਾਬਜ਼ ਧਿਰ ਜਿਹੜੀ ਹੈ ਉਹਨਾਂ ਵੱਲੋਂ ਜੋ ਮਤਾ ਪੇਸ਼ ਕੀਤਾ ਗਿਆ ਧਾਮੀ ਦੇ ਰਾਹੀਂ, ਉਸ ਨੂੰ ਖਾਲਸਾ ਪੰਥ ਮੂਲੋਂ ਮੁੱਢੋਂ ਬਿਲਕੁਲ ਰੱਦ ਕਰਦਾ ਹੈ ਅਤੇ ਇਹ ਬਿਲਕੁਲ ਪ੍ਰਵਾਨ ਨਾ ਕਿਸੇ ਨੇ ਕੀਤਾ, ਨਾ ਕਿਸੇ ਨੇ ਕਰਨਾ, ਔਰ ਇਹ ਮਤਾ ਕਰਨ ਵਾਲੇ ਆਪਣੇ ਮੂੰਹ ਦੇ ਉੱਤੇ ਕਲਖ ਹੀ ਪਹੁੰਚਣਗੇ, ਮੈਂ ਇਹ ਕਹਿ ਸਕਦਾ ਹਾਂ। ਰਹੀ ਗੱਲ ਗੁਰੂ ਘਰ ਵਿੱਚ ਗੋਲੀ ਚਲਾਉਣ ਦੀ ਗੱਲ, ਸਾਧ ਸੰਗਤ ਜੀ 84 ਵਿੱਚ ਦਰਬਾਰ ਸਾਹਿਬ ਤੇ ਗੋਲੇ ਚੱਲੇ, 55 ਵਿੱਚ ਬਾਦਲ ਦੇ ਮੁੱਖ ਸਲਾਹਕਾਰ ਕੁਲਦੀਪ ਨਈਅਰ ਦੇ ਸਹੁਰਾ ਸਾਹਿਬ ਸੱਚਰ ਨੇ ਦਰਬਾਰ ਸਾਹਿਬ ਤੇ ਗੋਲੀਆਂ ਚਲਾਈਆਂ ਸੀ। ਔਰ ਇਸੇ ਤਰ੍ਹਾਂ 19 ਜਨਵਰੀ 86 ਨੂੰ ਅਕਾਲੀ ਦਲ ਦੇ ਯੂਥ ਵਿੰਗ ਨੇ ਬਿਲਕੁਲ ਹਰਮੰਦਰ ਸਾਹਿਬ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰਕੇ ਗੋਲੀਆਂ ਚਲਾਈਆਂ ਸੀ। ਔਰ 30 ਅਪ੍ਰੈਲ 1984 ਨੂੰ 86 ਚ ਅਕਾਲੀ ਦਲ ਨੇ ਅੰਦਰ ਪੁਲਿਸ ਵਾੜੀ ਤੇ ਗੋਲੀਆਂ ਚਲਾਈਆਂ, ਧੱਕੇ ਕੀਤੇ ਤੇ ਗ੍ਰਿਫਤਾਰੀਆਂ ਕੀਤੀਆਂ। ਈਵਨ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਵੀ ਗ੍ਰਿਫਤਾਰ ਕੀਤਾ ਇਹਨਾਂ ਨੇ। ਔਰ ਇਸੇ ਤਰੀਕੇ ਨਾਲ 88 ਮਈ ਵਿੱਚ ਵੀ ਇਹ ਕੁਝ ਹੋਇਆ। ਇਹਨਾਂ ਲੋਕਾਂ ਦੀਆਂ ਕਰਤੂਤਾਂ ਬਹੁਤ ਵੱਡੀਆਂ, ਬਹੁਤ ਲੰਮੀਆਂ ਨੇ, ਔਰ ਖਾਲਸਾ ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ। ਇਹਨਾਂ ਨੂੰ ਹਮੇਸ਼ਾ ਮਾਰ ਪਈ ਹੈ, ਇਹ ਰੱਬੀ ਮਾਰ ਇਹਨਾਂ ਨੂੰ ਹੁਣ ਵੀ ਪੈਣੀ ਹੈ ਔਰ ਇਹਨਾਂ ਨੇ ਸਹਿਣੀ ਹੈ। ਮੈਂ ਸਮਾਪਤੀ ਕਰਦਾ ਹੋਇਆ ਇੰਨੀ ਬੇਨਤੀ ਜ਼ਰੂਰ ਕਰਾਂਗਾ, ਗਿਆਨੀ ਰਘਬੀਰ ਸਿੰਘ ਜੀ ਸ਼੍ਰੋਮਣੀ ਕਮੇਟੀ ਵੱਲੋਂ ਜੋ ਬਣਾਏ ਹੋਏ ਜਥੇਦਾਰ ਸਾਹਿਬਾਨ ਨੇ, ਉਹਨਾਂ ਦੇ ਇੱਜ਼ਤ ਸਤਿਕਾਰ ਕਰਦੇ ਆ, ਪਰ ਇੱਜ਼ਤ ਸਤਿਕਾਰ ਕਰਾਉਣੀ ਉਹਨਾਂ ਦੇ ਆਪਣੇ ਵੱਸ ਹੈ। ਇਹ ਯਾਦ ਰੱਖਿਓ ਕਿ ਗਿਆਨੀ ਗੁਰਬਚਨ ਸਿੰਘ, ਗੁਰਮੁਖ ਸਿੰਘ ਵਗੈਰਾ ਵਾਲੀ ਹਾਲਤ ਵਿੱਚ ਨਾ ਜਾਇਓ। ਇਹ ਜਥੇਦਾਰ ਪੰਥ ਦੇ ਮੁੱਖ ਸੇਵਾਦਾਰ ਹੋ ਸਕਦੇ ਹੈ, ਇਹ ਪੰਥ ਦੇ ਮਾਲਕ ਨਹੀਂ। ਪੰਥ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਹੈ, ਸਾਡੇ 10 ਗੁਰੂ ਸਾਹਿਬਾਨ ਔਰ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਸਿਧਾਂਤ ਸਾਡੇ ਮਾਲਕ ਨੇ। ਇਹ ਜਥੇਦਾਰ ਮਾਲਕ ਨਹੀਂ ਹੈਗੇ। ਇਹ ਆਪਣੀ ਡਿਊਟੀ ਜੀ ਸ਼੍ਰੋਮਣੀ ਕਮੇਟੀ ਦੇ ਬੰਦਿਆਂ ਨੇ ਲਾਈ ਹੈ, ਜਿਹੜੀ ਕਿ ਆਪਣੇ ਸਮੇਂ ਤੋਂ ਵੱਧ ਸਮਾਂ ਗੁਜ਼ਾਰ ਚੁੱਕੀ ਹੈ। ਉਹਨੂੰ ਇਮਾਨਦਾਰੀ ਨਾਲ ਨਿਭਾਉਣ, ਪੱਗ ਦਾ ਮਸਲਾ ਹੱਲ ਕਰਨ
ਅਤੇ ਬਾਦਲ ਕੇ ਵਰਗੇ, ਜਿਹਨੂੰ ਸਰਬੱਤ ਖਾਲਸਾ ਨੇ ਕਿਹਾ ਸੀ ਕਿ ਇਹਨਾਂ ਦਾ ਲੋਕ ਬਾਈਕਾਟ ਕਰਨ, ਰਾਜਸੀ ਬਾਈਕਾਟ, ਬਿਲਕੁਲ ਰਾਜਸੀ ਬਾਈਕਾਟ ਇਸੇ ਤਰ੍ਹਾਂ ਕੌਮ ਜਾਰੀ ਰੱਖੇ ਔਰ ਉਹ ਵੀ ਆਪਣਾ ਯੋਗਦਾਨ ਇਹਨਾਂ ਸ਼ਬਦਾਂ ਵਿੱਚ ਪਾਉਣ ਜਿਵੇਂ ਉਹਨਾਂ ਬਾਕੀ ਦੇ ਸਰਬੱਤ ਖਾਲਸੇ ਦੇ ਮਤਿਆਂ ਨੂੰ ਮੰਨਿਆ। ਉਹਨਾਂ ਦੇ ਰਾਜਸੀ ਬਾਈਕਾਟ ਦੇ ਮਤੇ ਦੇ ਉੱਤੇ ਵੀ ਆਪਣੀ ਮੋਹਰ ਲਾਉਣ, ਇਹ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ, ਬੇਨਤੀ ਕਰਦਾ। ਬੇਸ਼ੱਕ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਾਲ ਡਟ ਕੇ ਖੜੇ ਆ, ਪਰ ਅਸੀਂ ਉਹਨਾਂ ਦਾ ਵੀ ਇੱਜ਼ਤ ਕਰਦੇ ਆ ਕਿ ਉਹਨਾਂ ਨੂੰ ਚੰਗਾ ਮੌਕਾ ਟਾਈਮ ਮਿਲਿਆ, ਇਹਦੇ ਦੀ ਚੰਗਿਆਈ ਕਰਕੇ ਉਹ ਆਪਣੀ ਆਤਮਾ ਦੇ ਉੱਤੋਂ ਬੋਝ ਲਾ ਦੇਣ ਤੇ ਖੜੇ ਹੋ ਕੇ ਪੰਥ ਨਾਲ ਖੜੇ ਹੋਣ ਦਾ ਯਤਨ ਕਰਨ। ਇੰਨੀਆਂ ਬੇਨਤੀਆਂ ਕਰਦਾ ਹੋਇਆ ਦਲ ਖਾਲਸਾ ਸਮੁੱਚੀ ਇਹਨਾਂ ਦੀ ਲੀਡਰਸ਼ਿਪ ਔਰ ਇਸੇ ਤਰੀਕੇ ਨਾਲ ਵੱਖ-ਵੱਖ ਸਿੱਖ ਜਥੇਬੰਦੀਆਂ, ਇੱਥੇ ਮਾਨਸਾ ਭਾਈ ਜਸਵੀਰ ਸਿੰਘ ਜੀ ਔਰ ਦਿੱਲੀ ਕਮੇਟੀ, ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ, ਅਕਾਲੀ ਦਲ ਦੇ ਵੱਖ-ਵੱਖ ਨਿੱਕੇ ਗਰੁੱਪ, ਫੈਡਰੇਸ਼ਨਾਂ ਸਾਰੇ ਆਏ ਹੋਏ ਆ। ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿੱਚ ਲੰਮੇ ਸਮੇਂ ਤੋਂ ਕੈਦ, ਭਾਰਤੀ ਕੈਦ ਦੇ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਜੀ ਆਏ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਸੰਗਤ ਦੇ ਨਾਲ ਆਪਣੇ ਵਿਚਾਰ ਰੱਖਣ। ਸੋ ਉਹਨਾਂ ਤੋਂ ਬਾਅਦ ਦੋ ਬੁਲਾਰੇ ਸਾਡੇ ਕੋਲ ਹੋਰ ਨੇ, ਉਹਨਾਂ ਨੂੰ ਸੁਣ ਕੇ ਆਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਦਰਬਾਰ ਸਾਹਿਬ ਵਿਖੇ ਅੱਜ ਦੀ ਇਕੱਤਰਤਾ ਵਿੱਚ ਸ਼ਾਮਲ ਗੁਰੂ ਰੂਪ ਖਾਲਸਾ ਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬੁਲਾਈ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਸ ਮਸਲੇ ਨੂੰ ਲੈ ਕੇ ਇੱਥੇ ਇਕੱਤਰ ਹੋਏ ਹਾਂ ਉਹ ਪੰਥਕ ਸੋਚ ਧਾਰਨੀ ਜਥੇਬੰਦੀਆਂ, ਕਿਉਂਕਿ ਜੋ ਪਿਛਲੇ ਸਮੇਂ 'ਚ ਘਟਨਾਕ੍ਰਮ ਵਾਪਰਿਆ 2 ਦਸੰਬਰ ਨੂੰ ਲਗਾਤਾਰ 2015 ਤੋਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਲਤੀਆਂ ਕੀਤੀਆਂ ਗਈਆਂ ਤੇ ਉਹਨਾਂ ਗਲਤੀਆਂ ਨੂੰ ਆਪਣਾ ਸਿਆਸੀ ਪ੍ਰਭਾਵ ਵਰਤ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਗਲਤ ਫੈਸਲੇ ਕਰਾਏ ਗਏ। ਭਾਵੇਂ ਉਸੇ ਦੇ ਰੋਸ ਵਜੋਂ 2015 ਚ ਸਰਬੱਤ ਖਾਲਸਾ ਹੋਇਆ, ਪਰੰਤੂ ਉਹਨਾਂ ਨੇ 2 ਦਸੰਬਰ ਨੂੰ ਉਹਨਾਂ ਗਲਤੀਆਂ ਨੂੰ ਕਬੂਲ ਕੀਤਾ। ਪਰ ਭਾਈ ਨਰੈਣ ਸਿੰਘ ਚੌੜਾ ਜਿਹੜੇ ਇੱਕ ਪੰਥਕ ਸੋਚ ਦੇ ਧਾਰਨੀ ਹੈ, ਜਿਨ੍ਹਾਂ ਦੇ ਅੰਦਰ ਕੌਮ ਦਾ ਦਰਦ ਹੈ, ਉਹਨਾਂ ਨੇ ਜੋ ਘਟਨਾ ਕਰੀ ਹੈ ਉਹ ਸੁਖਬੀਰ ਬਲਦ ਤੇ ਗੋਲੀ ਨਹੀਂ ਚਲਾਈ, ਉਹ ਉਹਨਾਂ ਦੀ ਕੀਤੀ ਹੋਈਆਂ ਗਲਤੀਆਂ ਤੇ ਗੋਲੀ ਚਲਾਈ ਹੈ ਉਹਨਾਂ ਨੇ। ਸੋ ਉਹਨਾਂ ਦੇ ਮਨ ਅੰਦਰ ਰੋਸ ਹੈ, ਉਹਨਾਂ ਨੇ ਕੌਮ ਦੇ ਰੋਸ ਦਾ ਪ੍ਰਗਟਾਵਾ ਕੀਤਾ। ਪਰੰਤੂ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਦੀ ਪੱਗ ਲਾਹੀ ਗਈ ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਵੱਲੋਂ ਇੱਕ ਮਤਾ ਪਾ ਕੇ ਅਪੀਲ ਕੀਤੀ ਗਈ ਅਕਾਲ ਤਖਤ ਸਾਹਿਬ ਨੂੰ ਕਿ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਵੇ। ਅੱਜ ਅਸੀਂ ਸਿਰਫ ਇੰਨਾ ਸੁਨੇਹਾ ਦੇਣ ਆਏ ਹਾਂ ਕਿ ਜੇ ਇਸ ਤਰ੍ਹਾਂ ਦੀ ਗਲਤੀ ਕੀਤੀ ਗਈ ਉਹੀ ਹਾਸਲ ਹੋਏਗਾ ਜੋ 2015 ਚ ਮੌਕੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿਆਸੀ ਪ੍ਰਭਾਵ ਹੇਠ ਹੋ ਕੇ ਗਲਤੀਆਂ ਕੀਤੀਆਂ ਸੀ। ਸੋ ਇਹ ਇੱਕ ਬਹੁਤ ਵੱਡੀ ਇਤਿਹਾਸਕ ਗਲਤੀ ਹੋਏਗੀ। ਫਰਜ਼ ਤਾਂ ਇਹ ਬਣਦਾ ਜਿਸ ਭਾਈ ਨਰੈਣ ਸਿੰਘ ਚੌੜਾ ਦੀ ਪੱਗ ਲਾਈ ਗਈ ਉਸ ਦਿਨ, ਕਿਉਂਕਿ ਜੋ ਉਹਨੇ ਕਰਿਆ ਉਹ ਕਾਨੂੰਨੀ ਜੁਰਮ ਹੈ, ਉਹਦੀ ਅਸੀਂ ਲੜਾਈ ਲੜਨੀ ਹੈ। ਸੋ ਜਿਸ ਤਰ੍ਹਾਂ ਉਹਨਾਂ ਦੀ ਪੱਗ ਲਾਹੀ ਗਈ, ਅਸਲ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਉਹਦੀ ਜ਼ਿੰਮੇਵਾਰੀ ਕਬੂਲ ਕੇ ਮਾਫੀ ਮੰਗਣੀ ਚਾਹੀਦੀ ਹੈ, ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਸੋ ਅੱਜ ਦੇ ਦਿਨ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਵੀ ਇੱਕ ਸੁਨੇਹਾ ਆਇਆ, ਮੈਂ ਉਹ ਸੰਗਤਾਂ ਦੇ ਰੂਬਰੂ ਕਰਦਾ। ਉਹਨਾਂ ਦਾ ਸੁਨੇਹਾ, ਮੈਂ ਮਾਫੀ ਚਾਹੁੰਦਾ ਗੱਡੀ 'ਚ ਰਹਿ ਗਿਆ, ਉਹਨਾਂ ਦਾ ਇਹੀ ਸੁਨੇਹਾ ਵੀ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਪਿਛਲੇ ਸਮਿਆਂ 'ਚ ਗਲਤ ਫੈਸਲੇ ਲਏ ਗਏ ਉਹਨਾਂ ਕਰਕੇ ਅੱਜ ਇਹ ਅਕਾਲੀ ਦਲ ਦਾ ਹਸ਼ਰ ਹੋਇਆ। ਸੋ ਇਹੀ ਅੱਜ ਉਹ ਹੈ ਵੀ ਅੱਜ ਜਿਹੜੀ ਇਹ ਗਲਤੀ ਹੈ, ਫਰਜ਼ ਕਰੋ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਸੋ ਛੇਕਿਆ ਗਿਆ, ਕਿਉਂਕਿ ਉਹ ਕੌਮ ਨੂੰ ਸਮਰਪਿਤ ਇਨਸਾਨ ਹੈ, ਪੰਥਕ ਸੋਚ ਦਾ ਧਾਰਨੀ ਹੈ। ਸੋ ਇਹ ਬਹੁਤ ਵੱਡੀ ਇਤਿਹਾਸਕ ਗਲਤੀ ਹੋਏਗੀ। ਕੌਮ ਇਹਦੇ ਖਿਲਾਫ ਡਟ ਕੇ ਖੜੀ ਹੈ। ਅੱਜ ਵੀ ਜੋ ਦਲ ਖਾਲਸਾ ਨੇ ਪੰਥਕ ਜਥੇਬੰਦੀਆਂ ਨੂੰ ਸੁਨੇਹਾ ਦਿੱਤਾ ਸੀ, ਜੇਕਰ ਅੱਗੇ ਨੂੰ ਵੀ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਕੰਮ ਕਰਨ ਦੀ ਗਲਤੀ ਕਰੀ,
ਸ਼੍ਰੋਮਣੀ ਕਮੇਟੀ ਦੇ ਉਹ ਮਤੇ ਨੂੰ ਜਿਹੜਾ ਭੇਜਿਆ ਉਹਨਾਂ ਨੇ ਰੱਦ ਕਰਨਾ ਚਾਹੀਦਾ। ਸੋ ਅੱਗੇ ਤੋਂ ਡਟ ਕੇ ਕੌਮ ਦੇ ਖਿਲਾਫ ਖੜੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਵਿੱਚ ਹੋਰ ਵੀ ਬਹੁਤ ਸਾਰੀਆਂ ਸਤਿਕਾਰਤ ਸ਼ਖਸੀਅਤਾਂ, ਭਾਈ ਰਜਿੰਦਰ ਸਿੰਘ ਜੀ ਮੁਗਲਵਾਲ, ਭਾਈ ਸੁਖਜੀਤ ਸਿੰਘ ਜੀ ਖੋਸਾ ਸਾਹਿਬ, ਪਾਲ ਸਿੰਘ ਜੀ ਫਰਾਂਸ, ਭਾਈ ਬਲਜੀਤ ਸਿੰਘ ਜੀ ਖਾਲਸਾ, ਵਗਾਰ ਬੈਗ ਜੀ ਨਾਲ ਉਹ ਸਾਰੇ ਪਹੁੰਚਣੇ ਸੀ। ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ। ਇਹਨਾਂ ਸਾਰਿਆਂ ਨੂੰ ਬੇਨਤੀ ਹੈ ਸਾਡੀ ਕਿ ਅਖੀਰ ਦੇ ਉੱਤੇ ਮਤੇ ਦੇ ਉੱਤੇ ਸਾਈਨ ਜ਼ਰੂਰ ਸਾਰਿਆਂ ਕਰਕੇ ਜਾਣੇ ਆ ਤੁਸੀਂ। ਜੇ ਤੁਹਾਡੇ ਵੱਲੋਂ ਕੋਈ ਵੀ ਵਿਚਾਰ ਉੱਥੇ ਆਏਗਾ ਤੇ ਉਹ ਜ਼ਰੂਰ ਉੱਥੇ ਨੋਟਿਸ ਲਿਆ ਜਾਏਗਾ। ਅਸੀਂ ਉਹਦੇ 'ਚ ਤਬਦੀਲੀ ਜਾਂ ਐਡ ਕਰਨ ਦੇ ਲਈ ਵਚਨਬੱਧ ਹਾਂ, ਤੁਹਾਡੇ ਤਾਬੇਦਾਰ ਹਾਂ। ਸੋ ਹੁਣ ਮੈਂ ਬੇਨਤੀ ਕਰਾਂ ਭਾਈ ਗੁਰਦੀਪ ਸਿੰਘ ਜੀ ਬਠਿੰਡਾ ਜੀ ਨੂੰ, ਉਹ ਆਪਣੇ ਵਿਚਾਰ ਰੱਖਣ। ਔਰ ਇਹਦੇ ਵਿੱਚ ਇੱਕ ਹੋਰ ਅਪਡੇਟ ਜਿਹੜੀ ਮੈਨੂੰ ਹੁਣੇ ਭਾਈ ਬਲਜੀਤ ਸਿੰਘ ਹੋਣਾ ਨੇ ਦੱਸੀ ਆ ਕਿ ਇਸੇ ਕੇਸ ਦੇ ਵਿੱਚ ਸ਼ਹੀਦ ਭਾਈ ਅਮਰੀਕ ਸਿੰਘ, ਜਿਹੜੇ ਕਿ 1984 ਦੇ ਵਿੱਚ ਸੰਤ ਜਰਨੈਲ ਸਿੰਘ ਹੋਣਾ ਦੇ ਨਾਲ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ, ਉਹਨਾਂ ਦੀ ਸੁਪੁੱਤਰੀ ਨੂੰ ਵੀ ਇਸ ਕੇਸ ਦੇ ਵਿੱਚ ਘਸੀਟ ਕੇ ਤੇ ਕੱਲ ਥਾਣੇ ਬੁਲਾਇਆ ਗਿਆ। ਸੋ 2 ਘੰਟੇ ਉਹ ਉੱਥੇ ਥਾਣੇ ਦੇ ਵਿੱਚ ਗਏ ਨੇ। ਸੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਨੇ ਪ੍ਰਸ਼ਾਸਨ ਦੀਆਂ, ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਘੱਟੋ ਘੱਟ ਆਪਣੇ ਮੁਲਾਜ਼ਮਾਂ ਦੇ ਨਾਲ ਤੇ ਖੜ ਲਈਏ। ਜੇ ਮੁਲਾਜ਼ਮਾਂ ਨਾਲ ਨਹੀਂ ਖੜਨਾ ਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ, ਉਹਨਾਂ ਦੇ ਨਾਲ ਤੇ ਆਪਾਂ ਜ਼ਰੂਰ ਖੜੀਏ। ਸੋ ਜੇ ਇਸ ਤਰੀਕੇ ਦੇ ਨਾਲ ਪੁੱਛਗਿੱਛ ਹੋਣ ਲੱਗੇ ਕਿ ਭਾਈ ਨਰਾਇਣ ਸਿੰਘ ਚੌੜਾ ਜੀ ਕਿਹਨੂੰ ਕਿਹਨੂੰ ਮਿਲੇ ਨੇ, ਤਾਂ ਫਿਰ ਸਾਰਾ ਪੰਥ ਤਿਆਰ ਰਹੋ ਵੀ ਅਸੀਂ ਸਾਰੇ ਥਾਣੇ ਚੱਲੀਏ। ਸੋ ਸਿਰਫ ਇਹਨਾਂ ਗੱਲਾਂ ਦੇ ਕਾਰਨ ਕਿ ਭਾਈ ਨਰਾਇਣ ਸਿੰਘ ਚੌੜਾ ਜੀ ਉਹਨਾਂ ਨੂੰ ਮਿਲੇ ਨੇ ਤੇ ਥਾਣੇ 'ਚ ਤੁਸੀਂ ਘਸੀਟਣਾ ਸ਼ੁਰੂ ਕਰਤਾ ਆ, ਇਹ ਬਿਲਕੁਲ ਗਲਤ ਹੈ, ਬੰਦ ਹੋਣਾ ਚਾਹੀਦਾ। ਜੇ ਕੋਈ ਸੋਲਿਡ ਪ੍ਰੂਫ ਹੈ ਤੁਹਾਡੇ ਕੋਲ ਤਾਂ ਫਿਰ ਆਪਣਾ ਐਕਟ ਕਰੋ ਤੇ ਉਹ ਦੱਸੋ ਵੀ ਤੁਹਾਡੇ ਕੋਲ ਕੀ ਆ। ਨਹੀਂ ਤੇ ਉਦਾਂ ਜੇ ਤੁਸੀਂ ਇਦਾਂ ਸਾਡੇ ਪਰਿਵਾਰਾਂ ਨੂੰ, ਸਾਡੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਖਿੱਚੋਗੇ ਤਾਂ ਇਹ ਕਦੀ ਬਰਦਾਸ਼ਤ ਨਹੀਂ ਹੋਊਗਾ। ਸੋ ਮੈਂ ਬੇਨਤੀ ਕਰਾਂ ਭਾਈ ਗੁਰਦੀਪ ਸਿੰਘ ਜੀ ਬਠਿੰਡਾ, ਉਹ ਤੁਹਾਡੇ ਨਾਲ ਵਿਚਾਰ ਰੱਖਣ। ਬਹੁਤ ਸਤਿਕਾਰਯੋਗ ਪੰਥ ਦੀਆਂ ਦਰਦਮੰਦ ਸ਼ਖਸੀਅਤਾਂ, ਜਥੇਬੰਦੀਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੋ ਮਤਾ ਅੱਜ ਦਲ ਖਾਲਸਾ ਵੱਲੋਂ ਇੱਥੇ ਪੇਸ਼ ਕੀਤਾ ਗਿਆ ਹੈ, ਉਹਦੇ ਜੋ ਸ਼ਬਦ ਹਨ, ਜੋ ਉਹਦੀ ਸਾਰੀ ਭਾਵਨਾ ਹੈ, ਮੈਂ ਉਹਦੇ ਉੱਤੇ ਕੋਈ ਸਮਾਂ ਜਾਂ ਦੁਹਰਾਉਣਾ ਨਹੀਂ ਚਾਹੁੰਦਾ। ਉਹਦੇ ਅੱਖਰ ਅੱਖਰ ਦੀ ਮੈਂ ਤਾਇਦ ਕਰਦਾ ਹਾਂ। ਦੂਜੀ ਬੇਨਤੀ ਕਿ ਭਾਵੇਂ ਸਾਡੀ ਜਥੇਬੰਦੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੀ ਹੈ, ਪਰ ਜੋ ਸ਼੍ਰੋਮਣੀ ਕਮੇਟੀ ਦੇ ਮਤੇ ਦੇ ਸਬੰਧ ਦੇ ਵਿੱਚ ਅੱਜ ਇਹ ਇਕੱਠ ਕੀਤਾ ਗਿਆ ਹੈ, ਮੈਂ ਫਿਰ ਉਹਦੇ ਨਾਲ ਸਹਿਮਤ ਹੁੰਦਾ ਹੋਇਆ ਦਲ ਖਾਲਸਾ ਦਾ ਇਸ ਗੱਲ ਲਈ ਧੰਨਵਾਦ ਕਰਦਾ। ਦੂਜੀ ਗੱਲ ਮੈਂ ਬੇਨਤੀ ਕਰਾਂ ਕਿ 7 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਜੋ ਕੌਮੀ ਇਨਸਾਫ ਮੋਰਚਾ ਲੱਗਿਆ, ਉਹਦੇ ਵਿੱਚ ਉਸ ਦਿਨ ਦਲ ਖਾਲਸਾ ਵੀ ਸੀ, ਅੰਮ੍ਰਿਤਸਰ ਅਕਾਲੀ ਦਲ ਵੀ ਸੀ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਉਰੇ ਹਾਜ਼ਰ ਹੋਏ, ਭਾਈ ਮੋਹਕਮ ਸਿੰਘ ਜੀ ਉਰੇ। ਉਸ ਦਿਨ ਇਹ ਫੈਸਲਾ ਕੀਤਾ ਗਿਆ ਸੀ ਕਿ 7 ਜਨਵਰੀ ਨੂੰ ਇੱਕ ਬਹੁਤ ਵੱਡਾ ਰੋਸ ਮਾਰਚ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਕੋਠੀ ਵੱਲ। ਉਹਦੇ ਲਈ ਮੈਂ ਆਪ ਨੂੰ ਬੇਨਤੀ ਕਰਦਾ। ਦੂਜੀ ਬੇਨਤੀ ਮੈਂ ਕਰਕੇ ਆਪਣੀ ਸਮਾਂ ਜਿਹੜਾ ਉਹ ਖਤਮ ਕਰਨਾ ਚਾਹੁੰਦਾ। ਦੂਜੀ ਬੇਨਤੀ ਇਹ ਆ ਕਿ ਅੱਜ ਇਹ ਗੱਲ ਕਹੀ ਜਾ ਰਹੀ ਹੈ ਕਿ ਉਸ ਦੋਸ਼ੀ ਨੂੰ ਕਿ ਉਹ ਇੱਕ ਸੇਵਾਦਾਰ ਤੇ ਹਮਲਾ ਕੀਤਾ ਗਿਆ, ਇਹ ਗੱਲ ਨਹੀਂ। ਜਿਹੜੀ ਪੰਜਾਬ ਸਰਕਾਰ ਦੀ ਸਿੱਟ ਬਣਾਈ ਗਈ ਹੈ, ਉਹਨੇ ਵੀ ਰਿਪੋਰਟ ਦੇ ਦਿੱਤੀ ਕਿ ਇਹ ਵੀ ਤੇ ਸੁਖਬੀਰ ਸਿੰਘ ਬਾਦਲ, ਸੈਣੀ, ਇਹ ਸਾਰੇ ਦੋਸ਼ੀ ਹਨ। ਅੱਜ ਦੀ ਇਸ ਮੀਟਿੰਗ ਦੇ ਵਿੱਚ ਮੈਂ ਇਹ ਵੀ ਵਿਚਾਰ ਰੱਖਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਪੁੱਛਣਾ ਚਾਹੀਦਾ ਕਿ ਉਹ ਬਣਾਈ ਹੋਈ ਸਿੱਟ ਜਿਹਨੇ ਰਿਪੋਰਟ ਦੇ ਦਿੱਤੀ, ਉਹਦੀ ਸੁਖਬੀਰ ਸਿੰਘ ਬਾਦਲ ਨਾਲ ਕੀ ਸਾਂਝ ਹੈ, ਉਹਦਾ ਕਿਉਂ ਨਹੀਂ ਚਲਾਨ ਪੇਸ਼ ਕਰਦਾ। ਉਹਦੀ ਸਾਂਝ ਕੀ ਹੈ ਮਜੀਠੇ ਨਾਲ, ਜਿਹਨੂੰ ਕਿੱਕਲੀਆਂ ਪਾ ਕੇ ਕਹਿੰਦਾ ਹੁੰਦਾ ਸੀਗਾ ਕਿ ਇਹ ਚਿੱਟੇ ਦਾ ਵਪਾਰੀ ਹੈ, ਉਹਦਾ ਚਲਾਨ ਨਹੀਂ ਪੇਸ਼ ਕਰਦਾ। ਅੱਜ ਉਹਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜੇ ਭ੍ਰਿਸ਼ਟਾਚਾਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਤੇ ਹੋਰ ਅਨੇਕਾਂ ਉਹਦੇ ਸਾਥੀ, ਉਹਨਾਂ ਦਾ ਚਲਾਨ ਨਹੀਂ ਹੁੰਦਾ ਤਾਂ ਪਟਵਾਰੀਆਂ ਨਾਲ, ਸਿਪਾਹੀਆਂ ਨਾਲ, ਥਾਣੇਦਾਰਾਂ ਨਾਲ ਚਲਾਨ ਕਰਨ ਕੇ ਉਹ ਭ੍ਰਿਸ਼ਟਾਚਾਰ ਵਿਰੋਧੀ ਡਰਾਮਾ ਨਾ ਕਰੇ। ਮੈਂ ਅਖੀਰ 'ਚ ਫਿਰ ਦਲ ਖਾਲਸਾ ਦੇ ਇਸ ਮਤੇ ਦੀ ਤਾਇਦ ਕਰਦਾ ਹੋਇਆ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਹਾਲ। ਸਤਿ ਸ਼੍ਰੀ ਅਕਾਲ। ਭਾਈ ਖੋਸਾ ਸਾਹਿਬ ਨੇ ਸੰਗਤੀ ਰੂਪ 'ਚ ਸਵਾਲ ਕੀਤਾ ਹੈ ਕਿ ਜੇਕਰ ਭਾਈ ਨਰਾਇਣ ਸਿੰਘ ਚੌੜਾ ਦੇ ਉੱਤੇ ਉਹਨਾਂ ਦੇ ਐਕਟ ਕਰਨ ਦੇ ਕਾਰਨ ਕਾਨੂੰਨੀ ਕਾਰਵਾਈ ਹੋ ਸਕਦੀ ਆ ਤੇ ਜਿਨ੍ਹਾਂ ਨੇ ਉਹਨਾਂ ਦੀ ਪੱਗ ਉਤਾਰੀ ਉਹਦੇ ਉੱਤੇ ਕਿਉਂ ਨਹੀਂ ਹੋ ਸਕਦੀ। ਇਸ ਸਵਾਲ ਦਾ ਜਵਾਬ ਵੈਸੇ ਤੇ ਪਹਿਲਾਂ ਮੈਂ ਦੇ ਚੁੱਕਿਆ ਹਾਂ,
ਪਰ ਫਿਰ ਅੱਗੇ ਜਿਹੜੇ ਬੁਲਾਰੇ ਨੇ, ਮੈਂ ਅਖੀਰ ਤੇ ਭਾਜੀ ਗੌਰਪਾਲ ਨੇ ਬੋਲਣਾ, ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਰੂਰ ਇਸ ਸਵਾਲ ਨੂੰ ਮੁਖਾਤਬ ਹੋਣ। ਸਾਡੇ ਕੋਲ ਭਾਈ ਨਰੈਣ ਸਿੰਘ ਚੌੜਾ ਜੀ ਦੇ ਵਕੀਲ ਔਰ ਬਾਕੀ ਹੋਰ ਸਿੰਘਾਂ ਦੇ ਵੀ ਕੇਸ ਲੜਨ ਵਾਲੇ ਭਾਈ ਜਸਪਾਲ ਸਿੰਘ ਜੀ ਮੰਝਪੁਰ ਸਾਹਿਬ, ਉਹ ਸਾਡੇ ਵਿੱਚ ਇੱਥੇ ਪਹੁੰਚੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆ ਕੇ ਸੰਗਤਾਂ ਦੇ ਦਰਸ਼ਨ ਕਰਨ। ਉਹਨਾਂ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਹੋਣਾ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ, ਔਰ ਉਸ ਤੋਂ ਬਾਅਦ ਅਸੀਂ ਅਰਦਾਸ ਕਰਨੀ ਆ। ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਦਾ, ਬੜੀ ਅਹਿਮ ਆ। ਅੱਜ 18 ਦਸੰਬਰ ਆ, ਔਰ ਵੇਖੋ ਤੁਸੀਂ ਚੀਜ਼ਾਂ ਨੂੰ ਮਲਾਈ ਚੱਲੋ ਆਪਸ ਦੇ ਵਿੱਚ, ਤੁਹਾਨੂੰ ਸੌਖੀ ਸਮਝ ਆ ਜੂ। 18 ਦਸੰਬਰ ਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਘਟਨਾ ਵਾਪਰੀ ਦਰਬਾਰ ਸਾਹਿਬ ਦੇ ਅੰਦਰ। ਉਹ ਇਹ ਸੀ ਕਿ ਇੰਡੀਅਨ ਡੀਪ ਸਟੇਟ ਵੱਲੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ। ਕਿਸ ਤਰੀਕੇ ਦੇ ਨਾਲ, ਤੁਹਾਨੂੰ ਯਾਦ ਹੋਏਗਾ, ਇੱਕ ਸ਼ਖਸ ਨੇ ਸ਼ਾਮੀ ਜਦੋਂ ਸੋਦਰ ਰਾਜ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ ਤੇ ਇੱਕ ਬੰਦਾ ਛਾਲ ਮਾਰ ਕੇ ਜਾਂਗਲਾ ਟੱਪ ਕੇ ਤੇ ਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਯਾਦ ਹੋਏਗਾ। ਅੱਜ ਉਸ ਹਿਰਦੇ ਵਿੱਚ ਘਟਨਾ ਦੇ ਵੀ 3 ਸਾਲ ਨੇ। ਔਰ ਮੇਰਾ ਇੱਕ ਸਵਾਲ ਆ ਖਾਸ ਤੌਰ ਦੇ ਉੱਤੇ ਮਜੀਠੀਆ ਸਾਹਿਬ ਨੂੰ। ਮਜੀਠੀਆ ਜੀ ਦੀ ਨਾ ਇੰਟੈਲੀਜੈਂਸ ਬੜੀ ਤੇਜ਼ ਆ। ਭਾਈ ਨਰੈਣ ਸਿੰਘ ਚੌੜਾ ਨੇ ਐਕਟ ਕੀਤਾ ਨਾ, ਅੱਧੇ ਘੰਟੇ ਦੇ ਵਿੱਚ ISI ਤੇ ਪਤਾ ਨਹੀਂ ਕਿਹੜੇ ਕਿਹੜੇ CCTV ਦੀਆਂ ਕੱਢ ਕੇ ਨਾ ਤੇ ਇਹ ਲੈਣ ਲਾ ਤੇ ਵੀ ਇੱਥੇ ਤਾਰਾਂ ਜੁੜੀਆਂ ਨੇ। ਤੇ ਮੇਰੀ ਪੰਜਾਬ ਪੁਲਿਸ ਨੂੰ ਅਪੀਲ ਆ, ਭਾਈ ਤੁਹਾਡੇ ਕੋਲੋਂ ਤਾਂ 3 ਸਾਲਾਂ ਦੇ ਵਿੱਚ ਦੋਸ਼ੀ ਅਖੀਰਲਾ ਨਹੀਂ ਲੱਭਿਆ ਗਿਆ ਤੇ ਮਜੀਠੀਆ ਸਾਹਿਬ ਸਾਡੇ ਅਕਾਲੀ ਦਲ ਦੇ ਬੜੇ ਤੇਜ਼ ਨੇ। ਇਸ ਮਸਲਾ ਉਹਨਾਂ ਨੂੰ ਦੇ ਦਿਓ, ਵੇਖਿਓ ਤੁਹਾਨੂੰ ਸ਼ਾਮ ਤੱਕ ਦੱਸ ਦੇ। ਇਦਾਂ ਹੀ ਹੈ ਫਿਰ ਜੀ। ਪਰ ਉੱਥੇ ਨਹੀਂ ਨਾ ਕੁਸਕਣਾ, ਇੱਥੇ ਤੇ ਤੁਹਾਨੂੰ ISI ਦਿਖ ਗਈ ਤੇ ਉੱਥੇ ਬੋਲੋਗੇ ਰਾਹ ਦਾ ਨਾਂ ਲਓਗੇ, ਇੰਡੀਅਨ ਏਜੰਸੀਜ਼ ਦਾ ਨਾਂ ਲਓਗੇ। ਹੈਗੀ ਹੈ ਲੱਤਾਂ 'ਚ ਹਿੰਮਤ ਮਜੀਠੀਆ ਸਾਹਿਬ ਦੇ? ਜੇ ਹੈਗੀ ਹੈ ਤੇ ਰਹਿ ਕੇ ਵਿਖਾ ਲੈਣ। ਪਰ ਉੱਥੇ ਕਹਿਣਗੇ ਨਹੀਂ ਜੀ ਪ੍ਰਸ਼ਾਸਨ ਦਾ ਕੰਮ ਆ। ਤੇ ਫਿਰ ਭਾਈ ਨਰੈਣ ਸਿੰਘ ਚੌੜੇ ਦੇ ਕੇਸ ਦੇ ਵਿੱਚ ਤੁਹਾਡਾ ਕੀ ਕੰਮ? ਉਹ ਵੀ ਪ੍ਰਸ਼ਾਸਨ ਦਾ ਕੰਮ ਹੀ ਆਪੇ ਲੱਭ ਲੈਂਦੇ। ਉੱਥੇ ਤੇ ਤੁਹਾਡੀਆਂ ਪ੍ਰੈਸ ਕਾਨਫਰੰਸਾਂ ਨਹੀਂ ਮੁੱਕਦੀਆਂ। ਸੋ ਉਸ ਘਟਨਾ ਨੂੰ ਯਾਦ ਕਰਦੇ ਵੀ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਜਾਣਾ ਆ। ਇਹ ਮੇਰੀ ਤੁਹਾਨੂੰ ਬੇਨਤੀ ਆ। ਸੋ ਭਾਈ ਜਸਪਾਲ ਸਿੰਘ ਮੰਝਪੁਰ ਸਾਹਿਬ ਉਹ ਤੁਹਾਡੇ ਨਾਲ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਜਿਵੇਂ ਪਤਾ ਹੀ ਹੈ ਵੀ ਆਪਾਂ ਅੱਜ ਭਾਈ ਨਰੈਣ ਸਿੰਘ ਚੌੜਾ ਨੂੰ ਜਿਹੜਾ ਸ਼੍ਰੋਮਣੀ ਕਮੇਟੀ ਨੇ ਮਤਾ ਪਾਇਆ ਕਿ ਉਹਨਾਂ ਨੂੰ ਪੰਥ ਤੋਂ ਛੇਕਿਆ ਜਾਵੇ, ਉਹਦੀ ਤਰਕਹੀਣ ਮਤੇ ਨੂੰ ਰੱਦ ਕਰਾਉਣ ਦੇ ਵਾਸਤੇ ਆਪਾਂ ਇੱਥੇ ਇਕੱਤਰ ਹੋਏ ਹਾਂ। ਦਾਸ ਦੀ ਜ਼ਿੰਮੇਵਾਰੀ ਬੰਦੀ ਸਿੰਘਾਂ ਦੇ ਕੇਸਾਂ ਤੇ ਭਾਈ ਨਰੈਣ ਸਿੰਘ ਦੇ ਸੰਬੰਧ ਵਿੱਚ ਹੋਰ ਵਕੀਲ ਸਾਹਿਬਾਨਾਂ ਦੇ ਸਹਿਯੋਗ ਦੇ ਨਾਲ ਲੱਗੀ ਹੋਈ ਆ। ਮੈਂ ਕਾਨੂੰਨੀ ਚਾਰਾਜੋਈ ਲਈ ਜ਼ਿੰਮੇਵਾਰੀ ਜਿਹੜੀ ਉਹ ਮੇਰੀ ਹੈਗੀ ਆ ਉਹ ਕਰ ਰਹੇ ਆ। ਤੇ ਇੱਕ ਗੱਲ ਜਿਹੜੀ ਮਤੇ ਵਾਲੀ ਹੈਗੀ ਆ, ਜਿਹੜਾ ਸ਼੍ਰੋਮਣੀ ਕਮੇਟੀ ਨੇ ਮਤਾ ਪਾਇਆ ਵੀ ਪੰਥ ਤੋਂ ਛੇਕਿਆ ਜਾਵੇ, ਪਹਿਲਾਂ ਤਾਂ ਇਹ ਤੈਅ ਕਰੋ ਵੀ ਤੁਹਾਡਾ ਪੰਥ ਕਿਹੜਾ ਤੇ ਸਾਡਾ ਪੰਥ ਕਿਹੜਾ। ਸਹੀ ਗੁਰੂ ਖਾਲਸਾ ਪੰਥ ਦੇ ਨੁਮਾਇੰਦੇ ਆ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ। ਇਹ ਹੈਗੇ ਨੇ ਬਾਦਲ ਪੰਥ ਦੇ ਸਲਸੇ ਵਾਲੇ ਬਾਬੇ ਦੀ ਤਾਬਿਆ। ਸੋ ਢਾਡੇ ਵਾਲੇ ਪੰਥ 'ਚ ਤਾਂ ਅਸੀਂ ਵੈਸੇ ਨਹੀਂ ਰਹਿਣਾ ਚਾਹੁੰਦੇ, ਸਾਨੂੰ ਸ਼ਰਮ ਆਉਂਦੀ ਢਾਡੇ ਵਾਲੇ ਪੰਥ ਦੇ ਵਿੱਚ। ਅਸੀਂ ਗੁਰੂ ਖਾਲਸਾ ਪੰਥ ਦੇ ਨੁਮਾਇੰਦੇ ਸੀ। ਭਾਈ ਨਰੈਣ ਸਿੰਘ ਚੌੜਾ ਜਿੰਨੇ ਤੁਸੀਂ ਖੜੇ ਹੋ ਆਪਾਂ ਸਾਰੇ, ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੈਗੇ ਆ। ਸੋ ਤੁਸੀਂ ਸਲਸੇ ਵਾਲੇ ਦੇ ਪੰਥ ਦੇ ਹੋ, ਤੁਸੀਂ ਉਹਨੂੰ ਪਿਓ ਮੰਨਿਆ। ਤੁਸੀਂ ਆਪਣੇ ਪਰਿਵਾਰਾਂ ਦੇ ਵਾਅਦੇ ਵੀ ਕਦੀ ਤੁਹਾਡੇ ਪਰਿਵਾਰ 'ਚ ਕੋਈ ਨੂਰ ਮਹਿਲੀਏ ਲਾਟਾਂ ਵਾਲੇ ਬਾਬੇ ਦੇ ਪੈਰਾਂ 'ਚ ਬੈਠਾ ਦਿਖਦਾ ਸੀ, ਤੇ ਕਦੀ ਉਹ ਜਿਹਨੂੰ ਅਦਾਲਤ ਨੇ ਵੀ CBI ਕੋਰਟ ਪੰਚਕੂਲਾ ਨੇ ਸਲਸੇ ਵਾਲੇ ਉਹ ਸੌਦੇ ਸਾਧੂ ਨੂੰ ਬੀਸਟ ਲਿਖਿਆ, ਦਰਿੰਦਾ, ਵੀ ਇਹ ਦਰਿੰਦੇ ਦੇ ਉਪਾਸ਼ਕ ਆ। ਜੇ ਉਪਾਸ਼ਕ ਨਾ ਹੁੰਦੇ ਤਾਂ ਉਹਨੂੰ ਮਾਫੀ ਨਾ ਦਿੰਦੇ। ਅਣਮੰਗੀ ਮਾਫੀ, ਬਿਨ ਮੰਗੀ ਮਾਫੀਆਂ ਜਿਹੜੀਆਂ ਦਿੰਦੇ ਤੇ ਉਹਦੇ 'ਚ ਸਾਰੇ ਦੋਸ਼ੀ ਨੇ। ਬਾਦਲ ਪਰਿਵਾਰ, ਬਾਦਲ ਦਾ ਸਾਰਾ ਤੇ ਮਜੀਠੀਆ ਤੇ ਜਿੰਨਾ ਇਹਨਾਂ ਦੇ ਲੌਂਗ ਲਾਣਾ ਹੈਗਾ, ਜਿਹੜੇ ਇਹਨਾਂ ਸਥਾਨਾਂ ਦੇ ਉੱਤੇ ਬੈਠੇ ਵੀ ਸੀ ਉਸ ਸਮੇਂ, ਜਿਹੜੇ ਕਦੀ ਛੋਟੀ ਕੁਰਸੀ ਤੇ ਸੀ ਜਾਂ ਵੱਡੀ ਕੁਰਸੀ ਦੇ ਉੱਤੇ ਸੀ। ਸੋ ਸਾਰੇ ਜ਼ਿੰਮੇਵਾਰ ਨੇ। ਜਿਨ੍ਹਾਂ ਨੇ ਵੀ ਉਹਨਾਂ ਮਤਿਆਂ ਦੇ ਉੱਤੇ, ਮਾਫੀਆਂ ਦੇ ਉੱਤੇ ਸਾਈਨ ਕੀਤੇ ਆ, ਉਹ ਸਾਰੇ ਜ਼ਿੰਮੇਵਾਰ ਨੇ। ਸੋ ਭਾਈ ਨਰੈਣ ਸਿੰਘ ਚੌੜਾ ਨੇ ਜਿਹੜਾ ਵੀ ਐਕਟ ਕੀਤਾ ਉਹ ਕਿਉਂਕਿ ਹੁਣ ਦੁਨਿਆਵੀ ਅਦਾਲਤ 'ਚ ਆ ਗਿਆ। ਤੁਸੀਂ ਤਾਂ ਕਤਲਾਂ ਦੇ ਕੇਸ, ਸਲਸੇ ਨੂੰ ਮਾਫੀ ਦੇਣ ਦੇ ਮਤੇ ਇਸ ਅਦਾਲਤ ਦੇ ਵਿੱਚ ਰੱਖ ਲਏ, ਸਰਵਉੱਚ ਸਿੱਖਾਂ ਦੀ 'ਚ। ਤੇ ਭਾਈ ਨਰੈਣ ਸਿੰਘ ਦਾ ਕੇਸ ਤੁਸੀਂ ਦੁਨਿਆਵੀ ਅਦਾਲਤ ਵੱਲ ਨੂੰ ਫੋਨ ਕਰਤੇ ਵੀ ਕਰੋ ਜੀ ਕਾਰਵਾਈ, ਛੇਤੀ ਫੜੋ ਜੀ, ਆਹ ਕਾਰਵਾਈ ਕਰੋ। ਸੋ ਜਾਂ ਤਾਂ ਦੁਨਿਆਵੀ ਅਦਾਲਤਾਂ ਦੇ ਨਿਯਮ ਲਾਗੂ ਹੋਣਗੇ ਜਾਂ ਇਸ ਅਦਾਲਤ ਦਾ ਨਿਯਮ ਹੋਊਗਾ। ਸੋ ਇਹ ਅਦਾਲਤ ਜਿਹੜੀ ਹੈਗੀ ਆ ਹੁਣ ਬਾਦਲ ਪਰਿਵਾਰ ਦੇ ਮੁਤਾਬਕ ਚੱਲ ਰਹੀ ਹੈਗੀ ਆ। ਦੁਨਿਆਵੀ ਅਦਾਲਤਾਂ ਦੇ ਮੁਤਾਬਕ ਅਸੀਂ ਜ਼ਿੰਮੇਵਾਰ ਹੈਗੇ ਆ। ਉੱਥੇ ਪ੍ਰੂਵ ਕਰਨਾ ਹੁੰਦਾ ਪੁਲਿਸ ਨੇ, ਪ੍ਰੋਸੀਕਿਊਸ਼ਨ ਨੇ ਪ੍ਰੂਵ ਕਰਨਾ ਵੀ ਗੋਲੀ ਚੱਲੀ ਨਹੀਂ ਚੱਲੀ, ਕੀ ਕੀਤਾ ਕੀ ਨਹੀਂ ਹੋਇਆ, ਉਹ ਅੱਗੇ ਦੇਖਿਆ ਜਾਊਗਾ। ਸੋ ਭਾਈ ਨਰੈਣ ਸਿੰਘ ਚੌੜਾ ਨੇ ਇਹ ਇੱਕ ਛੋਟਾ ਖੜਾਕ ਕਰਕੇ ਸਾਰਾ ਜਿਹੜਾ ਕੂੜ ਠੱਗੀ ਗੁੱਜੀ ਨਾ ਰਹੇ, ਪਾਜ ਮਲਮਾ ਲੈ ਜਾਵੇ,
ਉਹ ਸਾਰੀ ਉਗੜ ਗਿਆ ਵੀ ਜੋ ਖਿੱਦੋ ਸੀਗੀ ਉਹ ਖਿੰਡ ਗਈ ਸਾਰੀ। ਸੋ ਭਾਈ ਨਰੈਣ ਸਿੰਘ ਚੌੜਾ ਦੇ ਨਾਲ ਸਾਰਾ ਗੁਰੂ ਖਾਲਸਾ ਪੰਥ, ਇਕੱਲੇ ਇੱਥੇ ਨਹੀਂ ਦੁਨੀਆ ਭਰ ਤੋਂ ਜਿਹੜਾ ਗੁਰੂ ਖਾਲਸਾ ਪੰਥ ਆ ਉਹ ਭਾਈ ਨਰੈਣ ਸਿੰਘ ਚੌੜਾ ਦੇ ਨਾਲ ਆ। ਉਹਨਾਂ ਦੇ ਐਕਟ ਨਾਲ, ਉਹਨਾਂ ਦੇ ਸਮੇਂ ਸਥਾਨ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ, ਪਰ ਜਿਹੜਾ ਇਹ ਅਣਕਿਆਸਿਆ ਹੋਇਆ ਮਤਾ ਜਿਹੜਾ ਲਿਆਂਦਾ ਵੀ ਭਾਈ ਨਰੈਣ ਸਿੰਘ ਨੂੰ ਪੰਥ ਚੋਂ ਖਾਰਜ ਕਰੋ, ਉਹ ਵੀ ਮਹਾਰਾਜ ਨੇ ਵਿਧ ਬਣਾਈ। ਕੈਸੀ ਸ਼ਰਮ ਦੀ ਗੱਲ, 104 ਸਾਲ ਬਾਅਦ ਅਕਾਲੀ ਦਲ ਜਿਹਦੀ ਜ਼ਿੰਮੇਵਾਰੀ ਇੱਥੋਂ ਦੇ ਤਖਤ ਸਾਹਿਬਾਨ ਨੇ ਆਪਣੇ ਵਕੀਲ ਹੀ ਆ ਸਾਡੇ ਹਰਜਿੰਦਰ ਸਿੰਘ ਧਾਮੀ, ਉਹਨਾਂ ਨੂੰ ਦਿੱਤੀ ਵੀ ਉਹ ਦੇਖਣਗੇ 6 ਮੈਂਬਰੀ ਕਮੇਟੀ। ਉਹ 6 ਮੈਂਬਰੀ ਕਮੇਟੀ ਦੇ ਬਤੌਰ ਕਸਟੋਡੀਅਨ ਅਕਾਲੀ ਦਲ ਸੀਗੇ। ਤੇ ਜਿੱਦਣ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਤੋਂ ਛੇਕਣ ਦੀ ਗੱਲ ਕੀਤੀ, ਅਗਲੇ ਦਿਨ ਅਜਿਹੀ ਗਲਤ ਗੱਲ ਮੂੰਹ ਚੋਂ ਨਿਕਲੀ, ਸਾਰੀ ਦੁਨੀਆ ਦੇ 104 ਸਾਲਾ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਉੱਤੇ ਜਿਹੜਾ ਅਕਾਲੀ ਦਲ ਦਾ ਕਸਟੋਡੀਅਨ ਆ ਹਰਜਿੰਦਰ ਸਿੰਘ ਧਾਮੀ, ਉਹਨੂੰ ਵੂਮਨ ਕਮਿਸ਼ਨ ਵੱਲੋਂ ਨੋਟਿਸ ਆਇਆ ਵੀ ਤੁਸੀਂ ਇੱਕ ਔਰਤ ਜਿਹੜੀ ਢਾਡੀ ਹਮਦੁਤਵਾ ਸੀਗੀ ਉਹਨੂੰ ਮਾਰੀ, ਚਾਲੀ ਗਾਲ ਕੱਢੀ। ਸੋ ਇਹ ਸਾਡੇ ਲਈ ਜਿਹੜੀ ਸ਼ਰਮਨਾਕ ਗੱਲ ਹੈਗੀ ਆ ਵੀ ਸਾਡੇ ਇਹਨਾਂ ਅਹੁਦਿਆਂ ਦੇ ਉੱਤੇ ਬੈਠੇ ਹੋਏ ਬੰਦਿਆਂ ਦੇ ਉੱਤੇ ਇਲਜ਼ਾਮ ਕੈਸੇ ਲੱਗ ਰਹੇ ਨੇ। ਜੇ ਤਾਂ ਕਿਸੇ ਦੇ ਬੰਬ ਪਾਤਾ, ਐਕਸਪਲੋਜ਼ਿਵ ਪਾਤਾ, ਉਹ ਗੱਲ ਅਲੱਗਾ ਹੈਗੀ ਵੀ ਉਹ ਪੰਥ ਦੀ ਸੇਵਾ ਲਈ ਆਪਣੇ ਤਰੀਕੇ ਨਾਲ ਤੁਰਿਆ ਹੋਇਆ ਸੀ। ਕਿਸੇ ਦੀ ਧੀ ਭੈਣ ਨੂੰ ਮਾੜਾ ਚੰਗਾ ਬੋਲਣਾ, ਐਸੀ ਆਚਰਣਹੀਨਤਾ ਦੀ ਜਿਹੜੀ ਆ ਇਲਜ਼ਾਮ ਲਾਉਣਾ, ਉਹ ਬੰਦੇ ਨੂੰ ਆਪ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਮੇਰੇ ਤੇ ਇਹੋ ਜਿਹਾ ਇਲਜ਼ਾਮ ਲੱਗ ਕਿਵੇਂ ਗਿਆ। ਸੋ ਇਹ ਸਾਨੂੰ ਦੇਖਣਾ ਚਾਹੀਦਾ ਵੀ ਭਾਈ ਨਰੈਣ ਸਿੰਘ ਦੇ ਉੱਤੇ ਜਿਹਨੇ ਇਹ ਮਤਾ ਲਿਆਂਦਾ ਵੀ ਪੰਥ ਚੋਂ ਛੇਕੋ, ਉਹਦੀ ਆਪਣੀ ਪੰਥ ਚੋਂ ਛੇਕਣ ਵਾਲੀ ਜਿਹੜੀ ਆ ਉਹਨੇ ਬੱਜਰ ਕਰੈਤਾਂ ਦੇ ਵਿੱਚੋਂ ਤਾਂ ਨਹੀਂ ਕਹਿ ਸਕਦੇ, ਪਰ ਤਨਖਾਹੀਏ ਵਾਲੀ ਜਿਹੜੀ ਉਹਦੀ ਹਾਲਤ ਜ਼ਰੂਰ ਹੋ ਗਈ। ਸੋ ਇਹ ਪੰਥ ਨੇ ਫੈਸਲਾ ਕਰਨਾ ਵੀ ਕਿਹਨੂੰ ਪੰਥ ਚੋਂ ਛੇਕਣਾ ਚਾਹੀਦਾ, ਕਿਹਨੂੰ ਨਹੀਂ ਛੇਕਣਾ ਚਾਹੀਦਾ। ਗੁਰੂ ਨਾਲ ਮੱਥਾ ਲਾਉਣ ਵਾਲਿਆਂ ਜਾਂ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਨਾ ਕਦੀ ਭਲਾ ਹੋਇਆ, ਨਾ ਹੋਣਾ, ਨਾ ਗਾਂ ਕਿਸੇ ਦਾ ਹੋਣਾ। ਸੋ ਆਪਾਂ ਤਕੜੇ ਹੋਈਏ, ਗੁਰੂ ਖਾਲਸਾ ਪੰਥ ਆਪਣੀ ਜਿਹੜੀ ਆ ਸ਼ਕਤੀ ਪਛਾਣੇ ਦੁਨੀਆ ਭਰ ਦੇ ਵਿੱਚ, ਤੇ ਇਸੇ ਪ੍ਰਬੰਧ ਸਿਰਜੇ ਜਾਣ ਗੁਰਮਤ ਮੁਤਾਬਕ, ਜਿਹਦੇ ਨਾਲ ਕਿ ਭਾਈ ਨਰੈਣ ਸਿੰਘ ਵਰਗਿਆਂ ਦੇ ਜਿਹੜੇ ਹੌਸਲੇ ਬੁਲੰਦ ਹੋਣ ਤੇ ਉਹਨਾਂ ਨੂੰ ਸਪੋਰਟ ਕਰਨ ਵਾਲਿਆਂ ਦੇ ਜਿਹੜੇ ਹੌਸਲੇ ਬੁਲੰਦ ਹੋਣ। ਜਕਾਰਾ ਬੁਲਾ ਕੇ ਆਪਾਂ ਜਿਹੜਾ ਭਾਈ ਨਰੈਣ ਸਿੰਘ ਦੇ ਨਾਲ ਆਪਣੀ ਸੋਲੀਡੈਰਿਟੀ ਜਿਹੜੀ ਆ ਜ਼ਾਹਰ ਕਰੀਏ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੀ ਇੱਕ ਵਾਰੀ ਫੇਰ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਜਦੋਂ ਆਪਾਂ ਅਰਦਾਸ ਕਰਨੀ ਹੈ ਅਕਾਲ ਤਖਤ ਸਾਹਿਬ ਦੇ ਉੱਤੇ, ਤੇ ਉੱਥੇ ਆਪਾਂ ਸਾਰਿਆਂ ਨੇ ਅਕਾਲ ਤਖਤ ਦੇ ਸਨਮੁਖ ਖਲੋ ਕੇ ਇਸ ਮਤੇ ਤੇ ਸਾਈਨ ਕਰਨੇ ਨੇ, ਜ਼ਿੰਮੇਵਾਰ ਸੱਜਣਾਂ ਨੇ। ਸੋ ਸਾਰਿਆਂ ਨੇ ਅਰਦਾਸ 'ਚ ਵੀ ਸ਼ਾਮਲ ਹੋਣਾ ਔਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਨਮੁਖ ਉਹਨਾਂ ਦੇ ਖਲੋ ਕੇ ਇਸ ਮਤੇ ਤੇ ਆਪਾਂ ਪ੍ਰਵਾਨਗੀ ਦੇਣੀ ਆ। ਸੋ ਹੁਣ ਮੈਂ ਬੇਨਤੀ ਕਰਾਂ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜਿਹਨਾਂ ਨੂੰ, ਉਹ ਆਪਣੇ ਵਿਚਾਰ ਤੁਹਾਡੇ ਨਾਲ ਰੱਖਣਗੇ। ਉਹਨਾਂ ਤੋਂ ਬਾਅਦ ਆਈਆਂ ਸੰਗਤਾਂ ਦਾ ਧੰਨਵਾਦ ਭਾਈ ਕੌਰਪਾਲ ਸਿੰਘ ਕਰਨਗੇ, ਫਿਰ ਆਪਾਂ ਅਰਦਾਸ ਦੇ ਸ਼ਾਮਲ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਮੈਂ ਕੁਝ ਕਹਿਣਾ ਸੁਣਦਾ ਹੀ ਨਹੀਂ ਕੋਈ, ਮੈਂ ਕਦੇ ਦੀ ਬੇਨਤੀ ਕਰਾਂਗਾ ਸਾਹਿਬ, ਖਾਲਸਾ ਨਹੀਂ ਕੁਝ ਕਹਿਣਾ ਚਾਹੁੰਦਾ ਬਾਬਾ ਜੀ। ਗੁਰੂ ਖਾਲਸਾ ਸਾਧ ਸੰਗਤ ਜੀ, ਸਰਬੱਤ ਸੰਗਤਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਇਕੱਤਰ ਹੋਏ ਆ। ਸਾਰੀ ਸੰਗਤ ਗੱਜ ਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਭਾਈ ਨਰੈਣ ਸਿੰਘ ਦੇ ਹੱਕ ਵਿੱਚ ਸਮੂਹ ਸੰਗਤਾਂ ਨੇ ਇੱਕ ਪ੍ਰਸਤਾਵ ਲਿਖਿਆ ਹੈ, ਸਭ ਤੋਂ ਪਹਿਲਾਂ ਤਾਂ ਦਾਸ ਉਹਦੇ ਨਾਲ ਆਪਣੀ ਸਹਿਮਤੀ ਪ੍ਰਗਟਾਉਂਦਾ ਹੈ, ਕਿਉਂਕਿ ਅੱਜ ਤੱਕ ਦੇ ਇਤਿਹਾਸ ਵਿੱਚ ਕਦੇ ਵੀ ਕਿਸੇ ਐਸੇ ਸਿੱਖ ਨੂੰ ਜਿਹਨੇ ਪੰਥ ਲਈ ਕੋਈ ਖਤਰਾ ਖੜਾ ਨਾ ਕੀਤਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਕੀ ਹੋ ਗਿਆ ਹੋਵੇ, ਸ੍ਰੀ ਅਕਾਲ ਤਖਤ ਦੀਆਂ ਪਰੰਪਰਾ ਦੇ ਉਲਟ ਹੋ ਗਿਆ ਹੋਵੇ, ਸਿੱਖ ਪੰਥ ਦੇ ਉਲਟ ਹੋ ਗਿਆ ਹੋਵੇ, ਉਹ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੇ ਵੀ ਅੱਜ ਤੱਕ ਦੇ ਇਤਿਹਾਸ ਵਿੱਚ ਕਿਸੇ ਸਿੱਖ ਨੂੰ ਪੰਥ ਵਿੱਚੋਂ ਛੇਕਣ ਦੀ ਕਦੇ ਵਕਾਲਤ ਨਹੀਂ ਕੀਤੀ। ਇਹ ਸਿਰਫ ਸੁਖਬੀਰ ਬਾਦਲ ਅਤੇ ਉਹਨਾਂ ਦੇ ਹੋਰ ਹਮਜੋਲੀਆਂ ਵੱਲੋਂ ਜੋ ਪ੍ਰੈਸ਼ਰ ਪਾਇਆ ਗਿਆ, ਉਹਦੇ ਤਹਿਤ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਇਹ ਕਦਮ ਚੁੱਕਿਆ। ਅੱਜ ਮੈਂ ਆਪ ਜੀ ਦਾ ਬਹੁਤਾ ਸਮਾਂ ਨਾ ਲੈਂਦਿਆਂ ਹੋਇਆ, ਅਸੀਂ ਕਿਸ ਵਾਸਤੇ ਇਕੱਤਰ ਹੋਏ ਹਾਂ, ਕਿਉਂਕਿ ਇੱਕ ਤਾਂ ਇਹ ਕਿ ਜੋ ਬਾਰ-ਬਾਰ ਮੇਰੇ ਤੋਂ ਪਹਿਲਾਂ ਵੀ ਕੁਝ ਬੁਲਾਰਿਆਂ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਜੋ ਕਿਹਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਤੇ ਗੋਲੀ ਚਲਾ ਦਿੱਤੀ ਗਈ, ਨਹੀਂ, ਇਹ ਬੜੀ ਸਪਸ਼ਟ ਗੱਲ ਹੈ ਕਿ ਜਿਹੜੀਆਂ ਬਹੁਤ ਬੱਜਰ ਗਲਤੀਆਂ, ਬੱਜਰ ਗੁਨਾਹ ਕਹਿ ਲਈਏ,
ਜਿਨ੍ਹਾਂ ਨੂੰ ਸਰਦਾਰ ਸੁਖਬੀਰ ਸਿੰਘ ਮੰਨ ਗਿਆ, ਅਕਾਲ ਤਖਤ ਸਾਹਿਬ ਤੇ ਉਹਨੇ ਸਵੀਕਾਰ ਕਰ ਲਿਆ ਕਿ ਇਹ ਗਲਤੀਆਂ ਮੈਂ ਕੀਤੀਆਂ, ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਗਲਤੀ ਵੀ ਗੁਨਾਹ ਮੰਨ ਗਿਆ। ਜੋ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ ਦਾ ਕੋਟਕਪੂਰੇ ਕਤਲ ਹੋਇਆ, ਉਹ ਗਲਤੀ ਵੀ ਮੰਨ ਗਿਆ। ਤੁਸੀਂ ਵੇਖਿਆ, ਮੈਂ ਨਾਂ ਦਰਾਵਾਂ, ਤੁਸੀਂ ਲਾਈਵ ਦੇਖਿਆ ਸਾਰਾ ਕੁਝ। ਇਹ ਸਾਰੀਆਂ ਵੱਡੀਆਂ 5 ਗਲਤੀਆਂ ਉਹ ਮੰਨਿਆ, ਪਰ ਇਹਨਾਂ ਗਲਤੀਆਂ ਨੂੰ ਮਨਾਉਣ ਵੇਲੇ ਤੱਕ ਸਿੰਘ ਸਾਹਿਬਾਨਾਂ ਦਾ ਜੋ ਰੋਹਬ ਸੀ, ਜੋ ਉਹਨਾਂ ਦਾ ਅੰਦਾਜ਼ ਸੀ, ਉਹ ਸਾਰੇ ਸਿੱਖ ਪੰਥ ਦੇ ਦਿਲਾਂ ਦੀ ਤਰਜਮਾਨੀ ਕਰਦਾ ਸੀ। ਜਦੋਂ ਉਹਨੂੰ ਤਨਖਾਹ ਲਾਈ ਤਾਂ ਬਿਲਕੁਲ ਹੀ ਥੱਲੇ ਆ ਗਏ। ਤਨਖਾਹ ਲਾਉਣ ਵੇਲੇ ਜਿਹੜੀਆਂ ਵੱਡੀਆਂ ਗਲਤੀਆਂ ਕੀਤੀਆਂ ਉਹਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਵੀ ਤੁਸੀਂ ਕੁਰਸੀ ਤੇ ਬਹਿ ਕੇ ਵਰਸ਼ਾ ਫੜੋ ਤੇ ਤੁਹਾਡੀ ਸੇਵਾ ਮੰਨ ਲਈ ਜਾਊਗੀ। ਇਹ ਇੱਕ ਨਰੈਣ ਸਿੰਘ ਜਿਹਨੇ ਇਹਨੂੰ ਬਰਦਾਸ਼ਤ ਨਹੀਂ ਕੀਤਾ, ਆਪੇ ਤੋਂ ਬਾਹਰ ਹੋ ਗਿਆ। ਇਹੋ ਜਿਹੇ ਹਜ਼ਾਰਾਂ ਬਲਕਿ ਲੱਖਾਂ ਸਿੱਖ ਜਿਨ੍ਹਾਂ ਨੇ ਸਿੱਧੀਆਂ ਸਿੰਘ ਸਾਹਿਬ ਜੀ ਨੂੰ ਫੈਕਸ ਦੇ ਰਾਹੀਂ, ਮੇਲ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਇਹ ਗੱਲਾਂ ਕਹੀਆਂ ਕਿ ਸਿੰਘ ਸਾਹਿਬ ਜੀ ਕੀ ਹੋ ਗਿਆ ਤੁਹਾਨੂੰ। ਬਹੁਤ ਸਾਰੀਆਂ ਗੱਲਾਂ ਉਹਨਾਂ ਤੱਕ ਪਹੁੰਚਾਈਆਂ ਵੀ, ਪਰ ਉਹ ਭਾਈ ਨਰੈਣ ਸਿੰਘ ਇਸ ਗੱਲ ਨੂੰ ਬਰਦਾਸ਼ਤ ਨਾ ਕਰ ਸਕਿਆ ਕਿ ਜਿਨ੍ਹਾਂ ਦੀ ਖਾਤਰ ਅਸੀਂ ਵੱਡੇ ਵੱਡੇ ਕੇਸ ਲੜਦੇ ਫਿਰਦੇ ਹਾਂ, ਕਚਹਿਰੀਆਂ ਵਿੱਚ ਰੁਲਦੇ ਫਿਰਦੇ ਹਾਂ। ਇਵੇਂ ਹੀ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਕੇਸ ਸੀ, ਉਹਦੇ ਕਤਲ ਕੇਸ ਨੂੰ ਵੀ ਇਹਨਾਂ ਨੇ ਦਬਾ ਕੇ ਰੱਖਿਆ। ਇਹ ਸਾਰੀਆਂ ਘਟਨਾਵਾਂ ਦੀ ਪੈਰਵੀ ਕਰਦਾ ਸੀ ਨਰੈਣ ਸਿੰਘ, ਤੇ ਫਿਰ ਉਹਨੂੰ ਆਮ ਲੋਕਾਂ ਨਾਲੋਂ ਦਰਦ ਵੀ ਵੱਧ ਹੋਣਾ ਸੁਭਾਵਿਕ ਸੀ। ਸੋ ਉਹਨੇ ਇਸ ਰੋਸ ਦਾ ਪ੍ਰਗਟਾਵਾ ਕੀਤਾ। ਬਾਕੀ ਇਸ ਗੱਲ ਨੂੰ ਤਾਂ ਨਰੈਣ ਸਿੰਘ ਆਪ ਹੀ ਸੰਗਤਾਂ ਦੇ ਸਨਮੁਖ ਜਦੋਂ ਉਹਨੂੰ ਸਮਾਂ ਮਿਲੇਗਾ ਜ਼ਰੂਰ ਰੱਖੇਗਾ। ਜਦੋਂ ਉਹ ਪ੍ਰੈਸ ਦੇ ਸਾਹਮਣੇ ਹੋ ਸਕਿਆ ਜਾਂ ਕਿਸੇ ਨਾਲ ਖੁੱਲੀ ਮੁਲਾਕਾਤ ਹੋ ਸਕੀ, ਉਦੋਂ ਜ਼ਰੂਰ ਖੁੱਲ੍ਹ ਕੇ ਇਹਨਾਂ ਗੱਲਾਂ ਨੂੰ ਸਾਹਮਣੇ ਰੱਖ ਦੇਵੇਗਾ। ਪਰ ਐਸੀ ਕੋਈ ਗੱਲ ਨਹੀਂ ਕਿ ਉਹਨੂੰ 500 ਛੇਕਣ ਦੀ ਵਕਾਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਵੇ। ਇਸ ਲਈ ਅੱਜ ਸਾਰੀਆਂ ਸੰਗਤਾਂ ਨੇ, ਅੱਜ ਜਿਹੜੀਆਂ ਇੱਥੇ ਖੜੀਆਂ ਇੰਨੀਆਂ ਹੀ ਸੰਗਤਾਂ ਨਹੀਂ, ਇਹ ਤਾਂ ਇੱਕ ਨੁਮਾਇੰਦਾ ਇਕੱਠ ਹੈ। ਇਸ ਨੁਮਾਇੰਦੇ ਇਕੱਠ ਦੇ ਜਿਹੜੇ ਪੈਰੋਕਾਰ ਨੇ ਉਹ ਵਿਦੇਸ਼ਾਂ ਤੱਕ ਫੈਲੇ ਹੋਏ ਨੇ, ਹਿੰਦੁਸਤਾਨ ਤੱਕ ਫੈਲੇ ਹੋਏ ਨੇ, ਪੰਜਾਬ 'ਚ ਤਾਂ ਹੈ ਹੀ ਹੈ। ਸਾਰਿਆਂ ਵੱਲੋਂ ਸਿੰਘ ਸਾਹਿਬ ਜੀ ਨੂੰ ਇਹ ਇੱਕ ਸੁਨੇਹਾ ਦੇਣ ਆਏ ਆ ਕਿ ਸਿੰਘ ਸਾਹਿਬ ਜੀ ਐਸੀ ਗਲਤੀ ਨਾ ਕਰਿਓ ਜਿਹਦੇ ਨਾਲ ਗੁਨਾਹ ਇਹਨਾਂ ਨੇ ਕੀਤੇ ਨੇ, ਗਲਤੀਆਂ ਇਹਨਾਂ ਨੇ ਕੀਤੀਆਂ, ਬੱਜਰ ਪਾਪ ਇਹਨਾਂ ਨੇ ਕੀਤੇ ਨੇ, ਤੇ ਕਰਦਾਸ ਕੁਸੀ ਤੁਹਾਡੀ ਹੁੰਦੀ ਫਿਰੇ। ਇਸ ਪਾਸੇ ਤੁਸੀਂ ਜ਼ਰੂਰ ਖਿਆਲ ਰੱਖਣਾ। ਮੈਂ ਜੇ ਵਿੱਚ ਨਹੀਂ ਪੈਂਦਾ। ਜਿੱਥੋਂ ਕਿਹਾ ਗਿਆ ਕਿ ਜੇ ਇਹਨਾਂ ਨੇ ਇਹ ਫੈਸਲਾ ਨਾ ਕੀਤਾ ਤਾਂ ਫਿਰ ਖਾਲਸਾ ਪੰਥ ਫੈਸਲਾ ਕਰ ਲਏਗਾ। ਖਾਲਸਾ ਪੰਥ ਤਾਂ ਹਮੇਸ਼ਾ ਹੀ ਆਜ਼ਾਦ ਹੈ, ਜਦੋਂ ਮਰਜ਼ੀ ਕਰ ਲਏਗਾ, ਪਰ ਮੈਂ ਜੇ ਨਹੀਂ ਲਾਉਂਦਾ। ਅਸੀਂ ਸਿਰਫ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਦੇ ਕਿ ਮਤੇ ਦੇ ਵਿੱਚ ਐਡ ਕਰ ਲਿਆ ਜਾਵੇ ਕਿ ਸਿੰਘ ਸਾਹਿਬ ਜੀ ਅਸੀਂ 10 ਦਿਨ ਦਿੰਨੇ ਆ, ਜਿਸ ਨੇ ਪੱਗ ਲਾਈ ਆ ਭਾਈ ਨਰੈਣ ਸਿੰਘ ਦੀ, ਉਹ ਆਪੇ ਹੀ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾਵੇ। ਜੇ ਉਹ ਨਹੀਂ ਪੇਸ਼ ਹੁੰਦਾ ਤੇ ਉਹਦੇ ਤੋਂ ਬਾਅਦ ਤੁਹਾਨੂੰ 3 ਦਿਨ ਹੋਰ ਦਿੰਨੇ, 10 ਦਿਨ ਤੋਂ ਬਾਅਦ 3 ਦਿਨ ਹੋਰ, ਤੇ ਤੁਸੀਂ ਉਹਨੂੰ ਤਲਬ ਕਰੋ, ਉਹਨੂੰ ਸੱਦੋ ਅਕਾਲ ਤਖਤ ਸਾਹਿਬ ਤੇ। ਕਿਉਂਕਿ ਸਿੱਖ ਫਰਾਂਸ ਵਿੱਚ, ਵਿਦੇਸ਼ਾਂ ਵਿੱਚ ਤਾਂ ਪੱਗ ਦਾ ਮਸਲਾ ਕੇਸ ਲੜ ਕੇ ਯਾਦ ਕਰਾਉਂਦੇ ਨੇ, ਤੇ ਇੱਥੇ ਪੱਗ ਪੈਰਾਂ 'ਚ ਰੁਲ ਰਹੀ ਹੈ। ਅਸੀਂ ਮੰਨਦੇ ਹਾਂ ਕਿ ਜਿਹੜਾ ਐਕਸ਼ਨ ਕੀਤਾ ਭਾਈ ਨਰੈਣ ਸਿੰਘ ਨੇ, ਉਹਦੀ ਕਾਨੂੰਨੀ ਪ੍ਰਕਿਰਿਆ ਹੈ, ਜਿਵੇਂ ਮੰਝਪੁਰ ਸਾਹਿਬ ਨੇ ਦੱਸਿਆ ਕਿ ਉਹਦੀ ਕਾਨੂੰਨੀ ਪ੍ਰਕਿਰਿਆ ਹੈ। ਉਹ ਭੱਜਿਆ ਤੇ ਹੈ ਨਹੀਂ, ਉਹ ਤਾਂ ਇਸ ਵੇਲੇ ਪੁਲਿਸ ਕਸਟਡੀ ਵਿੱਚ ਹੈ ਜਾਂ ਜੇਲ੍ਹ ਅੰਦਰ ਹੈ, ਉਹ ਸਾਰੀ ਭੁਗਤੇਗਾ। ਪਰ ਸਾਨੂੰ ਕਹਿੰਦੇ ਆ, ਅੱਜ ਜਿਹੜੇ ਆਪਾਂ ਖੜੇ ਆ ਨਾ, ਆਪਾਂ ਨੂੰ ਕਹਿੰਦੇ ਤੁਸੀਂ ਕਾਨੂੰਨ ਹੱਥ ਵਿੱਚ ਲੈਨੇ ਆ, ਪਰ ਇਹ ਆਪ ਕਿਹੜੇ ਕਾਨੂੰਨ ਦੇ ਤਹਿਤ ਉਹਦੀ ਪੱਗ ਲਾ ਦਿੱਤੀ ਸਾਰੀ ਦੁਨੀਆ ਨੇ ਦੇਖੀ। ਇਸ ਕਰਕੇ ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਕਿ ਸਾਡੀਆਂ ਇਹਨਾਂ ਗੱਲਾਂ ਤੇ ਵਿਚਾਰ ਕਰਕੇ ਜ਼ਰੂਰ ਫੈਸਲਾ ਕਰੋ। ਤੇ ਨਾਲ ਇਹ ਬੇਨਤੀ ਹੈ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਗਜ਼ੈਕਟਿਵ ਕਮੇਟੀ ਨੇ ਤੁਹਾਨੂੰ ਇਹ ਮਤਾ ਭੇਜਿਆ ਹੈ, ਉਹਦੇ ਤੇ ਜ਼ਰੂਰ ਗੌਰ ਕਰੋ ਔਰ ਉਹਨਾਂ ਨੂੰ ਸੱਦ ਕੇ ਜ਼ਰੂਰ ਲਾਹਨਤ ਪਾਓ ਕਿ ਇਹੋ ਜਿਹੇ ਮਤੇ ਗਾਂਹ ਵਾਸਤੇ ਤੁਹਾਡੇ ਤੱਕ ਨਾ ਪਹੁੰਚਣ। ਕਿਉਂਕਿ ਹਰ ਇੱਕ ਗੱਲ ਦੇ ਵਿੱਚ
ਸਿੰਘ ਸਾਹਿਬ ਜੀ ਨੂੰ ਘੜੀਸਿਆ ਜਾਂਦਾ ਹੈ। ਮੈਂ ਤੁਹਾਡੇ ਸਾਹਮਣੇ ਇੱਕ ਹੋਰ ਪੱਖ ਰੱਖਣਾ ਚਾਹਣਾ ਹੈ ਕਿ ਜੋ 2 ਤਰੀਕ ਨੂੰ ਹੋਇਆ ਇੱਥੇ ਸਿੰਘ ਸਾਹਿਬਾਂ ਨੇ ਜੋ ਫੈਸਲੇ ਕੀਤੇ ਹੈ ਉਹ ਭਾਵੇਂ ਅਧੂਰੇ ਆ, ਭਾਵੇਂ ਉਹ ਉਸ ਮੁਤਾਬਕ ਨਹੀਂ ਜਿਸ ਢੰਗ ਦੇ ਨਾਲ ਉਹਨਾਂ ਨੇ ਆਪਣੇ ਬੱਜਰ ਗੁਨਾਹ ਸਵੀਕਾਰ ਕੀਤੇ ਹੈ, ਪਰ ਜਿਹੜੀ ਦੋਸ਼ੀ ਧਿਰ ਹੈ ਉਹਨੂੰ ਇਹ ਵੀ ਪ੍ਰਵਾਨ ਨਹੀਂ ਹੈਗੇ। ਤੁਹਾਡੇ ਸਾਹਮਣੇ ਆਜੋ, ਬਹੁਤ ਜਲਦੀ ਦੇ ਵਿੱਚ ਐਗਜ਼ੀਕਿਊਟਿਵ ਕਮੇਟੀ ਦੀਆਂ ਮੀਟਿੰਗਾਂ ਸੱਦੀਆਂ ਜਾ ਰਹੀਆਂ, ਜਿਨ੍ਹਾਂ ਸਿੰਘ ਸਾਹਿਬਾਨਾਂ ਨੂੰ ਇਹ ਆਪਣੇ ਬਿਆਨਾਂ ਵਿੱਚ ਬਹੁਤ ਵੱਡੇ ਵਿਦਵਾਨ ਪ੍ਰਚਾਰਦੇ ਆ, ਬਹੁਤ ਵੱਡੀਆਂ ਸ਼ਖਸੀਅਤਾਂ ਪ੍ਰਚਾਰਦੇ ਆ, ਸਨਮਾਨਦੇ ਆ। ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਫੈਸਲਾ ਦੁਨੀਆ ਦੇ ਸਾਹਮਣੇ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਆਹ ਜਿਹੜੀ ਲੀਡਰਸ਼ਿਪ ਬੈਠੀ ਹੈ ਇਹ ਆਪਣਾ ਵਕਾਰ ਗਵਾ ਚੁੱਕੀ ਹੈ, ਇਹ ਤਾਂ ਤੁਸੀਂ ਸੁਣਿਆ ਸਾਰਿਆਂ ਨੇ। ਇਸ ਗੱਲ ਨੂੰ ਇਹਨਾਂ ਨੇ ਬਰਦਾਸ਼ਤ ਨਹੀਂ ਕੀਤਾ। ਹੁਣ ਤੁਹਾਡੇ ਸਾਹਮਣੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਇਹੋ ਜਿਹੇ ਮਤੇ ਲਿਆ ਕੇ ਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਉਹਦੀ ਕਿਰਦਾਰਕੁਸ਼ੀ ਕਰਨ ਉੱਤੇ ਜ਼ੋਰ ਲੱਗਾ ਹੋਇਆ ਹੈ, ਬਹੁਤ ਵੱਡੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਉਹਨੂੰ ਅੱਖਾਂ ਦਿਖਾਉਣ ਵਾਸਤੇ, ਧਮਕੀ ਦੇਣ ਵਾਸਤੇ ਉਹਦੀ ਪਦਵੀ ਤੋਂ ਚੱਲਦਾ ਵੀ ਕੀਤਾ ਜਾ ਸਕਦਾ ਹੈ, ਤਾਂ ਕਿ ਜਿਹੜੇ ਦੂਜੇ ਜਥੇਦਾਰ ਹੈ ਉਹ ਜਾਂ ਤਾਂ ਤਿਆਰ ਰਹਿਣ ਤੇ ਜਾਂ ਸਾਡੇ ਕਹੇ ਮੁਤਾਬਕ ਸਾਨੂੰ ਖੁੱਲ੍ਹ ਦੇ ਦੇਣ ਕਿ ਅਸੀਂ ਅਕਾਲੀ ਦਲ ਕਿਵੇਂ ਚਲਾਉਣਾ ਹੈ, ਅਸੀਂ ਪੰਥ ਦੇ ਵਿੱਚ ਪਹਿਲਾਂ ਵਾਂਗ ਹੀ ਬੁਰਸ਼ਾਗਰਦੀ ਕਿਸ ਤਰ੍ਹਾਂ ਕਰਨੀ ਹੈ। ਇਹ ਸਾਰੀਆਂ ਗੱਲਾਂ ਤੁਹਾਡੇ ਧਿਆਨ ਵਿੱਚ ਹੈ, ਇਹ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਣੀਆਂ। ਸੋ ਇਸ ਕਰਕੇ ਅਸੀਂ ਸਿੰਘ ਸਾਹਿਬ ਜੀ ਨੂੰ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ, ਤੁਹਾਡੇ ਅਹੁਦਿਆਂ ਦਾ ਸਤਿਕਾਰ ਕਰਦੇ ਹੋਏ ਕਿ ਇਹ ਪੰਥ ਦੇ ਸਰਬ ਚਾਹੁੰਦੇ ਹੈ, ਸਾਰੀ ਕੌਮ ਇਹਨਾਂ ਨੂੰ ਮੰਨਦੀ ਹੈ, ਪਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਦ ਬੰਦਿਆਂ ਨੇ ਤੁਹਾਡੇ ਕੋਲੇ ਲਿਖਤੀ ਲਿਆ ਕੇ ਇੱਕ ਮਤਾ ਦੇ ਦਿੱਤਾ ਤੇ ਦੂਸਰੇ ਪਾਸੇ ਸਮੁੱਚਾ ਪੰਥ, ਦੇਸ਼ਾਂ ਵਿਦੇਸ਼ਾਂ ਵਿੱਚ ਵਸਦਾ ਪੰਥ ਇੱਕ ਤੁਹਾਡੇ ਕੋਲੇ ਫਰਿਆਦ ਲੈ ਕੇ ਆਇਆ ਹੈ, ਉਹਨੂੰ ਜ਼ਰੂਰ ਧਿਆਨ ਵਿੱਚ ਰੱਖਿਓ। ਧਿਆਨ ਵਿੱਚ ਰੱਖ ਕੇ ਭਾਈ ਨਰਾਇਣ ਸਿੰਘ ਜੀ ਬਾਰੇ ਬਹੁਤ ਕੁਝ ਕਿਹਾ ਜਾ ਚੁੱਕਾ ਹੈ, ਜਿੱਥੋਂ ਤੱਕ ਮੈਂ ਸਮਝਦਾ ਕਿ ਸਿੰਘ ਸਾਹਿਬ ਵੀ ਉਹਨਾਂ ਬਾਰੇ ਜਾਣਦੇ ਨੇ। ਉਹ ਕੋਈ ਬਾਹਰੋਂ ਆਇਆ ਬੰਦਾ ਤਾਂ ਹੈ ਨਹੀਂ ਤੇ ਉਹ ਕੋਈ ਅਣਪਛਾਤਿਆ ਬੰਦਾ ਵੀ ਨਹੀਂ, ਆਪਾਂ ਸਾਰੇ ਜਾਣਦੇ ਆ, ਪਰ ਜਿਹੜੀ ਉਹਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਇੱਕ ਕਾਨੂੰਨੀ ਪ੍ਰਕਿਰਿਆ ਹੈ। ਸਿੰਘ ਸਾਹਿਬ ਜੀ ਤੁਸੀਂ ਇਹਦੇ ਵਿੱਚ ਅਣਹੋਣਾ ਦਖਲ ਦੇ ਕੇ ਪੰਥ ਦੇ ਹਿਰਦੇ ਹੋਰ ਨਾ ਬਲੁੰਦਰਿਓ, ਕਿਉਂਕਿ ਪਹਿਲਾਂ ਹੀ ਪੰਥ ਇੱਕ ਬਹੁਤ ਜੱਕਾ ਤੱਕੀ ਵਿੱਚ ਹੈ, ਬਹੁਤ ਭੰਬਲੇ ਭੂਸੇ ਵਿੱਚ ਹੈ ਕਿ ਸਿੰਘ ਸਾਹਿਬਾਂ ਨੇ ਸਾਰਾ ਕੁਝ ਠੀਕ ਕਰਦਿਆਂ ਅਖੀਰ ਨੂੰ ਕਿੱਥੇ ਲਿਆ ਕੇ ਇਸ ਫੈਸਲੇ ਨੂੰ ਮੁਕਾਇਆ ਹੈ। ਇਹ ਸਾਰਾ ਹਲੇ ਪੰਥ ਦੇ ਵਿਚਾਰ ਅਧੀਨ ਹੈ। ਇਸ ਨੂੰ ਤੁਸੀਂ ਫਿਰ ਵੀ ਠੰਡੇ ਦਿਮਾਗ ਦੇ ਨਾਲ ਸੋਚ ਕੇ ਜੋ ਅੱਜ ਦੀਆਂ ਸਾਡੀਆਂ ਭਾਵਨਾਵਾਂ ਉਹਨਾਂ ਦਾ ਖਿਆਲ ਰੱਖ ਕੇ ਭਾਈ ਨਰਾਇਣ ਸਿੰਘ ਵਿਰੁੱਧ ਕੀਤੇ ਮਤੇ ਨੂੰ ਮੁੱਢੋਂ ਰੱਦ ਕਰਕੇ ਅੱਜ ਦੀਆਂ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਿਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਮੈਂ ਬੇਨਤੀ ਕਰਾਂ ਭਾਈ ਕਮਲਪਾਲ ਸਿੰਘ ਉਹਨਾਂ ਨੂੰ ਆਪਣੇ ਵਿਚਾਰ ਰੱਖਣਗੇ, ਔਰ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਅਰਦਾਸ 'ਚ ਸ਼ਾਮਲ ਹੋਣਾ ਔਰ ਮੱਥੇ ਦੇ ਉੱਤੇ ਸਾਈਨ ਜ਼ਰੂਰ ਕਰਕੇ ਜਾਣੇ ਨੇ। ਇੰਨੀਆਂ ਬੇਨਤੀਆਂ। ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਦੇ ਸਾਹਮਣੇ ਜੁੜ ਬੈਠੀ ਖਾਲਸਾ ਪੰਥ ਦੇ ਵਾਰਸੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਦਸੰਬਰ ਅਤੇ 4 ਦਸੰਬਰ ਇਹ ਉਹ ਤਰੀਕਾ ਨੇ ਜੋ ਸਿੱਖਾਂ ਦੇ ਅਜੋਕੇ ਸਮੇਂ ਦੇ ਇਤਿਹਾਸ ਦੇ ਵਿੱਚ ਇੱਕ ਵਿਸ਼ੇਸ਼ ਮਹੱਤਤਾ ਰੱਖਦੇ ਨੇ। 2 ਦਸੰਬਰ ਨੂੰ ਪੰਥ ਦੇ ਗੁਨੇਗਾਰਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਔਰ ਅਕਾਲ ਤਖਤ ਸਾਹਿਬ ਤੋਂ 5 ਸਿੰਘ ਸਾਹਿਬਾਨਾਂ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ। ਫਤਰੇ ਖਾਮ ਮਨਸੂਖ ਕੀਤਾ ਗਿਆ। ਹਾਲਾਂਕਿ ਜਿਹੜੀ ਸ਼ੀਲਡ ਮਿਲਦੀ ਹੈ ਪ੍ਰਕਾਸ਼ ਸਿੰਘ ਬਾਦਲ ਨੂੰ, ਜਿਹੜੀ ਅਕਾਲ ਤਖਤ ਸਾਹਿਬ ਤੋਂ ਸ਼ੀਲਡ ਮਿਲੀ ਹੈ, ਸਾਡੀ ਜਾਣਕਾਰੀ ਅਨੁਸਾਰ ਹਾਲੇ ਵਾਪਸ ਨਹੀਂ ਕੀਤੀ ਗਈ। ਉਹ ਸ਼ੀਲਡ ਵਾਪਸ ਹੋਣੀ ਚਾਹੀਦੀ ਹੈ। ਜਿਹੜੀ ਤਨਖਾਹ ਦੀ ਸ਼ੁਰੂਆਤ 3 ਤਰੀਕ ਤੋਂ ਹੋਣੀ ਸੀ,
ਉਸ ਦਿਨ ਭਾਈ ਨਰੈਣ ਸਿੰਘ ਦਰਬਾਰ ਸਾਹਿਬ ਆਉਂਦੇ ਨੇ। ਮੈਂ ਇੱਥੇ ਤੁਹਾਨੂੰ ਦੱਸ ਦਿਆਂ ਕਿ ਸ਼ਨੀਵਾਰ ਨੂੰ ਜਦੋਂ ਭਾਈ ਨਰੈਣ ਸਿੰਘ ਦੀ ਅਦਾਲਤ ਦੇ ਵਿੱਚ ਤਾਰੀਖ ਸੀ, ਉਸ ਦਿਨ ਮੇਰਾ ਮਨ ਕੀਤਾ ਕਿ ਮੈਂ ਉਹਨਾਂ ਨੂੰ ਮਿਲਾਂ ਜਾ ਕੇ, ਔਰ ਮੈਂ ਚਲਾ ਗਿਆ। ਵਕੀਲ ਸਾਹਿਬਾਨਾਂ ਦੇ ਨਾਲ ਮੈਂ ਕੋਰਟ ਦੇ ਵਿੱਚ ਗਿਆ, ਉਹਨਾਂ ਨੂੰ ਅੰਦਰ ਲਿਆਂਦਾ ਗਿਆ। ਫਤਿਹ ਦੀ ਸਾਂਝ ਪਈ। ਏਜੰਸੀਆਂ ਦਾ, ਪੁਲਿਸ ਦਾ ਬਹੁਤ ਦਬਾਅ ਸੀ, ਬਹੁਤ ਸਖਤੀ ਸੀ। ਮਿਲਣ ਤੋਂ ਸਾਨੂੰ ਵਰਜਿਆ ਗਿਆ ਔਰ ਦੂਰ ਦੂਰ ਖੜੇ ਹੋ ਕੇ ਅਸੀਂ ਆਪਸ ਵਿੱਚ ਜੋ ਚੰਦ ਮਿੰਟਾਂ ਦੇ ਵਿੱਚ ਕੁਝ ਸ਼ਬਦਾਂ ਦੀ ਅਸੀਂ ਆਪਸ ਵਿੱਚ ਸਾਂਝ ਪਾਈ। 3 ਤਰੀਕ ਨੂੰ ਜਦੋਂ ਭਾਈ ਨਰੈਣ ਸਿੰਘ ਦਰਬਾਰ ਸਾਹਿਬ ਆਉਂਦੇ ਨੇ ਤੇ 4 ਦੀ ਘਟਨਾ ਵਾਪਰਦੀ ਏ, ਉਸ ਤੋਂ ਬਾਅਦ ਇੱਕ ਬੜਾ ਵੱਡਾ ਵਾਵੇਲਾ ਅਕਾਲੀ ਦਲ ਵੱਲੋਂ ਖੜਾ ਕੀਤਾ ਜਾਂਦਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਹਮਲਾ ਕੀਤਾ ਗਿਆ। ਪਹਿਲਾਂ ਕਿਹਾ ਗਿਆ ਇਹ ISI ਦੀ ਸਾਜ਼ਿਸ਼ ਹੈ। ਫਿਰ ਨਾਲ ਦੇ ਨਾਲ ਜਿਵੇਂ ਜਿਵੇਂ ਅਕਾਲੀ ਦਲ ਨੂੰ ਹੋਰ ਇਲਾਮ ਹੁੰਦਾ ਗਿਆ, ਫਿਰ ਉਹਨਾਂ ਨੇ ਕਿਹਾ ਇਹ ਆਪ ਸਰਕਾਰ ਦੀ ਸਾਜ਼ਿਸ਼ ਹੈ। ਸੋ 2 ਸਾਜ਼ਿਸ਼ਾਂ ਅਕਾਲੀ ਦਲ ਨੇ ਕਹੀਆਂ, ਇੱਕ ISI ਦੀ, ਇੱਕ ਪੰਜਾਬ ਦੀ ਆਪ ਸਰਕਾਰ ਦੀ। ਫਿਰ ਉਸ ਤੋਂ ਬਾਅਦ ਉਹਦੇ ਕੇਸਾਂ ਨੂੰ ਲੈ ਕੇ ਉਹਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਨਹੀਂ ਦੱਸਿਆ ਗਿਆ ਕਿ ਕੇਸ ਕਾਹਦੇ ਨੇ। 21 ਦੇ 21 ਕੇਸ ਮੂਵਮੈਂਟ ਨਾਲ ਜੁੜੇ ਹੋਏ ਨੇ ਤੇ ਇਹ ਉਹੀ ਮੂਵਮੈਂਟ ਹੈ ਜਿਹਦੇ ਬੰਦੀ ਸਿੰਘਾਂ ਨੂੰ ਛੁਡਾਉਣ ਲਈ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਪੱਬਾਂ ਭਾਰ ਹੋਈ ਫਿਰਦੀ ਹੈ। ਕੋਈ 2 ਮੂਵਮੈਂਟ ਨਹੀਂ ਚੱਲੀਆਂ ਇੱਥੇ, ਮੂਵਮੈਂਟ ਇੱਕ ਹੀ ਚੱਲੀ ਹੈ ਇੱਥੇ। ਉਸੇ ਮੂਵਮੈਂਟ ਤਹਿਤ ਬੰਦੀ ਸਿੰਘ ਅੰਦਰ ਨੇ, ਉਸੇ ਮੂਵਮੈਂਟ ਤਹਿਤ ਭਾਈ ਨਰੈਣ ਸਿੰਘ ਵਰਗਿਆਂ ਨੇ ਸੰਘਰਸ਼ ਵਿੱਚ ਯੋਗਦਾਨ ਪਾਇਆ। ਫਿਰ ਤੀਜਾ ਹਮਲਾ ਇਹਨਾਂ ਨੇ ਕੀਤਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕਰਕੇ ਅਕਾਲ ਤਖਤ ਸਾਹਿਬ ਨੂੰ ਭਾਈ ਨਰੈਣ ਸਿੰਘ ਨੂੰ ਪੰਚੋ ਛੇਕਣ ਦੀ ਗੱਲ ਕੀਤੀ। ਪਿਛਲੇ 1 ਹਫ਼ਤੇ ਤੋਂ ਜਿੰਨੇ ਵੀ ਵਿਅਕਤੀਆਂ ਦੇ ਨਾਲ ਗੱਲ ਹੋਈ ਏ, ਮੁਲਾਕਾਤ ਹੋਈ ਏ, ਉਹਨਾਂ ਕੋਲੋਂ ਉਹਨਾਂ ਨਾਲ ਵਿਚਾਰ ਹੋਇਆ, ਹਰ ਇੱਕ ਨੇ ਇੱਕੋ ਗੱਲ ਕਹੀ ਏ, ਭਾਈ ਨਰੈਣ ਸਿੰਘ ਨੂੰ ਦਰਬਾਰ ਸਾਹਿਬ ਇਹ ਨਹੀਂ ਕਰਨਾ ਚਾਹੀਦਾ। ਮੈਂ ਜਦੋਂ ਹਰ ਇੱਕ ਕੋਲੇ ਗੱਲ ਸੁਣਦਾ ਤੇ ਮੈਂ ਬਾਅਦ ਵਿੱਚ ਕਹਿਣਾ ਤੁਹਾਡਾ ਕਹਿਣ ਦਾ ਮਤਲਬ ਹੈ ਉਹਨੇ ਸਥਾਨ ਦੀ ਚੋਣ ਠੀਕ ਨਹੀਂ ਕੀਤੀ, ਬਾਕੀ ਕੰਮ ਉਹਨੇ ਠੀਕ ਕੀਤਾ। ਤੇ ਫਿਰ ਸਾਰੇ ਹੱਸ ਕੇ ਚੁੱਪ ਕਰ ਜਾਂਦੇ ਨੇ। ਮਤਲਬ ਇਹ ਨਹੀਂ ਕੋਈ ਕਹਿੰਦਾ ਕਿ ਉਹਨੂੰ ਕਰਨਾ ਨਹੀਂ ਸੀ ਚਾਹੀਦਾ, ਕਹਿੰਦੇ ਨੇ ਜਗ੍ਹਾ ਉਹਨੇ ਠੀਕ ਚੋਣ ਨਹੀਂ ਕੀਤੀ। ਤੁਸੀਂ ਆਪ ਦੇਖੋ ਵੀ ਲੋਕਾਂ ਦੇ ਵਿੱਚ ਨਫ਼ਰਤ ਕਿੰਨੀ ਹੈ ਉਸ ਵਿਅਕਤੀ ਦੇ ਖਿਲਾਫ ਕਿ ਉਹ ਇਹ ਨਹੀਂ ਕਹਿੰਦੇ ਕਿ ਉਹਦੇ ਤੇ ਹਮਲਾ ਨਹੀਂ ਸੀ ਕਰਨਾ ਚਾਹੀਦਾ, ਕਹਿੰਦੇ ਨੇ ਸਥਾਨ ਦੀ ਜਗ੍ਹਾ ਦੀ ਚੋਣ ਉਹਨੇ ਨਰੈਣ ਸਿੰਘ ਨੇ ਠੀਕ ਨਹੀਂ ਕੀਤੀ। ਸੋ ਮੇਰੇ ਮਨ ਦੇ ਵਿੱਚ ਇਹ ਸਾਰੇ ਸਵਾਲ ਸੀਗੇ। ਮੈਂ ਜਾਂਦਿਆਂ ਸਾਰ ਇਹ ਸਾਰੇ ਸਵਾਲ ਉਹਨਾਂ ਦੇ ਅੱਗੇ ਰੱਖ ਦਿੱਤੇ। ਉਹਨਾਂ ਨੇ ਸੁਣੇ, ਉਹਨਾਂ ਨੇ ਕਿਹਾ ਕਿ ਮੈਂ ਇਸ ਸਾਰੇ ਸਵਾਲਾਂ ਦੇ ਜਵਾਬ ਆਪਣੇ ਪੰਥ ਨੂੰ, ਆਪਣੀ ਕੌਮ ਨੂੰ ਲਿਖ ਕੇ ਦਿਆਂਗਾ। ਮੇਰੀ ਇਹ ਸਮਝ ਹੈ ਕਿ ਮੈਂ ਕਿਸ ਸਥਾਨ ਤੇ ਆ ਕੇ, ਕਿਸ ਮੁਕੱਦਸ ਸਥਾਨ ਤੇ ਆ ਕੇ ਕੀ ਕੀਤਾ ਹੈ। ਮੇਰੀ ਸਮਝ ਹੈ ਮੈਂ ਘਰੋਂ ਮਰਨ ਲਈ ਹੀ ਆਇਆ ਸੀ। ਮੈਨੂੰ ਕਹਿੰਦੇ ਜਦੋਂ ਮੈਂ ਘਰੋਂ ਸਵੇਰੇ ਤੁਰਿਆ ਨਾ, ਮੈਂ 3 ਤਰੀਕ ਦੀ ਗੱਲ ਬਾਅਦ ਵਿੱਚ ਦੱਸਾਂਗਾ। 4 ਤਰੀਕ ਕਹਿੰਦੇ ਜਦੋਂ ਮੈਂ ਸਵੇਰੇ ਘਰੋਂ ਤੁਰਿਆ, ਮੈਂ ਆਪਣਾ ਮੋਬਾਈਲ ਉਵੇਂ ਦੇ ਉਵੇਂ ਸਿਰਹਾਣੇ ਤੇ ਰੱਖ ਦਿੱਤਾ। ਮੈਂ ਕੋਈ ਚੀਜ਼ ਆਪਣੀ ਨਹੀਂ ਛੇੜੀ ਕਿਉਂਕਿ ਮੈਨੂੰ ਪਤਾ ਸੀ ਕਿ ਹੋ ਸਕਦਾ ਕਿ ਮੈਂ ਵਾਪਸ ਨਾ ਆਵਾਂ ਜਾਂ ਹੋ ਸਕਦਾ ਕਿ ਮੈਂ ਭਾਰਤ ਜੀਵਨ ਮੈਨੂੰ ਜੇਲ੍ਹ ਵਿੱਚ ਹੀ ਬਿਤਾਉਣੀ ਪਵੇ। ਸੋ ਮੈਂ ਮੈਂਟਲੀ ਪ੍ਰਪੇਅਰ ਹੋ ਕੇ ਪੂਰਨ ਰੂਪ ਦੇ ਵਿੱਚ ਆਇਆ ਤੇ ਮੈਂ ਕਿਸੇ ਦੇ ਨਾਲ ਕੋਈ ਗੱਲ ਨਹੀਂ ਕੀਤੀ, ਮੈਂ ਕਿਸੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ। 3 ਤਰੀਕ ਦੀਆਂ ਜਿਹੜੀਆਂ ਵੀਡੀਓ ਸਾਹਮਣੇ ਆਈਆਂ, ਉਸ ਵੀਡੀਓ ਦੇ ਵਿੱਚ SP ਹਰਪਾਲ ਸਿੰਘ ਨੂੰ ਉਹ ਹੱਥ ਮਿਲਾ ਰਹੇ ਨੇ। ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਦੇ ਦਫ਼ਤਰ ਉਹਨਾਂ ਨੂੰ ਮਿਲਣ ਗਏ ਨੇ ਤੇ ਉਹਨਾਂ ਨੂੰ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਵੀ ਮਿਲੇ ਨੇ। ਉਹਨਾਂ ਨੇ ਕਿਹਾ ਮੈਨੂੰ ਉਹ 3 ਤਰੀਕ ਸਾਰੇ ਅੰਦਰ ਮਿਲੇ, ਮੈਂ ਬੀਬੀ ਜੀ ਦੇ ਆਪ ਦਫ਼ਤਰ ਗਿਆ
ਔਰ ਮੈਂ ਉਹਨਾਂ ਨੂੰ ਵਧਾਈ ਵੀ ਦਿੱਤੀ ਤੇ ਮੈਂ ਉਹਨਾਂ ਨੂੰ ਸੁਝਾਅ ਵੀ ਦਿੱਤੇ ਕਿ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਲਈ ਤੁਹਾਨੂੰ ਕਿਹੜੇ-ਕਿਹੜੇ ਕਦਮ ਚੁੱਕਣੇ ਚਾਹੀਦੇ ਨੇ। ਲੇਕਿਨ ਕੱਲ ਸ਼ਾਮੀ ਪੀਟੀਸੀ ਤੇ ਅਕਾਲੀ ਦਲ ਨੇ ਇੱਕ ਸਪੈਸ਼ਲ ਪ੍ਰੋਗਰਾਮ ਕਰਾ ਕੇ ਬੀਬੀ ਸਤਵੰਤ ਕੌਰ ਦੇ ਉੱਤੇ ਉਂਗਲ ਚੁੱਕੀ ਕਿ ਉਹ ਭਾਈ ਨਰੈਣ ਸਿੰਘ ਦੇ ਨਾਲ ਮਿਲ ਕੇ ਜਾਂ ਉਹਨਾਂ ਦੀ ਨੌਲੇਜ ਦੇ ਵਿੱਚ ਇਹ ਘਟਨਾ ਵਾਪਰੀ ਹੈ। ਭਾਈ ਨਰੈਣ ਸਿੰਘ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਸ਼ਾਇਦ 3 ਤਰੀਕ ਤੇ ਉਹਨਾਂ ਨੇ ਆਪਣੇ ਆਪ ਨਾਲ ਵੀ ਅਜੇ ਇਹ ਫੈਸਲਾ ਨਹੀਂ ਸੀ ਕੀਤਾ। 3 ਤਰੀਕ ਹੱਲੀ ਉਹਨਾਂ ਨੇ ਆਪਣੇ ਆਪ ਨਾਲ ਵੀ ਇਹ ਫੈਸਲਾ ਨਹੀਂ ਸੀ ਕੀਤਾ, ਕਿਸੇ ਹੋਰ ਨਾਲ ਤੇ ਕਰਨਾ ਦੂਰ ਦੀ ਗੱਲ ਹੈ। ਸੋ 4 ਤਰੀਕ ਜਦੋਂ ਆਏ ਨੇ ਉਹ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਪ੍ਰਪੇਅਰ ਹੋ ਕੇ ਆਪਣੇ ਅੰਦਰ ਹਰ ਸਵਾਲ ਦਾ ਜਵਾਬ ਲੈ ਕੇ ਆਏ ਨੇ। ਤੇ ਉਹਨਾਂ ਨੇ ਕਿਹਾ ਕਿ ਇਹ ਗੱਲਾਂ ਜਿਹੜੀਆਂ ਮੇਰੇ ਉੱਤੇ ਉੱਠ ਰਹੀਆਂ ਨੇ, ਮੇਰੇ ਐਕਸ਼ਨ ਦੇ ਉੱਤੇ ਉੱਠ ਰਹੀਆਂ ਨੇ, ਮੈਂ ਇਹਨਾਂ ਦਾ ਜਵਾਬ ਖੁਦ ਸਮਾਂ ਆਉਣ ਤੇ ਜਲਦੀ ਲਿਖ ਕੇ ਆਪਣੀ ਕੌਮ ਦੇ ਸਾਹਮਣੇ ਰੱਖਾਂਗਾ। ਸੋ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਸ਼੍ਰੋਮਣੀ ਕਮੇਟੀ ਹੈ, ਕਿ ਨਰੈਣ ਸਿੰਘ ਨੂੰ ਸਿਧਾਂਤਾਂ ਦੀ ਸਾਡੇ ਸਾਰਿਆਂ ਨਾਲੋਂ, ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਨਾਲੋਂ ਤੇ ਅਕਾਲੀ ਦਲ ਦੀ ਲੀਡਰਸ਼ਿਪ ਨਾਲੋਂ ਵੱਧ ਸਮਝ ਹੈ। ਸਾਨੂੰ ਉਹਨਾਂ ਦੇ ਜਵਾਬ ਦਾ ਇੰਤਜ਼ਾਰ ਕਰ ਲੈਣਾ ਚਾਹੀਦਾ, ਕਾਹਲੇ ਨਹੀਂ ਪੈਣਾ ਚਾਹੀਦਾ। ਔਰ ਮੇਰੇ ਖਿਆਲ ਨਾਲ ਕਿ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਹੀ ਕਿਸੇ ਪਾਸਿਓਂ ਨਹੀਂ ਉੱਠਣੀ ਚਾਹੀਦੀ। ਹਰ ਇੱਕ ਧਿਰ ਨੂੰ ਇਹ ਮੰਨਣਾ ਚਾਹੀਦਾ ਕਿ ਉਹਦੇ ਹਿਰਦੇ ਜ਼ਖਮੀ ਸੀ। ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲੇ ਨੇ ਉਹਦੇ ਹਿਰਦਿਆਂ ਨੂੰ ਸ਼ਾਂਤ ਨਹੀਂ ਕੀਤਾ। ਔਰ ਜਿਹੜੀ ਗੱਲ ਉਹਨਾਂ ਨੂੰ 3 ਤਰੀਕ ਸਵੇਰੇ ਆ ਕੇ ਸਭ ਤੋਂ ਵੱਧ ਉਹਨਾਂ ਦੇ ਅੰਦਰ ਉਹਨਾਂ ਨੂੰ ਚੁੱਭੀ ਹੈ ਨਾ, ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਕਿਉਂਕਿ ਇਹ ਗੱਲਾਂ ਉਹ ਖੁਦ ਆਪ ਕਰਨਗੇ। ਜਿਹੜੀ ਸਭ ਤੋਂ ਵੱਧ ਉਹਨਾਂ ਨੂੰ ਚੁੱਭੀ ਹੈ, ਕਹਿੰਦੇ ਜਦੋਂ ਮੈਂ ਦੇਖਣ ਗਿਆ ਤੇ ਪੰਥ ਦਾ ਗੁਨੇਗਾਰ ਨੂੰ ਦਰਬਾਰ ਸਾਹਿਬ ਦਾ ਚੌਕੀਦਾਰ ਬਣਾ ਕੇ ਬਾਹਰ ਬਿਠਾਇਆ ਹੋਇਆ ਸੀ। ਕਹਿੰਦੇ ਮੇਰੇ ਦਿਮਾਗ ਦੇ ਵਿੱਚ ਇੰਨੀ ਜ਼ਿਆਦਾ ਖਲਬਲੀ ਮਚੀ ਕਿ ਗੁਨੇਗਾਰ ਚੌਕੀਦਾਰ ਬਣ ਕੇ ਬਾਹਰ ਬੈਠਾ ਹੈ। ਉਸ ਤੋਂ ਬਾਅਦ ਦੀ ਗੱਲ ਉਹ ਆਪੇ ਕਰਨਗੇ ਤੁਹਾਡੇ ਨਾਲ। ਜਿੰਦਾ ਸ਼ਹੀਦ ਨਰੈਣ ਸਿੰਘ ਚੌੜਾ ਜਿੰਦਾਬਾਦ। ਤੁਸੀਂ ਜਿੰਦਾ ਸ਼ਹੀਦ ਨਰੈਣ ਸਿੰਘ ਚੌੜਾ ਜਿੰਦਾਬਾਦ। ਤੁਸੀਂ ਅੱਜ ਇੱਥੇ ਚੱਲ ਕੇ ਆਏ ਹੋ ਉਹਨਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ। ਮੈਂ ਅਕਾਲੀ ਦਲ ਨੂੰ ਵੀ, ਸ਼੍ਰੋਮਣੀ ਕਮੇਟੀ ਨੂੰ ਵੀ ਤੇ ਜਥੇਦਾਰ ਸਾਹਿਬਾਨਾਂ ਨੂੰ ਵੀ ਇਹ ਕਹਿਣਾ, ਜਿਹੜਾ ਬੰਦਾ ਸਿਰ ਤੇ ਤਲੀ ਤੇ ਸਿਰ ਰੱਖ ਕੇ ਘਰੋਂ ਮਰਨ ਆਇਆ ਹੋਵੇ ਉਹ ਕਦੇ ਕਿਸੇ ਦਾ ਏਜੰਟ ਨਹੀਂ ਹੁੰਦਾ, ਉਹ ਗੁਰੂ ਦਾ ਸੱਚਾ ਸਿੱਖ ਹੁੰਦਾ। ਸੋ ਉਹਦੇ ਖਿਲਾਫ ਕਿਸੇ ਨੂੰ ਸੋਚਣਾ ਵੀ ਨਹੀਂ ਚਾਹੀਦਾ ਕਾਰਵਾਈ ਕਰਨ ਲਈ, ਤੇ ਉਹਦੇ ਜਵਾਬ ਦਾ ਸਾਨੂੰ ਸਾਰਿਆਂ ਨੂੰ ਇੰਤਜ਼ਾਰ ਕਰਨਾ ਚਾਹੀਦਾ। ਉਹ ਆਪਣਾ ਪੱਖ ਆਪ ਰੱਖੇਗਾ, ਅਸੀਂ ਤਾਂ ਉਹਦੀ ਗੈਰ ਹਾਜ਼ਰੀ ਦੇ ਵਿੱਚ ਆਪਣੀ ਡਿਊਟੀ, ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਸੋ ਅਸੀਂ ਜੋ ਮੈਮੋਰੈਂਡਮ ਅੱਜ ਸਾਰਿਆਂ ਦੇ ਰਾਏ ਮਸ਼ਵਰੇ ਦੇ ਨਾਲ ਤਿਆਰ ਕੀਤਾ, ਅੰਦਰ ਜਾ ਕੇ ਅਰਦਾਸ ਕਰਕੇ ਅਸੀਂ ਜਿੰਨੇ ਜ਼ਿੰਮੇਵਾਰ ਆਇਓ, ਜੇ ਕੋਈ ਨਹੀਂ ਵੀ ਬੋਲਿਆ ਉਹ ਵੀ ਜ਼ਿੰਮੇਵਾਰ ਹੈ ਸਾਡੇ ਲਈ, ਉਹ ਵੀ ਉਹਦੇ ਤੇ ਸਾਈਨ ਕਰੇ। ਅਸੀਂ 5 ਸਿੰਘ ਸਾਹਿਬਾਨਾਂ ਦੀ ਨਜ਼ਰ ਕਰੀਏ, ਉਹਨਾਂ ਦੇ ਸਾਹਮਣੇ ਉਹਨਾਂ ਦੇ ਧਿਆਨ ਵਿੱਚ ਲਿਆਈਏ ਕਿ ਸਿੱਖ ਭਾਵਨਾਵਾਂ ਕੀ ਨੇ, ਪੰਥਕ ਭਾਵਨਾਵਾਂ ਕੀ ਹੈ, ਤਾਂ ਕਿ ਉਹ ਆਪਣੇ ਫੈਸਲੇ ਵੇਲੇ ਪੰਥਕ ਭਾਵਨਾ ਨੂੰ ਨਜ਼ਰ ਅੰਦਾਜ਼ ਨਾ ਕਰ ਸਕਣ। ਭਾਈ ਭੁਪਿੰਦਰ ਸਿੰਘ ਜਰਮਨੀ ਤੋਂ ਅਖੰਡ ਕੀਤੀ ਜਥੇ ਦੇ ਵੱਲੋਂ ਸਪੈਸ਼ਲ ਆਏ ਨੇ ਇਸ ਪ੍ਰੋਗਰਾਮ ਲਈ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਰੇ ਵੀ ਆਏ ਹੋ, ਆਪਾਂ ਚੱਲ ਕੇ ਅਰਦਾਸ ਕਰੀਏ। ਅਰਦਾਸ ਤੋਂ ਬਾਅਦ ਅਸੀਂ ਇਹ ਮਤਾ ਪਕਾ ਕੇ ਉੱਥੋਂ ਸਾਈਨ ਕਰਕੇ ਤੇ ਫਿਰ 5 ਸਿੰਘ ਆ ਕੇ ਸਕੱਤਰੇਤ ਦੇ ਵਿੱਚ ਮਤਾ ਸਬਮਿਟ ਕਰੀਏ। ਔਰ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਉਣ ਨਾਲ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋਈ, ਇਹ ਹੱਲੀ ਇਹ ਪੰਥਕ ਸੰਕਟ ਚੱਲਣਾ ਹੈ। ਇਹਨਾਂ ਨੂੰ 22 ਤਰੀਕ ਦਾ ਟਾਈਮ ਹੈ, ਤੁਸੀਂ ਦੇਖੋ 22 ਤਰੀਕ ਤੋਂ ਬਾਅਦ ਜਿਹੜੇ ਅਧੂਰਾ ਇਨਸਾਫ ਹੋਇਆ ਵੀ ਹੈ ਨਾ, ਇਹ ਅਧੂਰਾ ਇਨਸਾਫ ਵੀ ਅੱਧਾ ਕੱਟ ਕੇ ਰਹਿ ਜਾਣਾ। ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਤੋੜਨ ਦੀ ਤਿਆਰੀ 'ਚ ਨੇ ਔਰ ਇਹਨਾਂ ਨੇ ਕੱਲ 72 ਘੰਟੇ ਦੀ ਅੰਤਰਿਮ ਕਮੇਟੀ ਦੀ ਐਮਰਜੈਂਸੀ ਮੀਟਿੰਗ ਫਿਰ ਸੱਦ ਲਈ। ਦੇਖੋ ਹੁਣ ਹਰ ਉਹ
ਵਿਅਕਤੀ ਚਾਹੇ ਉਹ ਜਥੇਦਾਰੀ ਹੈ, ਜਿਹੜਾ ਇਹਨਾਂ ਦੇ ਰਾਹ 'ਚ ਰੋੜਾ ਬਣ ਰਿਹਾ, ਇਹ ਉਹਨਾਂ ਨੂੰ ਛਾਂਗੀ ਜਾਣਗੇ, ਇਹ ਉਹਨਾਂ ਨੂੰ ਕੱਟੀ ਜਾਣਗੇ, ਕਿਉਂਕਿ ਇਹਨਾਂ ਨੇ ਅਖੀਰ ਤੇ ਕਰਨਾ ਉਹੀ ਹੈ। ਔਰ ਜਦੋਂ ਇਹ ਸਭ ਕੁਝ ਉਹੀ ਕਰਨਗੇ ਜੋ ਇਹਨਾਂ ਦੇ ਖੁਰਾਫਾਤੀ ਦਿਮਾਗ ਦੇ ਵਿੱਚ ਹੈ, ਤਾਂ ਤੁਸੀਂ ਦੇਖੋ ਕਿ ਜਥੇਦਾਰਾਂ ਦੇ ਕੀ ਭਲ ਰਹਿ ਜਾਏਗੀ, ਕੀ ਇੱਜ਼ਤ ਰਹਿ ਜਾਏਗੀ, ਜਿਹੜੀ 2 ਤਰੀਕ ਨੂੰ ਉਹਨਾਂ ਦੀ ਸਾਥ ਬਣੀ ਸੀ। ਸੋ ਇਹ ਜਥੇਦਾਰਾਂ ਲਈ ਵੀ ਇੱਕ ਇਮਤਿਹਾਨ ਦੀ ਘੜੀ ਆ ਰਹੀ ਹੈ 22 ਤਰੀਕ ਤੋਂ ਬਾਅਦ। ਦੇਖਦੇ ਹਾਂ ਇਹਨਾਂ ਜਥੇਦਾਰਾਂ ਦੇ ਵਿੱਚ ਕੌਣ ਸੁਰਖਰੂ ਹੋ ਕੇ ਪੰਥ ਦੀਆਂ ਭਾਵਨਾ ਅਨੁਸਾਰ ਨਿੱਤਰਦਾ। ਤੁਹਾਡੇ ਸਾਰਿਆਂ ਦੇ ਆਉਣ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਅਕਾਲ। ਸੋ ਬਸ 2 ਮਿੰਟ ਸਿਰਫ, ਕਿਉਂਕਿ ਸੰਗਤ ਤੋਂ ਸੁਝਾਅ ਆਏ ਨੇ, ਤੁਹਾਡੇ ਨਾਲ ਸਿਰਫ ਸਾਂਝੇ ਕਰਨ ਲੱਗਾ। ਇੱਕ ਤੇ ਸੁਝਾਅ ਇਹ ਆਇਆ ਆ ਬਾਬਾ ਹਰਦੀਪ ਸਿੰਘ ਮਹਾਰਾਜ ਹੁਣਾਂ ਵੱਲੋਂ, ਜਿਹੜਾ ਖਿੜੇ ਮੱਥੇ ਪ੍ਰਵਾਨ ਆ, ਕਿ ਆਪਾਂ ਇਹ ਲਿਖਿਆ ਕਿ ਪੰਥ ਦਾ ਇੱਕ ਹਿੱਸਾ, ਉਹਦੀ ਥਾਂ ਤੇ ਪੰਥ ਦਾ ਵੱਡਾ ਹਿੱਸਾ ਲਿਖਿਆ ਜਾਵੇ, ਕਿਉਂਕਿ ਅਸੀਂ ਕੋਈ ਨਿੱਕੇ ਹਿੱਸੇ ਦੀ ਪ੍ਰਤੀਨਿਧਤਾ ਨਹੀਂ ਕਰਦੇ। ਉਹਨਾਂ ਦੀ ਮਨ ਦੀ ਭਾਵਨਾ ਆ ਕਿ ਵੱਡਾ ਹਿੱਸਾ ਪੰਥ ਦਾ ਜਿਹੜਾ ਭਾਈ ਨਰੈਣ ਸਿੰਘ ਚੌੜਾ ਦੇ ਹੱਕ 'ਚ ਖੜਿਆ ਆ। ਸੋ ਇਹ ਗੱਲ ਜਿਹੜੀ ਆ ਉਹ ਮਤੇ ਦੇ ਵਿੱਚ ਲਿਖੀ ਜਾਏਗੀ, ਇਹਦੀ ਪ੍ਰਵਾਨਗੀ ਤੁਹਾਡੇ ਕੋਲੋਂ ਲਈ ਜਾਂਦੀ ਆ। ਬੋਲੇ ਸੋ ਨਿਹਾਲ। ਸੋ ਦੂਸਰਾ ਸੁਝਾਅ ਬਿਨਾਂ ਨਾਮ ਤੋਂ ਆਇਆ ਆ ਕਿ ਇਹ ਪ੍ਰਵਾਨਗੀ ਲੈ ਲਈ ਜਾਵੇ ਕਿ ਸਾਨੂੰ ਇਹ ਪੰਥ ਵਿੱਚੋਂ ਛੇਕ ਦਿਓ ਜੇ ਭਾਈ ਨਰੈਣ ਸਿੰਘ ਚੌੜਾ ਨੂੰ ਛੇਕਣਾ ਹੈ ਤੇ। ਸੋ ਇਹ ਮੈਨੂੰ ਲੱਗਦਾ ਹੈ ਕਿ ਜੇ ਬਹੁਤ ਅਰਲੀ ਹੋਏਗਾ। ਇਹ ਫੈਸਲਾ ਅਸੀਂ ਉਦਣ ਕਰਾਂਗੇ। ਪਹਿਲੀ ਗੱਲ ਤੇ ਇਹ ਕਿ ਇਹਨਾਂ ਦੇ ਕੋਲ ਕੋਈ ਅਥਾਰਟੀ ਨਹੀਂ ਕਿ ਅਥਾਰਟੀ ਤੋਂ ਮੇਰਾ ਕਹਿਣ ਦਾ ਮਤਲਬ ਕਿ ਇਹਨਾਂ ਨੂੰ ਇਹ ਚੀਜ਼ ਨਹੀਂ ਡਿਸੀਜਨ ਲੈਣਾ ਚਾਹੀਦਾ ਕਿ ਇੱਕ ਗੁਰਸਿੱਖ ਨੂੰ, ਜਿਹੜਾ ਪੂਰਨ ਗੁਰਸਿੱਖ ਰਿਹਾ ਹੋਵੇ ਆਪਣੀ ਪੂਰੀ ਜ਼ਿੰਦਗੀ, ਉਹਨੂੰ ਪੰਥ 'ਚ ਛੇਕਣ ਦੀ ਗੱਲ ਕੀਤੀ ਜਾਵੇ। ਪਰ ਫਿਰ ਵੀ ਜਿਹੜਾ ਸਿੰਘ ਸਾਹਿਬ ਨੇ ਕਿਹਾ ਵੀ ਜੇ ਸ਼ਬਦ ਨਹੀਂ ਲਾਉਂਦੇ, ਪਰ ਮੈਂ ਫਿਰ ਲਾ ਦੇਣਾ, ਜੇ ਇਹ ਛੇਕਣਗੇ ਤੇ ਫਿਰ ਇਹ ਨਹੀਂ ਪੰਥ 'ਚ ਸਾਨੂੰ ਛੇਕਣਗੇ, ਫਿਰ ਪੰਥ ਇਹਨਾਂ ਨੂੰ ਆਪਣੇ ਪੰਥ 'ਚ ਛੇਕਿਆ ਉਹ ਖਾਲੇਗਾ। ਸੋ ਇਹਨਾਂ ਨੂੰ ਪੰਥ ਛੇਕੇਗਾ ਫਿਰ। ਸੋ ਪਲੇ ਕਾਰਡ ਤੁਹਾਡੇ ਹੱਥਾਂ ਦੇ ਵਿੱਚ ਜਿਹੜੇ ਬੈਨਰ ਨੇ, ਜਿਹਨਾਂ ਦੇ ਉੱਤੇ ਸ਼ਬਦਾਵਲੀ ਲਿਖੀ, ਭਾਜੀ ਦੀ ਫੋਟੋ ਲੱਗੀ ਆ, ਉਹ ਆਪਾਂ ਦਰਬਾਰ ਸਾਹਿਬ ਪ੍ਰੀਮਿਸਿਸ ਤੋਂ ਬਾਹਰ ਇੱਥੇ ਹੀ ਇਕੱਠੇ ਕਰ ਲੈਣੇ। ਉਹ ਆਪਾਂ ਅਕਾਲ ਤਖਤ ਸਾਹਿਬ ਤੇ ਨਹੀਂ ਲਹਿਰਾਉਣੇ। ਇਹਨਾਂ 'ਚੋਂ ਕੁਝ ਵੀ ਆਪਾਂ ਲੈ ਕੇ ਨਹੀਂ ਜਾਣਾ। ਸੋ ਆਪਾਂ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਅਰਦਾਸ ਕਰਨੀ ਆ, ਔਰ ਅਰਦਾਸ ਤੋਂ ਬਾਅਦ ਮੈਂ ਫੇਰ ਰਿਪੀਟ ਕਰ ਰਿਹਾ, ਜਿੰਨੇ ਜ਼ਿੰਮੇਵਾਰ ਸੱਜਣ ਤੁਸੀਂ ਆਏ ਹੋ, ਸੋ ਤੁਸੀਂ ਇਸ ਮਤੇ ਦੇ ਉੱਤੇ ਸਾਈਨ ਜ਼ਰੂਰ ਕਰਕੇ ਜਾਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਗੋਬਿੰਦ ਨੂੰ ਸ੍ਰੀ ਹਰਿ ਸ੍ਰੀ ਹਰਿ ਆਈ ਹੈ, ਜਿਸ ਸਭ ਬੁਝਾਈ ਤੇਗ ਬਹਾਦਰ ਸਿਮਰਿਆ ਕਰਨ ਦੇ ਆਵਤ ਆਏ, ਸਭ ਥਾਈ ਹੋਏ ਸਹਾਈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਣਾ ਜੀ ਸਹਾਈ। ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੂਰ ਜਹਰਾ ਜਨੂਰ ਹਾਜ਼ਰਾ ਹਜੂਰ ਪਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਕਾਮਨ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅੱਜ ਦੇ 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ, ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਸੁਣ ਕੇ ਅੰਡਰ ਕੀਤਾ, ਧਰਮ ਹੇਤ ਕੁਰਬਾਨੀਆਂ ਕੀਤੀਆਂ, ਚਰਖੀਆਂ ਤੇ ਚੜੇ ਬੰਦ ਕਟਵਾਏ, ਪੁੱਠੀਆਂ ਖੱਲਾਂ ਲੁਹਾਈਆਂ, ਉਹਨੂਆਂ ਚ ਪੀੜੇ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਦੀਆਂ ਸਿੰਘਣੀਆਂ ਨੇ ਸਵਾ ਮਨ ਦੇ ਪੀਰ ਪੀਸੇ, ਛੋਟੇ ਛੋਟੇ ਬੱਚਿਆਂ ਦੀਆਂ ਬੁੱਟੀਆਂ ਕਰਾ ਕੇ ਗਲਾਂ ਵਿੱਚ ਹਾਰ ਪਵਾਏ, ਧਰਮ ਨਹੀਂ ਹਾਰਿਆ, ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਆਦਿ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਰਯੰਤ ਪੰਜਾਂ ਤਖਤਾਂ ਸਰਬੱਤ ਗੁਰੂ ਕੇ ਗੁਰਧਾਮਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਮੂਹ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ, ਨਾਮ ਚਿਤਮ ਸਦਕਾ ਸਰਬੀ ਸੁਖ ਹੋਏ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਹਾ ਦੇਗ ਤੇਗ ਫਤਿਹ ਬਿਰਤ ਦੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਆਪ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ, ਬੁੱਧ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ,
ਧਰਮ ਕਾ ਜੈ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਧੰਨ ਮੇਰੀ ਪੀਰ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਪੰਥ ਦੀਆਂ ਸਮੂਹ ਜਥੇਬੰਦੀਆਂ ਦੇ ਨੁਮਾਇੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦਰੀ ਕਰਨ ਵਾਸਤੇ ਆਏ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਪਿਛਲੇ ਦਿਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਤੋਂ 3 ਸਾਲ ਪਹਿਲਾਂ ਇੱਕ ਦੁਸ਼ਟ ਆਤਮਾ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੇ ਪਾਵਨ ਦਰਬਾਰ ਵਿੱਚ ਹਰਿਮੰਦਰ ਸਾਹਿਬ ਪਹੁੰਚ ਕੇ ਜੰਗਲਾ ਟੱਪ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਦੀ ਚੱਲ ਰਹੀ ਪਾਵਨ ਮਰਜ਼ਾਦਾ ਦੀ ਉਲੰਘਣਾ ਕਰਨੀ ਚਾਹੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਐਸੇ ਦੁਸ਼ਟ ਲੋਕਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਐਸੀ ਸਜ਼ਾ ਦਿਓ ਜਿਨ੍ਹਾਂ ਦਾ ਸਰਬਨਾਸ਼ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਅੱਜ ਅਰਦਾਸ ਬੇਨਤੀ ਕਰਨ ਵਾਸਤੇ ਗੁਰੂ ਦੀਆਂ ਸਿੱਖ ਸੰਗਤਾਂ ਪਹੁੰਚੀਆਂ ਹਨ। ਪਿਛਲੇ ਦਿਨੀ ਜਥੇਦਾਰ ਭਾਈ ਨਰਾਇਣ ਸਿੰਘ ਜੀ ਚੌੜਾ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜੋ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਉਪਰੰਤ ਜੋ ਪੰਥ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਉਥਲ ਪੁਥਲ ਮੱਚੀ ਉਹਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿਹੜੀਆਂ ਅਣਹੋਈਆਂ ਨੇ ਜਿਨ੍ਹਾਂ ਨੂੰ ਪੰਥ ਬਰਦਾਸ਼ਤ ਨਹੀਂ ਕਰਦਾ। ਅੱਜ ਆਪ ਦੇ ਚਰਨਾਂ ਵਿੱਚ ਇਹੀ ਅਰਦਾਸ ਬੇਨਤੀ ਕਰਨ ਵਾਸਤੇ ਆਏ ਮਹਾਰਾਜ ਸੱਚੇ ਪਾਤਸ਼ਾਹ ਜੀ। ਭਾਈ ਨਰਾਇਣ ਸਿੰਘ ਜੀ ਪੰਥ ਦਾ ਇੱਕ ਨਿਮਾਣਾ ਸੇਵਾਦਾਰ ਹੈ। ਪਿਛਲੇ ਸਮੇਂ ਦੇ ਵਿੱਚ ਬੇਅੰਤ ਵਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਨੂੰ ਜੇਲ੍ਹ ਯਾਤਰਾ ਕਰਨੀ ਪਈ। ਕਈ ਕੇਸ ਉਹਦੇ ਤੇ ਅਣਹੋਏ ਪਾਏ ਗਏ ਜਿਨ੍ਹਾਂ ਕੇਸਾਂ ਨੂੰ ਭੁਗਤਿਆਂ ਹੋਇਆ ਉਹਨਾਂ 'ਚ ਬਰੀ ਵੀ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਤੱਕ ਦੀ ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਕੀਤੀ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਦੇ ਚਰਨਾਂ ਵਿੱਚ ਪ੍ਰਵਾਨ ਕਰਨੀ। ਹੁਣ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਪੰਥਕ ਰਵਾਇਤਾਂ ਦੇ ਅਨੁਸਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮੇ ਹੋਏ ਉਹਦੇ ਮੁਤਾਬਕ ਮਹਾਰਾਜ ਸੱਚੇ ਪਾਤਸ਼ਾਹ ਸਮੁੱਚੇ ਪੰਥ ਦੇ ਵਿੱਚ ਜੋ ਦਿਲਾਂ ਦੇ ਬਲਬਲੇ ਸਨ ਉਸ ਦੇ ਮੁਤਾਬਕ ਜੋ ਦੋਸ਼ੀਆਂ ਨੂੰ ਅਪਰਾਧੀਆਂ ਨੂੰ ਸਜ਼ਾ ਲੱਗਣੀ ਚਾਹੀਦੀ ਸੀ। ਭਾਈ ਨਰਾਇਣ ਸਿੰਘ ਨੇ ਸੋਚਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਐਸੇ ਦੁਸ਼ਟਾਂ ਨੂੰ ਜੋ ਸਜ਼ਾ ਲੱਗਣੀ ਚਾਹੀਦੀ ਸੀ ਉਹ ਨਹੀਂ ਲੱਗੀ, ਬਲਕਿ ਉਹ ਕੁਰਸੀਆਂ ਢਾਹ ਕੇ ਦਰਬਾਰ ਦੇ ਸਾਹਮਣੇ ਬੈਠ ਕੇ ਚੌਕੀਦਾਰ ਦੀ ਸੇਵਾ ਕਰਦੇ ਨੇ। ਐਸੇ ਹਾਲਾਤ ਨਾ ਬਰਦਾਸ਼ਤ ਕਰਦੇ ਹੋਇਆ ਉਹਨਾਂ ਨੇ ਜੋ ਘਟਨਾ ਨੂੰ ਅੰਜਾਮ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਇਸ ਘਟਨਾ ਦੇ ਵਿੱਚ ਵੀ ਆਪ ਅੰਗ ਸੰਗ ਸਹਾਈ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜੇਲ੍ਹ ਦੇ ਵਿੱਚ ਵੀ ਅਤੇ ਪੁਲਿਸ ਰਾਜ ਵਿੱਚ ਵੀ ਭਾਈ ਨਰਾਇਣ ਸਿੰਘ ਦੇ ਅੰਗ ਸੰਗ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਹਾਇਤਾ ਕਰਨੀ। ਅੱਜ ਸਮੁੱਚਾ ਸਿੱਖ ਪੰਥ ਉਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਹਮਦਰਦੀ ਪ੍ਰਗਟਾਉਣ ਵਾਸਤੇ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨੀ। ਆਪ ਦੀਆਂ ਮਹਾਨ ਉੱਚੀਆਂ ਪਦਵੀਆਂ ਹਨ ਜੋ ਸਿੰਘ ਸਾਹਿਬਾਨਾਂ ਦੀਆਂ ਪਦਵੀਆਂ ਹਨ ਉਹਨਾਂ ਨੂੰ ਬੇਨਤੀ ਜੋਦਰੀ ਕਰਨ ਵਾਸਤੇ ਪੰਥ ਪਹੁੰਚਿਆ ਹੈ ਕਿ ਪੰਥ ਦੀਆਂ ਰਵਾਇਤਾਂ ਅਨੁਸਾਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਬਲ ਬਖਸ਼ਿਓ, ਉਹਨਾਂ ਤੇ ਸਿਰ ਤੇ ਮਿਹਰ ਭਰੇ ਹੱਥ ਰੱਖਿਓ, ਕੋਈ ਉਹਨਾਂ ਤੋਂ ਐਸਾ ਕੰਮ ਨਾ ਕਰਵਾਇਓ ਜੋ ਪੰਥ ਨੂੰ ਮਨਜ਼ੂਰ ਨਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹੀ ਅਰਦਾਸਾਂ ਬੇਨਤੀਆਂ ਆਪ ਦੇ ਚਰਨਾਂ ਵਿੱਚ ਹਨ। ਆਪ ਮਿਹਰ ਕਰਨੀ, ਕਿਰਪਾ ਕਰਨੀ, ਉਹਨਾਂ ਆਪਦੇ ਪੰਥ ਦੇ ਸੇਵਕਾਂ ਨੂੰ ਜਥੇਦਾਰ ਸਾਹਿਬਾਨਾਂ ਨੂੰ ਵੀ ਸਮੁੱਚੀ ਸਮਰਥ ਬਖਸ਼ ਕੇ ਪੰਥਕ ਰਵਾਇਤਾਂ ਪੰਥਕ ਭਾਵਨਾਵਾਂ ਦੇ ਅਨੁਸਾਰ ਫੈਸਲੇ ਕਰਨ ਦੀ ਸੋਝੀ ਬਖਸ਼ਣੀ, ਬੁੱਧੀ ਬਖਸ਼ਣੀ, ਇਹ ਅਰਦਾਸਾਂ ਜੋਦਰੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਮੂਹ ਸਿੱਖ ਜਥੇਬੰਦੀਆਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਆਪ ਦੇ ਦਰ ਤੇ ਪ੍ਰਵਾਨ ਕਰਨੀਆਂ। ਸੱਚੇ ਪਾਤਸ਼ਾਹ ਜੀ ਸਭ ਦੀ ਹਾਜ਼ਰੀ ਪ੍ਰਵਾਨ ਕਰਨੀ। ਆਪ ਜੀ ਦੇ ਦਰ ਤੇ ਜੋ ਜੀ ਆਵੇ ਸੁਰਾਜੀ ਜਾਵੇ, ਅੜੇ ਸੋ ਚੜੇ ਸਰਬ ਪਰੇ ਸੋ ਤਰੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ। ਅੱਜ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਇੱਕ ਮਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ ਦੇ ਵਿੱਚ ਬਹਿ ਕੇ ਪ੍ਰਵਾਨਗੀ ਲਈ ਗਈ ਆ। ਇਹ ਮਤਾ ਆ ਜਿਹੜਾ ਪਿਛਲੇ ਦਿਨੀ ਭਾਈ ਨਰਾਇਣ ਸਿੰਘ ਚੌੜਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਮਤਾ ਪਾਇਆ ਗਿਆ ਹੈ ਕਿ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇ। ਇਸ ਮਤੇ ਦੇ ਰਾਹੀਂ ਸ਼੍ਰੋਮਣੀ ਕਮੇਟੀ ਦੇ ਉਸ ਤਰਕਹੀਣ ਮਤੇ ਨੂੰ ਰੱਦ ਕੀਤਾ ਗਿਆ ਹੈ ਔਰ ਉੱਥੇ ਹੀ ਭਾਈ ਨਰਾਇਣ ਸਿੰਘ ਚੌੜਾ ਜੀ ਦੀ ਪੱਗ ਉਤਾਰਨ ਵਾਲੇ ਬੰਦੇ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਗਈ ਆ, ਜਿਸ ਦਾ ਕਿ ਮਤਾ ਜਿਹੜਾ ਅੱਜ ਇੱਥੇ ਅਕਾਲ ਤਖਤ ਸਾਹਿਬ ਸਕੱਤਰੇਤ ਦੇ ਉੱਤੇ ਸੌਂਪਿਆ ਗਿਆ।
ਸਾਰੇ ਸਿਰਫ ਜਿਹੜੇ ਨੁਮਾਇੰਦੇ ਪਹੁੰਚੇ ਸੀਗੇ ਨੁਮਾਇੰਦੀਆਂ ਜਥੇਬੰਦੀਆਂ ਦੇ ਉਹਨਾਂ ਦੇ ਸਿਗਨੇਚਰ ਇਹਦੇ ਉੱਤੇ ਹੋਏ ਨੇ। ਉਹਨਾਂ ਸਾਰਿਆਂ ਸਹਿਮਤੀ ਪ੍ਰਗਟਾਈ ਆ, ਜਿਹੜੇ ਵਿੱਚ ਇੱਕ ਦੋ ਅੱਖਰਾਂ ਦੀ ਕਿਸੇ ਨੇ ਤਰਮੀਮ ਕੀਤੀ ਸੀ, ਉਹ ਤਰਮੀਮ ਕਰਕੇ ਹੀ ਪੈਨ ਦੇ ਨਾਲ ਜਿਹੜਾ ਅੰਦਰ ਦੇ ਦਿੱਤੀ ਗਈ। ਪਰ ਐਸਜੀਪੀਸੀ ਕਹਿ ਰਹੀ ਹੈ ਕਿ ਸਿੱਖਾਂ ਦੀ ਸਰਮੌਰ ਸੰਸਥਾ ਹੈ, ਸਰਮੌਰ ਸੰਸਥਾ ਵੱਲੋਂ ਹੀ ਕਿਹਾ ਜਾ ਰਿਹਾ ਹੈ ਉਹਨਾਂ ਨੂੰ ਪੰਥ ਤੋਂ ਚੁੱਕਿਆ ਜਾ ਰਿਹਾ। ਸਰਮੌਰ ਸਿੱਖਾਂ ਵਾਸਤੇ ਸਿਰਫ ਗੁਰੂ ਆ, ਅਕਾਲ ਤਖਤ ਆ। ਸੰਸਥਾਵਾਂ ਜਿਹੜੀਆਂ ਬਾਅਦ ਚ ਬਣੀਆਂ ਨੇ, ਕੋਈ ਸਰਮੌਰ ਆਪਣੇ ਆਪ ਨੂੰ ਤਾਂ ਅਖਵਾ ਸਕਦਾ ਜੇ ਸਰਮੌਰ ਵਰਗੇ ਕੰਮ ਕਰੇ। ਸੰਸਥਾਵਾਂ ਉੱਦਾਂ ਹੀ ਸਰਮੌਰ ਨਹੀਂ ਹੁੰਦੀਆਂ, ਸੰਸਥਾਵਾਂ ਨੂੰ ਸਰਮੌਰ ਬਣਾਉਣਾ ਪੈਂਦਾ ਹੈ, ਜਿਹੜੀਆਂ ਗੁਰੂ ਕਾਲ ਤੋਂ ਖਾਸ ਤੌਰ ਤੇ ਬਾਅਦ ਵਿੱਚ ਬਣੀਆਂ ਨੇ, ਜਿਹੜੀਆਂ ਸਿੱਖਾਂ ਨੇ ਬਣਾਈਆਂ ਨੇ। ਗੁਰੂ ਘਰ 'ਚ ਆ ਕੇ ਹਮਲਾ ਕਰਨਾ ਨਿੰਦਨੀ ਕਿੱਥੇ 100 ਹਮਲੇ ਗਣਾ ਦਿੰਦੇ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਹੀ ਹੋਏ ਨੇ, ਪਹਿਲਾਂ ਸਾਰੇ ਪੰਥ 'ਚ ਛੇਕਦੇ ਨੇ। ਇਹ ਐਵੇਂ ਬੇਤੁਕੀ ਗੱਲ ਆ। ਨਾਲੇ ਉਹ ਗੁਰੂ ਘਰ ਦੇ ਵਿੱਚ ਨਹੀਂ ਹੋਇਆ, ਇਹ ਵੀ ਗਲਤ ਰੰਗਤ ਦਿੰਦੇ ਨੇ, ਦਰਬਾਰ ਸਾਹਿਬ ਤੋਂ ਬਾਹਰ ਹੋਇਆ। ਭਾਈ ਚੌੜਾ ਜੀ ਵੱਲੋਂ ਵੀ ਕੋਈ ਸੁਨੇਹਾ ਦਿੱਤਾ ਗਿਆ ਜੀ? ਉਹਨਾਂ ਵੱਲੋਂ ਸੁਨੇਹਾ ਇਹੀ ਹੈ ਕਿ ਜੋ ਵੀ ਉਹਨਾਂ ਨੇ ਕੀਤਾ ਆ ਉਹਦੀ ਪ੍ਰੋਪਰ ਜਸਟੀਫਿਕੇਸ਼ਨ ਉਹਨਾਂ ਦੇ ਕੋਲ ਹੈਗੀ ਆ, ਪਰ ਉਹ ਆਪਣੀ ਜਸਟੀਫਿਕੇਸ਼ਨ ਹਰ ਉਹ ਸਵਾਲ ਜਿਹੜਾ ਉਹਨਾਂ ਤੇ ਚੁੱਕਿਆ ਜਾ ਰਿਹਾ ਜਗ੍ਹਾ ਨੂੰ ਲੈ ਕੇ, ਐਕਸ਼ਨ ਨੂੰ ਲੈ ਕੇ, ਉਹ ਥੋੜੇ ਦਿਨਾਂ ਤੱਕ ਲਿਖਤੀ ਆਪਣਾ ਸੰਦੇਸ਼ ਜਿਹੜਾ ਆ ਉਹ ਆਪਣੀ ਕੌਮ ਦੇ ਸਾਹਮਣੇ ਰੱਖਣਗੇ। ਜਿਹੜੇ ਸ਼ਖਸ ਨੇ ਦਸਤਾਰ ਲਾਈ ਹੈ ਜੇ ਉਹਦੇ ਵਿਰੋਧ ਦੇ ਵਿੱਚ ਸਿੰਘ ਸਾਹਿਬਾਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਕੀ ਲੱਗਦਾ ਕਿ ਪੰਥਕ ਜਥੇਬੰਦੀਆਂ ਦੇ ਵੱਲੋਂ ਕਿਸ ਤਰ੍ਹਾਂ? ਵੇਖੋ, ਮੈਂ ਇਹ ਬੋਲਦਿਆਂ ਅੱਗੇ ਵੀ ਕਿਹਾ ਆ ਵੀ ਇਹ ਜ਼ਿੰਮੇਵਾਰੀ ਸਿੰਘ ਸਾਹਿਬਾਨਾਂ ਦੀ ਬਣਦੀ ਆ ਵੀ ਜਦੋਂ ਇਹੋ ਜਿਹੀ ਘਟਨਾ ਵਾਪਰੇ ਤੇ ਉੱਤੇ ਐਕਸ਼ਨ ਲੈਣਾ। ਪਰ ਜੇ ਸਾਡੀਆਂ ਸੰਸਥਾਵਾਂ, ਜ਼ਿੰਮੇਵਾਰ ਸੰਸਥਾਵਾਂ ਇਹਨਾਂ ਦੇ ਬਾਰੇ ਸੰਜੀਦਗੀ ਨਹੀਂ ਵਿਖਾਲਣਗੀਆਂ ਤੇ ਇਹ ਮਨੁੱਖੀ ਸੁਭਾਅ ਆ, ਫਿਰ ਕੋਈ ਨਾ ਕੋਈ ਸਿੱਖ ਜਿਹਦੇ ਹਿਰਦੇ ਦੇ ਉੱਤੇ ਸੱਟ ਵੱਜੀ ਆ ਉਹ ਫਿਰ ਕਾਨੂੰਨ ਆਪਣੇ ਹੱਥ ਵਿੱਚ ਲੈ ਲੈਂਦਾ ਹੁੰਦਾ। ਪਰ ਉਹਦੇ ਲਈ ਦੋਸ਼ੀ ਉਹ ਸਿੱਖ ਨੌਜਵਾਨ ਜਾਂ ਉਹ ਬੀਬੀ ਜਾਂ ਭਰਾ ਨਹੀਂ ਹੋਏਗਾ, ਬਲਕਿ ਫਿਰ ਸਾਡੀਆਂ ਆਪਣੀਆਂ ਖੁਦ ਦੀਆਂ ਸੰਸਥਾਵਾਂ ਹੋਣਗੀਆਂ। ਜਦੋਂ ਤੁਸੀਂ ਇਨਸਾਫ ਨਹੀਂ ਕਰੋਗੇ ਤਾਂ ਫਿਰ ਲੋਕ ਤਾਂ ਇਨਸਾਫ ਆਪਣੇ ਆਪ ਕਰਦੇ ਹੁੰਦੇ ਨੇ। ਸੋ ਉਹ ਮੰਗ ਅਸੀਂ ਅਕਾਲ ਤਖਤ ਸਾਹਿਬ ਤੋਂ ਕੀਤੀ ਹੈ ਕਿ ਉਸ ਬੰਦੇ ਨੂੰ ਇੱਥੇ ਜਿਹੜੀ ਆ ਉਹ ਆ ਕੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ। 84 ਦੇ ਹਮਲੇ ਦੇ ਨਾਲ ਜੋੜਿਆ ਜਾ ਰਿਹਾ। ਸਿਰੇ ਦੀ ਬੇਵਕੂਫੀ ਹੈ ਗੱਲਾਂ ਕਹਿਣੀਆਂ। ਜਿਨ੍ਹਾਂ ਨੂੰ 84 ਦਾ ਹਮਲਾ ਤੇ ਇਸ ਹਮਲੇ 'ਚ ਫਰਕ ਨਹੀਂ ਪਤਾ, ਉਹ ਸਿਰਮੌਰ ਸੰਸਥਾ ਕਾਦੀ ਹੋਗੀ। ਟੀਵੀ 84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ। ਸਮੇਂ-ਸਮੇਂ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ, ਸਿੱਖ ਪੰਥ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਵੱਡੇ ਇਕੱਠ ਸੱਦੇ ਜਾਂਦੇ ਨੇ, ਵੱਡੇ ਮਤੇ ਪਾਸ ਕੀਤੇ ਜਾਂਦੇ ਨੇ ਤੇ ਅਜਿਹੇ ਦੇ ਵਿੱਚ ਦਲ ਖਾਲਸਾ ਦੇ ਵੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਾਂ ਮਿਸਲ ਸਤਲੁਜ ਦੇ ਸਮੇਤ तमाम ਸਾਰੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਇਕੱਠ ਸੱਦਿਆ ਗਿਆ ਹੈ, ਜਿਹਦੇ ਵਿੱਚ ਅੱਜ ਦਾ ਮੁੱਖ ਤੌਰ ਤੇ ਮਤਾ ਪਾਸ ਹੋਵੇਗਾ ਭਾਈ ਨਰੈਣ ਸਿੰਘ ਚੌੜਾ ਦੀ ਹਮਾਇਤ ਕਰਦਾ ਹੋਇਆ। ਭਾਈ ਨਰੈਣ ਸਿੰਘ ਚੌੜਾ ਦੀ ਹਮਾਇਤ ਕਿਉਂ ਕੀਤੀ ਜਾ ਰਹੀ ਹੈ, ਆਖਿਰ ਕਹਾਣੀ ਕੀ ਹੈ, ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਪਿਛਲੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ, ਜਿਹਦੇ ਵਿੱਚ ਆਪਣੀ ਸੁਰੱਖਿਆ ਦੇ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਬਾਰ-ਬਾਰ ਚੌਬਦਾਰ ਦੀ ਡਿਊਟੀ ਕਰ ਰਹੇ ਸੁਖਬੀਰ ਬਾਦਲ ਦੇ ਉੱਪਰ ਸਿੱਖ ਆਗੂ ਭਾਈ ਨਰੈਣ ਸਿੰਘ ਚੌੜਾ ਦੇ ਵੱਲੋਂ ਰੋਸ ਵਜੋਂ ਅਟੈਕ ਕੀਤਾ ਜਾਂਦਾ ਹੈ ਔਰ ਆਪਣਾ ਜਿਹੜਾ ਗੁੱਸਾ ਹੈ ਜਾਂ ਆਪਣਾ ਜਿਹੜਾ ਰੋਸ ਹੈ ਜ਼ਾਹਰ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅੰਤਰਿੰਗ ਕਮੇਟੀ ਦੀ ਮੀਟਿੰਗ ਬੁਲਾਉਣ ਤੋਂ ਬਾਅਦ ਪ੍ਰੈਸ ਵਾਰਤਾਲਾਪ ਕੀਤਾ ਜਾਂਦਾ ਹੈ ਤੇ ਸਿੰਘ ਸਾਹਿਬਾਨ ਦੇ ਪੇਸ਼ ਹੋ ਕੇ ਸਕੱਤਰੇਤ ਦੇ ਵਿੱਚ ਇੱਕ ਮੈਮੋਰੰਡਮ ਦਿੱਤਾ ਜਾਂਦਾ ਤੇ ਮੰਗ ਕੀਤੀ ਜਾਂਦੀ ਹੈ ਕਿ ਸਿੱਖ ਆਗੂ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਤੋਂ ਬਰਖਾਸਤ ਕੀਤਾ ਜਾਵੇ, ਪੰਥ ਤੋਂ ਲਾਂਭੇ ਕੀਤਾ ਜਾਵੇ, ਭਾਵ ਕਿ ਜਿਹੜੀ ਸਿੱਖਾਂ ਦੀ ਰਵਾਇਤ ਹੈ ਪੰਥ ਦੇ ਵਿੱਚੋਂ ਛੇਕਿਆ ਜਾਵੇ। ਇਸੇ ਦੇ ਮੱਦੇਨਜ਼ਰ ਸਿੱਖ ਜਥੇਬੰਦੀਆਂ ਦੇ ਵਿੱਚ ਇੱਕ ਵੱਡਾ ਰੋਸ ਨਜ਼ਰ ਆ ਰਿਹਾ ਸੀ ਕਿ ਜਦੋਂ ਭਾਈ ਨਰੈਣ ਸਿੰਘ ਚੌੜਾ ਨੂੰ ਫੜਿਆ ਜਾਂਦਾ ਹੈ, ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਨਾਲ ਜੁੜੇ ਹੋਏ ਕੁਝ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਬੇਹੂਦਾ ਹਰਕਤ ਕੀਤੀ ਜਾਂਦੀ ਹੈ, ਜਿਹਦੇ ਵਿੱਚ ਭਾਈ ਨਰੈਣ ਸਿੰਘ ਚੌੜਾ ਦੀ ਦਸਤਾਰ ਉਤਾਰੀ ਜਾਂਦੀ ਹੈ, ਕਿਉਂਕਿ ਸਿੱਖਾਂ ਦੇ ਵਿੱਚ ਦਸਤਾਰ ਦੀ ਬਹੁਤ ਵੱਡੀ ਮਹਾਨਤਾ ਹੈ ਔਰ ਇਸੇ तमाम ਸਾਰੀਆਂ ਚੀਜ਼ਾਂ ਦੇ ਰੋਸ ਵਜੋਂ ਅੱਜ ਪੰਥਕ ਇਕੱਠ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਸਾਰਾ ਗੜੀ ਸਰਾਂ ਦੇ ਸਾਹਮਣੇ ਹੋਇਆ ਏ ਔਰ ਇਹ ਪੰਥਕ ਇਕੱਠ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਕਰਦਾ ਹੋਇਆ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਜਾਵੇਗਾ ਔਰ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਜਾ ਕੇ ਇੱਕ ਮਤਾ ਪਾ ਕੇ ਦੇਵੇਗਾ ਕਿ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਤੋਂ ਲਾਂਬੇ ਨਾ ਕੀਤਾ ਜਾਵੇ ਕਿਸੇ ਵੀ ਕੀਮਤ ਦੇ ਉੱਪਰ। ਤੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਭਾਈ ਨਰੈਣ ਸਿੰਘ ਚੌੜਾ ਦੀ ਸਿਰ ਦੀ ਦਸਤਾਰ ਉਤਾਰੀ ਹੈ, ਕਿਉਂਕਿ ਭਾਈ ਨਰੈਣ ਸਿੰਘ ਚੌੜਾ ਇੱਕ ਅੰਮ੍ਰਿਤਧਾਰੀ ਸਿੱਖ ਨੇ, ਕਿਸੇ ਵੀ ਅੰਮ੍ਰਿਤਧਾਰੀ ਸਿੱਖ ਦੀ ਸਿਰ ਦੇ ਉੱਪਰੋਂ ਦਸਤਾਰ ਉਤਾਰ ਦੇਣੀ ਬੇਹੂਦਾ ਹਰਕਤ ਹੈ। ਤੇ ਇਹਨਾਂ तमाम ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ
ਜਿਹੜੀਆਂ ਪੰਥ ਦੀਆਂ ਵੱਡੀਆਂ ਤੇ ਸਰਮੌਰ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇਕੱਠ ਸੱਦਿਆ ਗਿਆ ਹੈ, ਮਤਾ ਪਾਇਆ ਗਿਆ ਹੈ ਔਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤ ਦੀ ਗਿਣਤੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਾਂਝਾ ਕਰ ਰਹੀ ਹੈ ਔਰ ਦੇਖਣਾ ਹੋਵੇਗਾ ਕਿ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਪਹੁੰਚ ਕੇ ਕਿਸ ਤਰੀਕੇ ਦੀ ਡਿਮਾਂਡ ਰੱਖੀ ਜਾਂਦੀ ਹੈ, ਕਿਹੜੀਆਂ ਤਮਾਮ ਸਾਰੀਆਂ ਚੀਜ਼ਾਂ ਪੰਥ ਦੇ ਸਨਮੁਖ ਰੱਖੀਆਂ ਜਾਂਦੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਿੰਘ ਸਾਹਿਬਾਨ ਦੇ ਵੱਲੋਂ ਜਿਹੜਾ ਦੋਸ਼ੀ ਦਸਤਾਰ ਉਤਾਰਨ ਵਾਲਾ ਏ ਉਹਦੇ ਨਾਲ ਕਿਸ ਤਰੀਕੇ ਦਾ ਵਰਤਾਓ ਕੀਤਾ ਜਾਂਦਾ ਹੈ, ਉਹਦੇ ਉੱਪਰ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਤੇ ਖਾਸ ਤੌਰ ਤੇ ਇਹ ਵੀ ਇੱਕ ਮਾਣ ਮਰਿਆਦਾ ਹੈ ਜਿਹੜੀ ਇਹਨੂੰ ਢਾਹ ਲੱਗਦੀ ਹੋਈ ਕੁਝ ਸਮੇਂ ਤੋਂ ਨਜ਼ਰ ਆ ਰਹੀ ਹੈ, ਕੁਝ ਦਿਨਾਂ ਤੋਂ ਨਜ਼ਰ ਆ ਰਹੀ ਹੈ ਤੇ ਦੇਖਣਾ ਹੋਵੇਗਾ ਇਹਨਾਂ तमाम ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਸਿੰਘ ਸਾਹਿਬਾਨ ਦੇ ਵੱਲੋਂ ਕਿਸ ਤਰੀਕੇ ਦਾ ਫੈਸਲਾ ਲਿਆ ਜਾਂਦਾ ਹੈ ਤੇ ਦੂਜੇ ਪਾਸੇ ਭਾਈ ਨਰੈਣ ਸਿੰਘ ਚੌੜਾ ਨੂੰ ਛੇਕਣ ਵਾਸਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮਤਾ ਪਾਇਆ ਗਿਆ ਹੈ, ਉਹਨਾਂ ਦੀ ਖਿਲਾਫਤ ਕਰਦਿਆਂ ਹੋਇਆਂ ਉਹਨਾਂ ਦੇ ਵਿਰੋਧ ਦੇ ਵਿੱਚ ਉਸ ਮਤੇ ਨੂੰ ਰੱਦ ਕਰਦਿਆਂ ਹੋਇਆਂ ਪੰਥ ਦੀਆਂ ਸਰਮੌਰ ਜਥੇਬੰਦੀਆਂ ਦੇ ਵੱਲੋਂ तमाम ਸਾਰੀਆਂ ਦਲੀਲਾਂ ਤੇ तमाम ਸਾਰੇ ਮਤੇ ਵੀ ਰੱਖੇ ਗਏ ਨੇ। ਪੰਥਕ ਸ਼ਖਸੀਅਤਾਂ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਪਹੁੰਚ ਕੇ ਜੋ ਸੰਗਤ ਦੇ ਨਾਲ ਸਮੁੱਚਾ ਵਾਰਤਾਲਾਪ ਸਾਂਝਾ ਕੀਤਾ ਜਾ ਰਿਹਾ ਹੈ, ਇੱਕ ਵਾਰ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਕਰਦਾ, ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਪਹੁੰਚਣ ਦਾ ਸਾਡਾ ਜਿਹੜਾ ਮਕਸਦ ਆ, ਪੰਥ ਦੇ ਵਿੱਚ ਇਸ ਟਾਈਮ ਬਹੁਤ ਸਾਰੇ ਇਸ਼ੂਜ਼ ਨੇ, ਇੰਨੇ ਮਸਲੇ ਨੇ ਕਿ ਜੇ ਉਹਨਾਂ ਸਾਰਿਆਂ ਦੇ ਉੱਤੇ ਬੋਲਣ ਲੱਗੀਏ ਤੇ ਅੱਜ ਦਾ ਦਿਨ ਸਾਡੇ ਲਈ ਘੱਟ ਪੈ ਜਾਣਾ। ਪਰ ਅੱਜ ਦੀ ਇਸ ਇਕੱਤਰਤਾ ਦਾ ਇੱਕ ਨੁਕਤਾ ਪ੍ਰੋਗਰਾਮ ਆ, ਉਹ ਆ ਭਾਈ ਨਰੈਣ ਸਿੰਘ ਚੌੜੇ ਦੇ ਹੱਕ ਦੇ ਵਿੱਚ ਇੱਥੇ ਇਕੱਤਰ ਹੋਣਾ ਔਰ ਖਾਸ ਤੌਰ ਦੇ ਉੱਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਤਰਕਹੀਣ ਮਤਾ, ਇਲੌਜੀਕਲ ਮਤਾ ਭਾਈ ਨਰੈਣ ਸਿੰਘ ਚੌੜੇ ਨੂੰ ਪੰਥ ਚੋਂ ਛੇਕਣ ਦਾ ਪਾਇਆ ਗਿਆ ਆ, ਉਸ ਨੂੰ ਰੱਦ ਕਰਨ ਦਾ। ਔਰ ਉਸੇ ਹੀ ਘਟਨਾਕ੍ਰਮ ਦੇ ਵਿੱਚ ਜਿਹੜੀ ਭਾਈ ਨਰੈਣ ਸਿੰਘ ਚੌੜਾ ਦੀ ਪੱਗ ਲਾ ਕੇ ਅਕਾਲੀ ਦਲ ਦੇ ਵਰਕਰ ਵੱਲੋਂ ਨਿਰਾਦਰ ਕੀਤਾ ਗਿਆ ਆ, ਇਹਨਾਂ 2 ਪੁਆਇੰਟਸ ਦੇ ਉੱਤੇ ਅਸੀਂ ਅੱਜ ਇੱਥੇ ਇਕੱਤਰ ਹੋਏ ਹਾਂ। ਸੋ ਮੇਰੀ ਅਗਲੇ ਬੁਲਾਰਿਆਂ ਨੂੰ ਵੀ ਇਹ ਬੇਨਤੀ ਆ ਕਿ ਮੈਂ ਜੋ ਅੱਜ ਦਾ ਸਾਡਾ ਪ੍ਰਸਤਾਵਿਤ ਮਤਾ ਆ ਉਹ ਮੈਂ ਤੁਹਾਡੇ ਸਾਹਮਣੇ ਪੜ੍ਹ ਦਿਆਂਗਾ ਔਰ ਉਸ ਤੋਂ ਬਾਅਦ ਜਿੰਨੇ ਵੀ ਤੁਸੀਂ ਵਿਚਾਰ ਰੱਖਣੇ ਨੇ ਉਹ ਇਸੇ ਦੇ ਆਲੇ ਦੁਆਲੇ ਰੱਖੇ ਜਾਣ। ਸੋ ਅਸੀਂ ਇਸ਼ੂ ਸੈਂਟਰਿਕ ਰਹੀਏ, ਮੁੱਦੇ ਦੇ ਆਲੇ ਦੁਆਲੇ ਰਹੀਏ। ਮੈਂ ਫੇਰ ਕਹਿ ਰਿਹਾ ਸਾਰੇ ਮੁੱਦੇ ਇੰਪੋਰਟੈਂਟ ਨੇ, ਪਰ ਅੱਜ ਜਿਸ ਮਸਲੇ ਨੂੰ ਲੈ ਕੇ ਅਸੀਂ ਇਕੱਤਰ ਹੋਏ ਆ, ਸਾਡੀ ਵਿਚਾਰ ਉਹਦੇ ਆਲੇ ਦੁਆਲੇ ਹੀ ਘੁੰਮਣੀ ਚਾਹੀਦੀ ਆ। ਸੋ ਮਤਾ ਮੈਂ ਪੜ੍ਹ ਕੇ ਤੇ ਆਪਣੀਆਂ ਜਿਹੜੀਆਂ 2 ਗੱਲਾਂ ਕਰਨੀਆਂ ਨੇ ਉਹਦੇ ਨਾਲ ਹੀ ਕਰ ਦੇਣੀਆਂ ਆ। ਪਰ ਸਭ ਤੋਂ ਪਹਿਲਾਂ ਜਿਹੜਾ ਸਾਡਾ ਪ੍ਰਸਤਾਵਿਤ ਮਤਾ ਮੈਂ ਕਹਿ ਰਿਹਾ, ਜਿਹੜੇ ਅੱਗੇ ਬੁਲਾਰਿਆਂ ਨੇ ਬੋਲਣਾ ਹੈ, ਜੋ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਤਬਦੀਲੀ ਹੋਣੀ ਚਾਹੀਦੀ ਆ ਜਾਂ ਇਹਦੇ ਵਿੱਚੋਂ ਕੁਝ ਕੱਟਣਾ ਚਾਹੀਦਾ ਜਾਂ ਇਹਦੇ ਵਿੱਚ ਕੁਝ ਪਾਉਣਾ ਚਾਹੀਦਾ, ਉਹ ਜ਼ਰੂਰ ਆਪਣੇ ਸੁਝਾਅ ਦੇ ਸਕਦੇ ਨੇ। ਪਰ ਮੈਂ ਫੇਰ ਕਹਿ ਰਿਹਾ ਕਿ ਉਹ ਸੁਝਾਅ ਜਿਹੜੇ ਨੇ ਸਿਰਫ ਇਸੇ ਇਸ਼ੂ ਦੇ ਆਲੇ ਦੁਆਲੇ ਰਹਿਣ। ਸੋ ਜਿਹੜਾ ਸਾਡਾ ਪ੍ਰਸਤਾਵਿਤ ਮਤਾ ਮੈਂ ਉਹ ਪੜਨ ਜਾ ਰਿਹਾ, ਸੋ ਸਾਰਿਆਂ ਨੇ ਗੌਰ ਜ਼ਰੂਰ ਕਰਨੀ ਆ। ਏਕ ਓੰਕਾਰ ਅਕਾਲ ਸਹਾਇ, 5 ਸਿੰਘ ਸਾਹਿਬਾਨ, ਸ਼੍ਰੀ ਅਕਾਲ ਤਖਤ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ਾ ਪੰਥ ਪ੍ਰਸਤ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦੀ ਸ਼੍ਰੋਮਣੀ ਕਮੇਟੀ ਦੀ ਤਜਵੀਜ਼ ਨੂੰ ਮੁੱਢੋਂ ਰੱਦ ਕਰਨ ਸੰਬੰਧੀ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਸਨਮੁਖ ਸੁਖਬੀਰ ਸਿੰਘ ਬਾਦਲ ਵੱਲੋਂ ਪੰਥ ਨਾਲ ਕੀਤੇ ਧਰੋਹ ਅਤੇ ਗੁਨਾਹਾਂ ਨੂੰ ਦੇ ਦੋਸ਼ਾਂ ਨੂੰ ਕਬੂਲਣ ਤੋਂ ਬਾਅਦ 5 ਸਿੰਘ ਸਾਹਿਬਾਨਾਂ ਵੱਲੋਂ ਲੱਗੀ ਧਾਰਮਿਕ ਤਨਖਾਹ ਤਹਿਤ 4 ਦਸੰਬਰ ਨੂੰ ਦਰਬਾਰ ਸਾਹਿਬ ਦੇ ਪ੍ਰਮੁੱਖ ਦੁਆਰ ਉੱਤੇ ਜਦੋਂ ਉਹ ਚੌਬਦਾਰ ਦੀ ਸੇਵਾ ਨਿਭਾ ਰਿਹਾ ਸੀ ਤਾਂ ਭਾਈ ਨਰੈਣ ਸਿੰਘ ਵੱਲੋਂ ਉਸ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ ਨੇ ਦੱਸ ਦਿੱਤਾ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਸਮੇਤ ਹੋਰਨਾਂ ਅਕਾਲੀਆਂ ਨੂੰ ਦਿੱਤੀ ਗਈ ਧਾਰਮਿਕ ਤਨਖਾਹ ਪੰਥ ਦੇ ਇੱਕ ਹਿੱਸੇ ਦੇ ਤਪਦੇ ਤੇ ਛਲਣੇ ਹਿਰਦਿਆਂ ਨੂੰ ਸ਼ਾਂਤ ਨਹੀਂ ਕਰ ਸਕੀ। ਉਸ ਹਿੱਸੇ ਦੀ ਸੋਚ ਅਤੇ ਨਜ਼ਰ ਵਿੱਚ ਸੁਖਬੀਰ ਦੇ ਗੁਨਾਹ ਵੱਡੇ ਅਤੇ ਗੰਭੀਰ ਸਨ, ਪਰ ਤਨਖਾਹ ਘੱਟ ਅਤੇ ਮਾਮੂਲੀ ਲਾਈ ਗਈ ਅਤੇ ਉਸ ਹਿੱਸੇ ਦੀ ਪ੍ਰਤੀਨਿਧਤਾ ਭਾਈ ਨਰੈਣ ਸਿੰਘ ਚੌੜਾ ਨੇ ਆਪਣੀ ਜਾਨ ਦਾਅ ਉੱਤੇ ਲਾ ਕੇ ਕੀਤੀ ਹੈ।
ਕੌਮ ਦੇ ਚੇਤਨ ਅਤੇ ਜਾਗਦੇ ਵਰਗ ਦਾ ਮੰਨਣਾ ਹੈ ਕਿ 5 ਸਿੰਘ ਸਾਹਿਬਾਨਾਂ ਨੇ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੂਰਾ ਇਨਸਾਫ ਨਹੀਂ ਕੀਤਾ। ਭਾਈ ਨਰੈਣ ਸਿੰਘ ਜੋ ਪਿੰਡ ਚੌੜਾ ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀ ਹਨ ਅਤੇ ਜਿਨ੍ਹਾਂ ਦੀ ਸਾਰੀ ਉਮਰ ਤਕਰੀਬਨ 69 ਸਾਲ ਨੂੰ ਇਸ ਹਮਲੇ ਦੇ ਦੋਸ਼ ਹੇਠ ਮੌਕੇ ਉੱਤੇ ਹਿਰਾਸਤ ਵਿੱਚ ਲਿਆ ਗਿਆ। ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਮੁਲਾਜ਼ਮ ਜਦ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਤਾਂ ਪਿੱਛੋਂ ਇੱਕ ਯੂਥ ਅਕਾਲੀ ਵਰਕਰ ਨੇ ਆ ਕੇ ਮਿੱਥ ਕੇ ਉਹਨਾਂ ਦੀ ਦਸਤਾਰ ਲਾਉਣ ਦੀ ਹਿਮਾਕਤ ਕੀਤੀ। ਦਸਤਾਰ ਦੇ ਅਪਮਾਨ ਦਾ ਮਸਲਾ ਅਕਾਲ ਤਖਤ ਸਾਹਿਬ ਉੱਤੇ ਇਨਸਾਫ ਦੀ ਉਡੀਕ ਵਿੱਚ ਅੱਜ ਵੀ ਅਣਗੌਲਿਆ ਪਿਆ ਹੋਇਆ ਹੈ। ਭਾਈ ਨਰੈਣ ਸਿੰਘ 1982 ਤੋਂ ਆਰੰਭ ਹੋਏ ਧਰਮ ਯੁੱਧ ਮੋਰਚੇ ਤੋਂ ਹੀ ਪੰਥਕ ਸਭਾ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਪੰਥ ਦੇ ਹਰ ਹਿੱਸੇ ਤੇ ਹਰ ਵਰਗ ਵਿੱਚ ਉਹਨਾਂ ਦੀ ਮਕਬੂਲੀਅਤ ਹੈ। ਉਹ ਡਬਲ ਐਮਏ ਹਨ, ਇੱਕ ਮਜ਼ਬੂਤ ਅਤੇ ਦ੍ਰਿੜ ਇਰਾਦੇ ਵਾਲੀ ਜੁਝਾਰੂ ਸੋਚ ਦੇ ਮਾਲਕ ਹਨ। ਖਾਲਿਸਤਾਨ ਦੀ ਸਿਰਜਣਾ ਲਈ ਲੜੇ ਜਾ ਰਹੇ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਉਣ ਕਾਰਨ ਉਹਨਾਂ ਨੂੰ ਕਈ ਵਾਰ ਪੁਲਿਸ ਤਸ਼ੱਦਦ ਝੱਲਣਾ ਪਿਆ ਅਤੇ ਲੰਮਾ ਸਮਾਂ ਜੇਲ੍ਹਾਂ ਵੀ ਕੱਟਣੀਆਂ ਪਈਆਂ। ਉਹਨਾਂ ਕੋਲ ਗੁਰਮਤ ਦਾ ਗਿਆਨ, ਸਿਧਾਂਤ ਦੀ ਸੋਝੀ ਦੇ ਨਾਲ-ਨਾਲ ਰਾਜਸੀ ਚੇਤਨਾ ਦੀ ਕੋਈ ਘਾਟ ਨਹੀਂ ਹੈ। ਉਹ ਬੇਬਾਕ ਲੇਖਕ ਹੋਣ ਦੇ ਨਾਲ-ਨਾਲ ਇਨਕਲਾਬੀ ਕਵੀ ਵੀ ਹਨ। ਅਕਾਲੀ ਦਲ ਬਾਦਲ ਵੱਲੋਂ ਬੀਤੇ ਸਮੇਂ ਵਿੱਚ ਨਰੈਣ ਸਿੰਘ ਖਿਲਾਫ ਦਰਜਨਾਂ ਕੇਸਾਂ ਦਾ ਹਵਾਲਾ ਦੇ ਕੇ ਉਸ ਦੇ ਅਕਸ ਨੂੰ ਧੁੰਦਲਾ ਕਰਨ ਦੀ ਚਾਲ ਖੇਡੀ ਗਈ। ਜਦੋਂ ਕਿ ਭਾਈ ਨਰੈਣ ਸਿੰਘ ਆਪਣੇ ਵਿਰੁੱਧ ਕਰੀਬ 2 ਦਰਜਨ ਕੇਸਾਂ ਵਿੱਚੋਂ ਬਾਇਜ਼ਤ ਬਰੀ ਹੋ ਚੁੱਕੇ ਹਨ। ਸੁਖਬੀਰ ਬਾਦਲ ਦੇ ਪੰਥ ਵਿਰੋਧੀ ਕਾਰਿਆਂ ਕਾਰਨ ਸਿੱਖ ਸੰਗਤਾਂ ਦੇ ਮਨਾਂ ਅੰਦਰ ਉਸ ਵਿਰੁੱਧ ਚਿਰਾਂ ਤੋਂ ਪਨਪ ਰਹੇ ਗੁੱਸੇ ਅਤੇ ਰੋਹ ਦੀ ਗਹਿਰਾਈ ਅਤੇ ਅਸਲੀਅਤ ਨੂੰ ਸਮਝਣ ਦੀ ਥਾਂ ਅਕਾਲੀ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਮੋਢਾ ਵਰਤ ਕੇ ਅੰਤਰਿੰਗ ਕਮੇਟੀ ਵੱਲੋਂ ਭਾਈ ਨਰੈਣ ਸਿੰਘ ਨੂੰ ਪੰਥ ਚੋਂ ਛੇਕਣ ਦਾ ਮਤਾ ਪਾਸ ਕਰਵਾ ਕੇ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਲਈ ਭੇਜਿਆ ਹੈ। ਸ਼੍ਰੋਮਣੀ ਕਮੇਟੀ ਦਾ ਇਹ ਮਤਾ ਸਿੱਖ ਸਿਧਾਂਤਾਂ ਦੀ ਕਸਵੱਟੀ ਤੇ ਕਿਸੇ ਵੀ ਪੱਖ ਤੋਂ ਖਰਾ ਨਹੀਂ ਉਤਰਦਾ। ਸ਼੍ਰੋਮਣੀ ਕਮੇਟੀ ਦਾ ਇਹ ਫੈਸਲਾ ਜੇਕਰ ਅਮਲ ਵਿੱਚ ਲਿਆਂਦਾ ਗਿਆ ਤਾਂ ਇਹ ਨਾ ਕੇਵਲ ਗਲਤ ਫਿਰਤ ਪਾਵੇਗਾ ਸਗੋਂ ਕੌਮ ਨੂੰ ਆਪਸੀ ਖਾਨਾ ਜੰਗੀ ਵੱਲ ਲੈ ਕੇ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਮਤੇ ਦੀ ਇਬਾਰਤ ਝੂਠ ਅਤੇ ਮਕਾਰੀ ਤੇ ਟਿਕੀ ਹੈ। ਤੱਥਾਂ ਨੂੰ ਤੋੜ ਮਰੋੜ ਕੇ ਤਨਖਾਹ ਭੁਗਤ ਰਹੇ ਸੁਖਬੀਰ ਬਾਦਲ ਉੱਤੇ ਹਮਲੇ ਨੂੰ ਦਰਬਾਰ ਸਾਹਿਬ ਵੱਲ ਚਲਾਈ ਗੋਲੀ ਪ੍ਰਚਾਰ ਕੇ ਕੁਫਰ ਤੋਲਿਆ ਗਿਆ ਹੈ, ਜਦ ਕਿ ਮੀਡੀਆ ਦੇ ਕੈਮਰਿਆਂ ਨੇ ਸਪਸ਼ਟ ਦਿਖਾਇਆ ਹੈ ਕਿ ਗੋਲੀ ਭਾਈ ਨਰੈਣ ਸਿੰਘ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਹੋਈ ਗੁੱਥਾ ਮੌਕੇ ਚੱਲੀ ਹੈ। ਸੱਚਾਈ ਇਹ ਹੈ ਕਿ ਹਮਲਾ ਸੁਖਬੀਰ ਸਿੰਘ ਬਾਦਲ ਨਾਂ ਦੇ ਵਿਅਕਤੀ ਉੱਤੇ ਹੋਇਆ ਹੈ ਜੋ ਪੰਥ ਦੇ ਗੁਨਾਹਗਾਰ ਵਜੋਂ ਲੱਗੀ ਤਨਖਾਹ ਭੁਗਤ ਰਿਹਾ ਸੀ। ਸ਼੍ਰੋਮਣੀ ਕਮੇਟੀ ਦੇ ਮਤੇ ਵਿੱਚ ਦਰਜ ਇਹ ਤਰਕਹੀਣ ਹੈ ਕਿ ਗੋਲੀ ਇੱਕ ਸੇਵਾਦਾਰ ਉੱਤੇ ਚਲਾਈ ਗਈ ਸੀ। ਸੁਖਬੀਰ ਸਿੰਘ ਨੂੰ ਨਿਮਾਣਾ ਸਿੱਖ ਸਮਝਣ ਵਾਲਿਆਂ ਦੀ ਸਮਝ ਉੱਤੇ ਤਰਸ ਆਉਂਦਾ ਹੈ। ਇਹ ਗੱਲ ਸਾਡੀ ਕੌਮ ਦੀ ਧਾਰਮਿਕ ਲੀਡਰਸ਼ਿਪ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਕੌਮ ਦੀ ਸਮੂਹਕ ਚੇਤਨਾ ਨੇ ਸੁਖਬੀਰ ਬਾਦਲ ਨੂੰ ਉਸ ਦੇ ਗੰਭੀਰ ਗੁਨਾਹਾਂ ਕਰਕੇ ਮੁਆਫ ਨਹੀਂ ਕੀਤਾ। ਅੱਜ ਮਿਤੀ 18/2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੁੜ ਬੈਠੀਆਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਜਥੇਬੰਦੀਆਂ, ਸੰਸਥਾਵਾਂ ਅਤੇ ਸ਼ਖਸੀਅਤਾਂ ਭਾਈ ਨਰੈਣ ਸਿੰਘ ਨੂੰ ਪੰਥ ਵਿੱਚੋਂ ਛੇਕਣ ਦੇ ਸ਼੍ਰੋਮਣੀ ਕਮੇਟੀ ਦੇ ਬੇਤੁਕੇ ਅਤੇ ਸਿਧਾਂਤਹੀਣ ਮਤੇ ਨੂੰ ਮੂਲੋਂ ਰੱਦ ਕਰਦੀਆਂ ਹਨ ਅਤੇ 5 ਸਿੰਘ ਸਾਹਿਬਾਨਾਂ ਨੂੰ ਅਪੀਲ ਕਰਦੀਆਂ ਹਨ ਕਿ ਉਹ ਸ਼੍ਰੋਮਣੀ ਕਮੇਟੀ ਦੇ ਮਤੇ ਨੂੰ ਪ੍ਰਵਾਨ ਨਾ ਕਰਦਿਆਂ ਇਸ ਮਤੇ ਰੂਪੀ ਮੰਗ ਨੂੰ ਖਾਰਜ ਕਰ ਦੇਣ, ਇਸ ਦੇ ਨਾਲ ਦਸਤਾਰ ਦੀ ਬੇਅਦਬੀ ਕਰਨ ਵਾਲੇ ਯੂਥ ਅਕਾਲੀ ਦਲ ਦੇ ਅਹੁਦੇਦਾਰ ਜਸਪ੍ਰੀਤ ਸਿੰਘ ਰਾਣਾ ਦੇ ਵਿਰੁੱਧ ਸਖਤ ਕਾਰਵਾਈ ਕਰਨ। ਭਾਈ ਨਰੈਣ ਸਿੰਘ ਵੱਲੋਂ ਧਰਮ ਅਤੇ ਕੌਮੀ ਸਵੈਮਾਨ ਖਾਤਰ ਦਿਖਾਈ ਜੁਝਾਰੂ ਸਪਿਰਿਟ ਨੇ ਕੌਮ ਅੰਦਰ ਉਸ ਦਾ ਮਾਣ ਵਧਾਇਆ ਹੈ ਅਤੇ ਇਸ ਮਾਣ ਨੂੰ ਛਟਿਆਉਣ ਜਾਂ ਘਟਾਉਣ ਵਾਲਾ ਕੋਈ ਵੀ ਫੈਸਲਾ ਪੰਥ ਨੇ ਕਦਾਚਿਤ ਪ੍ਰਵਾਨ ਨਹੀਂ ਕਰਨਾ। ਗੁਰੂ ਸਾਹਿਬ ਮਿਹਰ ਕਰਨ, ਸਭ ਥਾਈਂ ਸਹਾਈ ਹੋਣ। ਸੋ ਇਹ ਇੱਕ ਪ੍ਰਸਤਾਵਤ ਮਤਾ ਮੈਂ ਤੁਹਾਡੇ ਸਾਹਮਣੇ ਰੱਖਿਆ ਆ, ਜਿਹਦੀ ਇਬਾਰਤ ਅੱਖਰ ਬਾਏ ਅੱਖਰ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ। ਮੋਟੇ ਰੂਪ ਦੇ ਵਿੱਚ ਇਹਦਾ ਮਤਲਬ
ਮੈਂ 4 ਲਾਈਨਾਂ ਦੇ ਵਿੱਚ ਸਿੰਪਲ ਵਰਨੈਕੂਲਰ ਲੈਂਗੁਏਜ ਦੇ ਵਿੱਚ ਤੁਹਾਨੂੰ ਦੱਸ ਦਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕੁਫਰ ਤੋਲਿਆ ਗਿਆ ਕਿ ਜਿਹੜੀ ਗੋਲੀ ਇੱਕ ਗੁਨਾਹਗਾਰ ਵੱਲ ਨੂੰ ਚੱਲੀ ਆ, ਜਿਹੜੀ ਗੋਲੀ ਨੂੰ ਇਹ ਕਹਿ ਰਹੇ ਕਿ ਇੱਕ ਨਿਮਾਣੇ ਸਿੱਖ ਤੇ ਚੱਲ ਗਈ, ਇੱਕ ਗੁਨਾਹਗਾਰ ਸਜ਼ਾ ਭੁਗਤ ਰਹੇ ਬੰਦੇ ਤੇ ਨਿਮਾਣੇ ਸਿੱਖ ਨੂੰ ਇਕਜੁੱਟ ਕਰਨਾ। ਕੀ ਸ਼੍ਰੋਮਣੀ ਕਮੇਟੀ ਨੂੰ ਸਿਧਾਂਤ ਦੀ ਇੰਨੀ ਵੀ ਸਮਝ ਨਹੀਂ ਆ ਵੀ ਨਿਮਾਣਾ ਸਿੱਖ ਕੌਣ ਹੁੰਦਾ ਤੇ ਗੁਨਾਹਗਾਰ ਕੌਣ ਹੁੰਦਾ? ਇੰਨੀ ਕੁ ਬੇਸਿਕ ਸਮਝ ਤਾਂ ਸਾਨੂੰ ਹੋਣੀ ਚਾਹੀਦੀ ਹੈ ਨਾ। ਔਰ ਫਿਰ ਉਹ ਗੋਲੀ ਜੇ ਭਾਈ ਨਰੈਣ ਸਿੰਘ ਨੇ ਦਰਬਾਰ ਸਾਹਿਬ ਤੇ ਚਲਾਉਣੀ ਸੀ ਤੇ ਉਦੋਂ ਉੱਥੇ ਸਿਕਿਉਰਿਟੀ ਫੋਰਸਿਸ ਨਾਲ ਗੁੱਥਮ ਗੁੱਥੀ ਹੋਣ ਦੀ ਕੀ ਲੋੜ ਸੀ? ਦੂਰੋਂ ਮਾਰਦੇ। ਇਹ ਝੂਠ ਬੋਲਿਆ ਗਿਆ ਕਿ ਦਰਬਾਰ ਸਾਹਿਬ ਤੇ ਗੋਲੀ ਚੱਲ ਗਈ। ਔਰ ਵੇਖੋ ਇਹਨਾਂ ਦੇ ਤਰਕ, ਕਹਿੰਦੇ 84 ਤੋਂ ਬਾਅਦ ਇਹ ਦੂਸਰੀ ਵਾਰ ਦਰਬਾਰ ਸਾਹਿਬ ਤੇ ਹਮਲਾ ਆ। ਇਹ ਗੱਲਾਂ ਇਹਨਾਂ ਨੇ ਕਹੀਆਂ ਨੇ ਵੀ 84 ਚ ਗੋਲੀਆਂ ਲੱਗੀਆਂ ਸੀ, ਹੁਣ ਫੇਰ ਦਰਬਾਰ ਸਾਹਿਬ ਤੇ ਗੋਲੀਆਂ ਲੱਗੀਆਂ। ਮਤਲਬ ਉਸ ਹਮਲੇ ਦੇ ਨਾਲ ਇੱਥੇ ਜੋੜ ਰਹੇ ਨੇ। ਤੇ ਫਰਕ ਇੰਨਾ ਵੱਡਾ ਆ ਕਿ 84 ਦੇ ਵਿੱਚ ਸਾਡੇ ਯੋਧਿਆਂ ਨੇ ਹਿੰਦੁਸਤਾਨੀ ਫੌਜ ਦਾ ਮੁਕਾਬਲਾ ਕੀਤਾ ਸੀ ਤੇ ਜਿਹੜੇ ਅੰਦਰ ਸਿੰਘ ਬੈਠੇ ਸੀ ਉਹ ਸਾਡੇ ਹੱਕਾਂ ਦੇ ਲਈ ਸਾਡੀ ਆਜ਼ਾਦੀ ਦੀ ਜੰਗ ਲੜਦੇ ਪਏ ਸੀ ਤੇ ਭਾਰਤੀ ਫੌਜ ਦੁਸ਼ਮਣ ਹੋ ਕੇ ਸਾਡੇ ਤੇ ਚੜ੍ਹ ਕੇ ਆਈ ਸੀ। ਤੇ ਇੱਥੇ ਕੰਮ ਉਲਟਾ ਆ। ਇੱਥੇ ਜਿੱਤੇ ਗੋਲੀ ਚੱਲੀ ਆ ਉਹਦੇ ਉੱਤੇ ਦੋਸ਼ ਕੋਈ ਛੋਟੇ ਨਹੀਂ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲਿਆਂ ਦੇ ਨਾਲ ਭਾਈਵਾਲਤਾ ਨਿਭਾਉਣਦੇ ਨੇ। ਔਰ ਉਹ ਦੋਸ਼ ਜਿਹੜਾ ਪੰਥ ਪਿਛਲੇ 9 ਸਾਲਾਂ ਤੋਂ ਕੂਕ ਕੇ ਕਹਿ ਰਿਹਾ ਵੀ ਇਹਨਾਂ ਨੇ ਕੀਤੇ ਨੇ ਤੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੇ, ਹੁਣ ਅਕਾਲ ਤਖਤ ਸਾਹਿਬ ਦੇ ਸਨਮੁਖ ਖਲੋ ਕੇ ਆਪ ਮੰਨੇ ਨੇ ਕਿ ਸਾਡੀ ਉਹਨਾਂ ਦੇ ਵਿੱਚ ਭਾਈਵਾਲਤਾ ਰਹੀ ਆ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ। ਉਹਨਾਂ ਪੁਲਿਸ ਅਫਸਰਾਂ ਨੂੰ ਉੱਚ ਅਹੁਦਿਆਂ ਤੇ ਬਿਠਾਇਆ ਇਹਨਾਂ ਨੇ ਜਿਨ੍ਹਾਂ ਨੇ ਦਹਾਕਿਆਂ ਬੱਧੀ ਸਿੱਖਾਂ ਦੇ ਖੂਨ ਦੀ ਹੋਲੀ ਪੰਜਾਬ ਦੀ ਧਰਤੀ ਤੇ ਖੇਡੀ ਆ। ਕੱਲਾ ਕੁਰਸੀਆਂ ਨਹੀਂ ਉੱਚੀਆਂ ਦਿੱਤੀਆਂ, ਅਕਾਲੀ ਦਲ ਦਾ ਵਕਾਰ ਇਹਨਾਂ ਗਿਰ ਗਿਆ ਕਿ ਇਜ਼ਹਾਰ ਆਲਮ ਵਰਗਿਆਂ ਨੂੰ ਇਹਨਾਂ ਨੇ ਟਿਕਟਾਂ ਤੱਕ ਦੇ ਦਿੱਤੀਆਂ ਆਪਣੀ ਪਾਰਟੀ ਚੋਂ। ਤੇ ਜਦੋਂ ਪੰਥ ਨੇ ਵਿਰੋਧ ਕੀਤਾ ਤੇ ਇਜ਼ਹਾਰ ਆਲਮ ਕੋਲੋਂ ਟਿਕਟ ਲੈ ਲਈ ਤੇ ਉਹਦੀ ਘਰ ਦੀ ਦੇਤੀ। ਫਰਕ ਕੀ ਪਿਆ ਜੀ? ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋਈਆਂ, ਪਰ ਇਸ ਹਮਲੇ ਨੂੰ ਇਹ ਦਰਸਾਇਆ ਗਿਆ ਕਿ ਦਰਬਾਰ ਸਾਹਿਬ ਤੇ ਗੋਲੀ ਚੱਲ ਗਈ ਨਿਮਾਣੇ ਸਿੱਖ ਤੇ, ਜੋ ਕਿ ਬੇਤੁਕਾ ਆ। ਔਰ ਭਾਈ ਨਰੈਣ ਸਿੰਘ ਚੌੜਾ ਨੂੰ ਇਸ ਝੂਠੇ ਤਰਕ ਦੇ ਬਿਹਾਫ ਦੇ ਉੱਤੇ ਅਕਾਲ ਤਖਤ ਸਾਹਿਬ ਤੇ ਇਹ ਮਤਾ ਪਾਸ ਕਰਕੇ ਅੰਤਰਿਮ ਕਮੇਟੀ ਨੇ ਭੇਜਤਾ ਕਿ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਵੇ। ਇਸ ਬੇਤੁਕੇ ਮਤੇ ਨੂੰ ਬਿਲਕੁਲ ਮੁੱਢੋਂ ਰੱਦ ਕਰਕੇ ਰੱਦੀ ਦੀ ਟੋਕਰੀ 'ਚ ਸੁੱਟ ਦੇਣਾ ਚਾਹੀਦਾ। ਔਰ ਦੂਸਰਾ ਮਸਲਾ ਜਿਹੜਾ ਵੱਡਾ ਆ, ਇੱਥੇ ਗੋਲੀ ਚੱਲੀ ਗੁਨਾਹਗਾਰ ਵੱਲ ਤੇ ਹਾਹਾਕਾਰ ਮਚਾਲੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਕਮੇਟੀ ਨੇ, ਤੇ ਦੂਸਰੇ ਪਾਸੇ ਇਹਨਾਂ ਦੇ ਇੱਕ ਜ਼ਿੰਮੇਵਾਰ ਵਰਕਰ ਜਸਪ੍ਰੀਤ ਰਾਣਾ ਨੇ ਬੰਦੇ ਨੂੰ ਜਿਹਨੂੰ 10 ਬੰਦਿਆਂ ਨੇ ਫੜਿਆ, ਜਿਹਦੀਆਂ ਬਾਹਾਂ ਵੀ ਫੜੀਆਂ, ਜਿਹਦੀ ਧੌਣ ਵੀ ਫੜੀ, ਉਸ ਜਕੜੇ ਹੋਏ ਬੰਦੇ ਨੂੰ, ਉਸ ਜੁਝਾਰੂ ਸੋਚ ਦੇ ਮਾਲਕ ਨੂੰ ਇਹਨਾਂ ਦੇ ਅਕਾਲੀ ਵਰਕਰ ਨੇ ਪਠਾਨਕੋਟ ਦਾ ਜਿਹੜਾ ਇਹਨਾਂ ਨੇ ਯੂਥ ਦਾ ਪ੍ਰਧਾਨ ਲਾਇਆ, ਉਸ ਬੰਦੇ ਨੇ ਮਗਰੋਂ ਆ ਕੇ ਛਾਲ ਮਾਰ ਕੇ ਉਹਨਾਂ ਦੀ ਪੱਗ ਲਾ ਕੇ ਔਰ ਉਹਨਾਂ ਦੀ ਪੱਗ ਦੀ ਬੇਅਦਬੀ ਕੀਤੀ ਆ। ਪਰ ਉਸ ਗੱਲ ਦੇ ਉੱਤੇ ਨਾ ਅਕਾਲੀ ਦਲ ਬੋਲਿਆ ਨਾ ਸ਼੍ਰੋਮਣੀ ਕਮੇਟੀ ਬੋਲੀ। ਤੇ ਜਦੋਂ ਸ਼੍ਰੋਮਣੀ ਕਮੇਟੀ ਨੂੰ ਪੁੱਛਿਆ ਗਿਆ ਇਹ ਸਵਾਲ ਕਿ ਉਸ ਬੰਦੇ ਦੇ ਉੱਤੇ ਕੀ ਕਾਰਵਾਈ ਕੀਤੀ ਤੇ ਪ੍ਰਧਾਨ ਸਾਹਿਬ ਦਾ ਜਵਾਬ ਪਤਾ ਕੀ ਹੈ? ਕਹਿੰਦੇ ਜਦੋਂ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਉਦੋਂ ਵਿੱਚ ਇਹੋ ਜਿਹੀ ਨਿੱਕੀ ਚੀਜ਼ ਹੋ ਜਾਂਦੀ। ਹੱਦ ਹੋ ਗਈ। ਫਿਰ ਤੁਹਾਡੇ ਤੇ ਰਾਜੀਵ ਗਾਂਧੀ 'ਚ ਫਰਕ ਕੀ ਆ? ਰਾਜੀਵ ਵੀ ਕਹਿੰਦਾ ਜਦੋਂ ਵੱਡਾ ਦਰਖਤ ਡਿੱਗਦਾ ਧਰਤੀ ਹਿਲਦੀ ਆ, ਉਦੋਂ ਤਾਂ ਤੁਸੀਂ ਦਵਾਈ ਚੁੱਕ ਲੈਂਦੇ ਹੋ। ਤੇ ਇਹ ਤੁਸੀਂ ਕਹਿਤਾ ਜੀ ਵੱਡੀਆਂ ਦੇ ਵਿੱਚ ਨਿੱਕੀ ਹੋ ਗਈ। ਜਾਣ ਬੁੱਝ ਕੇ ਦਸਤਾਰ ਲਾ ਦੇਣੀ ਇਹਨਾਂ ਨੂੰ ਨਿੱਕੀ ਲੱਗਦੀ ਆ ਤੇ ਇੱਕ ਗੁਨਾਹਗਾਰ ਦੇ ਉੱਤੇ ਹਮਲਾ ਹੋ ਜਾਣਾ ਇਹਨਾਂ ਨੂੰ ਬਹੁਤ ਵੱਡਾ ਤੇ ਪਾਪ ਲੱਗਦਾ ਆ। ਇਹ ਤੇ ਸਾਡੀਆਂ ਕਮੇਟੀਆਂ ਦਾ ਅੱਜ ਦਾ ਹਾਲ ਹੋ ਗਿਆ। ਸੋ ਸਾਡੀ ਸਿੰਘ ਸਾਹਿਬਾਨਾਂ ਨੂੰ ਅਪੀਲ ਆ, ਜਿੱਥੇ ਤੁਸੀਂ ਹਰ ਗੱਲ ਸ਼੍ਰੋਮਣੀ ਕਮੇਟੀ ਦੀ ਸੁਣਦੇ ਹੋ ਤੇ ਉਹਨਾਂ ਦੇ ਮਤੇ ਨੂੰ ਵਿਚਾਰਦੇ ਹੋ, ਤੇ ਜਦੋਂ ਉਹ ਸਮਾਂ ਮੰਗਣ ਤੁਸੀਂ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਦਫ਼ਤਰ 'ਚ ਬਿਠਾ ਕੇ ਗੱਲ ਸੁਣ ਲੈਂਦੇ ਹੋ। ਤੇ ਪੰਥ ਦੀ ਵੀ ਇੰਨੀ ਕੁ ਗੱਲ ਸੁਣ ਲਓ ਵੀ ਜਿੱਥੇ ਇਸ ਮਤੇ ਨੂੰ ਰੱਦ ਕੀਤਾ ਜਾਵੇ, ਜੇ ਨਾ ਰੱਦ ਹੈ ਤੇ ਇਹਦੇ ਨਾਲ ਖਾਨਾ ਜੰਗੀ ਸ਼ੁਰੂ ਹੋਏਗੀ। ਫਿਰ ਨਾ ਕਹਿਣਾ ਆਪਸ ਦੇ ਵਿੱਚ ਹੀ ਪੰਥ ਲੜਦਾ ਫਿਰਦਾ। ਸੋ ਇਹ ਮਤਾ ਰੱਦ ਕੀਤਾ ਜਾਵੇ ਔਰ ਉਸ ਬੰਦੇ ਦੇ ਖਿਲਾਫ, ਜਸਪ੍ਰੀਤ ਰਾਣੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤੇ ਜੇ ਨਹੀਂ ਕਰਨੀ ਤੇ 2 ਟੁਕ ਜਵਾਬ ਦੇ ਦਿਓ ਠੋਕ ਕੇ ਵੀ ਅਸੀਂ ਉਹਨੂੰ ਹੱਥ ਤੱਕ ਨਹੀਂ ਲਾਉਣਾ। ਉਹ ਤੇ ਜੀ ਅਕਾਲੀ ਵਰਕਰ ਆ, ਉਹ ਤੇ ਤੁਹਾਡਾ ਨਿਮਾਣਾ ਸਿੱਖ ਆ, ਤੇ ਫਿਰ ਉਸ ਤੋਂ ਬਾਅਦ ਪੰਥ ਆਪੇ ਨਿਬੜ ਲੇਗਾ ਉਹਦੇ ਨਾਲ। ਪਰ ਅਸੀਂ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਮਨ 'ਚ ਰੱਖਦੇ ਹੋਏ, ਉਹਨੂੰ ਹਕੀਕਤ ਪਹਿਨਾਉਂਦੇ ਹੋਏ ਹਮੇਸ਼ਾ ਤੁਹਾਨੂੰ ਲੂਪ 'ਚ ਰੱਖਿਆ ਆ।
ਕਿਉਂਕਿ ਦਸਤਾਰ ਲੱਥਣ ਦਾ ਮਸਲਾ ਸਾਡਾ ਬਾਹਰਲੀ ਅਦਾਲਤਾਂ 'ਚ ਨਹੀਂ ਜਾਂਦਾ। ਬਾਹਰਲੀਆਂ ਅਦਾਲਤਾਂ ਨੇ ਜੋ ਸਜ਼ਾਵਾਂ ਦੇਣੀਆਂ ਭਾਈ ਨਰੈਣ ਸਿੰਘ ਚੌੜਾ ਨੂੰ ਦੇਣਗੇ, ਪਰ ਪੱਗ ਸਾਡੀ ਧਾਰਮਿਕ ਪਹਿਚਾਣ ਆ ਔਰ ਉਸ ਬੰਦੇ ਦੇ ਖਿਲਾਫ ਜੇ ਕਾਰਵਾਈ ਹੋਣੀ ਚਾਹੀਦੀ ਆ। ਤੇ ਅਸੀਂ ਨਹੀਂ ਚਾਹੁੰਦੇ ਦੁਨਿਆਵੀ ਅਦਾਲਤਾਂ ਜਾਂ ਦੁਨਿਆਵੀ ਥਾਣਿਆਂ ਦੇ ਵਿੱਚ ਉਹਨੂੰ ਘਸੀਟਦੇ ਫਿਰੀਏ। ਅਸੀਂ ਚਾਹੁੰਦੇ ਆ ਕਿ ਸਾਡੀ ਸਰਵਉੱਚ ਸੰਸਥਾ ਅਕਾਲ ਤਖਤ ਸਾਹਿਬ ਦੇ ਉੱਤੇ ਬੈਠੇ ਅਹੁਦੇਦਾਰ ਇਸ ਗੱਲ ਦਾ ਨੋਟਿਸ ਲੈਣ ਔਰ ਇਨਸਾਫ ਕਰਨ। ਪਰ ਮੈਂ ਫੇਰ ਕਹਿ ਰਿਹਾ, ਅਸੀਂ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ ਚਾਹੁੰਦੇ, ਨਾ ਲਵਾਂਗੇ। ਪਰ ਜੇ ਅਕਾਲ ਤਖਤ ਸਾਹਿਬ ਇਹੋ ਜਿਹੀਆਂ ਚੀਜ਼ਾਂ ਤੋਂ ਮੁਨਕਰ ਹੋਏਗਾ ਤੇ ਫਿਰ ਕੋਈ ਨਾ ਕੋਈ ਜਜ਼ਬਾਤੀ ਸਿੱਖ ਤੇ ਫੈਸਲਾ ਕਰੇਗਾ ਹੀ ਕਰੇਗਾ। ਤੇ ਫਿਰ ਉਦਣ ਹਾਲਤ ਆਈ ਨਾ ਚੁੱਕੀ ਜਾਵੇ ਕਿ ਕਾਨੂੰਨ ਨੂੰ ਲੋਕਾਂ ਨੇ ਹੱਥਾਂ 'ਚ ਲੈਣਾ ਸ਼ੁਰੂ ਕਰਤਾ। ਅੱਜ ਕਾਨੂੰਨ ਤੁਹਾਡੇ ਦੇ ਕੋਲ ਅਸੀਂ ਮੰਗ ਕਰਨਾ ਹੈ, ਜਿਹੜਾ ਸਾਡਾ ਆਪਣਾ ਕਾਨੂੰਨ ਹੈ ਅਕਾਲ ਤਖਤ ਸਾਹਿਬ ਦਾ। ਸੋ ਜਲਦੀ ਤੋਂ ਜਲਦੀ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ। ਅਕਾਲੀ ਦਲ ਇਸ ਭੁਲੇਖੇ 'ਚ ਨਾ ਰਵੇ ਕਿ ਤੁਸੀਂ 20 ਦਿਨ ਵਿੱਚ ਪਾਲੇ ਤੇ ਤੁਸੀਂ ਸੋਚੋਗੇ ਭਾਈ ਨਰੈਣ ਸਿੰਘ ਚੌੜੇ ਦੀ ਲੱਥੀ ਪੱਗ ਨੂੰ ਪੰਥ ਭੁੱਲ ਜਾਏਗਾ। ਅਸੀਂ ਇਹ ਨਹੀਂ ਭੁੱਲਣੀ। ਔਰ ਜਦੋਂ ਤੱਕ ਉਸ ਬੰਦੇ ਦੇ ਉੱਤੇ ਕਾਰਵਾਈ ਹੋ ਨਹੀਂ ਜਾਂਦੀ ਪੰਥਕ ਰਵਾਇਤਾਂ ਅਨੁਸਾਰ, ਉਦੋਂ ਤੱਕ ਤੇ ਬਿਲਕੁਲ ਨਹੀਂ। ਔਰ ਉਸ ਬੰਦੇ ਨੂੰ ਅਸੀਂ ਇਸ ਗੱਲ ਦੀ ਮਤਲਬ ਉਹਨੂੰ ਕਿਹਾ ਵੀ ਸੀ ਕਿ ਸਮਾਂ ਰਹਿੰਦੇ ਮਾਫੀ ਮੰਗ, ਪਰ ਨਹੀਂ। ਅਕਾਲੀ ਦਲ ਦੀ ਹੈਕੜ ਵੇਖੋ ਤੁਸੀਂ ਵੀ ਅੱਜ ਤੱਕ ਉਹ ਬੰਦਾ ਸਾਹਮਣੇ ਨਹੀਂ ਆਇਆ। ਪਰ ਮੈਂ ਫੇਰ ਕਹਿ ਰਿਹਾ, ਅਸੀਂ ਕਾਨੂੰਨ ਨੂੰ ਕਿਸੇ ਵੀ ਤਰੀਕੇ ਨਾਲ ਆਪਣੇ ਹੱਥੇ ਲੈਣਾ ਨਹੀਂ ਚਾਹੁੰਦੇ। ਪਰ ਜੇ ਜ਼ਿੰਮੇਵਾਰ ਅਹੁਦੇਦਾਰ ਇਹਨਾਂ ਤੋਂ ਭੱਜਣਗੇ ਤੇ ਫਿਰ ਇੱਕ ਨਾ ਇੱਕ ਦਿਨ ਕੋਈ ਨਾ ਕੋਈ ਤਾਂ ਕਾਨੂੰਨ ਹੱਥ 'ਚ ਲੈ ਲਏਗਾ। ਸੋ ਇੰਨੀਆਂ ਗੱਲਾਂ ਕਹਿੰਦਾ ਆ, ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਆ। ਅਗਲੇ ਬੁਲਾਰਿਆਂ ਨੇ ਤੁਹਾਡੇ ਨਾਲ ਇਸ ਮਤੇ ਦੇ ਸਬੰਧ ਦੇ ਵਿੱਚ ਵਿਚਾਰ ਰੱਖਣੇ ਨੇ। ਜੋ ਵੀ ਇਹਦੇ ਵਿੱਚ ਬਦਲਾਅ ਕਰਨਾ ਆ, ਜੇ ਐਡ ਕਰਨਾ ਹੈ ਜਾਂ ਕੱਟਣਾ ਆ, ਉਹ ਕੱਟ ਕੇ ਤੇ ਸਿੰਘ ਸਾਹਿਬਾਨਾਂ ਨੂੰ ਇਹ ਸੌਂਪ ਦਿੱਤਾ ਜਾਏਗਾ। ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਖਿਮਾ ਮੰਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਬੇਨਤੀ ਆ, ਜਦੋਂ ਤੱਕ ਇਹ ਮਤਾ ਅਖੀਰਲੇ ਸ਼ਬਦਾਂ ਤੱਕ ਪਾਸ ਨਹੀਂ ਹੋ ਜਾਂਦਾ ਇੱਥੋਂ, ਜਦੋਂ ਤੱਕ ਬੁਲਾਰੇ ਬੋਲ ਨਹੀਂ ਲੈਂਦੇ, ਸਾਰੀ ਸੰਗਤ ਨੇ ਇਸੇ ਤਰੀਕੇ ਦੇ ਨਾਲ ਜੁੜੇ ਰਹਿਣਾ ਆ। ਇਹ ਮੇਰੀ ਤੁਹਾਡੇ ਅੱਗੇ ਬੇਨਤੀ ਆ। ਇੱਕ ਸ਼ਖਸ ਨੇ ਆਪਣੀ ਜਾਨ ਦੀ ਬਾਜੀ ਲਾ ਕੇ ਇਹ ਸੁਨੇਹਾ ਦਿੱਤਾ ਆ ਇਹਨਾਂ ਨੂੰ, ਤੇ ਅਸੀਂ ਕੀ ਇੱਥੇ ਹੋਰ ਘੰਟਾ ਜਾਂ ਅੱਧਾ ਘੰਟਾ ਖੜ ਵੀ ਨਹੀਂ ਸਕਦੇ। ਸੋ ਅਸੀਂ ਖਲੋਣਾ ਆ ਉਸ ਬੰਦੇ ਦੇ ਹੱਕ ਦੇ ਵਿੱਚ। ਸੋ ਇੰਨੀਆਂ ਗੱਲਾਂ ਦੇ ਨਾਲ ਤੁਹਾਡੇ ਤੋਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਭਾਈ ਇਮਾਨ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ, ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪਰਮ ਸਤਿਕਾਰਯੋਗ ਭਾਈ ਨਰੈਣ ਸਿੰਘ ਹੋਣਾ ਦੇ ਹੱਕ 'ਚ ਇਕੱਤਰਤ ਹੋਈ ਸਾਧ ਸੰਗਤ ਜੀ ਨਿਮਰਤਾ ਸਾਹਿਬ ਫਤਿਹ ਅਰਜ਼ ਕਰਦੇ ਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੰਨਣ ਵਾਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਇਸ SGPC ਨੂੰ ਦਿੱਤੇ ਮਤੇ ਦੇ ਵਿੱਚ ਹਮਾਇਤ ਕਰਦੀ ਹੈ। ਔਰ ਅਸੀਂ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਬਾ ਪ੍ਰਿਥੀ ਚੰਦ ਨੂੰ ਛੇਕਿਆ ਸੀਗਾ, ਕਿਉਂਕਿ ਉਹ ਸੈਂਟਰ ਦੀ ਸਰਕਾਰ ਵਾਂਗੂ ਮੁਗਲ ਹਕੂਮਤ ਨਾਲ ਮਿਲ ਕੇ ਗੁਰੂ ਘਰ ਦੇ ਵਿੱਚ ਦਖਲਅੰਦਾਜ਼ੀ ਦੇ ਰਹੀ ਸੀ ਤੇ ਪਾਬੰਦੀਆਂ ਲਾ ਰਹੀਆਂ ਸੀ ਸਿੱਖਾਂ ਤੇ। ਇਸ ਤੋਂ ਉਪਰੰਤ ਬਾਬਾ ਮਿਹਰਬਾਨ ਔਰ ਫਿਰ ਗੁਰੂ ਹਰਰਾਏ ਸਾਹਿਬ ਨੇ ਬਾਬਾ ਰਾਮ ਰਾਏ ਸਾਹਿਬ ਨੂੰ ਛੇਕਿਆ। ਕਿਉਂ? ਕਿਉਂਕਿ ਉਹਨਾਂ ਨੇ ਜਾ ਕੇ ਗੁਰਬਾਣੀ ਨੂੰ ਤਬਦੀਲ ਕੀਤਾ। ਉੱਥੇ ਮਿੱਟੀ ਮੁਸਲਮਾਨ ਦੀ ਥਾਂ ਮਿੱਟੀ ਬੇਈਮਾਨ ਦੀ ਕਹਿ ਕੇ ਦਿੱਲੀ ਹਕੂਮਤ ਨੂੰ ਮੋਹਣ ਦਾ ਯਤਨ ਕੀਤਾ। ਇਹ ਅੱਜ ਦੇ ਸਮੇਂ 'ਚ ਕਦੋਂ ਹੋਇਆ? ਜਦ 2014 ਦੇ ਵਿੱਚ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਉਹਨੇ ਦੇਸ਼ ਬਾਬਰ ਮੋਹੇ ਉਹਦੀ ਸ਼ਬਦਾਵਲੀ ਗੁਰੂ ਸਾਹਿਬ ਦੇ ਵਚਨਾਂ ਦੀ ਤਬਦੀਲ ਕਰਕੇ ਨਿਸ਼ਚੈ ਕਰ ਆਪਣੀ ਜੀਤ ਕਰੋ ਦੇ ਥਾਂ ਨਿਸ਼ਚੈ ਕਰਕੇ ਉਹਨੇ ਅਰੁਣ ਜੇਤਲੀ ਦਾ ਨਾਮ ਲੈ ਲਿਆ। ਇਹ ਗੁਰਬਾਣੀ ਨੂੰ ਤਬਦੀਲ ਕਰਕੇ ਦਿੱਲੀ ਹੁਕਮਰਾਨ ਨੂੰ ਜਾ ਕੇ ਆਪਣਾ ਸੀਸ ਝੁਕਾਉਣ ਦਾ ਇੱਕ ਬਹੁਤ ਵੱਡਾ ਸਾਡੇ ਸਾਹਮਣੇ ਇੱਕ ਇਤਿਹਾਸ ਹੈ। ਉਸ ਸਮੇਂ ਗੁਰੂ ਹਰਰਾਏ ਸਾਹਿਬ ਨੇ ਆਪਣੇ ਸਪੁੱਤ ਰਾਮ ਰਾਏ ਨੂੰ ਪੰਥ ਚੋਂ ਛੇਕਿਆ ਸੀਗਾ। ਕੀ ਗੁਰਬਚਨ ਸਿੰਘ ਨੇ ਗਿਆਨੀ ਨੇ ਇਹ ਕੰਮ ਕੀਤਾ? ਉਹਨੂੰ ਸਧਾਰਨ ਸੇਵਾ ਲਾ ਕੇ ਬਿਕਰਮਜੀਤ ਸਿੰਘ ਨੂੰ ਇੱਥੇ ਮਾਫੀਨਾਮਾ ਦੇਤਾ, ਪਰ ਗੁਰਬਾਣੀ ਉਹਨੇ ਤਬਦੀਲ ਕਰਤੀ। ਦੂਜਾ ਸਾਨੂੰ ਚੇਤੇ ਹੈ ਜਦ ਦਸਮ ਪਿਤਾ ਨੇ ਉਰੇ ਮਸੰਦਾ ਨੂੰ ਕੱਢਿਆ, ਕਾਤੇ ਕੱਢਿਆ? ਉਹਨਾਂ ਨੂੰ ਆਪਣੇ ਪੰਥ ਚੋਂ ਕਿਉਂ ਛੇਕਿਆ? ਉਹਨਾਂ ਨੇ
ਕੁੜੈਤਾਂ ਸਾਡੇ ਗੁਰੂ ਘਰ 'ਚ ਲਿਆਤੀਆਂ ਸੀਗੀਆਂ, ਉਹਨਾਂ ਨੇ ਲੁੱਟ ਖੋਹ ਕਰਤੀ ਸੀ। ਔਰ ਅੱਜ ਦੇ ਦਿਨ ਗੁਰੂ ਘਰ ਦੀ ਗੁਰਬਾਣੀ, ਕੀਰਤਨ ਦਰਬਾਰ, ਪੀਟੀਸੀ ਚੈਨਲ ਅੱਜ ਉਹਦੇ ਉੱਤੇ ਹਾਵੀ ਹੋ ਕੇ ਲੁੱਟਾਂ ਖੋਹਾਂ ਕਰ ਰਿਹਾ ਹੈ। ਇੱਥੇ 6 ਜੂਨ ਨੂੰ ਸੰਗਤਾਂ ਨੂੰ ਦਰਸ਼ਨ ਕਰਨ ਤੇ ਰੋਕਾਂ ਲਾਈਆਂ ਜਾਂਦੀਆਂ। ਇੱਥੇ ਸਾਡੇ ਗੁਰੂ ਘਰ ਦੇ ਵਿੱਚ ਤੰਬਾਕੂ ਕੰਪਨੀ ਤੋਂ ਪੈਸੇ ਲੈ ਕੇ ਅਕਾਲੀ ਦਲ ਨੇ ਆਪਣੇ ਇਲੈਕਸ਼ਨ ਕੈਂਪੇਨ ਚਲਾਏ ਹੈਗੇ ਆ, ਜਿੱਥੇ ਗੁਰੂ ਸਾਹਿਬ ਅਬ ਦਾ ਘੋੜਾ ਵੀ ਨਹੀਂ ਸੀ ਤੰਬਾਕੂ ਵਿੱਚੋਂ ਲੰਘਦਾ। ਇੱਥੇ ਜਿਹੜਾ ਇੱਕ ਸੁਖਬੀਰ ਬਾਦਲ ਦਾ ਪਰਸਨਲ ਸੈਕਟਰੀ ਸੀਏ ਸਤਿੰਦਰਪਾਲ ਸਿੰਘ ਕੋਹਲੀ, ਉਹਨੂੰ 10 ਕਰੋੜ ਦੀ ਤਨਖਾਹ ਦੇ ਕੇ ਉਹਦੇ ਬਰਖਲਾਫ ਇੱਥੇ ਦੇ ਐਗਜ਼ੈਕਟਿਵ ਕਮੇਟੀ ਨੇ ਮਤਾ ਪਾਇਆ ਕਿ ਇਹ ਪੈਸਾ ਮੋੜਿਆ ਜਾਏ, ਕਿਉਂਕਿ ਜਿਹੜੀ ਉਰੇ 328 ਸਰੂਪਾਂ ਦੀ ਇਨਵੈਸਟੀਗੇਸ਼ਨ ਹੈ, ਉਹਦੇ ਵਿੱਚ ਲਿਖਿਆ ਬਿਆਨ ਉਹਦਾ ਹੈਗਾ ਕਿ ਮੈਂ ਇੱਕ ਦਿਨ ਕੰਮ ਨਹੀਂ ਕੀਤਾ। ਕਹਿਣ ਦਾ ਭਾਵ ਸੁਖਬੀਰ ਬਾਦਲ ਨੇ ਆਪਣੇ ਪਰਸਨਲ ਬੰਦੇ ਨੂੰ ਗੁਰੂ ਘਰ ਦੀ ਦੌਲਤ ਤੇ ਧਨ ਚੋਂ ਪੈਸਾ ਇਕੱਠਾ ਕਰਕੇ ਤਨਖਾਹ ਇੱਥੋਂ ਦਿੱਤੀ ਹੈ। ਫਿਰ ਇਹ ਮਸੰਦਾ ਦੇ ਕੰਮ ਨਹੀਂ। ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਛੇਕਿਆ ਤਾਂ ਆ ਸੌਖੀ ਹਾਲ ਦੇ ਵਿੱਚ ਸੁਖਬੀਰ ਬਾਦਲ ਨੂੰ ਮਾਫੀਨਾਮਾ ਕਿਵੇਂ ਮਿਲ ਰਿਹਾ? ਸਾਧ ਸੰਗਤ ਜੀ, ਇਹ ਕਿਉਂ ਹੋ ਰਿਹਾ? ਇਹ ਤਾਂ ਹੋ ਰਿਹਾ ਕਿਉਂਕਿ ਬਾਦਲ ਦਲ ਨੇ ਲਗਾਤਾਰ ਇੱਥੇ ਚੋਣ ਨਹੀਂ ਹੋਣ ਦਿੱਤੇ। ਗੁਰੂ ਕੀ ਸੰਗਤ, ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਸੰਗਤ 21 ਬਿਸਵੇ ਗੁਰੂ 20 ਬਿਸਵੇ, ਉਹਦੇ ਚੋਣ ਨਹੀਂ ਹੋਣ ਦੇ ਰਹੇ। ਸੈਂਟਰ ਦੀ ਸਰਕਾਰ, ਆਮ ਆਦਮੀ ਸਰਕਾਰ, ਕਾਂਗਰਸ ਨੇ ਔਰ ਅਕਾਲੀ ਦਲ ਬਾਦਲ ਨੇ ਇਹ ਚੋਣ ਰੋਕ ਕੇ ਇਸ ਗੁਰੂ ਕੀ ਸੰਸਥਾ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਲਾਇਆ ਹੋਇਆ। ਦਾਗੀ ਇੱਕ ਹਾਊਸ ਹੈ, ਇਹਦਾ ਸਮਾਂ 2016 ਚ ਖਤਮ ਸੀ। ਅੱਜ ਵੀ ਇਹ ਗਲਤ ਤਰੀਕੇ ਨਾਲ ਹੁਕਮਰਾਨ ਬਣਿਆ ਹੋਇਆ ਹੈ। ਇਹਨੇ ਆਪਣੇ ਚੁਣੇ ਹੋਏ ਲਿਫਾਫਿਆਂ ਚੋਂ ਕੱਢ ਕੇ ਬੜੇ ਗਲਤ ਅਨਸਰ ਉਰੇ ਖੜਾਏ ਹੈ, ਜਿਨ੍ਹਾਂ ਨੂੰ ਪੰਥ ਨੇ ਛੇਕਿਆ ਤੇ ਅਹੁਦਾ ਤੇ ਲਾਇਆ। ਮੈਂ ਬੇਨਤੀ ਕਰਦਾ ਕਿ ਮੁੜ ਕੇ ਇਹੋ ਜਿਹੇ ਕੰਮ ਨਾ ਕਰਿਓ। ਭਾਈ ਨਰੈਣ ਸਿੰਘ ਹੋਣਾ ਨੇ, ਮੇਰੇ ਨਾਲ ਉਹਨਾਂ ਦੇ ਸੁਪੁੱਤਰ ਬਾਜਵਾ ਸਾਹਿਬ ਖੜੇ ਆ, ਬਲਜਿੰਦਰ ਸਿੰਘ, ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਜਿਹੜੇ ਅਫਸਰਾਂ ਨੂੰ ਤੁਸੀਂ ਮਾਫੀਆਂ ਦਿੱਤੀਆਂ, ਡੀਜੀਪੀ ਲਾਇਆ, ਜਿਨ੍ਹਾਂ ਨੇ ਉਰੇ ਸਿੱਖਾਂ ਦਾ ਕਤਲ ਕੀਤਾ, ਉਹਨਾਂ ਦੇ ਬਰਖਲਾਫ ਖੜ ਕੇ ਉਹ ਪਰਿਵਾਰ ਜਿਨ੍ਹਾਂ ਦੇ ਘਰੋਂ ਨੌਜਵਾਨ ਚੱਕ ਕੇ ਕਿਸੇ ਦਾ ਭਰਾ, ਕਿਸੇ ਦਾ ਧਰਮ ਸਾਥੀ, ਕਿਸੇ ਦਾ ਪੁੱਤ, ਉਹ ਚੱਕ ਕੇ ਫਾਲਸ ਐਨਕਾਊਂਟਰਸ ਦੇ ਸਾਮੰਤ ਗੋਇਲ ਵਰਗੇ ਐਸਐਸਪੀ ਨੇ ਕੀਤੇ ਹੈਗੇ ਆ। ਅੱਜ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਕੰਮ ਬਾਦਲ ਦਲ ਨੇ ਆਪਣੇ 96-97 ਦੇ ਮੈਨੀਫੈਸਟੋ 'ਚ ਕਿਹਾ ਸੀਗਾ ਕਿ ਅਸੀਂ ਉਹ ਅਫਸਰ ਜਿਨ੍ਹਾਂ ਨੇ ਵਧੀਕੀਆਂ ਕੀਤੀਆਂ ਉਹਦਾ ਲੇਖਾ ਜੋਖਾ ਕਰਾਂਗੇ, ਉਹ ਬਾਦਲ ਦਲ ਨੇ ਨਹੀਂ ਕੀਤਾ। ਜਿਵੇਂ ਦੱਸਿਆ, ਉਹਨਾਂ ਨੂੰ ਤਰੱਕੀਆਂ ਬਖਸ਼ੀਆਂ, ਪਰ ਸਰ ਨਰੈਣ ਸਿੰਘ ਚੋੜਾ ਕਿਸੇ ਵੀ 128 ਜਿਹੜੇ ਪਰਿਵਾਰ ਇਨਸਾਫ.org ਤੇ ਸਾਮੰਤ ਗੋਇਲ ਦੇ ਅਫੈਕਟਡ ਹੈਗੇ ਆ, ਉਹਨਾਂ ਦੇ ਘਰ ਜਾ ਕੇ ਪੁੱਛ ਲਓ। ਆ ਹੋਣਹਾਰ ਉਹਨਾਂ ਦਾ ਸੁਪੁੱਤਰ ਵਕੀਲ, ਉਹ ਖੁਦ ਉਹਨਾਂ ਨੇ ਘਰ ਘਰ ਜਾ ਕੇ ਕੇਸ ਲੜੇ ਆ। ਅਮਨ ਪਸੰਦ ਤੇ ਕਾਨੂੰਨ ਪਸੰਦ ਤਰੀਕੇ ਨਾਲ ਉਹਨਾਂ ਨੇ ਉਹ ਦੋਸ਼ੀਆਂ ਨੂੰ ਕਚਹਿਰੀਆਂ 'ਚ ਖੜੇ ਕਰਕੇ ਪੁਲਿਸ ਅਫਸਰਾਂ ਨੂੰ ਸਜ਼ਾ ਦਿਵਾਈਆਂ। ਇਹ ਇੱਕ ਬਹੁਤ ਹੀਰਾ ਬੰਦਾ ਸਾਡੇ ਕੌਮ ਦਾ ਹੈਗਾ, ਜਿਸ ਨੇ ਅਮਨ ਤੇ ਕਾਨੂੰਨ ਪਸੰਦ ਤਰੀਕੇ ਨਾਲ ਸਿੱਖ ਪੰਥ ਦੀ ਡਿੱਗੀ ਪੱਗ ਨੂੰ ਚੱਕ ਕੇ ਸਾਡੇ ਸਿਰ ਤੇ ਰੱਖਿਆ। ਇਹਦੀ ਪੱਗ ਰੋਲਣ 'ਚ ਇਹ ਜਿਹੜਾ ਗੁਨਾਹਗਾਰ ਹੈ ਉਹਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ, ਔਰ ਸਾਨੂੰ ਇਕੱਠੇ ਹੋ ਕੇ ਇਹਨਾਂ ਦੀ ਪੱਗ ਲੱਥਣ ਨਹੀਂ ਦੇਣੀ ਚਾਹੀਦੀ। ਅਸੀਂ ਇਸ ਮਤੇ ਨਾਲ ਬਿਲਕੁਲ ਹਮਾਇਤ ਕਰਦੇ ਹਾਂ ਤੇ ਐਸਜੀਪੀਸੀ ਨੂੰ ਇਹ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸੋ ਸਾਡੇ ਕੋਲ ਤਕਰੀਬਨ 2 ਤੋਂ 3 ਬੁਲਾਰਿਆਂ ਨੇ ਔਰ ਆਪਣੇ ਵਿਚਾਰ ਰੱਖਣੇ ਨੇ। ਮੇਰੀ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਿ ਇਸੇ ਤਰ੍ਹਾਂ ਦੇ ਨਾਲ ਹੀ ਤੁਸੀਂ ਟਿਕਾ ਰੱਖਣਾ ਆ। ਸੋ ਹੁਣ ਮੈਂ ਬੇਨਤੀ ਕਰਾਂ ਭਾਈ ਮੋਹਕਮ ਸਿੰਘ ਜੀ, ਜਿਨ੍ਹਾਂ ਨੇ ਸੰਘਰਸ਼ ਕੀਤਾ ਹੈ, ਮੂਵਮੈਂਟ ਦੇ ਵਿੱਚ ਰਹੇ ਨੇ ਲੰਮਾ ਸਮਾਂ, ਉਹ ਆਪਣੇ ਵਿਚਾਰ ਇਸ ਮਤੇ ਦੇ ਸੰਬੰਧ ਵਿੱਚ ਰੱਖਣ। ਉਹਨਾਂ ਤੋਂ ਬਾਅਦ ਸਿੰਘ ਸਾਹਿਬ ਹੋਣਾ ਨੇ ਵੀ ਆਪਣੇ ਵਿਚਾਰ ਰੱਖਣੇ ਨੇ, ਸਾਰਿਆਂ ਸੁਣ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਮਹਾਰਾਜ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ ਵਿੱਚ ਸ਼ਸ਼ੋਭਤ ਗੁਰੂ ਖਾਲਸਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਭਾਈ ਨਰੈਣ ਸਿੰਘ ਜੀ ਚੌੜਾ ਦੇ ਵਿਰੁੱਧ ਜਿਹੜੀ ਰਿਜੈਕਟ ਕੀਤੀ ਹੋਈ, ਜਾਨੀ ਕਿ 16 ਤੱਕ ਉਹਨਾਂ ਨੂੰ ਅਧਿਕਾਰ ਸੀ, ਉਸ ਤੋਂ ਬਾਅਦ ਉਹ ਆਰਐਸਐਸ, ਭਾਜਪਾ,
ਕਾਂਗਰਸ ਤੇ ਹੋਰ ਜਮਾਤਾਂ ਨਾਲ ਰਲ ਕੇ ਗੁਰਦੁਆਰਿਆਂ ਤੇ ਕਾਬਜ਼ ਧਿਰ ਜਿਹੜੀ ਹੈ ਉਹਨਾਂ ਵੱਲੋਂ ਜੋ ਮਤਾ ਪੇਸ਼ ਕੀਤਾ ਗਿਆ ਧਾਮੀ ਦੇ ਰਾਹੀਂ, ਉਸ ਨੂੰ ਖਾਲਸਾ ਪੰਥ ਮੂਲੋਂ ਮੁੱਢੋਂ ਬਿਲਕੁਲ ਰੱਦ ਕਰਦਾ ਹੈ ਅਤੇ ਇਹ ਬਿਲਕੁਲ ਪ੍ਰਵਾਨ ਨਾ ਕਿਸੇ ਨੇ ਕੀਤਾ ਨਾ ਕਿਸੇ ਨੇ ਕਰਨਾ। ਔਰ ਇਹ ਮਤਾ ਕਰਨ ਵਾਲੇ ਆਪਣੇ ਮੂੰਹ ਦੇ ਉੱਤੇ ਕਲਖ ਹੀ ਪਹੁੰਚਣਗੇ, ਮੈਂ ਇਹ ਕਹਿ ਸਕਦਾ ਹਾਂ। ਰਹੀ ਗੱਲ ਗੁਰੂ ਘਰ ਵਿੱਚ ਗੋਲੀ ਚਲਾਉਣ ਦੀ ਗੱਲ, ਸਾਧ ਸੰਗਤ ਜੀ 84 ਵਿੱਚ ਦਰਬਾਰ ਸਾਹਿਬ ਤੇ ਗੋਲੇ ਚੱਲੇ, 55 ਵਿੱਚ ਬਾਦਲ ਦੇ ਮੁੱਖ ਸਲਾਹਕਾਰ ਕੁਲਦੀਪ ਨਈਅਰ ਦੇ ਸਹੁਰਾ ਸਾਹਿਬ ਸੱਚਰ ਨੇ ਦਰਬਾਰ ਸਾਹਿਬ ਤੇ ਗੋਲੀਆਂ ਚਲਾਈਆਂ ਸੀ। ਔਰ ਇਸੇ ਤਰ੍ਹਾਂ 19 ਜਨਵਰੀ 86 ਨੂੰ ਅਕਾਲੀ ਦਲ ਦੇ ਯੂਥ ਵਿੰਗ ਨੇ ਬਿਲਕੁਲ ਹਰਮੰਦਰ ਸਾਹਿਬ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰਕੇ ਗੋਲੀਆਂ ਚਲਾਈਆਂ ਸੀ। ਔਰ 30 ਅਪ੍ਰੈਲ 1984 ਨੂੰ 86 ਚ ਅਕਾਲੀ ਦਲ ਨੇ ਅੰਦਰ ਪੁਲਿਸ ਵਾੜੀ ਤੇ ਗੋਲੀਆਂ ਚਲਾਈਆਂ, ਧੱਕੇ ਕੀਤੇ ਤੇ ਗ੍ਰਿਫਤਾਰੀਆਂ ਕੀਤੀਆਂ। ਈਵਨ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਵੀ ਗ੍ਰਿਫਤਾਰ ਕੀਤਾ ਇਹਨਾਂ ਨੇ। ਔਰ ਇਸੇ ਤਰੀਕੇ ਨਾਲ 88 ਮਈ ਵਿੱਚ ਵੀ ਇਹ ਕੁਝ ਹੋਇਆ। ਇਹਨਾਂ ਲੋਕਾਂ ਦੀਆਂ ਕਰਤੂਤਾਂ ਬਹੁਤ ਵੱਡੀਆਂ, ਬਹੁਤ ਲੰਮੀਆਂ ਨੇ ਔਰ ਖਾਲਸਾ ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ ਹੈ। ਇਹਨਾਂ ਨੂੰ ਹਮੇਸ਼ਾ ਮਾਰ ਪਈ ਹੈ, ਇਹ ਰੱਬੀ ਮਾਰ ਇਹਨਾਂ ਨੂੰ ਹੁਣ ਵੀ ਪੈਣੀ ਹੈ ਔਰ ਇਹਨਾਂ ਨੇ ਸਹਿਣੀ ਹੈ। ਮੈਂ ਸਮਾਪਤੀ ਕਰਦਾ ਹੋਇਆ ਇੰਨੀ ਬੇਨਤੀ ਜ਼ਰੂਰ ਕਰਾਂਗਾ, ਗਿਆਨੀ ਰਘਬੀਰ ਸਿੰਘ ਜੀ ਸ਼੍ਰੋਮਣੀ ਕਮੇਟੀ ਵੱਲੋਂ ਜੋ ਬਣਾਏ ਹੋਏ ਜਥੇਦਾਰ ਸਾਹਿਬਾਨ ਨੇ, ਉਹਨਾਂ ਦੇ ਇੱਜ਼ਤ ਸਤਿਕਾਰ ਕਰਦੇ ਆ, ਪਰ ਇੱਜ਼ਤ ਸਤਿਕਾਰ ਕਰਾਉਣੀ ਉਹਨਾਂ ਦੇ ਆਪਣੇ ਵੱਸ ਹੈ। ਇਹ ਯਾਦ ਰੱਖਿਓ ਕਿ ਗਿਆਨੀ ਗੁਰਬਚਨ ਸਿੰਘ, ਗੁਰਮੁਖ ਸਿੰਘ ਵਗੈਰਾ ਵਾਲੀ ਹਾਲਤ ਵਿੱਚ ਨਾ ਜਾਇਓ। ਇਹ ਜਥੇਦਾਰ ਪੰਥ ਦੇ ਮੁੱਖ ਸੇਵਾਦਾਰ ਹੋ ਸਕਦੇ ਹੈ, ਇਹ ਪੰਥ ਦੇ ਮਾਲਕ ਨਹੀਂ। ਪੰਥ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਹੈ, ਸਾਡੇ 10 ਗੁਰੂ ਸਾਹਿਬਾਨ ਔਰ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਸਿਧਾਂਤ ਸਾਡੇ ਮਾਲਕ ਨੇ। ਇਹ ਜਥੇਦਾਰ ਮਾਲਕ ਨਹੀਂ ਹੈਗੇ। ਇਹ ਆਪਣੀ ਡਿਊਟੀ ਜੀ ਸ਼੍ਰੋਮਣੀ ਕਮੇਟੀ ਦੇ ਬੰਦਿਆਂ ਨੇ ਲਾਈ ਹੈ, ਜਿਹੜੀ ਕਿ ਆਪਣੇ ਸਮੇਂ ਤੋਂ ਵੱਧ ਸਮਾਂ ਗੁਜ਼ਾਰ ਚੁੱਕੀ ਹੈ। ਉਹਨੂੰ ਇਮਾਨਦਾਰੀ ਨਾਲ ਨਿਭਾਉਣ, ਪੱਗ ਦਾ ਮਸਲਾ ਹੱਲ ਕਰਨ ਅਤੇ ਬਾਦਲ ਕੇ ਵਰਗੇ, ਜਿਹਨੂੰ ਸਰਬੱਤ ਖਾਲਸਾ ਨੇ ਕਿਹਾ ਸੀ ਕਿ ਇਹਨਾਂ ਦਾ ਲੋਕ ਬਾਈਕਾਟ ਕਰਨ, ਰਾਜਸੀ ਬਾਈਕਾਟ, ਬਿਲਕੁਲ ਰਾਜਸੀ ਬਾਈਕਾਟ ਇਸੇ ਤਰ੍ਹਾਂ ਕੌਮ ਜਾਰੀ ਰੱਖੇ ਔਰ ਉਹ ਵੀ ਆਪਣਾ ਯੋਗਦਾਨ ਇਹਨਾਂ ਸ਼ਬਦਾਂ ਵਿੱਚ ਪਾਉਣ, ਜਿਵੇਂ ਉਹਨਾਂ ਬਾਕੀ ਦੇ ਸਰਬੱਤ ਖਾਲਸੇ ਦੇ ਮਤਿਆਂ ਨੂੰ ਮੰਨਿਆ। ਉਹਨਾਂ ਦੇ ਰਾਜਸੀ ਬਾਈਕਾਟ ਦੇ ਮਤੇ ਦੇ ਉੱਤੇ ਵੀ ਆਪਣੀ ਮੋਹਰ ਲਾਉਣ। ਇਹ ਮੈਂ ਉਹਨਾਂ ਨੂੰ ਰਿਕਵੈਸਟ ਕਰਦਾ, ਬੇਨਤੀ ਕਰਦਾ। ਬੇਸ਼ੱਕ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਾਲ ਡਟ ਕੇ ਖੜੇ ਹਾਂ, ਪਰ ਅਸੀਂ ਉਹਨਾਂ ਦਾ ਵੀ ਇੱਜ਼ਤ ਕਰਦੇ ਹਾਂ ਕਿ ਉਹਨਾਂ ਨੂੰ ਚੰਗਾ ਮੌਕਾ ਟਾਈਮ ਮਿਲਿਆ, ਇਹਦੇ ਦੀ ਚੰਗਿਆਈ ਕਰਕੇ ਉਹ ਆਪਣੀ ਆਤਮਾ ਦੇ ਉੱਤੋਂ ਬੋਝ ਲਾ ਦੇਣ ਤੇ ਖੜੇ ਹੋ ਕੇ ਪੰਥ ਨਾਲ ਖੜੇ ਹੋਣ ਦਾ ਯਤਨ ਕਰਨ। ਇੰਨੀਆਂ ਬੇਨਤੀਆਂ ਕਰਦਾ ਹੋਇਆ ਦਲ ਖਾਲਸਾ ਸਮੁੱਚੀ ਇਹਨਾਂ ਦੀ ਲੀਡਰਸ਼ਿਪ ਔਰ ਇਸੇ ਤਰੀਕੇ ਨਾਲ ਵੱਖ-ਵੱਖ ਸਿੱਖ ਜਥੇਬੰਦੀਆਂ, ਇੱਥੇ ਮਾਨਸਾ ਭਾਈ ਜਸਵੀਰ ਸਿੰਘ ਜੀ ਔਰ ਦਿੱਲੀ ਕਮੇਟੀ, ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ, ਅਕਾਲੀ ਦਲ ਦੇ ਵੱਖ-ਵੱਖ ਨਿੱਕੇ ਗਰੁੱਪ, ਫੈਡਰੇਸ਼ਨਾਂ ਸਾਰੇ ਆਏ ਹੋਏ ਆ। ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿੱਚ ਲੰਮੇ ਸਮੇਂ ਤੋਂ ਕੈਦ, ਭਾਰਤੀ ਕੈਦ ਦੇ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਜੀ ਆਏ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਸੰਗਤ ਦੇ ਨਾਲ ਆਪਣੇ ਵਿਚਾਰ ਰੱਖਣ। ਸੋ ਉਹਨਾਂ ਤੋਂ ਬਾਅਦ 2 ਬੁਲਾਰੇ ਸਾਡੇ ਕੋਲ ਹੋਰ ਨੇ, ਉਹਨਾਂ ਨੂੰ ਸੁਣ ਕੇ ਆਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਦਰਬਾਰ ਸਾਹਿਬ ਵਿਖੇ ਅੱਜ ਦੀ ਇਕੱਤਰਤਾ ਵਿੱਚ ਸ਼ਾਮਲ ਗੁਰੂ ਰੂਪ ਖਾਲਸਾ ਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬੁਲਾਈ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਸ ਮਸਲੇ ਨੂੰ ਲੈ ਕੇ ਇੱਥੇ ਇਕੱਤਰ ਹੋਏ ਹਾਂ, ਉਹ ਪੰਥਕ ਸੋਚ ਧਾਰਨੀ ਜਥੇਬੰਦੀਆਂ, ਕਿਉਂਕਿ ਜੋ ਪਿਛਲੇ ਸਮੇਂ 'ਚ ਘਟਨਾਕ੍ਰਮ ਵਾਪਰਿਆ 2 ਦਸੰਬਰ ਨੂੰ ਲਗਾਤਾਰ 2015 ਤੋਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਲਤੀਆਂ ਕੀਤੀਆਂ ਗਈਆਂ ਤੇ ਉਹਨਾਂ ਗਲਤੀਆਂ ਨੂੰ ਆਪਣਾ ਸਿਆਸੀ ਪ੍ਰਭਾਵ ਵਰਤ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਗਲਤ ਫੈਸਲੇ ਕਰਾਏ ਗਏ। ਭਾਵੇਂ ਉਸੇ ਦੇ ਰੋਸ ਵਜੋਂ 2015 ਚ ਸਰਬੱਤ ਖਾਲਸਾ ਹੋਇਆ, ਪਰੰਤੂ ਉਹਨਾਂ ਨੇ 2 ਦਸੰਬਰ ਨੂੰ ਉਹਨਾਂ ਗਲਤੀਆਂ ਨੂੰ ਕਬੂਲ ਕੀਤਾ। ਪਰ ਭਾਈ ਨਰੈਣ ਸਿੰਘ ਚੌੜਾ ਜਿਹੜੇ ਇੱਕ ਪੰਥਕ ਸੋਚ ਦੇ ਧਾਰਨੀ ਹੈ, ਜਿਨ੍ਹਾਂ ਦੇ ਅੰਦਰ ਕੌਮ ਦਾ ਦਰਦ ਹੈ,
ਉਹਨਾਂ ਨੇ ਜੋ ਘਟਨਾ ਕਰੀ ਆ ਉਹ ਸੁਖਬੀਰ ਬਾਦਲ ਤੇ ਗੋਲੀ ਨਹੀਂ ਚਲਾਈ, ਉਹ ਉਹਨਾਂ ਦੀ ਕੀਤੀ ਹੋਈਆਂ ਗਲਤੀਆਂ ਤੇ ਗੋਲੀ ਚਲਾਈ ਹੈ ਉਹਨਾਂ ਨੇ। ਸੋ ਉਹਨਾਂ ਦੇ ਮਨ ਅੰਦਰ ਰੋਸ ਹੈ, ਉਹਨਾਂ ਨੇ ਕੌਮ ਦੇ ਰੋਸ ਦਾ ਪ੍ਰਗਟਾਵਾ ਕੀਤਾ। ਪਰੰਤੂ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਦੀ ਪੱਗ ਲਾਹੀ ਗਈ ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਵੱਲੋਂ ਇੱਕ ਮਤਾ ਪਾ ਕੇ ਅਪੀਲ ਕੀਤੀ ਗਈ ਅਕਾਲ ਤਖਤ ਸਾਹਿਬ ਨੂੰ ਕਿ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਵੇ। ਅੱਜ ਅਸੀਂ ਸਿਰਫ ਇੰਨਾ ਸੁਨੇਹਾ ਦੇਣ ਆਏ ਹਾਂ ਕਿ ਜੇ ਇਸ ਤਰ੍ਹਾਂ ਦੀ ਗਲਤੀ ਕੀਤੀ ਗਈ ਉਹੀ ਹਾਸਲ ਹੋਏਗਾ ਜੋ 2015 ਚ ਮੌਕੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿਆਸੀ ਪ੍ਰਭਾਵ ਹੇਠ ਹੋ ਕੇ ਗਲਤੀਆਂ ਕੀਤੀਆਂ ਸੀ। ਸੋ ਇਹ ਇੱਕ ਬਹੁਤ ਵੱਡੀ ਇਤਿਹਾਸਕ ਗਲਤੀ ਹੋਏਗੀ। ਫਰਜ਼ ਤਾਂ ਇਹ ਬਣਦਾ ਜਿਸ ਭਾਈ ਨਰੈਣ ਸਿੰਘ ਚੌੜਾ ਦੀ ਪੱਗ ਲਾਈ ਗਈ ਉਸ ਦਿਨ, ਕਿਉਂਕਿ ਜੋ ਉਹਨੇ ਕਰਿਆ ਉਹ ਕਾਨੂੰਨੀ ਜੁਰਮ ਹੈ, ਉਹਦੀ ਅਸੀਂ ਲੜਾਈ ਲੜਨੀ ਹੈ। ਸੋ ਜਿਸ ਤਰ੍ਹਾਂ ਉਹਨਾਂ ਦੀ ਪੱਗ ਲਾਹੀ ਗਈ, ਅਸਲ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਉਹਦੀ ਜ਼ਿੰਮੇਵਾਰੀ ਕਬੂਲ ਕੇ ਮਾਫੀ ਮੰਗਣੀ ਚਾਹੀਦੀ ਹੈ, ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਸੋ ਅੱਜ ਦੇ ਦਿਨ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਵੀ ਇੱਕ ਸੁਨੇਹਾ ਆਇਆ, ਮੈਂ ਉਹ ਸੰਗਤਾਂ ਦੇ ਰੂਬਰੂ ਕਰਦਾ। ਉਹਨਾਂ ਦਾ ਸੁਨੇਹਾ, ਮੈਂ ਮਾਫੀ ਚਾਹੁੰਦਾ ਗੱਡੀ 'ਚ ਰਹਿ ਗਿਆ, ਉਹਨਾਂ ਦਾ ਇਹੀ ਸੁਨੇਹਾ ਵੀ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਪਿਛਲੇ ਸਮਿਆਂ 'ਚ ਗਲਤ ਫੈਸਲੇ ਲਏ ਗਏ ਉਹਨਾਂ ਕਰਕੇ ਅੱਜ ਇਹ ਅਕਾਲੀ ਦਲ ਦਾ ਹਸ਼ਰ ਹੋਇਆ। ਸੋ ਇਹੀ ਅੱਜ ਉਹ ਹੈ ਵੀ ਅੱਜ ਜਿਹੜੀ ਇਹ ਗਲਤੀ ਹੈ, ਫਰਜ਼ ਕਰੋ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਸੋ ਛੇਕਿਆ ਗਿਆ, ਕਿਉਂਕਿ ਉਹ ਕੌਮ ਨੂੰ ਸਮਰਪਿਤ ਇਨਸਾਨ ਹੈ, ਪੰਥਕ ਸੋਚ ਦਾ ਧਾਰਨੀ ਹੈ। ਸੋ ਇਹ ਬਹੁਤ ਵੱਡੀ ਇਤਿਹਾਸਕ ਗਲਤੀ ਹੋਏਗੀ। ਕੌਮ ਇਹਦੇ ਖਿਲਾਫ ਡਟ ਕੇ ਖੜੀ ਹੈ। ਅੱਜ ਵੀ ਜੋ ਦਲ ਖਾਲਸਾ ਨੇ ਪੰਥਕ ਜਥੇਬੰਦੀਆਂ ਨੂੰ ਸੁਨੇਹਾ ਦਿੱਤਾ ਸੀ, ਜੇਕਰ ਅੱਗੇ ਨੂੰ ਵੀ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਕੰਮ ਕਰਨ ਦੀ ਗਲਤੀ ਕਰੀ, ਸ਼੍ਰੋਮਣੀ ਕਮੇਟੀ ਦੇ ਉਹ ਮਤੇ ਨੂੰ ਜਿਹੜਾ ਭੇਜਿਆ ਉਹਨਾਂ ਨੇ ਰੱਦ ਕਰਨਾ ਚਾਹੀਦਾ। ਸੋ ਅੱਗੇ ਤੋਂ ਡਟ ਕੇ ਕੌਮ ਇਹਦੇ ਖਿਲਾਫ ਖੜੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਵਿੱਚ ਹੋਰ ਵੀ ਬਹੁਤ ਸਾਰੀਆਂ ਸਤਿਕਾਰਤ ਸ਼ਖਸੀਅਤਾਂ, ਭਾਈ ਰਜਿੰਦਰ ਸਿੰਘ ਜੀ ਮੁਗਲਵਾਲ, ਭਾਈ ਸੁਖਜੀਤ ਸਿੰਘ ਜੀ ਖੋਸਾ ਸਾਹਿਬ, ਪਾਲ ਸਿੰਘ ਜੀ ਫਰਾਂਸ, ਭਾਈ ਬਲਜੀਤ ਸਿੰਘ ਜੀ ਖਾਲਸਾ, ਵਗਾਰ ਬੈਗ ਜੀ ਨਾਲ ਉਹ ਸਾਰੇ ਪਹੁੰਚਣੇ ਸੀ। ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ। ਇਹਨਾਂ ਸਾਰਿਆਂ ਨੂੰ ਬੇਨਤੀ ਹੈ ਸਾਡੀ ਕਿ ਅਖੀਰ ਦੇ ਉੱਤੇ ਮਤੇ ਦੇ ਉੱਤੇ ਸਾਈਨ ਜ਼ਰੂਰ ਸਾਰਿਆਂ ਕਰਕੇ ਜਾਣੇ ਆ ਤੁਸੀਂ। ਜੇ ਤੁਹਾਡੇ ਵੱਲੋਂ ਕੋਈ ਵੀ ਵਿਚਾਰ ਉੱਥੇ ਆਏਗਾ ਤੇ ਉਹ ਜ਼ਰੂਰ ਉੱਥੇ ਨੋਟਿਸ ਲਿਆ ਜਾਏਗਾ। ਅਸੀਂ ਉਹਦੇ 'ਚ ਤਬਦੀਲੀ ਜਾਂ ਐਡ ਕਰਨ ਦੇ ਲਈ ਵਚਨਬੱਧ ਹਾਂ, ਤੁਹਾਡੇ ਤਾਬੇਦਾਰ ਹਾਂ। ਸੋ ਹੁਣ ਮੈਂ ਬੇਨਤੀ ਕਰਾਂ ਭਾਈ ਗੁਰਦੀਪ ਸਿੰਘ ਜੀ ਬਠਿੰਡਾ ਜੀ ਨੂੰ, ਉਹ ਆਪਣੇ ਵਿਚਾਰ ਰੱਖਣ। ਔਰ ਇਹਦੇ ਵਿੱਚ ਇੱਕ ਹੋਰ ਅਪਡੇਟ ਜਿਹੜੀ ਮੈਨੂੰ ਹੁਣੇ ਭਾਈ ਬਲਜੀਤ ਸਿੰਘ ਹੋਣਾ ਨੇ ਦੱਸੀ ਆ ਕਿ ਇਸੇ ਕੇਸ ਦੇ ਵਿੱਚ ਸ਼ਹੀਦ ਭਾਈ ਅਮਰੀਕ ਸਿੰਘ, ਜਿਹੜੇ ਕਿ 1984 ਦੇ ਵਿੱਚ ਸੰਤ ਜਰਨੈਲ ਸਿੰਘ ਹੋਣਾ ਦੇ ਨਾਲ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ, ਉਹਨਾਂ ਦੀ ਸੁਪੁੱਤਰੀ ਨੂੰ ਵੀ ਇਸ ਕੇਸ ਦੇ ਵਿੱਚ ਘਸੀਟ ਕੇ ਕੱਲ ਥਾਣੇ ਬੁਲਾਇਆ ਗਿਆ। ਸੋ 2 ਘੰਟੇ ਉਹ ਉੱਥੇ ਥਾਣੇ ਦੇ ਵਿੱਚ ਗਏ ਨੇ। ਸੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਨੇ ਪ੍ਰਸ਼ਾਸਨ ਦੀਆਂ, ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਘੱਟੋ ਘੱਟ ਆਪਣੇ ਮੁਲਾਜ਼ਮਾਂ ਦੇ ਨਾਲ ਤੇ ਖੜ ਲਈਏ। ਜੇ ਮੁਲਾਜ਼ਮਾਂ ਨਾਲ ਨਹੀਂ ਖੜਨਾ ਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ, ਉਹਨਾਂ ਦੇ ਨਾਲ ਤੇ ਆਪਾਂ ਜ਼ਰੂਰ ਖੜੀਏ। ਸੋ ਜੇ ਇਸ ਤਰੀਕੇ ਦੇ ਨਾਲ ਪੁੱਛਗਿੱਛ ਹੋਣ ਲੱਗੀ ਕਿ ਭਾਈ ਨਰੈਣ ਸਿੰਘ ਚੌੜਾ ਜੀ ਕਿਹਨੂੰ ਕਿਹਨੂੰ ਮਿਲੇ ਨੇ, ਤਾਂ ਫਿਰ ਸਾਰਾ ਪੰਥ ਤਿਆਰ ਰਹੋ ਵੀ ਅਸੀਂ ਸਾਰੇ ਥਾਣੇ ਚੱਲੀਏ। ਸੋ ਸਿਰਫ ਇਹਨਾਂ ਗੱਲਾਂ ਦੇ ਕਾਰਨ ਕਿ ਭਾਈ ਨਰੈਣ ਸਿੰਘ ਚੌੜਾ ਜੀ ਉਹਨਾਂ ਨੂੰ ਮਿਲੇ ਨੇ ਤੇ ਥਾਣੇ 'ਚ ਤੁਸੀਂ ਘਸੀਟਣਾ ਸ਼ੁਰੂ ਕਰਤਾ ਆ, ਇਹ ਬਿਲਕੁਲ ਗਲਤ ਹੈ, ਬੰਦ ਹੋਣਾ ਚਾਹੀਦਾ। ਜੇ ਕੋਈ ਸੋਲਿਡ ਪ੍ਰੂਫ ਹੈ ਤੁਹਾਡੇ ਕੋਲ ਤਾਂ ਫਿਰ ਆਪਣਾ ਐਕਟ ਕਰੋ ਤੇ ਉਹ ਦੱਸੋ ਵੀ ਤੁਹਾਡੇ ਕੋਲ ਕੀ ਆ। ਨਹੀਂ ਤੇ ਉਦਾਂ ਜੇ ਤੁਸੀਂ ਇਦਾਂ ਸਾਡੇ ਪਰਿਵਾਰਾਂ ਨੂੰ, ਸਾਡੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਖਿੱਚੋਗੇ ਤਾਂ ਇਹ ਕਦੀ ਬਰਦਾਸ਼ਤ ਨਹੀਂ ਹੋਊਗਾ। ਸੋ ਮੈਂ ਬੇਨਤੀ ਕਰਾਂ ਭਾਈ ਗੁਰਦੀਪ ਸਿੰਘ ਜੀ ਬਠਿੰਡਾ, ਉਹ ਤੁਹਾਡੇ ਨਾਲ ਵਿਚਾਰ ਰੱਖਣ। ਬਹੁਤ ਸਤਿਕਾਰਯੋਗ ਪੰਥ ਦੀਆਂ ਦਰਦਮੰਦ ਸ਼ਖਸੀਅਤਾਂ, ਜਥੇਬੰਦੀਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੋ ਮਤਾ ਅੱਜ ਦਲ ਖਾਲਸਾ ਵੱਲੋਂ ਇੱਥੇ ਪੇਸ਼ ਕੀਤਾ ਗਿਆ ਹੈ, ਉਹਦੇ ਜੋ ਸ਼ਬਦ ਹਨ, ਜੋ ਉਹਦੀ ਸਾਰੀ ਭਾਵਨਾ ਹੈ, ਮੈਂ ਉਹਦੇ ਉੱਤੇ ਕੋਈ ਸਮਾਂ ਜਾਂ ਦੁਹਰਾਉਣਾ ਨਹੀਂ ਚਾਹੁੰਦਾ। ਉਹਦੇ ਅੱਖਰ ਅੱਖਰ ਦੀ ਮੈਂ ਤਾਇਦ ਕਰਦਾ ਹਾਂ।
ਦੂਜੀ ਬੇਨਤੀ ਕਿ ਭਾਵੇਂ ਸਾਡੀ ਜਥੇਬੰਦੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੀ ਹੈ, ਪਰ ਜੋ ਸ਼੍ਰੋਮਣੀ ਕਮੇਟੀ ਦੇ ਮਤੇ ਦੇ ਸਬੰਧ ਦੇ ਵਿੱਚ ਅੱਜ ਇਹ ਇਕੱਠ ਕੀਤਾ ਗਿਆ ਹੈ, ਮੈਂ ਫਿਰ ਉਹਦੇ ਨਾਲ ਸਹਿਮਤ ਹੁੰਦਾ ਹੋਇਆ ਦਲ ਖਾਲਸਾ ਦਾ ਇਸ ਗੱਲ ਲਈ ਧੰਨਵਾਦ ਕਰਦਾ। ਦੂਜੀ ਗੱਲ ਮੈਂ ਬੇਨਤੀ ਕਰਾਂ ਕਿ 7 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਜੋ ਕੌਮੀ ਇਨਸਾਫ ਮੋਰਚਾ ਲੱਗਿਆ ਉਹਦੇ ਵਿੱਚ ਉਸ ਦਿਨ ਦਲ ਖਾਲਸਾ ਵੀ ਸੀ, ਅੰਮ੍ਰਿਤਸਰ ਅਕਾਲੀ ਦਲ ਵੀ ਸੀ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਉਰੇ ਹਾਜ਼ਰ ਹੋਏ, ਭਾਈ ਮੋਹਕਮ ਸਿੰਘ ਜੀ ਉਰੇ। ਉਸ ਦਿਨ ਇਹ ਫੈਸਲਾ ਕੀਤਾ ਗਿਆ ਸੀ ਕਿ 7 ਜਨਵਰੀ ਨੂੰ ਇੱਕ ਬਹੁਤ ਵੱਡਾ ਰੋਸ ਮਾਰਚ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਕੋਠੀ ਵੱਲ। ਉਹਦੇ ਲਈ ਮੈਂ ਆਪ ਨੂੰ ਬੇਨਤੀ ਕਰਦਾ। ਦੂਜੀ ਬੇਨਤੀ ਮੈਂ ਕਰਕੇ ਆਪਣੀ ਸਮਾਂ ਜਿਹੜਾ ਉਹ ਖਤਮ ਕਰਨਾ ਚਾਹੁੰਦਾ। ਦੂਜੀ ਬੇਨਤੀ ਇਹ ਆ ਕਿ ਅੱਜ ਇਹ ਗੱਲ ਕਹੀ ਜਾ ਰਹੀ ਹੈ ਕਿ ਉਸ ਦੋਸ਼ੀ ਨੂੰ ਕਿ ਉਹ ਇੱਕ ਸੇਵਾਦਾਰ ਤੇ ਹਮਲਾ ਕੀਤਾ ਗਿਆ, ਇਹ ਗੱਲ ਨਹੀਂ। ਜਿਹੜੀ ਪੰਜਾਬ ਸਰਕਾਰ ਦੀ ਸਿੱਟ ਬਣਾਈ ਗਈ ਹੈ ਉਹਨੇ ਵੀ ਰਿਪੋਰਟ ਦੇ ਦਿੱਤੀ ਕਿ ਇਹ ਵੀ ਤੇ ਸੁਖਬੀਰ ਸਿੰਘ ਬਾਦਲ ਸੈਣੀ ਇਹ ਸਾਰੇ ਦੋਸ਼ੀ ਹਨ। ਅੱਜ ਦੀ ਇਸ ਮੀਟਿੰਗ ਦੇ ਵਿੱਚ ਮੈਂ ਇਹ ਵੀ ਵਿਚਾਰ ਰੱਖਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਉਹ ਬਣਾਈ ਹੋਈ ਸਿੱਟ ਜਿਹਨੇ ਰਿਪੋਰਟ ਦੇ ਦਿੱਤੀ ਉਹਦੀ ਸੁਖਬੀਰ ਸਿੰਘ ਬਾਦਲ ਨਾਲ ਕੀ ਸਾਂਝ ਹੈ, ਉਹਦਾ ਕਿਉਂ ਨਹੀਂ ਚਲਾਨ ਪੇਸ਼ ਕਰਦਾ, ਉਹਦੀ ਸਾਂਝ ਕੀ ਹੈ ਮਜੀਠੇ ਨਾਲ, ਜਿਹਨੂੰ ਕਿਕਲੀਆਂ ਪਾ ਕੇ ਕਹਿੰਦਾ ਹੁੰਦਾ ਸੀਗਾ ਕਿ ਇਹ ਚਿੱਟੇ ਦਾ ਵਪਾਰੀ ਹੈ, ਉਹਦਾ ਚਲਾਨ ਨਹੀਂ ਪੇਸ਼ ਕਰਦਾ। ਅੱਜ ਉਹਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜੇ ਭ੍ਰਿਸ਼ਟਾਚਾਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਤੇ ਹੋਰ ਅਨੇਕਾਂ ਉਹਦੇ ਸਾਥੀ ਉਹਨਾਂ ਦਾ ਚਲਾਨ ਨਹੀਂ ਹੁੰਦਾ ਤਾਂ ਪਟਵਾਰੀਆਂ ਨਾਲ, ਸਿਪਾਹੀਆਂ ਨਾਲ, ਥਾਣੇਦਾਰਾਂ ਨਾਲ ਚਲਾਨ ਕਰਨ ਕੇ ਉਹ ਭ੍ਰਿਸ਼ਟਾਚਾਰ ਵਿਰੋਧੀ ਡਰਾਮਾ ਨਾ ਕਰੇ। ਮੈਂ ਅਖੀਰ 'ਚ ਫਿਰ ਦਲ ਖਾਲਸਾ ਦੇ ਇਸ ਮਤੇ ਦੀ ਤਾਇਦ ਕਰਦਾ ਹੋਇਆ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਹਾਲ। ਸਤਿ ਸ਼੍ਰੀ ਅਕਾਲ। ਭਾਈ ਖੋਸਾ ਸਾਹਿਬ ਨੇ ਸੰਗਤੀ ਰੂਪ 'ਚ ਸਵਾਲ ਕੀਤਾ ਹੈ ਕਿ ਜੇਕਰ ਭਾਈ ਨਰਾਇਣ ਸਿੰਘ ਚੌੜਾ ਦੇ ਉੱਤੇ ਉਹਨਾਂ ਦੇ ਐਕਟ ਕਰਨ ਦੇ ਕਾਰਨ ਕਾਨੂੰਨੀ ਕਾਰਵਾਈ ਹੋ ਸਕਦੀ ਆ ਤੇ ਜਿਨ੍ਹਾਂ ਨੇ ਉਹਨਾਂ ਦੀ ਪੱਗ ਉਤਾਰੀ ਉਹਦੇ ਉੱਤੇ ਕਿਉਂ ਨਹੀਂ ਹੋ ਸਕਦੀ। ਇਸ ਸਵਾਲ ਦਾ ਜਵਾਬ ਵੈਸੇ ਤੇ ਪਹਿਲਾਂ ਮੈਂ ਦੇ ਚੁੱਕਿਆ ਹਾਂ, ਪਰ ਫਿਰ ਅੱਗੇ ਜਿਹੜੇ ਬੁਲਾਰੇ ਨੇ ਮੈਂ ਅਖੀਰ ਤੇ ਭਾਜੀ ਗੌਰਪਾਲ ਨੇ ਬੋਲਣਾ, ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਜ਼ਰੂਰ ਇਸ ਸਵਾਲ ਨੂੰ ਮੁਖਾਤਬ ਹੋਣ। ਸਾਡੇ ਕੋਲ ਭਾਈ ਨਰਾਇਣ ਸਿੰਘ ਚੌੜਾ ਜੀ ਦੇ ਵਕੀਲ ਔਰ ਬਾਕੀ ਹੋਰ ਸਿੰਘਾਂ ਦੇ ਵੀ ਕੇਸ ਲੜਨ ਵਾਲੇ ਭਾਈ ਜਸਪਾਲ ਸਿੰਘ ਜੀ ਮੰਝਪੁਰ ਸਾਹਿਬ ਉਹ ਸਾਡੇ ਵਿੱਚ ਇੱਥੇ ਪਹੁੰਚੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆ ਕੇ ਸੰਗਤਾਂ ਦੇ ਦਰਸ਼ਨ ਕਰਨ। ਉਹਨਾਂ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਹੋਣਾ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ ਔਰ ਉਸ ਤੋਂ ਬਾਅਦ ਅਸੀਂ ਅਰਦਾਸ ਕਰਨੀ ਆ। ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਦਾ, ਬੜੀ ਅਹਿਮ ਆ। ਅੱਜ 18 ਦਸੰਬਰ ਆ ਔਰ ਵੇਖੋ ਤੁਸੀਂ ਚੀਜ਼ਾਂ ਨੂੰ ਮਲਾਈ ਚੱਲੋ ਆਪਸ ਦੇ ਵਿੱਚ, ਤੁਹਾਨੂੰ ਸੌਖੀ ਸਮਝ ਆ ਜੂ। 18 ਦਸੰਬਰ ਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਘਟਨਾ ਵਾਪਰੀ ਦਰਬਾਰ ਸਾਹਿਬ ਦੇ ਅੰਦਰ। ਉਹ ਇਹ ਸੀ ਕਿ ਇੰਡੀਅਨ ਡੀਪ ਸਟੇਟ ਵੱਲੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ। ਕਿਸ ਤਰੀਕੇ ਦੇ ਨਾਲ ਤੁਹਾਨੂੰ ਯਾਦ ਹੋਏਗਾ, ਇੱਕ ਸ਼ਖਸ ਨੇ ਸ਼ਾਮੀ ਜਦੋਂ ਸੋਦਰ ਰਾਜ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ ਤੇ ਇੱਕ ਬੰਦਾ ਛਾਲ ਮਾਰ ਕੇ ਜਾਂਗਲਾ ਟੱਪ ਕੇ ਉਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਯਾਦ ਹੋਏਗਾ। ਅੱਜ ਉਸ ਹਿਰਦੇ ਵਿੱਚ ਘਟਨਾ ਦੇ ਵੀ 3 ਸਾਲ ਨੇ ਔਰ ਮੇਰਾ ਇੱਕ ਸਵਾਲ ਆ ਖਾਸ ਤੌਰ ਦੇ ਉੱਤੇ ਮਜੀਠੀਆ ਸਾਹਿਬ ਨੂੰ। ਮਜੀਠੀਆ ਜੀ ਦੀ ਨਾ ਇੰਟੈਲੀਜੈਂਸ ਬੜੀ ਤੇਜ਼ ਆ। ਭਾਈ ਨਰਾਇਣ ਸਿੰਘ ਚੌੜਾ ਨੇ ਐਕਟ ਕੀਤਾ ਨਾ, ਅੱਧੇ ਘੰਟੇ ਦੇ ਵਿੱਚ ISI ਤੇ ਪਤਾ ਨਹੀਂ ਕਿਹੜੇ ਕਿਹੜੇ CCTV ਦੀਆਂ ਕੱਢ ਕੇ ਨਾ ਤੇ ਇਹ ਲੈਣ ਲਾ ਤੇ ਵੀ ਇੱਥੇ ਤਾਰਾਂ ਜੁੜੀਆਂ ਨੇ। ਤੇ ਮੇਰੀ ਪੰਜਾਬ ਪੁਲਿਸ ਨੂੰ ਅਪੀਲ ਆ, ਭਾਈ ਤੁਹਾਡੇ ਕੋਲੋਂ ਤਾਂ 3 ਸਾਲਾਂ ਦੇ ਵਿੱਚ ਦੋਸ਼ੀ ਅਖੀਰਲਾ ਨਹੀਂ ਲੱਭਿਆ ਗਿਆ ਤੇ ਮਜੀਠੀਆ ਸਾਹਿਬ ਸਾਡੇ ਅਕਾਲੀ ਦਲ ਦੇ ਬੜੇ ਤੇਜ਼ ਨੇ, ਇਸ ਮਸਲਾ ਉਹਨਾਂ ਨੂੰ ਦੇ ਦਿਓ, ਵੇਖਿਓ ਤੁਹਾਨੂੰ ਸ਼ਾਮ ਤੱਕ ਦੱਸ ਦੇ। ਇਦਾਂ ਹੀ ਹੈ ਫਿਰ ਜੀ, ਪਰ ਉੱਥੇ ਨਹੀਂ ਨਾ ਕੁਸਕਣਾ। ਇੱਥੇ ਤੇ ਤੁਹਾਨੂੰ ISI ਦਿਖ ਗਈ ਤੇ ਉੱਥੇ ਬੋਲੋਗੇ ਰਾਹ ਦਾ ਨਾਂ ਲਓਗੇ, ਇੰਡੀਅਨ ਏਜੰਸੀਜ਼ ਦਾ ਨਾਂ ਲਓਗੇ। ਹੈਗੀ ਹੈ ਲੱਤਾਂ 'ਚ ਹਿੰਮਤ ਮਜੀਠੀਆ ਸਾਹਿਬ ਦੇ, ਜੇ ਹੈਗੀ ਹੈ ਤੇ ਰਹਿ ਕੇ ਵਿਖਾ ਲੈਣ। ਪਰ ਉੱਥੇ ਕਹਿਣਗੇ ਨਹੀਂ ਜੀ ਪ੍ਰਸ਼ਾਸਨ ਦਾ ਕੰਮ ਆ, ਤੇ ਫਿਰ ਭਾਈ ਨਰਾਇਣ ਸਿੰਘ ਚੌੜੇ ਦੇ ਕੇਸ ਦੇ ਵਿੱਚ ਤੁਹਾਡਾ ਕੀ ਕੰਮ? ਉਹ ਵੀ ਪ੍ਰਸ਼ਾਸਨ ਦਾ ਕੰਮ ਹੀ ਆਪੇ ਲੱਭ ਲੈਂਦੇ। ਉੱਥੇ ਤੇ ਤੁਹਾਡੀਆਂ ਪ੍ਰੈਸ ਕਾਨਫਰੰਸਾਂ ਨਹੀਂ ਮੁੱਕਦੀਆਂ। ਸੋ ਉਸ ਘਟਨਾ ਨੂੰ ਯਾਦ ਕਰਦੇ ਵੀ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਜਾਣਾ ਆ, ਇਹ ਮੇਰੀ ਤੁਹਾਨੂੰ ਬੇਨਤੀ ਆ। ਸੋ ਭਾਈ ਜਸਪਾਲ ਸਿੰਘ ਮੰਝਪੁਰ ਸਾਹਿਬ ਉਹ ਤੁਹਾਡੇ ਨਾਲ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਜਿਵੇਂ ਪਤਾ ਹੀ ਹੈ ਵੀ ਆਪਾਂ ਅੱਜ ਭਾਈ ਨਰਾਇਣ ਸਿੰਘ ਚੌੜਾ ਨੂੰ ਜਿਹੜਾ ਸ਼੍ਰੋਮਣੀ ਕਮੇਟੀ ਨੇ ਮਤਾ ਪਾਇਆ ਕਿ ਉਹਨਾਂ ਨੂੰ ਪੰਥ ਤੋਂ ਛੇਕਿਆ ਜਾਵੇ, ਉਹਦੀ ਤਰਕਹੀਣ ਮਤੇ ਨੂੰ ਰੱਦ ਕਰਾਉਣ ਦੇ ਵਾਸਤੇ ਆਪਾਂ ਇੱਥੇ ਇਕੱਤਰ ਹੋਏ ਹਾਂ। ਦਾਸ ਦੀ ਜ਼ਿੰਮੇਵਾਰੀ ਬੰਦੀ ਸਿੰਘਾਂ ਦੇ ਕੇਸਾਂ ਤੇ ਭਾਈ ਨਰਾਇਣ ਸਿੰਘ ਦੇ ਸੰਬੰਧ ਵਿੱਚ ਹੋਰ ਵਕੀਲ ਸਾਹਿਬਾਨਾਂ ਦੇ ਸਹਿਯੋਗ ਦੇ ਨਾਲ ਲੱਗੀ ਹੋਈ ਹੈ। ਮੈਂ ਕਾਨੂੰਨੀ ਚਾਰਾਜੋਈ ਲਈ ਜ਼ਿੰਮੇਵਾਰੀ
ਜਿਹੜੀ ਉਹ ਮੇਰੀ ਹੈਗੀ ਆ ਉਹ ਕਰ ਰਹੇ ਆ। ਤੇ ਇੱਕ ਗੱਲ ਜਿਹੜੀ ਮਤੇ ਵਾਲੀ ਹੈਗੀ ਆ, ਜਿਹੜਾ ਸ਼੍ਰੋਮਣੀ ਕਮੇਟੀ ਨੇ ਮਤਾ ਪਾਇਆ ਵੀ ਪੰਥ ਤੋਂ ਛੇਕਿਆ ਜਾਵੇ, ਪਹਿਲਾਂ ਤਾਂ ਇਹ ਤੈਅ ਕਰੋ ਵੀ ਤੁਹਾਡਾ ਪੰਥ ਕਿਹੜਾ ਤੇ ਸਾਡਾ ਪੰਥ ਕਿਹੜਾ। ਸਹੀ ਗੁਰੂ ਖਾਲਸਾ ਪੰਥ ਦੇ ਨੁਮਾਇੰਦੇ ਆ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ। ਇਹ ਹੈਗੇ ਨੇ ਬਾਦਲ ਪੰਥ ਦੇ ਸਲਸੇ ਵਾਲੇ ਬਾਬੇ ਦੀ ਤਾਬਿਆ। ਸੋ ਢਾਡੇ ਵਾਲੇ ਪੰਥ 'ਚ ਤਾਂ ਅਸੀਂ ਵੈਸੇ ਨਹੀਂ ਰਹਿਣਾ ਚਾਹੁੰਦੇ, ਸਾਨੂੰ ਸ਼ਰਮ ਆਉਂਦੀ ਢਾਡੇ ਵਾਲੇ ਪੰਥ ਦੇ ਵਿੱਚ। ਅਸੀਂ ਗੁਰੂ ਖਾਲਸਾ ਪੰਥ ਦੇ ਨੁਮਾਇੰਦੇ ਸੀ, ਭਾਈ ਨਰੈਣ ਸਿੰਘ ਚੌੜਾ ਜਿੰਨੇ ਤੁਸੀਂ ਖੜੇ ਹੋ ਆਪਾਂ ਸਾਰੇ, ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੈਗੇ ਆ। ਸੋ ਤੁਸੀਂ ਸਲਸੇ ਵਾਲੇ ਦੇ ਪੰਥ ਦੇ ਹੋ, ਤੁਸੀਂ ਉਹਨੂੰ ਪਿਓ ਮੰਨਿਆ। ਤੁਸੀਂ ਆਪਣੇ ਪਰਿਵਾਰਾਂ ਦੇ ਵਾਅਦੇ ਵੀ ਕਦੀ ਤੁਹਾਡੇ ਪਰਿਵਾਰ 'ਚ ਕੋਈ ਨੂਰ ਮਹਿਲੀਏ ਲਾਈਟਾਂ ਵਾਲੇ ਬਾਬੇ ਦੇ ਪੈਰਾਂ 'ਚ ਬੈਠਾ ਦਿਖਦਾ ਸੀ, ਤੇ ਕਦੀ ਉਹ ਜਿਹਨੂੰ ਅਦਾਲਤ ਨੇ ਵੀ CBI ਕੋਰਟ ਪੰਚਕੂਲਾ ਨੇ ਸਲਸੇ ਵਾਲੇ ਉਹ ਸੌਦੇ ਸਾਧੂ ਨੂੰ ਬੀਸਟ ਲਿਖਿਆ, ਦਰਿੰਦਾ, ਵੀ ਇਹ ਦਰਿੰਦੇ ਦੇ ਉਪਾਸ਼ਕ ਆ। ਜੇ ਉਪਾਸ਼ਕ ਨਾ ਹੁੰਦੇ ਤਾਂ ਉਹਨੂੰ ਮਾਫੀ ਨਾ ਦਿੰਦੇ। ਅਣਮੰਗੀ ਮਾਫੀ, ਬਿਨ ਮੰਗੀ ਮਾਫੀਆਂ ਜਿਹੜੀਆਂ ਦਿੰਦੇ ਤੇ ਉਹਦੇ 'ਚ ਸਾਰੇ ਦੋਸ਼ੀ ਨੇ। ਬਾਦਲ ਪਰਿਵਾਰ, ਬਾਦਲ ਦਾ ਸਾਰਾ ਤੇ ਮਜੀਠੀਆ ਤੇ ਜਿੰਨਾ ਇਹਨਾਂ ਦੇ ਲੌਂਗਲਾਣਾ ਹੈਗਾ, ਜਿਹੜੇ ਇਹਨਾਂ ਸਥਾਨਾਂ ਦੇ ਉੱਤੇ ਬੈਠੇ ਵੀ ਸੀ ਉਸ ਸਮੇਂ, ਜਿਹੜੇ ਕਦੀ ਛੋਟੀ ਕੁਰਸੀ ਤੇ ਸੀ ਜਾਂ ਵੱਡੀ ਕੁਰਸੀ ਦੇ ਉੱਤੇ ਸੀ। ਸੋ ਸਾਰੇ ਜ਼ਿੰਮੇਵਾਰ ਨੇ, ਜਿਨ੍ਹਾਂ ਨੇ ਵੀ ਉਹਨਾਂ ਮਤਿਆਂ ਦੇ ਉੱਤੇ, ਮਾਫੀਆਂ ਦੇ ਉੱਤੇ ਸਾਈਨ ਕੀਤੇ ਆ, ਉਹ ਸਾਰੇ ਜ਼ਿੰਮੇਵਾਰ ਨੇ। ਸੋ ਭਾਈ ਨਰੈਣ ਸਿੰਘ ਚੌੜਾ ਨੇ ਜਿਹੜਾ ਵੀ ਐਕਟ ਕੀਤਾ ਉਹ ਕਿਉਂਕਿ ਹੁਣ ਦੁਨਿਆਵੀ ਅਦਾਲਤ 'ਚ ਆ ਗਿਆ। ਤੁਸੀਂ ਤਾਂ ਕਤਲਾਂ ਦੇ ਕੇਸ, ਸਲਸੇ ਨੂੰ ਮਾਫੀ ਦੇਣ ਦੇ ਮਤੇ ਇਸ ਅਦਾਲਤ ਦੇ ਵਿੱਚ ਰੱਖ ਲਏ, ਸਰਵਉੱਚ ਸਿੱਖਾਂ ਦੀ 'ਚ, ਤੇ ਭਾਈ ਨਰੈਣ ਸਿੰਘ ਦਾ ਕੇਸ ਤੁਸੀਂ ਦੁਨਿਆਵੀ ਅਦਾਲਤ ਵੱਲ ਨੂੰ ਫੋਨ ਕਰਤੇ ਵੀ ਕਰੋ ਜੀ ਕਾਰਵਾਈ, ਛੇਤੀ ਫੜੋ ਜੀ, ਆਹ ਕਾਰਵਾਈ ਕਰੋ। ਸੋ ਜਾਂ ਤਾਂ ਦੁਨਿਆਵੀ ਅਦਾਲਤਾਂ ਦੇ ਨਿਯਮ ਲਾਗੂ ਹੋਣਗੇ ਜਾਂ ਇਸ ਅਦਾਲਤ ਦਾ ਨਿਯਮ ਹੋਊਗਾ। ਸੋ ਇਹ ਅਦਾਲਤ ਜਿਹੜੀ ਹੈਗੀ ਆ ਹੁਣ ਬਾਦਲ ਪਰਿਵਾਰ ਦੇ ਮੁਤਾਬਕ ਚੱਲ ਰਹੀ ਹੈਗੀ ਆ। ਦੁਨਿਆਵੀ ਅਦਾਲਤਾਂ ਦੇ ਮੁਤਾਬਕ ਅਸੀਂ ਜ਼ਿੰਮੇਵਾਰ ਹੈਗੇ ਆ। ਉੱਥੇ ਪ੍ਰੂਵ ਕਰਨਾ ਹੁੰਦਾ ਪੁਲਿਸ ਨੇ, ਪ੍ਰੋਸੀਕਿਊਸ਼ਨ ਨੇ ਪ੍ਰੂਵ ਕਰਨਾ ਵੀ ਗੋਲੀ ਚੱਲੀ ਨਹੀਂ ਚੱਲੀ, ਕੀ ਕੀਤਾ ਕੀ ਨਹੀਂ ਹੋਇਆ, ਉਹ ਅੱਗੇ ਦੇਖਿਆ ਜਾਊਗਾ। ਸੋ ਭਾਈ ਨਰੈਣ ਸਿੰਘ ਚੌੜਾ ਨੇ ਇੱਕ ਛੋਟਾ ਖੜਾਕ ਕਰਕੇ ਸਾਰਾ ਜਿਹੜਾ ਕੂੜ ਠੱਗੀ ਗੁੱਜੀ ਨਾ ਰਹੇ, ਪਾਜ ਮਲਮਾ ਲੈ ਜਾਵੇ, ਉਹ ਸਾਰੀ ਉਗੜ ਗਿਆ ਵੀ ਜੋ ਖਿੱਦੋ ਸੀਗੀ ਉਹ ਖਿੰਡ ਗਈ ਸਾਰੀ। ਸੋ ਭਾਈ ਨਰੈਣ ਸਿੰਘ ਚੌੜਾ ਦੇ ਨਾਲ ਸਾਰਾ ਗੁਰੂ ਖਾਲਸਾ ਪੰਥ, ਇਕੱਲੇ ਇੱਥੇ ਨਹੀਂ ਦੁਨੀਆ ਭਰ ਤੋਂ ਜਿਹੜਾ ਗੁਰੂ ਖਾਲਸਾ ਪੰਥ ਆ ਉਹ ਭਾਈ ਨਰੈਣ ਸਿੰਘ ਚੌੜਾ ਦੇ ਨਾਲ ਆ। ਉਹਨਾਂ ਦੇ ਐਕਟ ਨਾਲ, ਉਹਨਾਂ ਦੇ ਸਮੇਂ ਸਥਾਨ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ, ਪਰ ਜਿਹੜਾ ਇਹ ਅਣਕਿਆਸਿਆ ਹੋਇਆ ਮਤਾ ਜਿਹੜਾ ਲਿਆਂਦਾ ਵੀ ਭਾਈ ਨਰੈਣ ਸਿੰਘ ਨੂੰ ਪੰਥ ਚੋਂ ਖਾਰਜ ਕਰੋ, ਉਹ ਵੀ ਮਹਾਰਾਜ ਨੇ ਵਿਧ ਬਣਾਈ। ਕੈਸੀ ਸ਼ਰਮ ਦੀ ਗੱਲ, 104 ਸਾਲ ਬਾਅਦ ਅਕਾਲੀ ਦਲ ਜਿਹਦੀ ਜ਼ਿੰਮੇਵਾਰੀ ਇੱਥੋਂ ਦੇ ਤਖਤ ਸਾਹਿਬਾਨ ਨੇ ਆਪਣੇ ਵਕੀਲ ਹੀ ਆ ਸਾਡੇ ਹਰਜਿੰਦਰ ਸਿੰਘ ਧਾਮੀ, ਉਹਨਾਂ ਨੂੰ ਦਿੱਤੀ ਵੀ ਉਹ ਦੇਖਣਗੇ 6 ਮੈਂਬਰੀ ਕਮੇਟੀ। ਉਹ 6 ਮੈਂਬਰੀ ਕਮੇਟੀ ਦੇ ਬਤੌਰ ਕਸਟੋਡੀਅਨ ਅਕਾਲੀ ਦਲ ਸੀਗੇ। ਤੇ ਜਿੱਦਣ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਤੋਂ ਛੇਕਣ ਦੀ ਗੱਲ ਕੀਤੀ, ਅਗਲੇ ਦਿਨ ਅਜਿਹੀ ਗਲਤ ਗੱਲ ਮੂੰਹ ਚੋਂ ਨਿਕਲੀ, ਸਾਰੀ ਦੁਨੀਆ ਦੇ 104 ਸਾਲਾ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਉੱਤੇ ਜਿਹੜਾ ਅਕਾਲੀ ਦਲ ਦਾ ਕਸਟੋਡੀਅਨ ਆ ਹਰਜਿੰਦਰ ਸਿੰਘ ਧਾਮੀ, ਉਹਨੂੰ ਵੂਮਨ ਕਮਿਸ਼ਨ ਵੱਲੋਂ ਨੋਟਿਸ ਆਇਆ ਵੀ ਤੁਸੀਂ ਇੱਕ ਔਰਤ ਜਿਹੜੀ ਢਾਡੀ ਹਮਦਰੁਤਬਾ ਸੀਗੀ ਉਹਨੂੰ ਮਾਰੀ, ਚਾਲੀ ਗਾਲ ਕੱਢੀ। ਸੋ ਇਹ ਸਾਡੇ ਲਈ ਜਿਹੜੀ ਸ਼ਰਮਨਾਕ ਗੱਲ ਹੈਗੀ ਆ ਵੀ ਸਾਡੇ ਇਹਨਾਂ ਅਹੁਦਿਆਂ ਦੇ ਉੱਤੇ ਬੈਠੇ ਹੋਏ ਬੰਦਿਆਂ ਦੇ ਉੱਤੇ ਇਲਜ਼ਾਮ ਕੈਸੇ ਲੱਗ ਰਹੇ ਨੇ। ਜੇ ਤਾਂ ਕਿਸੇ ਦੇ ਬੰਬ ਪਾਤਾ, ਐਕਸਪਲੋਜ਼ਿਵ ਪਾਤਾ, ਉਹ ਗੱਲ ਅਲੱਗਾ ਹੈਗੀ ਵੀ ਉਹ ਪੰਥ ਦੀ ਸੇਵਾ ਲਈ ਆਪਣੇ ਤਰੀਕੇ ਨਾਲ ਤੁਰਿਆ ਹੋਇਆ ਸੀ। ਕਿਸੇ ਦੀ ਧੀ ਭੈਣ ਨੂੰ ਮਾੜਾ ਚੰਗਾ ਬੋਲਣਾ, ਐਸੀ ਆਚਰਣਹੀਨਤਾ ਦੀ ਜਿਹੜੀ ਆ ਇਲਜ਼ਾਮ ਲਾਉਣਾ, ਉਹ ਬੰਦੇ ਨੂੰ ਆਪ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਮੇਰੇ ਤੇ ਇਹੋ ਜਿਹਾ ਇਲਜ਼ਾਮ ਲੱਗ ਕਿਵੇਂ ਗਿਆ। ਸੋ ਇਹ ਸਾਨੂੰ ਦੇਖਣਾ ਚਾਹੀਦਾ ਵੀ ਭਾਈ ਨਰੈਣ ਸਿੰਘ ਦੇ ਉੱਤੇ ਜਿਹਨੇ ਇਹ ਮਤਾ ਲਿਆਂਦਾ ਵੀ ਪੰਥ ਚੋਂ ਛੇਕੋ, ਉਹਦੀ ਆਪਣੀ ਪੰਥ ਚੋਂ ਛੇਕਣ ਵਾਲੀ ਜਿਹੜੀ ਆ ਉਹਨੇ ਬੱਜਟ ਕਰੈਤਾਂ ਦੇ ਵਿੱਚੋਂ ਤਾਂ ਨਹੀਂ ਕਹਿ ਸਕਦੇ, ਪਰ ਤਨਖਾਹੀਏ ਵਾਲੀ ਜਿਹੜੀ ਉਹਦੀ ਹਾਲਤ ਜ਼ਰੂਰ ਹੋਗੀ। ਸੋ ਇਹ ਪੰਥ ਨੇ ਫੈਸਲਾ ਕਰਨਾ ਵੀ ਕਿਹਨੂੰ ਪੰਥ ਚੋਂ ਛੇਕਣਾ ਚਾਹੀਦਾ, ਕਿਹਨੂੰ ਨਹੀਂ ਛੇਕਣਾ ਚਾਹੀਦਾ। ਗੁਰੂ ਨਾਲ ਮੱਥਾ ਲਾਉਣ ਵਾਲਿਆਂ ਜਾਂ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਨਾ ਕਦੀ ਭਲਾ ਹੋਇਆ, ਨਾ ਹੋਣਾ, ਨਾ ਗਾਂ ਕਿਸੇ ਦਾ ਹੋਣਾ। ਸੋ ਆਪਾਂ ਤਕੜੇ ਹੋਈਏ, ਗੁਰੂ ਖਾਲਸਾ ਪੰਥ ਆਪਣੀ ਜਿਹੜੀ ਆ ਸ਼ਕਤੀ ਪਛਾਣੇ ਦੁਨੀਆ ਭਰ ਦੇ ਵਿੱਚ, ਤੇ ਇਸੇ ਪ੍ਰਬੰਧ ਸਿਰਜੇ ਜਾਣ ਗੁਰਮਤਿ ਮੁਤਾਬਕ, ਜਿਹਦੇ ਨਾਲ ਕਿ ਭਾਈ ਨਰੈਣ ਸਿੰਘ ਵਰਗਿਆਂ ਦੇ ਜਿਹੜੇ ਹੌਸਲੇ ਬੁਲੰਦ ਹੋਣ ਤੇ ਉਹਨਾਂ ਨੂੰ ਸਪੋਰਟ ਕਰਨ ਵਾਲਿਆਂ ਦੇ ਜਿਹੜੇ ਹੌਸਲੇ ਬੁਲੰਦ ਹੋਣ। ਜਕਾਰਾ ਬੁਲਾ ਕੇ ਆਪਾਂ ਜਿਹੜਾ ਭਾਈ ਨਰੈਣ ਸਿੰਘ ਦੇ ਨਾਲ ਆਪਣੀ ਸੋਲੀਡੈਰਿਟੀ ਜਿਹੜੀ ਆ ਜ਼ਾਹਰ ਕਰੀਏ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੀ ਇੱਕ ਵਾਰੀ ਫੇਰ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਜਦੋਂ ਆਪਾਂ ਅਰਦਾਸ ਕਰਨੀ ਹੈ ਅਕਾਲ ਤਖਤ ਸਾਹਿਬ ਦੇ ਉੱਤੇ, ਤੇ ਉੱਥੇ ਆਪਾਂ ਸਾਰਿਆਂ ਨੇ ਅਕਾਲ ਤਖਤ ਦੇ ਸਨਮੁਖ ਖਲੋ ਕੇ ਇਸ ਮਤੇ ਤੇ ਸਾਈਨ ਕਰਨੇ ਨੇ, ਜ਼ਿੰਮੇਵਾਰ ਸੱਜਣਾਂ ਨੇ। ਸੋ ਸਾਰਿਆਂ ਨੇ ਅਰਦਾਸ 'ਚ ਵੀ ਸ਼ਾਮਲ ਹੋਣਾ।
ਔਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਨਮੁਖ ਉਹਨਾਂ ਦੇ ਖਲੋ ਕੇ ਇਸ ਮਤੇ ਤੇ ਆਪਾਂ ਪ੍ਰਵਾਨਗੀ ਦੇਣੀ ਆ। ਸੋ ਹੁਣ ਮੈਂ ਬੇਨਤੀ ਕਰਾਂ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਉਹਨਾਂ ਨੂੰ, ਉਹ ਆਪਣੇ ਵਿਚਾਰ ਤੁਹਾਡੇ ਨਾਲ ਰੱਖਣਗੇ। ਉਹਨਾਂ ਤੋਂ ਬਾਅਦ ਆਈਆਂ ਸੰਗਤਾਂ ਦਾ ਧੰਨਵਾਦ ਭਾਈ ਕਰਪਾਲ ਸਿੰਘ ਕਰਨਗੇ। ਫਿਰ ਆਪਾਂ ਅਰਦਾਸ ਦੇ ਸ਼ਾਮਲ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਮੈਂ ਕੁਝ ਕਹਿਣਾ ਇੱਧਰ ਆਏ ਸਾਹਿਬ ਸੁਣਦਾ ਹੀ ਨਹੀਂ ਕੋਈ, ਮੈਂ ਕਦੇ ਦੀ ਬੇਨਤੀ ਕਰਾਂ ਮੰਡ ਸਾਹਿਬ ਖਾਲਸਾ ਨਹੀਂ ਕੁਝ ਕਹਿਣਾ ਚਾਹੁੰਦਾ ਬਾਬਾ ਜੀ। ਗੁਰੂ ਖਾਲਸਾ ਸਾਧ ਸੰਗਤ ਜੀ, ਸਰਬੱਤ ਸੰਗਤਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਇਕੱਤਰ ਹੋਏ ਆ। ਸਾਰੀ ਸੰਗਤ ਗੱਜ ਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਭਾਈ ਨਰਾਇਣ ਸਿੰਘ ਦੇ ਹੱਕ ਵਿੱਚ ਸਮੂਹ ਸੰਗਤਾਂ ਨੇ ਇੱਕ ਪ੍ਰਸਤਾਵ ਲਿਖਿਆ ਹੈ, ਸਭ ਤੋਂ ਪਹਿਲਾਂ ਤਾਂ ਦਾਸ ਉਹਦੇ ਨਾਲ ਆਪਣੀ ਸਹਿਮਤੀ ਪ੍ਰਗਟਾਉਂਦਾ ਹੈ, ਕਿਉਂਕਿ ਅੱਜ ਤੱਕ ਦੇ ਇਤਿਹਾਸ ਵਿੱਚ ਕਦੇ ਵੀ ਕਿਸੇ ਐਸੇ ਸਿੱਖ ਨੂੰ ਜਿਨੇ ਪੰਥ ਲਈ ਕੋਈ ਖਤਰਾ ਖੜਾ ਨਾ ਕੀਤਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਕੀ ਹੋ ਗਿਆ ਹੋਵੇ, ਸ੍ਰੀ ਅਕਾਲ ਤਖਤ ਦੀਆਂ ਪਰੰਪਰਾ ਦੇ ਉਲਟ ਹੋ ਗਿਆ ਹੋਵੇ, ਸਿੱਖ ਪੰਥ ਦੇ ਉਲਟ ਹੋ ਗਿਆ ਹੋਵੇ, ਉਹ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੇ ਵੀ ਅੱਜ ਤੱਕ ਦੇ ਇਤਿਹਾਸ ਵਿੱਚ ਕਿਸੇ ਸਿੱਖ ਨੂੰ ਪੰਥ ਵਿੱਚੋਂ ਛੇਕਣ ਦੀ ਕਦੇ ਵਕਾਲਤ ਨਹੀਂ ਕੀਤੀ। ਇਹ ਸਿਰਫ ਸੁਖਬੀਰ ਬਾਦਲ ਅਤੇ ਉਹਨਾਂ ਦੇ ਹੋਰ ਹਮਜੋਲੀਆਂ ਵੱਲੋਂ ਜੋ ਪ੍ਰੈਸ਼ਰ ਪਾਇਆ ਗਿਆ, ਉਹਦੇ ਤਹਿਤ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਇਹ ਕਦਮ ਚੁੱਕਿਆ। ਅੱਜ ਮੈਂ ਆਪ ਜੀ ਦਾ ਬਹੁਤਾ ਸਮਾਂ ਨਾ ਲੈਂਦਿਆਂ ਹੋਇਆ, ਅਸੀਂ ਕਿਸ ਵਾਸਤੇ ਇਕੱਤਰ ਹੋਏ ਹਾਂ, ਕਿਉਂਕਿ ਇੱਕ ਤਾਂ ਇਹ ਕਿ ਜੋ ਬਾਰ-ਬਾਰ ਮੇਰੇ ਤੋਂ ਪਹਿਲਾਂ ਵੀ ਕੁਝ ਬੁਲਾਰਿਆਂ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਜੋ ਕਿਹਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਤੇ ਗੋਲੀ ਚਲਾ ਦਿੱਤੀ ਗਈ, ਨਹੀਂ, ਇਹ ਬੜੀ ਸਪਸ਼ਟ ਗੱਲ ਹੈ ਕਿ ਜਿਹੜੀਆਂ ਬਹੁਤ ਬੱਜਰ ਗਲਤੀਆਂ, ਬੱਜਰ ਗੁਨਾਹ ਕਹਿ ਲਈਏ, ਜਿਨ੍ਹਾਂ ਨੂੰ ਸਰਦਾਰ ਸੁਖਬੀਰ ਸਿੰਘ ਮੰਨ ਗਿਆ, ਅਕਾਲ ਤਖਤ ਸਾਹਿਬ ਤੇ ਉਹਨੇ ਸਵੀਕਾਰ ਕਰ ਲਿਆ ਕਿ ਇਹ ਗਲਤੀਆਂ ਮੈਂ ਕੀਤੀਆਂ, ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਗਲਤੀ ਵੀ ਗੁਨਾਹ ਮੰਨ ਗਿਆ। ਜੋ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ ਦਾ ਕੋਟਕਪੂਰੇ ਕਤਲ ਹੋਇਆ, ਉਹ ਗਲਤੀ ਵੀ ਮੰਨ ਗਿਆ। ਤੁਸੀਂ ਵੇਖਿਆ, ਮੈਂ ਨਾਂ ਧਰਾਵਾਂ, ਤੁਸੀਂ ਲਾਈਵ ਦੇਖਿਆ ਸਾਰਾ ਕੁਝ। ਇਹ ਸਾਰੀਆਂ ਵੱਡੀਆਂ 5 ਗਲਤੀਆਂ ਉਹ ਮੰਨਿਆ, ਪਰ ਇਹਨਾਂ ਗਲਤੀਆਂ ਨੂੰ ਮਨਾਉਣ ਵੇਲੇ ਤੱਕ ਸਿੰਘ ਸਾਹਿਬਾਨਾਂ ਦਾ ਜੋ ਰੋਹਬ ਸੀ, ਜੋ ਉਹਨਾਂ ਦਾ ਅੰਦਾਜ਼ ਸੀ, ਉਹ ਸਾਰੇ ਸਿੱਖ ਪੰਥ ਦੇ ਦਿਲਾਂ ਦੀ ਤਰਜਮਾਨੀ ਕਰਦਾ ਸੀ। ਜਦੋਂ ਉਹਨੂੰ ਤਨਖਾਹ ਲਾਈ ਤਾਂ ਬਿਲਕੁਲ ਹੀ ਥੱਲੇ ਆ ਗਏ। ਤਨਖਾਹ ਲਾਉਣ ਵੇਲੇ ਜਿਹੜੀਆਂ ਵੱਡੀਆਂ ਗਲਤੀਆਂ ਕੀਤੀਆਂ, ਉਹਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਵੀ ਤੁਸੀਂ ਕੁਰਸੀ ਤੇ ਬਹਿ ਕੇ ਵਰਸ਼ਾ ਫੜੋ ਤੇ ਤੁਹਾਡੀ ਸੇਵਾ ਮੰਨ ਲਈ ਜਾਊਗੀ। ਇਹ ਇੱਕ ਨਰਾਇਣ ਸਿੰਘ ਜਿਹਨੇ ਇਹਨੂੰ ਬਰਦਾਸ਼ਤ ਨਹੀਂ ਕੀਤਾ, ਆਪੇ ਤੋਂ ਬਾਹਰ ਹੋ ਗਿਆ। ਇਹੋ ਜਿਹੇ ਹਜ਼ਾਰਾਂ ਬਲਕਿ ਲੱਖਾਂ ਸਿੱਖ ਜਿਨ੍ਹਾਂ ਨੇ ਸਿੱਧੀਆਂ ਸਿੰਘ ਸਾਹਿਬ ਜੀ ਨੂੰ ਫੈਕਸ ਦੇ ਰਾਹੀਂ, ਮੇਲ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਇਹ ਗੱਲਾਂ ਕਹੀਆਂ ਕਿ ਸਿੰਘ ਸਾਹਿਬ ਜੀ ਕੀ ਹੋ ਗਿਆ ਤੁਹਾਨੂੰ, ਬਹੁਤ ਸਾਰੀਆਂ ਗੱਲਾਂ ਉਹਨਾਂ ਤੱਕ ਪਹੁੰਚਾਈਆਂ ਵੀ, ਪਰ ਉਹ ਭਾਈ ਨਰਾਇਣ ਸਿੰਘ ਇਸ ਗੱਲ ਨੂੰ ਬਰਦਾਸ਼ਤ ਨਾ ਕਰ ਸਕਿਆ ਕਿ ਜਿਨ੍ਹਾਂ ਦੀ ਖਾਤਰ ਅਸੀਂ ਵੱਡੇ ਵੱਡੇ ਕੇਸ ਲੜਦੇ ਫਿਰਦੇ ਆ, ਕਚਹਿਰੀਆਂ ਵਿੱਚ ਰੁਲਦੇ ਫਿਰਦੇ ਆ। ਕਿਵੇਂ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਕੇਸ ਸੀ, ਉਹਦੇ ਕਤਲ ਕੇਸ ਨੂੰ ਵੀ ਇਹਨਾਂ ਨੇ ਦਬਾ ਕੇ ਰੱਖਿਆ। ਇਹ ਸਾਰੀਆਂ ਘਟਨਾਵਾਂ ਦੀ ਪੈਰਵੀ ਕਰਦਾ ਸੀ ਨਰਾਇਣ ਸਿੰਘ, ਤੇ ਫਿਰ ਉਹਨੂੰ ਆਮ ਲੋਕਾਂ ਨਾਲੋਂ ਦਰਦ ਵੀ ਵੱਧ ਹੋਣਾ ਸੁਭਾਵਿਕ ਸੀ। ਸੋ ਉਹਨੇ ਇਸ ਰੋਸ ਦਾ ਪ੍ਰਗਟਾਵਾ ਕੀਤਾ। ਬਾਕੀ ਇਸ ਗੱਲ ਨੂੰ ਤਾਂ ਨਰਾਇਣ ਸਿੰਘ ਆਪ ਹੀ ਸੰਗਤਾਂ ਦੇ ਸਨਮੁਖ ਜਦੋਂ ਉਹਨੂੰ ਸਮਾਂ ਮਿਲੇਗਾ ਜ਼ਰੂਰ ਰੱਖੇਗਾ। ਜਦੋਂ ਉਹ ਪ੍ਰੈਸ ਦੇ ਸਾਹਮਣੇ ਹੋ ਸਕਿਆ ਜਾਂ ਕਿਸੇ ਨਾਲ ਖੁੱਲੀ ਮੁਲਾਕਾਤ ਹੋ ਸਕੀ, ਉਦੋਂ ਜ਼ਰੂਰ ਖੁੱਲ੍ਹ ਕੇ ਇਹਨਾਂ ਗੱਲਾਂ ਨੂੰ ਸਾਹਮਣੇ ਰੱਖ ਦੇਵੇਗਾ। ਪਰ ਐਸੀ ਕੋਈ ਗੱਲ ਨਹੀਂ ਕਿ ਉਹਨੂੰ 500 ਛੇਕਣ ਦੀ ਵਕਾਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਵੇ। ਇਸ ਲਈ ਅੱਜ ਸਾਰੀਆਂ ਸੰਗਤਾਂ ਨੇ, ਅੱਜ ਜਿਹੜੀਆਂ ਇੱਥੇ ਖੜੀਆਂ ਇੰਨੀਆਂ ਹੀ ਸੰਗਤਾਂ ਨਹੀਂ, ਇਹ ਤਾਂ ਇੱਕ ਨੁਮਾਇੰਦਾ ਇਕੱਠ ਹੈ। ਇਸ ਨੁਮਾਇੰਦੇ ਇਕੱਠ ਦੇ
ਜਿਹੜੇ ਪੈਰੋਕਾਰ ਨੇ ਉਹ ਵਿਦੇਸ਼ਾਂ ਤੱਕ ਫੈਲੇ ਹੋਏ ਨੇ, ਹਿੰਦੁਸਤਾਨ ਤੱਕ ਫੈਲੇ ਹੋਏ ਨੇ, ਪੰਜਾਬ 'ਚ ਤਾਂ ਹੈ ਹੀ ਹੈ। ਸਾਰਿਆਂ ਵੱਲੋਂ ਸਿੰਘ ਸਾਹਿਬ ਜੀ ਨੂੰ ਇਹ ਇੱਕ ਸੁਨੇਹਾ ਦੇਣ ਆਏ ਆ ਕਿ ਸਿੰਘ ਸਾਹਿਬ ਜੀ ਐਸੀ ਗਲਤੀ ਨਾ ਕਰਿਓ ਜਿਹਦੇ ਨਾਲ ਗੁਨਾਹ ਇਹਨਾਂ ਨੇ ਕੀਤੇ ਨੇ, ਗਲਤੀਆਂ ਇਹਨਾਂ ਨੇ ਕੀਤੀਆਂ, ਬੱਜਰ ਪਾਪ ਇਹਨਾਂ ਨੇ ਕੀਤੇ ਨੇ, ਤੇ ਕਰਦਾਸ ਕੁਸੀ ਤੁਹਾਡੀ ਹੁੰਦੀ ਫਿਰੇ। ਇਸ ਪਾਸੇ ਤੁਸੀਂ ਜ਼ਰੂਰ ਖਿਆਲ ਰੱਖਣਾ। ਮੈਂ ਜੇ ਵਿੱਚ ਨਹੀਂ ਪੈਂਦਾ, ਜਿੱਥੋਂ ਕਿਹਾ ਗਿਆ ਕਿ ਜੇ ਇਹਨਾਂ ਨੇ ਇਹ ਫੈਸਲਾ ਨਾ ਕੀਤਾ ਤਾਂ ਫਿਰ ਖਾਲਸਾ ਪੰਥ ਫੈਸਲਾ ਕਰ ਲਏਗਾ। ਖਾਲਸਾ ਪੰਥ ਤਾਂ ਹਮੇਸ਼ਾ ਹੀ ਦਾ ਆਜ਼ਾਦ ਹੈ, ਜਦੋਂ ਮਰਜ਼ੀ ਕਰ ਲਏਗਾ, ਪਰ ਮੈਂ ਜੇ ਨਹੀਂ ਲਾਉਂਦਾ। ਅਸੀਂ ਸਿਰਫ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਦੇ ਕਿ ਮਤੇ ਦੇ ਵਿੱਚ ਐਡ ਕਰ ਲਿਆ ਜਾਵੇ ਕਿ ਸਿੰਘ ਸਾਹਿਬ ਜੀ ਅਸੀਂ 10 ਦਿਨ ਦਿੰਨੇ ਆ, ਜਿਸ ਨੇ ਪੱਗ ਲਾਈ ਆ ਭਾਈ ਨਰੈਣ ਸਿੰਘ ਦੀ, ਉਹ ਆਪੇ ਹੀ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾਵੇ। ਜੇ ਉਹ ਨਹੀਂ ਪੇਸ਼ ਹੁੰਦਾ ਤੇ ਉਹਦੇ ਤੋਂ ਬਾਅਦ ਤੁਹਾਨੂੰ 3 ਦਿਨ ਹੋਰ ਦਿੰਨੇ, 10 ਦਿਨ ਤੋਂ ਬਾਅਦ 3 ਦਿਨ ਹੋਰ, ਤੇ ਤੁਸੀਂ ਉਹਨੂੰ ਤਲਬ ਕਰੋ, ਉਹਨੂੰ ਸੱਦੋ ਅਕਾਲ ਤਖਤ ਸਾਹਿਬ ਤੇ। ਕਿਉਂਕਿ ਸਿੱਖ ਫਰਾਂਸ ਵਿੱਚ, ਵਿਦੇਸ਼ਾਂ ਵਿੱਚ ਤਾਂ ਪੱਗ ਦਾ ਮਸਲਾ ਕੇਸ ਲੜ ਕੇ ਯਾਦ ਕਰਾਉਂਦੇ ਨੇ, ਤੇ ਇੱਥੇ ਪੱਗ ਪੈਰਾਂ 'ਚ ਰੁਲ ਰਹੀ ਹੈ। ਅਸੀਂ ਮੰਨਦੇ ਹਾਂ ਕਿ ਜਿਹੜਾ ਐਕਸ਼ਨ ਕੀਤਾ ਭਾਈ ਨਰੈਣ ਸਿੰਘ ਨੇ, ਉਹਦੀ ਕਾਨੂੰਨੀ ਪ੍ਰਕਿਰਿਆ ਹੈ, ਜਿਵੇਂ ਮੰਝਪੁਰ ਸਾਹਿਬ ਨੇ ਦੱਸਿਆ ਕਿ ਉਹਦੀ ਕਾਨੂੰਨੀ ਪ੍ਰਕਿਰਿਆ ਹੈ, ਉਹ ਭੱਜਿਆ ਤੇ ਹੈ ਨਹੀਂ, ਉਹ ਤਾਂ ਇਸ ਵੇਲੇ ਪੁਲਿਸ ਕਸਟਡੀ ਵਿੱਚ ਹੈ ਜਾਂ ਜੇਲ੍ਹ ਅੰਦਰ ਹੈ, ਉਹ ਸਾਰੀ ਭੁਗਤੇਗਾ। ਪਰ ਸਾਨੂੰ ਕਹਿੰਦੇ ਆ, ਅੱਜ ਜਿਹੜੇ ਆਪਾਂ ਖੜੇ ਆ ਨਾ, ਆਪਾਂ ਨੂੰ ਕਹਿੰਦੇ ਤੁਸੀਂ ਕਾਨੂੰਨ ਹੱਥ ਵਿੱਚ ਲੈਨੇ ਆ, ਪਰ ਇਹ ਆਪ ਕਿਹੜੇ ਕਾਨੂੰਨ ਦੇ ਤਹਿਤ ਉਹਦੀ ਪੱਗ ਲਾ ਦਿੱਤੀ, ਸਾਰੀ ਦੁਨੀਆ ਨੇ ਦੇਖੀ। ਇਸ ਕਰਕੇ ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਕਿ ਸਾਡੀਆਂ ਇਹਨਾਂ ਗੱਲਾਂ ਤੇ ਵਿਚਾਰ ਕਰਕੇ ਜ਼ਰੂਰ ਫੈਸਲਾ ਕਰੋ। ਤੇ ਨਾਲ ਇਹ ਬੇਨਤੀ ਹੈ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਗਜ਼ੈਕਟਿਵ ਕਮੇਟੀ ਨੇ ਤੁਹਾਨੂੰ ਇਹ ਮਤਾ ਭੇਜਿਆ ਹੈ, ਉਹਦੇ ਤੇ ਜ਼ਰੂਰ ਗੌਰ ਕਰੋ ਔਰ ਉਹਨਾਂ ਨੂੰ ਸੱਦ ਕੇ ਜ਼ਰੂਰ ਲਾਹਨਤ ਪਾਓ ਕਿ ਇਹੋ ਜਿਹੇ ਮਤੇ ਗਾਂਹ ਵਾਸਤੇ ਤੁਹਾਡੇ ਤੱਕ ਨਾ ਪਹੁੰਚਣ। ਕਿਉਂਕਿ ਹਰ ਇੱਕ ਗੱਲ ਦੇ ਵਿੱਚ ਸਿੰਘ ਸਾਹਿਬ ਜੀ ਨੂੰ ਘੜੀਸਿਆ ਜਾਂਦਾ ਹੈ। ਮੈਂ ਤੁਹਾਡੇ ਸਾਹਮਣੇ ਇੱਕ ਹੋਰ ਪੱਖ ਰੱਖਣਾ ਚਾਹਣਾ ਕਿ ਜੋ 2 ਤਰੀਕ ਨੂੰ ਹੋਇਆ ਇੱਥੇ ਸਿੰਘ ਸਾਹਿਬਾਂ ਨੇ ਜੋ ਫੈਸਲੇ ਕੀਤੇ ਹੈ, ਉਹ ਭਾਵੇਂ ਅਧੂਰੇ ਆ, ਭਾਵੇਂ ਉਹ ਉਸ ਮੁਤਾਬਕ ਨਹੀਂ ਜਿਸ ਢੰਗ ਦੇ ਨਾਲ ਉਹਨਾਂ ਨੇ ਆਪਣੇ ਬੱਜਰ ਗੁਨਾਹ ਸਵੀਕਾਰ ਕੀਤੇ ਹੈ, ਪਰ ਜਿਹੜੀ ਦੋਸ਼ੀ ਧਿਰ ਹੈ ਉਹਨੂੰ ਇਹ ਵੀ ਪ੍ਰਵਾਨ ਨਹੀਂ ਹੈਗੇ। ਤੁਹਾਡੇ ਸਾਹਮਣੇ ਆਜੋ, ਬਹੁਤ ਜਲਦੀ ਦੇ ਵਿੱਚ ਐਗਜ਼ੈਕਟਿਵ ਕਮੇਟੀ ਦੀਆਂ ਮੀਟਿੰਗਾਂ ਸੱਦੀਆਂ ਜਾ ਰਹੀਆਂ, ਜਿਨ੍ਹਾਂ ਸਿੰਘ ਸਾਹਿਬਾਨਾਂ ਨੂੰ ਇਹ ਆਪਣੇ ਬਿਆਨਾਂ ਵਿੱਚ ਬਹੁਤ ਵੱਡੇ ਵਿਦਵਾਨ ਪ੍ਰਚਾਰਦੇ ਆ, ਬਹੁਤ ਵੱਡੀਆਂ ਸ਼ਖਸੀਅਤਾਂ ਪ੍ਰਚਾਰਦੇ ਆ, ਸਨਮਾਨਦੇ ਆ। ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਫੈਸਲਾ ਦੁਨੀਆ ਦੇ ਸਾਹਮਣੇ, ਉਹਨਾਂ ਨੇ ਸਾਨੂੰ ਕਿਹਾ ਹੈ ਕਿ ਆਹ ਜਿਹੜੀ ਲੀਡਰਸ਼ਿਪ ਬੈਠੀ ਹੈ ਇਹ ਆਪਣਾ ਵਕਾਰ ਗਵਾ ਚੁੱਕੀ ਹੈ। ਇਹ ਤਾਂ ਤੁਸੀਂ ਸੁਣਿਆ ਸਾਰਿਆਂ ਨੇ। ਇਸ ਗੱਲ ਨੂੰ ਇਹਨਾਂ ਨੇ ਬਰਦਾਸ਼ਤ ਨਹੀਂ ਕੀਤਾ। ਹੁਣ ਤੁਹਾਡੇ ਸਾਹਮਣੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਇਹੋ ਜਿਹੇ ਮਤੇ ਲਿਆ ਕੇ ਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਉਹਦੀ ਕਰਤਾਰ ਕੁਸ਼ੀ ਕਰਨ ਉੱਤੇ ਜ਼ੋਰ ਲੱਗਾ ਹੋਇਆ ਹੈ, ਬਹੁਤ ਵੱਡੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਉਹਨੂੰ ਅੱਖਾਂ ਦਿਖਾਉਣ ਵਾਸਤੇ, ਧਮਕੀ ਦੇਣ ਵਾਸਤੇ ਉਹਦੀ ਪਦਵੀ ਤੋਂ ਚੱਲਦਾ ਵੀ ਕੀਤਾ ਜਾ ਸਕਦਾ ਹੈ, ਤਾਂ ਕਿ ਜਿਹੜੇ ਦੂਜੇ ਜਥੇਦਾਰ ਹੈ ਉਹ ਜਾਂ ਤਾਂ ਤਿਆਰ ਰਹਿਣ ਤੇ ਜਾਂ ਸਾਡੇ ਕਹੇ ਮੁਤਾਬਕ ਸਾਨੂੰ ਖੁੱਲ੍ਹ ਦੇ ਦੇਣ ਕਿ ਅਸੀਂ ਅਕਾਲੀ ਦਲ ਕਿਵੇਂ ਚਲਾਉਣਾ ਹੈ, ਅਸੀਂ ਪੰਥ ਦੇ ਵਿੱਚ ਪਹਿਲਾਂ ਵਾਂਗ ਹੀ ਬੁਰਸ਼ਾਗਰਦੀ ਕਿਸ ਤਰ੍ਹਾਂ ਕਰਨੀ ਹੈ। ਇਹ ਸਾਰੀਆਂ ਗੱਲਾਂ ਤੁਹਾਡੇ ਧਿਆਨ ਵਿੱਚ ਹੈ, ਇਹ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਣੀਆਂ। ਸੋ ਇਸ ਕਰਕੇ ਅਸੀਂ ਸਿੰਘ ਸਾਹਿਬ ਜੀ ਨੂੰ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ, ਤੁਹਾਡੇ ਅਹੁਦਿਆਂ ਦਾ ਸਤਿਕਾਰ ਕਰਦੇ ਹੋਏ ਕਿ ਇਹ ਪੰਥ ਦੇ ਸਰਬ ਚਾਹੁੰਦੇ ਹੈ, ਸਾਰੀ ਕੌਮ ਇਹਨਾਂ ਨੂੰ ਮੰਨਦੀ ਹੈ, ਪਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਦ ਬੰਦਿਆਂ ਨੇ ਤੁਹਾਡੇ ਕੋਲੇ ਲਿਖਤੀ ਲਿਆ ਕੇ ਇੱਕ ਮਤਾ ਦੇ ਦਿੱਤਾ ਤੇ ਦੂਸਰੇ ਪਾਸੇ ਸਮੁੱਚਾ ਪੰਥ, ਦੇਸ਼ਾਂ ਵਿਦੇਸ਼ਾਂ ਵਿੱਚ ਵਸਦਾ ਪੰਥ ਇੱਕ ਤੁਹਾਡੇ ਕੋਲੇ ਫਰਿਆਦ ਲੈ ਕੇ ਆਇਆ ਹੈ, ਉਹਨੂੰ ਜ਼ਰੂਰ ਧਿਆਨ ਵਿੱਚ ਰੱਖਿਓ। ਧਿਆਨ ਵਿੱਚ ਰੱਖ ਕੇ ਭਾਈ ਨਰੈਣ ਸਿੰਘ ਜੀ ਬਾਰੇ ਬਹੁਤ ਕੁਝ ਕਿਹਾ ਜਾ ਚੁੱਕਾ ਹੈ, ਜਿੱਥੋਂ ਤੱਕ ਮੈਂ ਸਮਝਦਾ ਹੈ ਕਿ ਸਿੰਘ ਸਾਹਿਬ ਵੀ ਉਹਨਾਂ ਬਾਰੇ ਜਾਣਦੇ ਨੇ। ਉਹ ਕੋਈ ਬਾਹਰੋਂ ਆਇਆ ਬੰਦਾ ਤਾਂ ਹੈ ਨਹੀਂ ਤੇ ਉਹ ਕੋਈ ਅਣਪਛਾਤਿਆ ਬੰਦਾ ਵੀ ਨਹੀਂ, ਆਪਾਂ ਸਾਰੇ ਜਾਣਦੇ ਆ, ਪਰ ਜਿਹੜੀ ਉਹਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਇੱਕ ਕਾਨੂੰਨੀ ਪ੍ਰਕਿਰਿਆ ਹੈ। ਸਿੰਘ ਸਾਹਿਬ ਜੀ ਤੁਸੀਂ ਇਹਦੇ ਵਿੱਚ
ਅਣਹੋਣਾ ਦਖਲ ਦੇ ਕੇ ਪੰਥ ਦੇ ਹਿਰਦੇ ਹੋਰ ਨਾ ਬਲੁੰਦਰਿਓ, ਕਿਉਂਕਿ ਪਹਿਲਾਂ ਹੀ ਪੰਥ ਇੱਕ ਬਹੁਤ ਜੱਕਾ ਤੱਕੀ ਵਿੱਚ ਹੈ, ਬਹੁਤ ਭੰਬਲੇ ਭੂਸੇ ਵਿੱਚ ਹੈ ਕਿ ਸਿੰਘ ਸਾਹਿਬਾਂ ਨੇ ਸਾਰਾ ਕੁਝ ਠੀਕ ਕਰਦਿਆਂ ਅਖੀਰ ਨੂੰ ਕਿੱਥੇ ਲਿਆ ਕੇ ਇਸ ਫੈਸਲੇ ਨੂੰ ਮੁਕਾਇਆ ਹੈ। ਇਹ ਸਾਰਾ ਹਲੇ ਪੰਥ ਦੇ ਵਿਚਾਰ ਅਧੀਨ ਹੈ। ਇਸ ਨੂੰ ਤੁਸੀਂ ਫਿਰ ਵੀ ਠੰਡੇ ਦਿਮਾਗ ਦੇ ਨਾਲ ਸੋਚ ਕੇ ਜੋ ਅੱਜ ਦੀਆਂ ਸਾਡੀਆਂ ਭਾਵਨਾਵਾਂ ਹੈ ਉਹਨਾਂ ਦਾ ਖਿਆਲ ਰੱਖ ਕੇ ਭਾਈ ਨਰੈਣ ਸਿੰਘ ਵਿਰੁੱਧ ਕੀਤੇ ਮਤੇ ਨੂੰ ਮੁੱਢੋਂ ਰੱਦ ਕਰਕੇ ਅੱਜ ਦੀਆਂ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਿਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਮੈਂ ਬੇਨਤੀ ਕਰਾਂ ਭਾਈ ਕਮਲਪਾਲ ਸਿੰਘ ਉਹਨਾਂ ਨੂੰ ਆਪਣੇ ਵਿਚਾਰ ਰੱਖਣਗੇ, ਔਰ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਅਰਦਾਸ 'ਚ ਸ਼ਾਮਲ ਹੋਣਾ ਔਰ ਮੱਥੇ ਦੇ ਉੱਤੇ ਸਾਈਨ ਜ਼ਰੂਰ ਕਰਕੇ ਜਾਣੇ ਨੇ। ਇੰਨੀਆਂ ਬੇਨਤੀਆਂ। ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇ ਦੇ ਸਾਹਮਣੇ ਜੁੜ ਬੈਠੀ ਖਾਲਸਾ ਪੰਥ ਦੇ ਵਾਰਸੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਦਸੰਬਰ ਅਤੇ 4 ਦਸੰਬਰ ਇਹ ਉਹ ਤਰੀਕਾ ਨੇ ਜੋ ਸਿੱਖਾਂ ਦੇ ਅਜੋਕੇ ਸਮੇਂ ਦੇ ਇਤਿਹਾਸ ਦੇ ਵਿੱਚ ਇੱਕ ਵਿਸ਼ੇਸ਼ ਮਹੱਤਤਾ ਰੱਖਦੇ ਨੇ। 2 ਦਸੰਬਰ ਨੂੰ ਪੰਥ ਦੇ ਗੁਨੇਗਾਰਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਔਰ ਅਕਾਲ ਤਖਤ ਸਾਹਿਬ ਤੋਂ 5 ਸਿੰਘ ਸਾਹਿਬਾਨਾਂ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ। ਫਕਰੇ ਖਾਮ ਮਨਸੂਖ ਕੀਤਾ ਗਿਆ। ਹਾਲਾਂਕਿ ਜਿਹੜੀ ਸ਼ੀਲਡ ਮਿਲਦੀ ਹੈ ਪ੍ਰਕਾਸ਼ ਸਿੰਘ ਬਾਦਲ ਨੂੰ, ਜਿਹੜੀ ਅਕਾਲ ਤਖਤ ਸਾਹਿਬ ਤੋਂ ਸ਼ੀਲਡ ਮਿਲੀ ਹੈ, ਸਾਡੀ ਜਾਣਕਾਰੀ ਅਨੁਸਾਰ ਹਾਲੇ ਵਾਪਸ ਨਹੀਂ ਕੀਤੀ ਗਈ। ਉਹ ਸ਼ੀਲਡ ਵਾਪਸ ਹੋਣੀ ਚਾਹੀਦੀ ਹੈ। ਜਿਹੜੀ ਤਨਖਾਹ ਦੀ ਸ਼ੁਰੂਆਤ 3 ਤਰੀਕ ਤੋਂ ਹੋਣੀ ਸੀ, ਉਸ ਦਿਨ ਭਾਈ ਨਰੈਣ ਸਿੰਘ ਦਰਬਾਰ ਸਾਹਿਬ ਆਉਂਦੇ ਨੇ। ਮੈਂ ਇੱਥੇ ਤੁਹਾਨੂੰ ਦੱਸ ਦਿਆਂ ਕਿ ਸ਼ਨੀਵਾਰ ਨੂੰ ਜਦੋਂ ਭਾਈ ਨਰੈਣ ਸਿੰਘ ਦੀ ਅਦਾਲਤ ਦੇ ਵਿੱਚ ਤਾਰੀਖ ਸੀ, ਉਸ ਦਿਨ ਮੇਰਾ ਮਨ ਕੀਤਾ ਕਿ ਮੈਂ ਉਹਨਾਂ ਨੂੰ ਮਿਲਾਂ ਜਾ ਕੇ, ਔਰ ਮੈਂ ਚਲਾ ਗਿਆ। ਵਕੀਲ ਸਾਹਿਬਾਨਾਂ ਦੇ ਨਾਲ ਮੈਂ ਕੋਰਟ ਦੇ ਵਿੱਚ ਗਿਆ, ਉਹਨਾਂ ਨੂੰ ਅੰਦਰ ਲਿਆਂਦਾ ਗਿਆ। ਫਤਿਹ ਦੀ ਸਾਂਝ ਪਈ। ਏਜੰਸੀਆਂ ਦਾ, ਪੁਲਿਸ ਦਾ ਬਹੁਤ ਦਬਾਅ ਸੀ, ਬਹੁਤ ਸਖਤੀ ਸੀ। ਮਿਲਣ ਤੋਂ ਸਾਨੂੰ ਵਰਜਿਆ ਗਿਆ ਔਰ ਦੂਰ ਦੂਰ ਖੜੇ ਹੋ ਕੇ ਅਸੀਂ ਆਪਸ ਵਿੱਚ ਜੋ ਚੰਦ ਮਿੰਟਾਂ ਦੇ ਵਿੱਚ ਕੁਝ ਸ਼ਬਦਾਂ ਦੀ ਅਸੀਂ ਆਪਸ ਵਿੱਚ ਸਾਂਝ ਪਾਈ। 3 ਤਰੀਕ ਨੂੰ ਜਦੋਂ ਭਾਈ ਨਰੈਣ ਸਿੰਘ ਦਰਬਾਰ ਸਾਹਿਬ ਆਉਂਦੇ ਨੇ ਤੇ 4 ਦੀ ਘਟਨਾ ਵਾਪਰਦੀ ਏ, ਉਸ ਤੋਂ ਬਾਅਦ ਇੱਕ ਬੜਾ ਵੱਡਾ ਵਾਵੇਲਾ ਅਕਾਲੀ ਦਲ ਵੱਲੋਂ ਖੜਾ ਕੀਤਾ ਜਾਂਦਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਹਮਲਾ ਕੀਤਾ ਗਿਆ। ਪਹਿਲਾਂ ਕਿਹਾ ਗਿਆ ਇਹ ISI ਦੀ ਸਾਜ਼ਿਸ਼ ਹੈ। ਫਿਰ ਨਾਲ ਦੇ ਨਾਲ ਜਿਵੇਂ ਜਿਵੇਂ ਅਕਾਲੀ ਦਲ ਨੂੰ ਹੋਰ ਇਲਾਮ ਹੁੰਦਾ ਗਿਆ, ਫਿਰ ਉਹਨਾਂ ਨੇ ਕਿਹਾ ਇਹ ਆਪ ਸਰਕਾਰ ਦੀ ਸਾਜ਼ਿਸ਼ ਹੈ। ਸੋ 2 ਸਾਜ਼ਿਸ਼ਾਂ ਅਕਾਲੀ ਦਲ ਨੇ ਕਹੀਆਂ, ਇੱਕ ISI ਦੀ, ਇੱਕ ਪੰਜਾਬ ਦੀ ਆਪ ਸਰਕਾਰ ਦੀ। ਫਿਰ ਉਸ ਤੋਂ ਬਾਅਦ ਉਹਦੇ ਕੇਸਾਂ ਨੂੰ ਲੈ ਕੇ ਉਹਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਨਹੀਂ ਦੱਸਿਆ ਗਿਆ ਕਿ ਕੇਸ ਕਾਹਦੇ ਨੇ। 21 ਦੇ 21 ਕੇਸ ਮੂਵਮੈਂਟ ਨਾਲ ਜੁੜੇ ਹੋਏ ਨੇ ਤੇ ਇਹ ਉਹੀ ਮੂਵਮੈਂਟ ਹੈ ਜਿਹਦੇ ਬੰਦੀ ਸਿੰਘਾਂ ਨੂੰ ਛੁਡਾਉਣ ਲਈ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਪੱਬਾਂ ਭਾਰ ਹੋਈ ਫਿਰਦੀ ਹੈ। ਕੋਈ 2 ਮੂਵਮੈਂਟ ਨਹੀਂ ਚੱਲੀਆਂ ਇੱਥੇ, ਮੂਵਮੈਂਟ ਇੱਕ ਹੀ ਚੱਲੀ ਹੈ ਇੱਥੇ। ਉਸੇ ਮੂਵਮੈਂਟ ਤਹਿਤ ਬੰਦੀ ਸਿੰਘ ਅੰਦਰ ਨੇ, ਉਸੇ ਮੂਵਮੈਂਟ ਤਹਿਤ ਭਾਈ ਨਰੈਣ ਸਿੰਘ ਵਰਗਿਆਂ ਨੇ ਸੰਘਰਸ਼ ਵਿੱਚ ਯੋਗਦਾਨ ਪਾਇਆ। ਫਿਰ ਤੀਜਾ ਹਮਲਾ ਇਹਨਾਂ ਨੇ ਕੀਤਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕਰਕੇ ਅਕਾਲ ਤਖਤ ਸਾਹਿਬ ਨੂੰ ਭਾਈ ਨਰੈਣ ਸਿੰਘ ਨੂੰ ਪੰਚੋ ਛੇਕਣ ਦੀ ਗੱਲ ਕੀਤੀ। ਪਿਛਲੇ 1 ਹਫ਼ਤੇ ਤੋਂ ਜਿੰਨੇ ਵੀ ਵਿਅਕਤੀਆਂ ਦੇ ਨਾਲ ਗੱਲ ਹੋਈ ਏ, ਮੁਲਾਕਾਤ ਹੋਈ ਏ, ਉਹਨਾਂ ਕੋਲੋਂ ਉਹਨਾਂ ਨਾਲ ਵਿਚਾਰ ਹੋਇਆ।
ਹਰ ਇੱਕ ਨੇ ਇੱਕੋ ਗੱਲ ਕਹੀ ਏ, ਭਾਈ ਨਰੈਣ ਸਿੰਘ ਨੂੰ ਦਰਬਾਰ ਸਾਹਿਬ ਇਹ ਨਹੀਂ ਕਰਨਾ ਚਾਹੀਦਾ। ਮੈਂ ਜਦੋਂ ਹਰ ਇੱਕ ਕੋਲੇ ਗੱਲ ਸੁਣਦਾ ਤੇ ਮੈਂ ਬਾਅਦ ਵਿੱਚ ਕਹਿਣਾ ਤੁਹਾਡਾ ਕਹਿਣ ਦਾ ਮਤਲਬ ਹੈ ਉਹਨੇ ਸਥਾਨ ਦੀ ਚੋਣ ਠੀਕ ਨਹੀਂ ਕੀਤੀ, ਬਾਕੀ ਕੰਮ ਉਹਨੇ ਠੀਕ ਕੀਤਾ, ਤੇ ਫਿਰ ਸਾਰੇ ਹੱਸ ਕੇ ਚੁੱਪ ਕਰ ਜਾਂਦੇ ਨੇ। ਮਤਲਬ ਇਹ ਨਹੀਂ ਕੋਈ ਕਹਿੰਦਾ ਕਿ ਉਹਨੂੰ ਕਰਨਾ ਨਹੀਂ ਸੀ ਚਾਹੀਦਾ, ਕਹਿੰਦੇ ਨੇ ਜਗ੍ਹਾ ਉਹਨੇ ਠੀਕ ਚੋਣ ਨਹੀਂ ਕੀਤੀ। ਤੁਸੀਂ ਆਪ ਦੇਖੋ ਵੀ ਲੋਕਾਂ ਦੇ ਵਿੱਚ ਨਫ਼ਰਤ ਕਿੰਨੀ ਹੈ ਉਸ ਵਿਅਕਤੀ ਦੇ ਖਿਲਾਫ, ਕਿ ਉਹ ਇਹ ਨਹੀਂ ਕਹਿੰਦੇ ਕਿ ਉਹਦੇ ਤੇ ਹਮਲਾ ਨਹੀਂ ਸੀ ਕਰਨਾ ਚਾਹੀਦਾ, ਕਹਿੰਦੇ ਨੇ ਸਥਾਨ ਦੀ ਜਗ੍ਹਾ ਦੀ ਚੋਣ ਉਹਨੇ ਨਰੈਣ ਸਿੰਘ ਨੇ ਠੀਕ ਨਹੀਂ ਕੀਤੀ। ਸੋ ਮੇਰੇ ਮਨ ਦੇ ਵਿੱਚ ਇਹ ਸਾਰੇ ਸਵਾਲ ਸੀਗੇ, ਮੈਂ ਜਾਂਦਿਆਂ ਸਾਰ ਇਹ ਸਾਰੇ ਸਵਾਲ ਉਹਨਾਂ ਦੇ ਅੱਗੇ ਰੱਖ ਦਿੱਤੇ। ਉਹਨਾਂ ਨੇ ਸੁਣੇ, ਉਹਨਾਂ ਨੇ ਕਿਹਾ ਕਿ ਮੈਂ ਇਸ ਸਾਰੇ ਸਵਾਲਾਂ ਦੇ ਜਵਾਬ ਆਪਣੇ ਪੰਥ ਨੂੰ, ਆਪਣੀ ਕੌਮ ਨੂੰ ਲਿਖ ਕੇ ਦਿਆਂਗਾ। ਮੇਰੀ ਇਹ ਸਮਝ ਹੈ ਕਿ ਮੈਂ ਕਿਸ ਸਥਾਨ ਤੇ ਆ ਕੇ, ਕਿਸ ਮੁਕੱਦਸ ਸਥਾਨ ਤੇ ਆ ਕੇ ਕੀ ਕੀਤਾ ਹੈ, ਮੇਰੀ ਸਮਝ ਹੈ। ਮੈਂ ਘਰੋਂ ਮਰਨ ਲਈ ਹੀ ਆਇਆ ਸੀ। ਮੈਨੂੰ ਕਹਿੰਦੇ ਜਦੋਂ ਮੈਂ ਘਰੋਂ ਸਵੇਰੇ ਤੁਰਿਆ ਨਾ, ਮੈਂ 3 ਤਰੀਕ ਦੀ ਗੱਲ ਬਾਅਦ ਵਿੱਚ ਦੱਸਾਂਗਾ, 4 ਤਰੀਕ ਕਹਿੰਦੇ ਜਦੋਂ ਮੈਂ ਸਵੇਰੇ ਘਰੋਂ ਤੁਰਿਆ, ਮੈਂ ਆਪਣਾ ਮੋਬਾਈਲ ਉਵੇਂ ਦੇ ਉਵੇਂ ਸਿਰਹਾਣੇ ਤੇ ਰੱਖ ਦਿੱਤਾ। ਮੈਂ ਕੋਈ ਚੀਜ਼ ਆਪਣੀ ਨਹੀਂ ਛੇੜੀ, ਕਿਉਂਕਿ ਮੈਨੂੰ ਪਤਾ ਸੀ ਕਿ ਹੋ ਸਕਦਾ ਕਿ ਮੈਂ ਵਾਪਸ ਨਾ ਆਵਾਂ, ਜਾਂ ਹੋ ਸਕਦਾ ਕਿ ਮੈਂ ਪਰ ਜੀਵਨ ਮੈਨੂੰ ਜੇਲ੍ਹ ਵਿੱਚ ਹੀ ਬਿਤਾਉਣੀ ਪਵੇ। ਸੋ ਮੈਂ ਮੈਂਟਲੀ ਪ੍ਰਿਪੇਅਰ ਹੋ ਕੇ ਪੂਰਨ ਰੂਪ ਦੇ ਵਿੱਚ ਆਇਆ, ਤੇ ਮੈਂ ਕਿਸੇ ਦੇ ਨਾਲ ਕੋਈ ਗੱਲ ਨਹੀਂ ਕੀਤੀ, ਮੈਂ ਕਿਸੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ। 3 ਤਰੀਕ ਦੀਆਂ ਜਿਹੜੀਆਂ ਵੀਡੀਓ ਸਾਹਮਣੇ ਆਈਆਂ